ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਸਥਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਦੇ ਵਿੱਚ ਮਨੁੱਖੀ ਅਧਿਕਾਰਾਂ ਵਾਸਤੇ ਇਕੱਤਰ ਹੋਈ ਗੁਰੂ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਸੰਸਾਰ ਦੇ ਵਿੱਚ ਅਸੀਂ ਸਾਰਾ ਸਿੱਖ ਜਗਤ ਪਿਛਲੇ 1 ਸਾਲ ਤੋਂ 9ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹੋ ਕੇ ਵੱਖੋ ਵੱਖਰੀਆਂ ਥਾਵਾਂ ਉੱਤੇ ਸੈਮੀਨਾਰ, ਸਮਾਗਮ, ਫੰਕਸ਼ਨ ਕੀਤੇ ਜਾ ਰਹੇ ਨੇ ਅਤੇ ਦੁਨੀਆ ਦੇ ਵਿੱਚ ਇੱਕੋ ਇੱਕ ਉਦਾਹਰਣ ਹੈ ਗੁਰੂ ਤੇਗ ਬਹਾਦਰ ਸਾਹਿਬ, ਜਿਨ੍ਹਾਂ ਨੇ ਮਨੁੱਖੀ ਅਧਿਕਾਰਾਂ ਵਾਸਤੇ ਸ਼ਹਾਦਤ ਦਿੱਤੀ। ਇਹ ਵਿਡੰਬਨਾ ਹੈ ਸਾਡੀ ਕਿ ਉਹ ਪੰਥ, ਜਿਹੜਾ ਪੰਥ ਦੁਨੀਆ ਦੇ ਵਿੱਚ ਮਨੁੱਖੀ ਅਧਿਕਾਰਾਂ ਵਾਸਤੇ ਇੱਕ ਉਦਾਹਰਣ ਹੈ, ਪਰ ਉਸ ਪੰਥ ਦੇ ਲੋਕਾਂ ਨੂੰ ਆਪਣੇ ਅਧਿਕਾਰਾਂ ਦੀ ਹਲੇ ਤੱਕ ਨਾ ਰਾਖੀ, ਨਾ ਅਧਿਕਾਰਾਂ ਦੀ ਜਿਹੜੀ ਕੋਈ ਹੱਕ ਪ੍ਰਾਪਤ ਹੋ ਰਹੇ ਨੇ। ਅੱਜ ਇਕੱਤਰ ਜਿਹੜੇ ਹੋਏ ਆ ਉਹ ਕਿ ਕਿਵੇਂ ਮਨੁੱਖੀ ਅਧਿਕਾਰਾਂ ਨੂੰ ਕੁਚਲਿਆ ਜਾ ਰਿਹਾ, ਅਤੇ ਨਾਲ ਹੀ ਸਭ ਤੋਂ ਜਿਹੜੀ ਪ੍ਰਮੁੱਖ ਗੱਲ ਹੈ ਉਹ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ। 40 ਸਾਲ ਪਹਿਲਾਂ ਤੋਂ ਲੈ ਕੇ ਲਗਾਤਾਰ ਚੱਲਦੀ ਆ ਰਹੀ ਹੈ ਹੁਣ ਤੱਕ। 86 ਦੇ ਵਿੱਚ ਨਕੋਦਰ ਦੇ ਵਿੱਚ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਖਿਲਾਫ ਮੌਕੇ ਉੱਤੇ ਸੰਗਤਾਂ ਨੇ ਪ੍ਰੋਟੈਸਟ ਕੀਤਾ ਤਾਂ ਉਹਨਾਂ ਉੱਤੇ ਮੌਕੇ ਦੀ ਹਕੂਮਤ ਨੇ, ਪੁਲਿਸ ਨੇ ਉਹਨਾਂ ਬੱਚਿਆਂ ਨੂੰ, ਉਹਨਾਂ ਨੌਜਵਾਨਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ। ਉਹਨਾਂ ਦੇ ਵਿੱਚੋਂ ਇੱਕ ਨੌਜਵਾਨ ਦੇ ਪਿਤਾ ਸਰਦਾਰ ਬਲਦੇਵ ਸਿੰਘ ਜੀ ਸਾਡੇ ਕੋਲ ਸਵੇਰ ਦੇ ਆ ਕੇ ਬੈਠੇ ਹੋਏ ਨੇ, ਅਤੇ ਕਿੰਨੀ ਦੇਰ ਹੋ ਗਈ ਜਸਟਿਸ ਰਣਜੀਤ ਸਿੰਘ ਬੈਠੇ ਸਾਡੇ ਨਾਲ, ਅਸੀਂ ਬੈਠੇ ਦਫ਼ਤਰ ਗੱਲਾਂ ਕਰ ਰਹੇ ਸੀ ਕਿ ਕਿਵੇਂ ਜਿਹੜਾ ਸਾਰਾ ਤੰਤਰ ਹੈ ਇਨਸਾਫ ਕਰਨ ਵਾਲਾ ਉਹ ਸਾਰਾ ਖੇਰੂ ਹੋਇਆ ਪਿਆ। ਅਸੀਂ ਕਿਹਨੂੰ ਆਖੀਏ? 86 ਤੋਂ ਬਾਅਦ ਅਸੀਂ 3 ਵਾਰ ਅਖੌਤੀ ਪੰਥਕ ਸਰਕਾਰ ਵੀ ਬਣ ਚੁੱਕੀ, ਦੂਜੀਆਂ ਸਰਕਾਰਾਂ ਵੀ ਬਣ ਚੁੱਕੀਆਂ, ਪਰ ਹਲੇ ਤੱਕ ਕੋਈ ਕਿਸੇ ਬੰਦੇ ਨੂੰ ਇਨਸਾਫ ਨਹੀਂ ਮਿਲਿਆ। ਅਤੇ ਇਸੇ ਕਰਕੇ ਇਹ ਜਿਹੜਾ ਸਮਾਗਮ ਮਿਸ਼ਨ ਸਤਲੁਜ ਨੇ ਰੱਖਿਆ ਕਿ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨੂੰ, ਮਨੁੱਖੀ ਅਧਿਕਾਰਾਂ ਦੀ ਰਾਖੀ ਨੂੰ ਕਿਵੇਂ ਦੁਨੀਆ ਦੇ ਵਿੱਚ ਪੇਸ਼ ਕੀਤਾ ਜਾਵੇ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਕਿਵੇਂ ਮਨੁੱਖੀ ਹੱਕਾਂ ਦੀ ਘਾਣ ਹੋ ਰਿਹਾ ਅਤੇ ਕਿ ਉਸ ਘਾਣ ਨੂੰ ਕਿਵੇਂ ਰੋਕਿਆ ਜਾਵੇ। ਉਸ ਵਿਚਾਰ ਗੋਸ਼ਟੀ ਵਾਸਤੇ ਅੱਜ ਇਕੱਤਰਤਾ ਕੀਤੀ ਹੈ। ਉਹਦੇ ਵਿੱਚ ਪ੍ਰੋਫੈਸਰ ਜਗਮੋਹਨ ਸਿੰਘ ਜੀ ਆਏ ਨੇ, ਜਸਟਿਸ ਰਣਜੀਤ ਸਿੰਘ ਜੀ ਉਹਦੀ ਇਸ ਗੋਸ਼ਟੀ ਦੀ ਪ੍ਰਧਾਨਗੀ ਕਰ ਰਹੇ ਨੇ, ਜਸਪਾਲ ਸਿੰਘ ਜੀ ਸਾਡੇ ਕੋਲ ਆਏ ਨੇ, ਜਥੇਦਾਰ ਰਤਨ ਸਿੰਘ ਰਤਨਗੜ੍ਹ, ਜਗਜੀਤ ਸਿੰਘ ਰਤਨਗੜ੍ਹ ਪਹੁੰਚੇ ਨੇ, ਹੋਰ ਬੰਦੇ ਵੀ ਪਹੁੰਚੇ ਨੇ, ਹੌਲੀ ਹੌਲੀ ਹੋਰ ਵੀ ਆਉਣਗੇ। ਸਾਰਿਆਂ ਨੂੰ ਇਸ ਚੰਗੇ ਕੰਮ ਦੀ ਸ਼ੁਰੂਆਤ ਕਰਨ ਵਾਸਤੇ ਜੀ ਆਇਆਂ ਕਹਿੰਦਾ ਹੋਇਆ, ਸਵਾਗਤ ਕਹਿੰਦਾ ਹੋਇਆ ਸਾਰਿਆਂ ਦਾ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸ਼ਾਮ ਸਿੰਘ ਜੀ, ਪ੍ਰਧਾਨ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ। ਅਤੇ ਹੁਣ ਮੈਂ ਅੱਜ ਦੇ ਜਿਹੜੇ ਸਾਡੇ ਵਿੱਚ ਉਚੇਚੇ ਤੌਰ 'ਤੇ ਪਹੁੰਚੇ ਨੇ ਸਾਡੀ ਬੇਨਤੀ ਦੇ ਉੱਤੇ, ਸ਼ਹੀਦ ਭਾਈ ਰਵਿੰਦਰ ਸਿੰਘ ਲਿੱਤਰਾਂ ਦੇ ਪਿਤਾ ਬਾਪੂ ਬਲਦੇਵ ਸਿੰਘ ਜੀ, ਜਿਹੜੇ ਕਿ ਕੈਨੇਡਾ ਤੋਂ ਇੱਥੇ ਆਏ ਹੋਏ ਨੇ ਅਤੇ ਉਹ ਸਮਾਗਮਾਂ ਦੇ ਵਿੱਚ ਵੱਖ-ਵੱਖ ਥਾਂ 'ਤੇ ਪਹੁੰਚ ਰਹੇ ਨੇ। ਜਦੋਂ ਅਸੀਂ ਇਹਨਾਂ ਨਾਲ ਰਾਬਤਾ ਕੀਤਾ ਤਾਂ ਉਹਨਾਂ ਨੇ ਸਾਨੂੰ ਯਕਦਮ ਹਾਂ ਕੀਤੀ ਅਤੇ ਅਸੀਂ ਅੱਜ ਇਹ ਪ੍ਰੋਗਰਾਮ ਕਰਾਉਣ ਦੇ ਵਿੱਚ ਜਿਹੜੇ ਸਫਲ ਹੋ ਰਹੇ ਹਾਂਗੇ। ਸੋ ਮੈਂ ਬੇਨਤੀ ਕਰੂੰਗਾ ਬਾਪੂ ਜੀ ਨੂੰ ਵੀ ਉਹ ਇਸ ਸਾਕੇ ਬਾਰੇ ਅਤੇ ਸਾਕੇ ਦੇ ਸੰਬੰਧੀ ਬਣੇ ਕਮਿਸ਼ਨਾਂ ਦੀਆਂ ਰਿਪੋਰਟਾਂ ਬਾਰੇ, ਕਿਹੜੇ ਕਮਿਸ਼ਨਾਂ ਦੇ ਵਿੱਚੋਂ ਸਾਡੇ ਲਈ ਕੀ ਆਇਆ ਜਾਂ ਉਹਨਾਂ ਨੇ ਕਿੱਥੇ ਜਿਹੜੀ ਇਹਦੀ ਪੈਰਵਾਈ ਕੀਤੀ ਆ। ਅਤੇ ਸਰਕਾਰਾਂ ਇੱਕ ਪਾਸੇ ਕਹਿ ਰਹੀਆਂ ਨੇ ਵੀ ਇੱਥੇ ਕੋਈ ਗੋਲੀ ਨਹੀਂ ਚੱਲੀ RT ਦੇ ਰਾਹੀਂ, ਅਤੇ ਇੱਕ ਪਾਸੇ ਕਮਿਸ਼ਨ ਬਣਾ ਰਹੀਆਂ ਨੇ। ਸੋ ਜਿਹੜੇ ਸਾਰੇ ਝੂਠ ਨੇ ਜਾਂ ਜਿੰਨੀਆਂ ਵੀ ਸਰਕਾਰਾਂ ਨੇ ਉਹਨਾਂ ਨਾਲ ਪ੍ਰੋਮਿਸ ਕੀਤੇ ਅਤੇ ਉਦੋਂ ਬਾਅਦ ਉਹਦੇ 'ਤੇ ਕਿਸੇ 'ਤੇ ਵੀ ਉਹ ਖਰੇ ਨਹੀਂ ਉਤਰੇ ਹੈਗੇ। ਸੋ ਉਹਦੇ ਲਈ ਸਾਰੀਆਂ ਜਿਹੜੀ ਇੱਕ ਤਰਤੀਬ ਦੇ ਵਿੱਚ ਜਿਹੜੀ ਜਾਣਕਾਰੀ ਹੈ ਸਾਕਾ ਨਕੋਦਰ ਦੇ ਬਾਰੇ, ਉਹ ਸਾਡੇ ਨਾਲ ਹੁਣ ਸਾਂਝੀ ਕਰਨਗੇ ਬਾਪੂ ਬਲਦੇਵ ਸਿੰਘ ਜੀ।
ਸਭ ਤੋਂ ਪਹਿਲਾਂ ਮੈਂ ਜੱਜ ਸਾਹਿਬ ਟਾਇਲ ਇਹਨਾਂ ਦਾ, ਰਣਜੀਤ ਸਿੰਘ ਉਹਨਾਂ ਦਾ ਧੰਨਵਾਦ ਕਰਦਾ। ਤੀਸਰੀ ਵਾਰੀ ਅੱਜ ਮੈਂ ਇਹਨਾਂ ਦੇ ਦਰਸ਼ਨ ਕੀਤੇ ਆ। ਇਹਨਾਂ ਨੇ ਹਮੇਸ਼ਾ ਮੈਨੂੰ ਵਧੀਆ ਗਾਈਡ ਕੀਤਾ ਔਰ ਮੇਰੀ ਮਦਦ ਵੀ ਕੀਤੀ। ਪ੍ਰੋਫੈਸਰ ਮੋਹਨ ਸਿੰਘ, ਆਪਣੇ ਜਗਮੋਹਨ ਸਿੰਘ ਹੋਣਾ, ਅਸੀਂ ਅੰਮ੍ਰਿਤਸਰ ਵੀ ਹੁਣੇ ਇਕੱਠੇ ਹੋਏ ਸੀ 4 ਫਰਵਰੀ ਨੂੰ। ਮਨ ਸਾਹਿਬ ਵੀ ਉੱਥੇ ਹੀ ਸਨ। ਅਤੇ ਮੈਨੂੰ ਵੀ ਦਾਸ ਨੂੰ 40 ਸਾਲ ਹੋ ਗਏ ਨੇ। ਇਹ ਵੇਦਨਾ ਆਪਣੇ ਮਨ ਦੇ ਵਿੱਚ ਲੁਕਾ ਕੇ ਬੈਠਾ ਹੈ, ਨਾ ਕਿਸੇ ਨੂੰ ਦੱਸ ਸਕਦਾ, ਨਾ ਕਿਸੇ ਨੂੰ ਕੁਛ ਕਹਿ ਸਕਦਾ ਹੈ। ਮੈਂ ਕੁਛ ਆਪਣੇ ਵਿਚਾਰ ਪੇਸ਼ ਕਰੂੰਗਾ। ਸਿਰਫ ਦਿਲੋਂ ਮੁਹੱਬਤ ਜਿਨ ਸੇ ਹੀ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਢੇ ਕੱਚਿਆ, ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ, ਵਿਸਰਿਆ ਜਿਨ ਨਾਮ ਤੇ ਪੋਏ ਭਾਰਤੀਏ, ਆਪ ਲੀਏ ਲੜ ਲਾਏ ਦਰ ਦਰਵੇ ਸੇ, ਤਿੰਨ ਧਨ ਜਣੇ ਦੀ ਮਾਂ ਆਏ ਸਫਲ ਸੇ, ਪਰਵਤਗਾਰ ਅਪਾਰ ਅਗਮ ਅਪਾਰ ਤੂੰ, ਜਿਨਾ ਪਛਾਤਾ ਸੱਚ ਚੁੰਮਾ ਪੈਰ ਮੋ, ਤੇਰੀ ਪਨੇ ਖੁਦਾਏ ਤੂੰ ਬਖਸ਼ੰਦਗੀ, ਸ਼ੇਖ ਫਰੀਦੇ ਖੈਰ ਦੀ ਦੀਜੇ ਬੰਦਗੀ। ਅੱਜ ਇੱਥੇ ਉਹੀ ਸੱਚੇ ਆਏ ਹੋਏ ਹਨ ਜਿਨ੍ਹਾਂ ਨੂੰ ਉਸ ਖੁਦਾ ਦੀ ਖਲਕਤ ਨਾਲ ਪਿਆਰ ਹੈ। ਉਹਨਾਂ ਦਰਦਮੰਦਾਂ ਦਾ ਦਰਦ ਵੰਡਾਉਣ, ਇਨਸਾਫ ਦਿਵਾਉਣ, ਜ਼ਾਲਮ ਨੂੰ ਜ਼ੁਲਮਾਂ ਦਾ ਅਹਿਸਾਸ ਕਰਾਉਣ, ਲੋਕਾਂ ਨੂੰ ਜਗਾਉਣ ਲਈ ਇਕੱਤਰ ਹੋਏ ਹਨ। ਤੇ ਦਾਸ ਨੂੰ ਦਲੇਰੀ, ਹੌਸਲਾ ਦੇਣ, ਹੱਕ ਲਈ ਖੜਨ ਲਈ, ਪ੍ਰੇਰਿਤ ਕਰਨ ਲਈ ਇਕੱਤਰ ਹੋਏ ਹਨ। ਮੈਂ ਸਭ ਦਾ ਧੰਨਵਾਦ ਕਰਦਾ ਹਾਂ। ਪਰ ਅੱਜ ਦੇ ਇਨਸਾਫ ਦੇ ਚਾਰੇ ਥੰਮ ਡਗਮਗਾ ਚੁੱਕੇ ਹਨ, ਧੜਕ ਚੁੱਕੇ ਹਨ। ਬਾਬੇ ਫਰੀਦ ਜੀ ਦਾ ਇੱਕ ਹੋਰ ਸਲੋਕ ਹੈ, ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ, ਜੋ ਗੁਰ ਦੱਸੇ ਬਾਟ ਮਰੀਦਾ ਜੋਲੀਏ। ਦੇ ਮਾਰਗ 'ਤੇ ਚੱਲਦੇ ਇਹ ਚੱਲਣ ਵਾਲੇ ਹੁਣ ਥੱਕ ਜੋਧੇ ਚੱਲੀ ਜਾ ਰਹੇ ਹਨ। ਮੈਂ ਨਤਮਸਤਕ ਹਾਂ ਉਹਨਾਂ ਚਾਰਾਂ ਪੁੱਤਰਾਂ ਨੂੰ, ਰਵਿੰਦਰ ਸਿੰਘ, ਹਰਮਿੰਦਰ ਸਿੰਘ, ਬਲਤੀਰ ਸਿੰਘ, ਝਲਮਣ ਸਿੰਘ। ਇਹ ਉਹ ਬਾਪ ਹੈ ਜਿਹਨੂੰ ਲਾਸ਼ਾਂ ਦੇ ਕੋਲ ਖੜੇ ਨੂੰ ਲਵਾਰਸ ਬਣਾ ਦਿੱਤਾ ਗਿਆ ਸੀ। ਮੈਂ ਇਹਨਾਂ ਹੱਥਾਂ ਨਾਲ ਇਹਨਾਂ ਬੱਚਿਆਂ ਨੂੰ ਪਿਆਰ ਦਿੱਤਾ ਸੀ। 3 ਬੱਚੇ ਹਸਪਤਾਲ ਥੱਲੇ ਫਰਸ਼ 'ਤੇ ਲੇਟੇ ਹੋਏ ਸਨ ਅਤੇ ਉਹਨਾਂ ਦੇ ਕਫਨ ਪਾਏ ਹੋਏ ਸਨ। ਚੌਥਾ ਬੱਚਾ ਹਰਮਿੰਦਰ ਸਿੰਘ, ਜਿਹਦੇ ਮੂੰਹ 'ਚ ਗੋਲੀ ਮਾਰ ਕੇ ਮਾਰਿਆ ਸੀ, ਉਹਦੇ ਸਰੀਰ ਜਿਸ ਦਾ ਪੋਸਟਮਾਰਟਮ 5 ਵਜੇ ਹੋਇਆ, ਤੜਕੇ ਦੂਸਰਿਆਂ ਦਾ 9 ਤੋਂ 12 ਵਜੇ ਦੇ ਵਿੱਚ ਹੋਇਆ। ਔਰ ਇਹ ਸਾਰੇ ਪੋਸਟਮਾਰਟਮ ਕਰਾਉਣ ਵਾਲਾ ਦਰਬਾਰਾ ਸਿੰਘ ਗੁਰੂ, ਜਿਹੜਾ ਉਸ ਵੇਲੇ ਦਾ DC ਸੀ, ਮੇਰਾ ਖਿਆਲ ਸ਼ਾਇਦ ਉਹਨੂੰ ਕਦੀ ਕਾਨੂੰਨ ਪੜ੍ਹਿਆ ਹੀ ਨਾ ਹੋਵੇ ਕਿ ਸ਼ਾਮ ਤੋਂ ਬਾਅਦ ਪੋਸਟਮਾਰਟਮ ਨਹੀਂ ਹੋ ਸਕਦੇ। ਸ਼ਾਇਦ ਉਹਨੇ ਨਾ ਪੜ੍ਹਿਆ ਹੋਵੇ ਕਿ ਜੇ ਕੋਈ ਲਵਾਰਸ ਲਾਸ਼ ਅਨਾਊਂਸ ਵੀ ਕਰਨੀ ਹੈ, ਉਹਨਾਂ ਅਖਬਾਰਾਂ ਵਿੱਚ ਉਹਨਾਂ ਨੂੰ ਦੇਣਾ ਪੈਂਦਾ ਹੈ। ਜੇ ਸਾਡੇ ਅਫਸਰ, ਜੇ ਸਾਡੇ ਰਾਖੇ ਕਾਨੂੰਨ ਨੂੰ ਇਸ ਤਰ੍ਹਾਂ ਤੋੜ ਮਰੋੜਦੇ ਹੋਣ ਤੇ ਉਹਨਾਂ ਦਾ ਕੀ ਹੋ ਸਕਦਾ ਹੈ। ਮੈਂ ਸਰ ਰਣਜੀਤ ਸਿੰਘ ਉਹਨਾਂ ਨਾਲ ਇੱਕ ਗੱਲ ਕੀਤੀ ਸੀ। ਮੈਂ ਅੱਜ ਇੱਥੇ ਸ਼ਰੇਆਮ ਦੱਸਣੀ ਚਾਹੁੰਦਾ ਹਾਂ ਉਹ ਗੱਲ, ਕਿਉਂਕਿ ਮੈਂ ਸੱਚ ਨੂੰ ਹੁਣ ਉਜਾਗਰ ਕਰਨ ਲਈ ਸਿਰਫ ਤੇ ਸਿਰਫ ਆਇਆ। ਦਾਸ ਨੂੰ 10 ਵਜੇ ਰਾਤ ਦੇ ਗਿਆਨੀ ਮਹਾਲ ਸਾਹਿਬ, ਜਿਹੜੇ ਮੇਰੇ ਮਾਮਾ ਜੀ ਸਨ, ਫੋਨ ਕੀਤਾ ਉਹਨੂੰ ਨਕੋਦਰ ਤੋਂ। ਜਿਹੜੇ ਫੋਨ ਤੋਂ ਅਸੀਂ ਪਹਿਲਾਂ ਫੋਨ ਮਿਲਾਉਂਦੇ ਸੀ, ਉਸ ਵੇਲੇ ਐਕਸਚੇਂਜ ਹੁੰਦੀਆਂ ਸੀ। ਐਕਸਚੇਂਜ ਦੇ ਵਿੱਚ ਵੀ ਪੁਲਿਸ ਬੈਠੀ ਸੀ। ਦਾਸ ਦਾ ਦੋਸਤ ਸੋਹਣ ਲਾਲ, ਪਿੰਡ ਨਵਾਂ ਪਿੰਡ ਸ਼ੌਂਕੀਆਂ, ਉੱਥੇ ਅਸੀਂ ਹੁਣ ਬਾਹਰ ਆ ਕੇ ਇੱਕ ਬੰਦੇ ਨੂੰ ਭੇਜਿਆ, ਮੈਂ ਉੱਥੋਂ ਫੋਨ ਕਰਦੇ ਉਹਨਾਂ ਨੂੰ ਜਾ ਕੇ ਦੱਸ ਦੇ ਇਸ ਫੋਨ ਤੋਂ ਫੋਨ ਨਹੀਂ ਮਿਲਣਾ। ਫਿਰ ਅਸੀਂ ਹੋਰ ਫੋਨ ਤੋਂ ਜਾ ਕੇ ਫੋਨ ਮਿਲਾਇਆ, ਫੋਨ ਮਿਲ ਗਿਆ। ਮਾਹਲੂ ਸਾਹਿਬ ਨੂੰ ਫੋਨ ਕੀਤਾ,
ਉਹਨਾਂ ਨੇ ਬਰਨਾਲਾ ਸਾਹਿਬ ਨੂੰ ਕੀਤਾ, ਬਰਨਾਲਾ ਸਾਹਿਬ ਉਸ ਵੇਲੇ CM ਸੀ, ਉਹਨਾਂ ਨੇ ਫਿਰ ਮੁੜ ਕੇ ਮਾਹਲ ਸਾਹਿਬ ਨੂੰ ਕੀਤਾ, ਸਵੇਰੇ ਤੁਹਾਨੂੰ ਲਾਸ਼ਾਂ ਮਿਲਣਗੀਆਂ। ਬਡਾਲਾ ਸਾਹਿਬ ਮੇਰੇ MLA ਸੀ, ਮੈਂ ਉਹਨਾਂ ਨੂੰ ਫੋਨ ਕੀਤਾ, ਉਹ ਕਹਿੰਦੇ ਮੈਂ ਸਵੇਰੇ 8 ਵਜੇ ਇੱਥੇ ਪਹੁੰਚ ਜਾਵਾਂਗਾ। ਹੈਰਾਨੀ ਦੀ ਗੱਲ ਜਿਹੜੀ ਮੈਂ ਦੱਸਣ ਲੱਗਾ ਉਹ ਬਹੁਤ ਹੀ ਵੱਡੀ ਹੈ। ਪੁਲਿਸ ਨੂੰ 2 ਫੋਨ ਆਏ ਸਨ। ਇੱਕ ਆਇਆ ਸੀ ਕਿ ਲਾਸ਼ਾਂ 8 ਵਜੇ ਤੋਂ ਪਹਿਲਾਂ ਖੁਰਦ-ਬੁਰਦ ਕਰ ਦੇਣੀਆਂ। ਇੱਕ ਆਇਆ ਸੀ ਕਿ ਬਲਦੇਵ ਸਿੰਘ ਨੂੰ ਕਿੱਦਾਂ ਗਮਰਾਹ ਕਰਨਾ ਹੈ। ਔਰ ਮੈਨੂੰ ਲਾਸ਼ਾਂ ਕਿਸੇ ਪੋਲੀਟੀਕਲ ਪਾਰਟੀ ਨੇ ਨਹੀਂ ਦਵਾਈਆਂ, ਮੈਂ ਹੁਣੇ ਇਹਨਾਂ ਨੂੰ ਦੱਸਿਆ ਸੀ। ਮੇਰਾ ਬ੍ਰਦਰ ਦਾ ਉੱਥੇ ਸਰੂਰ ਹੋਟਲ ਸੀ, ਸਾਰੀ ਪੁਲਿਸ SDM ਤੁਹਾਨੂੰ ਪਤਾ ਹੀ ਹੈ, ਮੈਂ ਨਹੀਂ ਕੁਛ ਵੀ ਕਹਿਣਾ, ਸਾਰੇ ਉੱਥੇ ਲੰਗਰ ਛਕਦੇ ਹੁੰਦੇ ਸੀ। ਉਸ ਬੰਦੇ ਨੇ ਕਿਹਾ ਮੇਰੇ ਭਰਾ ਦਾ ਪੁੱਤਰ ਮਰ ਗਿਆ, ਉਹਦੀ ਲਾਸ਼ ਤਾਂ ਦਿਖਾ ਦਿਓ। ਤਾਂ ਇੱਕ ਪੁਲਿਸ ਅਫਸਰ ਨੇ ਫੋਨ ਕੀਤਾ, ਦਲਜੀਤ ਸਿੰਘ ਸਵੇਰੇ 7 ਵਜੇ ਤੋਂ ਪਹਿਲਾਂ ਆ ਕੇ ਲਾਸ਼ਾਂ ਦੇਖ ਲਿਓ, ਜੇ ਦੇਖਣੀਆਂ ਤਾਂ, ਨਹੀਂ ਤਾਂ 8 ਵਜੇ ਤੁਹਾਨੂੰ ਲਾਸ਼ਾਂ ਦਾ ਤੁਖਮ ਨਹੀਂ ਮਿਲਣਾ। ਕਿੱਦਾਂ ਸੌਂ ਸਕਦਾ ਸਾਂ ਮੈਂ। 6:30 ਵਜੇ ਅਸੀਂ ਪਹੁੰਚ ਗਏ ਸਰੂਰ ਹੋਟਲ 'ਚ। ਪੁਲਿਸ ਦੀ ਗੱਡੀ 'ਚ ਸਾਨੂੰ ਹਸਪਤਾਲ ਲਿਆਂਦਾ ਗਿਆ। ਮੈਨੂੰ 26 ਨੰਬਰ ਕਮਰਾ ਜਿਹੜਾ ਹਸਪਤਾਲ ਦਾ ਉੱਥੇ ਲੈ ਗਏ। ਮੇਰੇ ਨਾਲ ਦਲਜੀਤ ਸਿੰਘ ਵੀ ਸੀ, ਜਿਹੜਾ ਮੈਂ ਤੁਹਾਨੂੰ ਪਹਿਲਾਂ ਦੱਸਿਆ 3 ਲਾਸ਼ਾਂ ਥੱਲੇ ਸੀ, ਇੱਕ ਸਟ੍ਰੈਚਰ ਤੇ ਸੀ। ਮੈਂ ਲਾਸ਼ਾਂ ਨੂੰ ਪਿਆਰ ਦਿੱਤਾ, ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਮੈਂ ਲਾਸ਼ਾਂ ਦਾ ਬਾਹਰ ਸੁਣਦਾ ਵੀ ਬੇਵੱਸ ਹਾਂ, ਪਰਮਾਤਮਾ ਮੈਨੂੰ ਸਮਰਥ ਬਖਸ਼, ਮੈਂ ਕੀ ਕਰਾਂ। ਉੱਥੇ ਫਿਰ ਉਹਨਾਂ ਨੇ ਉਹ ਚਾਲ ਖੇਡੀ ਜਿਹੜੀ ਉਹਨਾਂ ਨੂੰ ਦੱਸੀ ਸੀ। ਕਹਿੰਦੇ ਜੀ CM ਸਾਹਿਬ ਦਾ ਫੋਨ ਆ ਗਿਆ ਆ, ਤੁਸੀਂ ਥਾਣਿਓਂ ਲਿਖਾ ਕੇ ਲੈ ਆਓ। ਮੈਂ ਕਮਲਾ ਉਹਨਾਂ ਦੀ ਗੱਲ 'ਚ ਆ ਗਿਆ। 10-15 ਮਿੰਟ ਮੈਂ ਜਾ ਕੇ ਥੱਲੇ ਬੈਠਾ ਰਿਹਾ, ਖੜਾ ਰਿਹਾ ਤੇ ਥਾਣੇ ਨੂੰ ਤੁਰ ਪਿਆ। ਅਜੇ ਮੈਂ ਰਸਤੇ ਵਿੱਚ ਹੀ ਜਾਣਾ, ਮੇਰਾ ਇੱਕ ਦੋਸਤ ਡਾਕਟਰ ਸਾਹਿਬ ਦਾ ਗੁਰੂ ਸਿੰਘ ਸਭਾ ਦੇ ਸਾਹਮਣੇ ਉਹਦਾ ਹਸਪਤਾਲ ਸੀ। ਮੈਂ ਜੇ ਉੱਥੇ ਤੱਕ ਹੀ ਗਿਆ ਸੀ ਕਿ 4 ਲਾਸ਼ਾਂ ਟਰਾਲੇ ਦੇ ਵਿੱਚ ਪਾ ਕੇ ਪੁਲਿਸ ਲਿਜਾ ਰਹੀ ਸੀ। ਮੈਨੂੰ ਪਤਾ ਲੱਗ ਗਿਆ ਹੁਣ ਲਾਸ਼ਾਂ ਨਹੀਂ ਮਿਲਣੀਆਂ। ਦੱਸਿਆ ਤਾਂ ਮੈਨੂੰ ਪਹਿਲਾਂ ਵੀ ਸੀ। ਖੈਰ ਮੈਂ ਥਾਣੇ ਚਲ ਗਿਆ। ਥਾਣੇ ਦਾ ਇੰਚਾਰਜ ਉਸ ਵੇਲੇ SSP D ਸਰਜੀਤ ਸਿੰਘ ਸੀ। ਮੈਂ ਉਹਨਾਂ ਨੂੰ ਜਾ ਕੇ ਕਿਹਾ ਬਈ ਮੈਨੂੰ ਉੱਥੋਂ ਭੇਜਿਆ, ਤੁਹਾਡੇ ਕੋਲ ਫੋਨ ਆਇਆ। ਉਹ ਕਹਿੰਦੇ ਇੱਥੇ ਬਹਿਣਾ, ਬਹਿ ਜਾ, ਲਾਸ਼ਾਂ ਨਹੀਂ ਤੈਨੂੰ ਮਿਲਣੀਆਂ, ਜਿੱਥੇ ਤੇਰਾ ਜ਼ੋਰ ਲੱਗਦਾ ਲਾ ਲੈ। ਮੈਂ ਉੱਥੇ ਧਰਨੇ 'ਤੇ ਬਹਿ ਗਿਆ। 8 ਵਜੇ ਤੋਂ ਬਾਅਦ ਮਾਹਲ ਸਾਹਿਬ ਵੀ ਆ ਗਿਆ, ਬਡਾਲਾ ਸਾਹਿਬ ਵੀ ਆ ਗਿਆ, 4 MLA ਵੀ ਆ ਗਏ, ਸੁਰਿੰਦਰ ਸਿੰਘ ਥੰਮਣਵਾਲ, ਸਰਜੀਤ ਸਿੰਘ ਮਨਿਹਾਸ, ਕੁਹਾੜ ਸਾਹਿਬ ਤੇ ਦਾਸ। ਕੇਸਗੜ੍ਹ ਦੇ ਜਥੇਦਾਰ ਸਾਹਿਬ ਦੇ ਉਹਨਾਂ ਦੀ ਮੇਰੀ ਮਾਮੀ ਜੀ, ਉਹਨਾਂ ਦੀ ਧਰਮ ਪਤਨੀ ਅਵਤਾਰ ਕੌਰ, ਉਹਨਾਂ ਦਾ ਡਰਾਈਵਰ, ਬਡਾਲਾ ਸਾਹਿਬ ਦਾ ਡਰਾਈਵਰ, ਮੇਰੀ ਬੈਂਕ ਦਾ, ਮੈਂ ਬੈਂਕ 'ਚ ਮੈਨੇਜਰ ਸੀ, ਨਰਿੰਦਰਜੀਤ ਸਿੰਘ ਬਿਰਕ ਪ੍ਰਧਾਨ, ਉਹਨਾਂ ਦੇ ਨਾਲ ਹਰਵੰਸ ਸਿੰਘ ਜਥੇਦਾਰ ਜਿਹੜਾ ਮਹਿਤਪੁਰ ਸਰਕਲ ਦਾ ਸੀ, ਮੈਂ ਉਹ ਵੀ ਉਹਨਾਂ ਦੇ ਨਾਲ ਆਇਆ। 2 ਜਥੇਦਾਰ ਜਿਹੜੇ ਸੀ, ਚਰਨ ਸਿੰਘ ਹੋਣੀ ਤੇ ਜਸਪਾਲ ਸਿੰਘ ਯੂਥ ਦਾ ਸੀਗਾ। ਅਸੀਂ ਸਾਰੇ ਉੱਥੇ ਧਰਨੇ 'ਤੇ ਬੈਠ ਗਏ। ਉਸ ਵੇਲੇ ਉਹਨਾਂ ਨੇ ਕਿਹਾ ਕਿ ਤੁਸੀਂ ਜਾ ਕੇ ਅਜੇ ਵੀ ਲਾਸ਼ਾਂ ਜੇ ਉਹਨੇ ਨਹੀਂ ਜਲਾਈਆਂ ਹੋਣੀਆਂ ਤਾਂ ਤੁਸੀਂ ਤਾਂ ਵੱਧ ਸਕੂਟਰ 'ਤੇ ਜਾ ਕੇ ਉੱਥੇ ਜਾ ਕੇ ਲਾਸ਼ਾਂ। ਮੈਂ ਜਸਪਾਲ ਸਿੰਘ ਨੂੰ ਨਾਲ ਲਿਆ। ਅਸੀਂ ਜਦੋਂ ਦੇਵੀ ਤਲਾ ਮੰਦਿਰ 'ਤੇ ਅੱਗੇ ਖੱਦਰ ਪੜ੍ਹਾ ਰਿਹਾ ਉਹਦੇ ਵਿੱਚ ਦੀ ਸਿੱਧੇ ਹੋਏ ਤਾਂ ਮੂਹਰੇ 4 ਲਾਸ਼ਾਂ 'ਤੇ ਮਿੱਟੀ ਦਾ ਤੇਲ ਪਾ ਕੇ ਅੱਗ ਲਾਈ ਸੀ ਤੇ ਐਡੀਆਂ ਲਾਟਾਂ ਬਲਦੀਆਂ ਸੀ। ਮੈਂ ਅੱਜ ਤੱਕ ਨਾ ਉਹ ਲਾਟਾਂ ਭੁੱਲ ਸਕਿਆ, ਨਾ ਉਹ ਬੱਚੇ ਭੁੱਲ ਸਕਿਆ। ਅੱਜ ਮੇਰਾ ਇਸ ਇਨਸਾਫ ਦੀ ਤੱਕੜੀ ਦਾ ਜਿਹੜੀ ਟੋਟੇ ਹੋਈ ਪਈ ਆ, ਕੋਈ ਇਤਬਾਰ ਨਹੀਂ ਰਿਹਾ। ਕਿਉਂ? 2023 ਦੀ ਗੱਲ ਹੈ। ਇਹਨਾਂ ਨੇ ਇੱਕ ਸੈੱਟ ਬਣਾਈ ਪੰਜਾਬ ਗੌਰਮੈਂਟ ਨੇ, ਜਿਹਦੇ ਅੱਜ ਚੀਫ ਮਿਨਿਸਟਰ ਦੇ ਮਾਨ ਸਾਹਿਬ ਨੇ, ਸਪੀਕਰ ਸਾਹਿਬ ਨੇ, ਉਹ ਸੈੱਟ ਦਾ ਜਿਹੜਾ ਚੇਅਰਮੈਨ ਸੀ SSP ਰੂਰਲ, ਹੁਣ ਗਾਹਾਂ ਉਹਦਾ ਚੇਅਰਮੈਨ ਬਣਾਤਾ DSP ਨਕੋਦਰ ਤੇ ਨਾਲ ਉਹਦੇ ਲਾਤਾ ਥਾਣੇਦਾਰ ਨਕੋਦਰ। ਤੇ ਵਿੱਚ ਇੱਕ ਕਲਾਸ ਪਾਈ ਕਿ ਤੁਸੀਂ ਜੋ ਵੀ ਕੁਛ ਗੱਲ ਕਰਨੀ ਆ ਬਲਦੇਵ ਸਿੰਘ ਨੂੰ ਨਾਲ ਲੈਣਾ। ਉਹਦੀ ਅਜੇ ਤੱਕ ਸਾਨੂੰ ਕਾਪੀ ਨਹੀਂ ਮਿਲੀ ਤੇ ਨਾਲ ਸਾਨੂੰ ਕਿਹਨੇ ਲੈਣਾ ਸੀ।
ਮਗਰੋਂ ADG ਜਿਹੜਾ ਇਹਨਾਂ ਦਾ ਅਟਾਰਨੀ ਜਨਰਲ ਹੁੰਦਾ, ਉਹਨਾਂ ਨੇ ਨਕੋਦਰ ਦੇ DSP ਤੋਂ ਇੱਕ ਬਿਆਨ ਦਵਾ ਕੇ ਇੱਥੇ ਹਾਈ ਕੋਰਟ 'ਚ ਦਿੱਤੇ ਆ ਵੀ ਅਸੀਂ ਜਿਹੜੀ ਇਹਨਾਂ ਦੀ ਚੀਜ਼ਾਂ ਗੁਆਚੀਆਂ ਹੈਗੀਆਂ, ਜਿਹੜੇ ਕਾਗਜ਼ ਗੁਆਚਿਆ, ਉਹਨਾਂ ਦੀ ਇੱਕ FIR ਦਰਜ ਕਰ ਲਈ ਹੈ। ਉਸ FIR ਦੀ ਨਕਲ ਵੀ ਅੱਜ ਤੱਕ ਕੋਈ ਨਹੀਂ ਮਿਲੀ। ਜਦ ਮੈਂ ਪਾਈ ਤਾਂ ਉਹ ਮੈਨੂੰ 86 ਵਾਲੀਆਂ ਪਹਿਲੀਆਂ ਪੁਰਾਣੀਆਂ ਚਾਰੇ ਦੇ ਦਿੱਤੀਆਂ। ਇੱਕ ਗਲਤ ਐਫੀਡੇਵਿਟ ਦੇ ਦਵਾ ਕੇ AG ਨੇ ਇਸ ਗੌਰਮੈਂਟ ਦੇ ਨੇ, ਅਤੇ ਇੱਕ DSP ਨੇ ਇੱਥੇ ਬਿਆਨ ਦਿੱਤੇ ਹੈ ਜੋ ਝੂਠੇ ਹੈ, ਔਰ ਅਦਾਲਤ ਨੇ ਉਹ ਮੰਨ ਲਿਆ। ਸਾਡੇ ਵਕੀਲ ਨੂੰ ਸੁਣੇ ਨਹੀਂ, ਉਹ ਕਹਿੰਦੇ ਨੇ ਜੀ ਜੋ ਇਹ ਕਹਿੰਦੇ ਬਣ ਗਈ ਆ, ਹੁਣ ਸੈੱਟ ਤੁਹਾਡੀ ਬਣ ਗਈ, ਸੈੱਟ ਤੁਸੀਂ ਕਹਿੰਦੇ ਸੀਗੇ, ਸੈੱਟ ਇਹਨਾਂ ਨੂੰ ਬਣਾਤੀ ਹੈ, ਅਤੇ ਉਹ ਸੈੱਟ ਦਾ ਜਿਹੜਾ ਰਿਜ਼ਲਟ ਆਇਆ ਵੀ ਅੱਜ ਤੱਕ ਸਾਨੂੰ ਨਹੀਂ ਮਿਲਿਆ। ਤੁਸੀਂ ਅੱਜ ਇੱਥੇ ਜਿਹੜੀ ਇਕੱਤਰਤਾ ਆਇਆ, ਇੱਥੇ ਦੀ ਇਕੱਤਰਤਾ, ਮੇਰੇ ਮਨ ਨੂੰ ਇੰਨਾ ਹੌਸਲਾ ਹੋਇਆ ਜਦੋਂ ਮੈਨੂੰ ਫੋਨ ਗਿਆ ਇਹਨਾਂ ਦਾ, ਅਸੀਂ ਉੱਥੇ ਇੱਕ ਸੈਮੀਨਾਰ ਰੱਖਿਆ, ਉਹਦੇ ਵਿੱਚ ਆਹ ਬੰਦੇ ਆਉਣੇ ਆ ਜਿਹੜੇ ਸੱਚ ਨੂੰ ਪਿਆਰ ਕਰਦੇ ਆ, ਜਿਹੜੇ ਲੋਕਾਂ ਲਈ ਇਨਸਾਫ ਲੜਦੇ ਆ, ਜਿਹੜੇ ਲੋਕਾਂ ਨੂੰ ਇਨਸਾਫ ਲੈ ਕੇ ਦੇਣਗੇ। ਮੈਂ 4 ਵਜੇ ਦਾ ਉੱਠ ਕੇ ਆਇਆ, ਧੁੰਦ ਦੇ ਵਿੱਚ ਮੈਂ ਗੱਡੀ, ਮੈਂ ਇਹਨੂੰ ਰਣਜੀਤ ਸਿੰਘ ਉਹਨਾਂ ਨੂੰ ਮੈਂ ਥੋੜ੍ਹੇ ਜਿਹੇ ਹਫ਼ਤੇ 2 ਕੀ ਹੋਏ ਮਿਲ ਕੇ ਗਿਆ। ਮੈਂ ਹੁਣ ਇਕੱਲਾ ਹੀ ਆਉਣਾ, ਕਿਉਂ ਆਉਣਾ ਕਿ ਮੈਨੂੰ ਪਤਾ ਜੇ ਕਦੋਂ ਵੀ ਉਹ ਗੋਲੀ ਚਲਾਉਣ ਤਾਂ ਮੇਰਾ ਕੋਈ ਬੱਚਾ ਨਾ ਮਰੇ, ਬੜਾ ਬਸ਼ੱਕ ਦੀ ਚੱਲ ਜਾਏ। ਉਹ ਵੀ ਕਰਨਗੇ, ਕਰ ਸਕਦੇ ਨੇ। ਇਸ ਕਰਕੇ ਤੁਸੀਂ ਜਿੰਨੇ ਆਏ ਮੈਂ ਸਾਰਿਆਂ ਦਾ ਧੰਨਵਾਦ ਕਰਦਾ। ਬਾਕੀ ਜਿੰਨੀਆਂ ਵੀ ਗੱਲਾਂ ਇੰਟਰਨੈਟ 'ਤੇ ਪਈਆਂ, sakanakoder@.com 'ਤੇ ਸਾਰਾ ਕੁਛ ਦੇਖਿਆ ਜਾ ਸਕਦਾ ਹੈ। ਅੱਜ ਤੱਕ ਜੋ ਵੀ ਹੋਇਆ, 4 ਨਹੀਂ ਜਿੰਨੇ ਵੀ CM ਆਏ ਆ, ਕਿਸੇ CM ਨੂੰ ਘੱਟ ਤੋਂ ਘੱਟ 10-10 ਚਿੱਠੀਆਂ ਲਿਖੀਆਂ। ਹੁਣ ਮੈਂ ਇੱਕ ਚਿੱਠੀ ਲਿਖੀ ਸੀ ਆਪ ਦੇ ਪੰਜਾਬ ਦੇ ਮੌਜੂਦਾ CM ਨੂੰ ਕਿ ਮੇਰੀ ਇਹ ਲਾਸਟ ਚਿੱਠੀ ਹੈ, ਮੈਂ ਮੁੜ ਕੇ ਕਿਸੇ ਨਾ CM ਨੂੰ, ਨਾ ਕਿਸੇ SSP ਨੂੰ, ਨਾ ਕਿਸੇ DGP ਨੂੰ, ਨਾ ਕਿਸੇ ਗਵਰਨਰ ਨੂੰ, ਨਾ ਕਿਸੇ ਦਿੱਲੀ ਵਾਲੇ ਕਿਸੇ ਕਰਤਾ ਧਰਤਾ, ਮੈਂ ਕੋਈ ਵੀ ਅਪੀਲ ਨਹੀਂ ਕਰਾਂਗਾ। ਮੇਰੀ ਉਸ ਪਰਮਾਤਮਾ 'ਤੇ ਡੋਰੀ ਹੈ, ਮੈਂ ਉਸ ਪਰਮਾਤਮਾ ਨੂੰ ਮੰਨਦਾ ਹਾਂ, ਅਤੇ ਮੈਂ ਉਸ ਪਰਮਾਤਮਾ ਤੋਂ ਆਸ ਕਰਦਾ ਵੀ ਅੱਜ ਜਿੱਦਾਂ ਤੁਸੀਂ ਮੈਨੂੰ ਸਹਿਯੋਗ ਦਿੱਤਾ, ਜੇ ਤੁਹਾਡਾ ਇੱਦਾਂ ਹੀ ਸਹਿਯੋਗ ਰਿਹਾ, ਮੈਂ ਇਹਨਾਂ ਦੀ ਸੱਚਾਈ ਦੁਨੀਆ 'ਤੇ ਨਸ਼ਰ ਕਰੂੰਗਾ। ਔਰ ਅਸੀਂ ਇਹ ਜਿਹੜਾ ਕੇਸ ਹੈਗਾ, ਤੁਹਾਨੂੰ ਇੱਕ ਖੁਸ਼ੀ ਦੀ ਗੱਲ ਦੱਸਦਾ ਹੈ, ਅਮਰੀਕਾ ਦੀਆਂ 11 ਕਾਉਂਟੀਆਂ, ਸੈਕਰਾਮੈਂਟੋ ਦੀ ਅਸੈਂਬਲੀ, ਉੱਥੇ ਦੀ ਕਾਂਗਰਸ ਨੇ ਸਾਕਾ ਨਕੋਦਰ ਨੂੰ ਮਾਨਤਾ ਦਿੱਤੀ ਹੈ। ਐਡਮਿੰਟਨ ਦੀ ਅਸੈਂਬਲੀ ਨੇ, ਟੋਰਾਂਟੋ ਦੀ ਅਸੈਂਬਲੀ ਨੇ, ਉਹਨਾਂ ਨੇ ਵੀ ਦੇ ਦਿੱਤੀ ਹੈ। ਸਾਡਾ ਉੱਥੇ ਵੀ ਜੋ ਬਹੁਤ ਮਦਦ ਕਰ ਰਹੇ ਨੇ ਉੱਥੇ ਮੇਰੀ, ਹਰੇਕ ਗੁਰਦੁਆਰੇ ਵਾਲੇ ਮੈਨੂੰ ਕਹਿੰਦੇ ਬਲਦੇਵ ਸਿੰਘ ਤੁਸੀਂ ਫਿਕਰ ਨਾ ਕਰੋ, ਅਸੀਂ ਤੁਹਾਡੇ ਨਾਲ ਖੜ੍ਹੇ ਹਾਂ। ਅੱਜ ਮੇਰਾ ਹੌਸਲਾ ਇੰਨਾ ਵੱਧ ਗਿਆ ਜਦੋਂ ਮੈਂ ਆਹ ਸ਼ਖਸੀਅਤਾਂ ਦੇਖੀਆਂ, ਅਤੇ ਮੈਂ ਮਾਨ ਸਾਹਿਬ ਨੇ ਵੀ ਉੱਥੇ ਕਿਹਾ ਸੀਗਾ ਅੰਮ੍ਰਿਤਸਰ ਕਿ ਸੁਪਰੀਮ ਕੋਰਟ 'ਚ ਜਾਣਾ ਚਾਹੀਦਾ। ਮੈਨੂੰ SC ਅਰੋੜਾ ਸਾਹਿਬ ਨੇ ਕਿਹਾ ਆਪਾਂ ਨੂੰ ਕੋਈ ਰਿਕਾਰਡ ਤਾਂ ਕੋਲ ਨਹੀਂ, ਕਾਹਦੇ 'ਤੇ ਚੱਲ ਜਾਈਏ, ਕਿੱਦਾਂ ਚੱਲ ਜਾਈਏ, ਕੁਛ ਦਿੰਦੇ ਤਾਂ ਹੈ ਹੀ ਨਹੀਂ। ਸਾਡੇ ਕੋਲ ਤਾਂ ਇੱਕ ਪੱਤਰ ਵੀ ਨਹੀਂ ਹੈ, ਉਹ ਵੀ ਜਾ ਕੇ 18 'ਚ ਮਿਲਿਆ ਸੀ, ਫੂਲਕਾ ਸਾਹਿਬ ਅਤੇ ਕਮਰ ਸੰਧੂ ਅਤੇ ਗਾਂਧੀ ਜੀ ਨੇ ਲੈ ਕੇ ਦਿੱਤਾ। ਇਸ ਕਰਕੇ ਮੇਰੀ ਤੁਹਾਡੇ ਸਾਰਿਆਂ ਦੇ ਆਇਆਂ ਦੀ ਮੈਂ ਆਪਣੇ ਦਿਲੋਂ ਧੰਨਵਾਦ ਕਰਦਾ। ਸਾਰੇ ਰਣਜੀਤ ਸਿੰਘ ਉਹਨਾਂ ਦਾ ਵੀ, ਪ੍ਰੋਫੈਸਰ ਜਗਮੋਹਨ ਸਿੰਘ ਉਹਨਾਂ ਦਾ ਵੀ, ਜਿਹੜੇ ਮੇਰੇ ਬੱਚੇ ਨੂੰ ਵੀ ਗਾਈਡ ਕਰਦੇ ਆ, ਅਤੇ ਆਹ ਜਿਹੜੇ ਮੇਰੇ ਛੋਟੇ ਬੱਚੇ ਜਿਹੜੇ ਤੁਸੀਂ ਅੱਜ ਆਏ ਨਾ ਮੈਨੂੰ ਪਿਆਰ ਦਿੱਤਾ, ਮੈਂ ਭੁੱਲ ਨਹੀਂ ਸਕਦਾ। ਇਹਨਾਂ ਦੇ ਪਰਿਵਾਰ ਜਿੰਨੇ ਵੀ ਸੀ ਨਾ, ਚਲੁੱਪਰ ਵਾਲੇ ਸ਼ੰਕਰ ਸਿੰਘ ਹੋਣੀ, ਪ੍ਰੀਤਮ ਕੌਰ ਜਦੋਂ ਬੂਹਾ ਖੜਕਦਾ ਸੀ ਨਾ, ਇਹਦੀ ਮਾਂ ਜਦੋਂ, ਉਹ ਕਹਿੰਦੀ ਸੀ ਹਰਮਿੰਦਰ ਆ ਗਿਆ। ਕਰਤਾਰ ਸਿੰਘ ਜਿਹੜੇ ਰਾਮਗੜ੍ਹ ਦੇ ਨੇ, ਉਹਨਾਂ ਦੀ ਘਰ ਵਾਲੀ ਲਾਜਵੰਤੀ ਮੇਰੀ ਭੈਣ, ਮੈਨੂੰ ਪਤਾ ਅਸੀਂ ਜਿੰਨੀ ਵਾਰ ਵੀ ਮਨਾਇਆ ਮੇਰੇ ਕੋਲ ਆਉਂਦੇ ਰਹੇ ਆ, ਉਹ ਵੀ ਕਹਿੰਦੇ ਸੀ ਭਾਜੀ ਤੁਸੀਂ ਧੰਨ ਆ, ਤੁਸੀਂ ਲੜ ਸਕਦੇ, ਸਾਡੇ ਕੋਲ ਇੰਨੀ ਤਾਕਤ ਨਹੀਂ, ਤਾਕਤ ਤਾਂ ਪਰਮਾਤਮਾ ਨੇ ਦੇਣੀ ਹੈ। ਇਵੇਂ ਹੀ ਸਾਹਿਬ ਮਹਿੰਦਰ ਸਿੰਘ ਜੀ ਹੋਣੀ, ਉਹਨਾਂ ਦੀ ਘਰ ਵਾਲੀ ਰਛਪਾਲ ਕੌਰ ਅਤੇ ਉਹਨਾਂ ਦੀ ਬੇਟੀ ਜਿਹੜੀ ਹੈਗੀ ਆ ਰਾਣੀ ਰਾਜਮਿੰਦਰ, ਉਹ ਪੁੱਤਰੀਆਂ ਮੇਰਾ ਇੰਨਾ ਸਾਥ ਦਿੰਦੀਆਂ, ਮੈਨੂੰ ਬਾਪੂ ਸਾਥਦੀਆਂ। ਇਹ ਗੱਲ ਮੈਂ ਹੋਰ ਦੱਸਣੀ ਚਾਹੁੰਦਾ ਤੁਹਾਨੂੰ। ਇੱਕ ਵਾਰੀ ਮੈਂ ਚਲੁੱਪਰ ਚਲੇ ਗਿਆ ਬਹੁਤ ਸਵੇਰੇ ਗਿਆ, ਮੈਨੂੰ ਬੇਟੀ ਪਤਾ ਕੀ ਕਹਿੰਦੀ ਮੈਨੂੰ ਲੱਗਦਾ ਅੰਕਲ ਜੀ ਤੁਸੀਂ ਰੋਟੀ ਨਹੀਂ ਖਾਧੀ ਹੈ। ਜਿੱਦਾਂ ਜਿਹਨਾਂ ਨੇ ਮੈਨੂੰ ਪੁੱਛਿਆ ਤੁਸੀਂ ਪ੍ਰਸ਼ਾਦਾ ਛਕਣਾ, ਮੈਂ ਕਿਹਾ ਖਾਧੀ ਤਾਂ ਹੈ ਨਹੀਂ ਪੁੱਤ। ਕਹਿੰਦੀ ਦਹੀਂ ਹੈਗਾ, ਮੈਂ ਤੁਹਾਨੂੰ ਇੱਕ ਪਰੌਠਾ ਲਾ ਦਾਂ। ਅੱਜ ਵੀ ਮੈਂ ਉਹੀ ਪਰੌਠਾ ਖਾਧਾ ਹੈ, ਅੱਜ ਵੀ ਮੈਨੂੰ ਉਹ ਬੇਟੀ ਯਾਦ ਆਉਂਦੀ ਹੈ। 3 ਭੈਣਾਂ ਉਹਦੀਆਂ ਵਿਚਾਰੀਆਂ ਤੜਫ ਰਹੀਆਂ, ਰੱਖੜੀਆਂ ਬੰਨਣ ਤੋਂ ਆਪਣੇ ਭਰਾਵਾਂ ਨੂੰ ਦੇਖ ਰਹੀਆਂ। ਸਾਡਾ ਸਾਥ ਦਿਓ, ਸੱਚ ਨੂੰ ਉਜਾਗਰ ਕਰਨਾ। ਸੱਚ, ਇਨਸਾਫ ਨਹੀਂ ਮਿਲਣਾ ਇਸ ਦੁਨੀਆ 'ਤੇ, ਇਨਸਾਫ ਨਹੀਂ ਮਿਲ ਸਕਦਾ। ਇਨਸਾਫ ਖੋਣਾ ਪੈਣਾ। ਕਦੋਂ ਖੋਊਗੀ ਕੌਮ, ਕਦੋਂ ਉੱਠੂਗੀ, ਕਦੋਂ ਜਾਗੂਗੀ,
ਇਹ ਮੈਂ ਨਹੀਂ ਕਹਿ ਸਕਦਾ। ਮੈਂ ਸੰਤ ਰਾਮਦਾਸੀ ਦਾ ਬਹੁਤ ਉਪਾਸ਼ਕ ਸੀ, ਮੈਂ ਸਦਾ ਬੋਲਦਾ ਨਾ, ਹੁਣ ਵੀ ਮੈਂ ਉਹਦੀ 4 ਲਾਈਨਾਂ ਕਹਿ ਕੇ ਹੀ ਮੈਂ ਆਪਣਾ ਲੈਕਚਰ ਖਤਮ ਕਰ ਦੇਣਾ। ਲੋਕੋ ਬਾਜ ਆ ਜਾਓ ਝੂਠੇ ਲੀਡਰਾਂ ਤੋਂ, ਲੋਕੋ ਬਾਜ ਆ ਜਾਓ ਝੂਠੇ ਲੀਡਰਾਂ ਤੋਂ, ਇਹ ਨਹੀਂ ਦੇਸ਼ ਨੂੰ ਬਿਲੇ ਲਗਾ ਛੱਡਣਾ। ਲੋਕੋ ਬਾਜ ਆ ਜਾਓ ਝੂਠੇ ਲੀਡਰਾਂ ਤੋਂ, ਇਹ ਨਹੀਂ ਦੇਸ਼ ਨੂੰ ਬਿਲੇ ਲਗਾ ਛੱਡਣਾ, ਇਹ ਨਹੀਂ ਦੇਸ਼ ਦਾ ਫੱਕਾ ਵੀ ਛੱਡਣਾ ਨਹੀਂ, ਇਹ ਨਹੀਂ ਤੁਹਾਨੂੰ ਵੀ ਵੇਚ ਕੇ ਖਾ ਛੱਡਣਾ। ਅਸੀਂ ਆਪਣਾ ਸਮਝ ਕੇ ਵੋਟ ਪਾਈ, ਅਸੀਂ ਆਪਣੇ ਸਮਝ ਕੇ ਵੋਟ ਪਾਈ, ਇਹ ਨਹੀਂ ਵੋਟ ਦਾ ਸਿੱਲਾ ਵੀ ਤਾਰਿਆ ਨਾ, ਸਾਨੂੰ ਦੁੱਖਾਂ ਵਾਲਿਆ ਦੁੱਧ ਵਾਂਗੂ ਇਹ ਨਹੀਂ ਪਾਣੀ ਦਾ ਛਿੱਟਾ ਵੀ ਮਾਰਿਆ, ਸਾਨੂੰ ਦੁੱਖਾਂ ਵਾਲਿਆ ਦੁੱਧ ਵਾਂਗੂ ਇਹ ਨਹੀਂ ਪਾਣੀ ਦਾ ਛਿੱਟਾ ਵੀ ਮਾਰਿਆ ਨਾ। ਅੱਜ ਤੱਕ ਕੋਈ ਸਿਆਸੀ ਬੰਦੇ ਨੇ ਕਿਸੇ ਨੇ ਮੇਰੀ ਕੋਈ ਸਾਥ ਨਹੀਂ ਦਿੱਤੀ, ਜਿੰਨੀ ਵੀ ਦਿੱਤੀ ਆ ਉਹਨਾਂ ਨੇ ਦਿੱਤੀ ਆ ਜਿਹੜੇ ਜਥੇਬੰਦੀਆਂ ਚਲਾਉਂਦੇ ਆ ਜਾਂ ਜਿਹੜੇ ਵਕੀਲ ਆ ਸੱਚ ਹੱਕ ਤੇ ਖੜੇ ਆ। ਇਸ ਕਰਕੇ ਮੈਂ ਫਿਰ ਉਸ ਅਕਾਲ ਪੁਰਖ ਅੱਗੇ ਅਰਦਾਸ ਕਰਦਾ, ਅੱਜ ਦੀ ਇਸ ਵਿਸ਼ੇਸ਼ ਇਕੱਤਰਤਾ ਜਿਹੜੀ ਹੈਗੀ ਆ ਇਹਦੀ ਗੂੰਜ CM ਦੇ ਕੰਨਾਂ 'ਚ ਕਿਤੇ ਪੈ ਜਾਏ, ਕਿਸੇ ਭੁਲੇਖੇ 'ਚ ਨਾ ਰਹੇ। ਜਿੱਦਾਂ ਪਹਿਲੇ ਉਹਨਾਂ ਦੀ ਝੋਲੀ ਚੱਕਦੇ ਫਿਰਦੇ, ਤੂੰ ਵੀ ਉਹਨਾਂ ਦੀ ਝੋਲੀ ਚੱਕਦਾ ਫਿਰਦਾ। ਝੋਲੀ ਚੱਕਣੀ ਬੰਦ ਕਰ ਦਿਓ, ਲੋਕਾਂ ਦੇ ਕੰਮ ਕਰੋ, ਲੋਕਾਂ ਨੂੰ ਨੌਕਰੀਆਂ ਦਿਓ। ਬੱਚੇ ਢਿੱਡੋਂ ਭੁੱਖੇ ਤੁਰੇ ਫਿਰਦੇ ਨੇ, ਉਹ ਉਹਨਾਂ ਨੂੰ ਰੋਟੀ ਖਾਣ ਨੂੰ ਨਹੀਂ ਮਿਲਦੀ ਤੇ ਤੁਸੀਂ ਗੁਲਛਰਰੇ ਉਡਾਉਂਦੇ ਆ, ਇੱਕ ਦੂਸਰੇ ਨੂੰ ਗਾਲਾਂ ਕੱਢੀ ਜਾਂਦੇ ਆ। ਮੈਂ ਇੰਨਾ ਕਹਿੰਦਾ ਹੋਇਆ ਖਿਮਾ ਦਾ ਜਾਚਕ ਹਾਂ। ਸਰ ਰਣਜੀਤ ਸਿੰਘ ਹੁਣਾਂ ਦਾ ਇੱਕ ਵਾਰੀ ਫੇਰ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਬਾਪੂ ਜੀ ਦਾ, ਜਿਨ੍ਹਾਂ ਨੇ ਸਾਨੂੰ ਜਿਹੜੀ ਇਹ ਸਾਡੇ ਸ਼ਹੀਦਾਂ ਦੀ ਸ਼ਹਾਦਤ ਹੋਈ ਉਹਦੇ ਬਾਰੇ ਤੇ ਜਿਹੜੀਆਂ ਸਾਡੀਆਂ ਦੁਨਿਆਵੀ ਕੋਟਾਂ ਨੇਗੀਆਂ ਉਹਦੇ ਵਿੱਚੋਂ ਇੱਕ ਇਨਸਾਫ ਦੀ ਜਿਹੜੀ ਕਿਰਨ ਸਾਨੂੰ ਕੋਈ ਨਹੀਂ ਦਿਖਦੀ ਉਹਦੇ ਬਾਰੇ ਦੱਸਿਆ। ਤੇ ਦੂਜੀ ਗੱਲ ਇਹ ਹੈਗੀ ਵੀ ਜਿਹੜੇ ਇਹ 4 ਸ਼ਹੀਦ ਨੇ ਇਹ ਸਾਡੀ ਕੌਮ ਦੇ ਸ਼ਹੀਦ ਨੇ। ਬਾਪੂ ਜੀ ਦਾ ਪੁੱਤਰ ਰਵਿੰਦਰ ਸਿੰਘ ਲਿੱਤਰਾਂ ਹੋ ਸਕਦੇ ਨੇਗੇ, ਪਰ ਇਹ ਸਾਡੀ ਕੌਮ ਦੇ ਸ਼ਹੀਦ ਨੇ। ਅਸੀਂ ਬਾਪੂ ਜੀ ਨਾਲ ਵਾਅਦਾ ਕਰਦੇ ਹਾਂ ਤੇ ਜਿੰਨੇ ਜੋਗੇ ਅਸੀਂ ਹੈਗੇ ਹਾਂ ਤਾਂ ਅਸੀਂ ਉੱਦਾਂ ਕਾਰਜ ਕਰਦੇ ਰਹਾਂਗੇ, ਜਿਹਦੇ ਵਿੱਚ ਅੱਜ ਸਾਡੇ ਜਿਹੜੇ ਬੁਲਾਰੇ ਨੇ ਉਹ ਵੀ ਇਸੇ ਕਾਰਜ ਦੀ ਲੜੀ ਦੇ ਵਿੱਚ ਹੀ ਸਾਡੇ ਕਿ ਨਿੱਕੇ ਜਿਹੇ ਸੱਦੇ ਦੇ ਕਿਉਂਕਿ ਪਹੁੰਚੇ ਨੇਗੇ। ਤੇ ਹੁਣ ਮੈਂ ਬੇਨਤੀ ਕਰੂੰਗਾ ਜਿਹੜੀ ਆਪਾਂ ਅਗਲੀ ਸੈਮੀਨਾਰ ਦੀ ਕਾਰਵਾਈ ਸ਼ੁਰੂ ਕਰਨ ਲੱਗਿਆ, ਤੇ ਮੈਂ ਬੇਨਤੀ ਕਰੂੰਗਾ ਹੁਣ ਅਗਲੇ ਬੁਲਾਰੇ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਜੀ ਸਾਡੇ ਨਾਲ ਸਾਂਝ ਪਾਉਣਗੇ। ਤੇ ਅਸੀਂ ਧੰਨਵਾਦ ਕਰਦੇ ਹਾਂ ਜਸਪਾਲ ਸਿੰਘ ਸਿੱਧੂ ਜੀ ਵੀ ਪਹੁੰਚ ਚੁੱਕੇ ਨੇ ਸਾਡੇ ਵਿੱਚ। ਤੇ ਹੁਣ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਸਾਹਿਬ। ਸਾਰੇ ਹਾਜ਼ਰੀਨ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਜਿਨ੍ਹਾਂ 4 ਸਿੰਘਾਂ ਸ਼ਹੀਦਾਂ ਦੀ ਯਾਦ ਵਿੱਚ ਜੁੜ ਬੈਠੇ ਹਾਂ, ਇਹਨਾਂ ਦਾ 40ਵੀਂ ਸ਼ਹੀਦੀ ਵਰ੍ਹੇਗੰਢ ਜਿਹੜੀ ਉਸ ਦਿਨ 4 ਫਰਵਰੀ ਨੂੰ ਅਕਾਲ ਤਖਤ ਸਾਹਿਬ ਤੇ ਅਰਦਾਸ ਕਰਕੇ ਮਨਾਈ ਸੀ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ। ਤੇ ਮੈਂ ਕੋਈ ਵਕੀਲ ਹੋਣ ਦੇ ਨਾਤੇ ਕੋਈ ਕਾਨੂੰਨੀ ਪੱਖ ਤੋਂ ਜ਼ਿਆਦਾ ਗੱਲ ਨਹੀਂ ਕਰਨ ਦਾ ਇੱਛਕ, ਕਿਉਂਕਿ ਕਾਨੂੰਨ ਵੇਤਾ ਤੇ ਜਸਟਿਸ ਸਾਹਿਬ ਬੈਠੇ ਨੇ, ਉਹ ਜ਼ਿਆਦਾ ਵੱਡੀ ਗੱਲ ਕਰ ਸਕਦੇ ਆ। ਮੈਂ ਤਾਂ ਇਹਦੇ ਪੱਖਾਂ ਦੀ ਗੱਲ ਕਰਾਂਗਾ, ਕਿਉਂਕਿ 40 ਸਾਲ ਹੋ ਗਏ, ਅਸੀਂ ਕਿੰਨਾ ਚਿਰ ਤੱਕ ਲੜਾਈ ਲੜਾਂਗੇ ਜਾਂ ਕਿੰਨਾ ਸਾਨੂੰ ਸਮਾਂ ਦੇਵੇਗੀ ਹੋਰ ਸਰਕਾਰਾਂ ਜਾਂ ਜੋ ਪ੍ਰਸ਼ਾਸਨ ਆ, ਜੋ ਹਕੂਮਤ ਹੈ। ਸੋ ਇਹਦੇ 4-5 ਪੱਖ ਜਿਹੜੇ ਆ ਬਣਦੇ ਆ। ਇੱਕ ਤਾਂ ਸਿੱਖੀ ਪੱਖ ਤੋਂ ਜਿਹੜੀ ਵੱਡੀ ਗੱਲ ਆ ਉਹ ਇਹੀ ਆ ਕਿ ਇਹ ਸ਼ਹੀਦ ਨੇ, ਇਹ ਉਸੇ ਤਰ੍ਹਾਂ ਸ਼ਹੀਦ ਨੇ ਜੋ ਗੁਰੂ ਅਰਜਨ ਪਾਤਸ਼ਾਹ ਤੋਂ ਸ਼ਹਾਦਤ ਦੀ ਲੜੀ ਚੱਲੀ ਸੀ ਤੇ ਅੱਜ ਤੱਕ ਜਾਰੀ ਹੈ। ਤੇ ਮੌਜੂਦਾ ਸਮੇਂ 'ਚ ਭਾਈ ਹਰਦੀਪ ਸਿੰਘ ਨਿੱਜਰ ਤੱਕ ਇਹ ਸਾਰੇ ਉਸੇ ਲੜੀ ਦੇ ਸ਼ਹੀਦ ਨੇ ਜੋ ਸੱਚ ਦੀ ਜੰਗ ਲੜੀ, ਜਿਨ੍ਹਾਂ ਨੇ ਗੁਰੂ ਗ੍ਰੰਥ ਤੇ ਗੁਰੂ ਪੰਥ ਦੀ ਅਜ਼ਮਤ ਦੀ ਖਾਤਰ, ਜੋ ਖਾਲਸਾ ਜੀ ਕੇ ਬੋਲਬਾਲੇ ਲਈ ਤੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦੇ ਵਿੱਚ ਦਰਸਾਏ ਗਏ ਪ੍ਰਬੰਧ ਨੂੰ ਦੁਨੀਆ ਦੇ ਵਿੱਚ ਲਾਗੂ ਕਰਨ ਦਾ ਜੋ ਸੰਘਰਸ਼ ਵਿੱਢਿਆ ਹੋਇਆ ਸੀ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਹੁਣ ਤੱਕ ਵੱਖ-ਵੱਖ ਰੂਪਾਂ ਵੇਸਾਂ 'ਚ ਜਾਰੀ ਹੈ, ਉਸ ਜੰਗ ਦੇ ਉਸ ਸੰਘਰਸ਼ ਦੇ ਇਹ ਸ਼ਹੀਦ ਮਾਣਮੱਤੇ ਸ਼ਹੀਦ ਨੇ ਜੋ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ। ਇਹ ਵੀ 4 ਸਾਡੇ ਜਿਨ੍ਹਾਂ ਨੂੰ ਵਿਸ਼ੇਸ਼ ਤੌਰ 'ਤੇ ਅਸੀਂ ਅੱਜ ਯਾਦ ਕਰ ਰਹੇ ਹਾਂ। ਦੂਜਾ ਜਿਹੜਾ ਕਾਨੂੰਨੀ ਪੱਖ ਹੈਗਾ ਉਹਦੇ 'ਚ ਦੇਖੋ, ਇਕੱਲਾ ਇਹ ਕੇਸ ਨਹੀਂ ਹੈਗਾ ਜਾਂ ਉਦੋਂ ਦੇ ਉਹ ਕੇਸ ਨਹੀਂ, ਤੁਸੀਂ ਉਸ ਤੋਂ ਪਹਿਲਾਂ ਵੀ 86 ਤੋਂ ਪਹਿਲਾਂ 78 ਦੀ ਵੀ ਗੱਲ ਕਰੀਏ ਜੋ ਜਿੱਥੋਂ ਸਾਰੀ ਸਿੱਧੀ ਜੰਗ ਇਸ ਹਕੂਮਤ ਦੇ ਨਾਲ ਦਿੱਲੀ ਦਰਬਾਰ ਦੇ ਨਾਲ ਹੋਣੀ ਸ਼ੁਰੂ ਹੋਈ, ਜੋ ਵਿਸਾਖੀ ਦਾ 1978 ਦਾ ਜਿਹੜਾ ਸਾਕਾ ਵਾਪਰਿਆ ਅੰਮ੍ਰਿਤਸਰ ਸਾਹਿਬ ਦਾ ਨਰਕਧਾਰੀਆਂ ਦੇ ਨਾਲ, ਉਹਦੀ ਵੀ ਕਾਨੂੰਨੀ ਕਾਰਵਾਈ ਕੀ ਹੋਈ। ਉਹ ਕੇਸ ਟਰਾਂਸਫਰ ਕੀਤਾ ਸਰਕਾਰ ਨੇ ਪਹਿਲਾਂ ਕਰਨਾਲ, ਫਿਰ ਉਸ ਕੇਸ ਦੇ ਵਿੱਚ ਗਵਾਹੀਆਂ ਹੋਣ ਤੋਂ ਬਾਅਦ ਸਜ਼ਾ ਕੀ ਹੋਈ। ਇੱਕ ਬੰਦਾ ਜਿਹੜਾ ਆਰਮਜ਼ ਐਕਟ ਦੇ ਵਿੱਚ ਵੀ ਉਹਦਾ ਲਾਇਸੈਂਸ ਐਕਸਪਾਇਰ ਹੋ ਗਿਆ ਸੀ
ਉਹਨੂੰ ਸ਼ਾਇਦ 6 ਮਹੀਨੇ ਦੀ ਸਜ਼ਾ ਹੋਈ। ਮੈਂ ਕਿਸੇ ਕਾਫੀ ਸਮੇਂ ਪਹਿਲਾਂ ਉਹ ਜੱਜਮੈਂਟ ਪੜ੍ਹੀ ਸੀ, ਮੇਰੇ ਕੋਲ ਸ਼ਾਇਦ ਖੁੱਸ ਗਈ। ਉਹਦੇ 'ਚ ਇੰਨੀ ਹੋਈ ਸਜ਼ਾ ਹੋਈ, 13 ਸਿੰਘ ਸ਼ਹੀਦ ਹੋਏ ਅਤੇ ਇੱਕ ਬੰਦੇ ਨੂੰ ਸਜ਼ਾ ਹੋਈ ਨਰਕਧਾਰੀਏ ਨੂੰ ਵੀ ਉਹਦਾ ਲਾਇਸੈਂਸ ਐਕਸਪਾਇਰ ਹੋ ਗਿਆ ਸੀ, ਉਹਨੇ ਲਾਇਸੈਂਸੀ ਆਪਣਾ ਰਿਨਿਊ ਨਹੀਂ ਕਰਾਇਆ ਮਾਰਨ ਤੋਂ ਪਹਿਲਾਂ। ਸੋ ਉਹਦੀ ਸਟੇਟ ਨੇ ਕਦੀ ਕੋਈ ਅਪੀਲ ਹੀ ਨਹੀਂ ਦਾਖਲ ਕੀਤੀ। ਉਦੋਂ ਕਿਹੜੀ ਸਰਕਾਰ ਸੀ, ਬਾਦਲ 78 ਦੇ ਵਿੱਚ ਵੀ ਸੀ ਅਤੇ ਬਾਅਦ ਦੇ ਵਿੱਚ ਵੀ 3-4 ਵਾਰ ਆਇਆ, ਉਹਦਾ ਕੁਛ ਨਹੀਂ ਕੀਤਾ। ਅਤੇ ਇਸ ਸਮੇਂ ਬਰਨਾਲੇ ਦੀ ਸਰਕਾਰ ਸੀ ਜਿਹਦੇ ਗੱਲ 'ਚ ਪੰਥ ਨੇ ਤਖਤੀ ਵੀ ਪਾਈ ਸੀ। ਅਤੇ ਉਸ ਪੱਖ ਤੋਂ ਜੇ ਅਸੀਂ ਦੇਖੀਏ 78 ਤੋਂ 86, 84, 90, 92 ਦੇ ਵਿੱਚ ਜਿਹੜੇ ਝੂਠੇ ਪੁਲਿਸ ਮੁਕਾਬਲਿਆਂ ਦੇ ਕੇਸ ਜਿੱਥੇ ਕੋਈ ਬਹੁਤ ਪਰਿਵਾਰ ਖੜ੍ਹੇ, ਖਾਲੜਾ ਸਾਹਿਬ ਦਾ ਵੱਡਾ ਯੋਗਦਾਨ ਜਿਨ੍ਹਾਂ ਦੀ ਕੀਤੀ ਜੰਗ, ਤੇ ਉਹਨਾਂ ਨੇ ਆਪਣਾ ਜਿਹੜਾ ਲਹੂ ਦੇ ਕੇ ਅਤੇ ਉਹਨਾਂ ਨੇ ਉਹਨੇ ਇਨਸਾਫ ਵਾਲੇ ਪਾਸੇ ਨੂੰ ਤੋਰੇ। ਅਤੇ ਅੱਜ ਤੱਕ ਉਹ ਕੇਸ ਜਿਹੜੇ 90ਵੇਂ 92 ਦੇ ਅਜੇ ਚੱਲਦੇ ਨੇ, ਜਿਨ੍ਹਾਂ ਦੀਆਂ ਲਾਸ਼ਾਂ ਵੀ ਨਹੀਂ ਦਿੱਤੀਆਂ ਗਈਆਂ ਅਤੇ ਅਦਾਲਤਾਂ ਵੀ ਉਹਨਾਂ ਨੂੰ ਸਜ਼ਾ ਅਗਵਾ ਦੇ ਵਿੱਚ ਹੀ ਕਰਦੀਆਂ। ਬਹੁਤਿਆਂ 'ਚ ਜਿੱਥੇ ਲਾਸ਼ ਨਹੀਂ ਮਿਲੀ ਉਹ ਕਹਿੰਦੇ ਜੀ ਬੰਦਾ ਤਾਂ ਅਗਵਾ ਹੀ ਹੋਇਆ, ਮਰੇ ਦਾ ਕੋਈ ਸਬੂਤ ਨਹੀਂ। ਵੈਸੇ ਕਾਨੂੰਨ ਮੁਤਾਬਕ 7 ਸਾਲ ਤੱਕ ਬੰਦਾ ਨਾ ਮਿਲੇ ਉਹਦਾ ਕੋਈ ਅਤਾ ਪਤਾ, ਅਤੇ ਉਹਨੂੰ ਮ੍ਰਿਤਕ ਘੋਸ਼ਿਤ ਕਰਕੇ ਅਤੇ ਉਹਦੇ ਜਿਹੜੇ ਵਾਰਸ ਆ ਉਹਦੇ ਸੰਬੰਧ ਦੇ ਵਿੱਚ ਆਪਣੀ ਕਾਰਵਾਈ ਕਰ ਸਕਦੇ ਆ। ਪਰ 30-30 ਸਾਲ ਤੱਕ ਲਾਸ਼ਾਂ ਨਾ ਮਿਲਣ ਦਾ ਕੋਈ ਪ੍ਰੂਫ ਹੋਣ ਦੇ ਬਾਵਜੂਦ ਵੀ ਜਿਨ੍ਹਾਂ ਨੇ ਉਹਨਾਂ ਨੂੰ ਖਪਾਇਆ, ਉਹਨਾਂ ਨੂੰ ਸਿਰਫ ਸਜ਼ਾ ਵੀ ਇਹਨਾਂ ਨੇ ਅਗਵਾ ਕਰਕੇ ਨਜਾਇਜ਼ ਹਿਰਾਸਤ ਦੇ ਵਿੱਚ ਰੱਖਿਆ। ਸੋ ਇਹ ਜਿਹੜਾ ਅਤੇ ਜਿਹੜੀ ਬਾਪੂ ਜੀ ਨੇ ਗੱਲ ਕੀਤੀ ਸੀ ਉਦੋਂ ਵੀ ਮੈਂ ਕਿਹਾ ਸੀ ਵੀ ਆਪਾਂ ਨੂੰ, ਕਿਉਂਕਿ ਪਿਛਲੇ ਦਿਨੀ ਜਨਵਰੀ ਦੇ ਵਿੱਚ ਆਪਣੇ ਬਾਕੂ ਇਨੀਸ਼ੀਏਟਿਵ ਗਰੁੱਪ ਵੱਲੋਂ ਇੱਕ ਜਿਹੜਾ ਹੈਗਾ ਅਜ਼ਰਬਾਈਜਾਨ ਮੁਲਕ ਹੈਗਾ, ਉੱਥੇ ਉਹਨਾਂ ਨੇ ਸਿੱਖਾਂ ਦੇ ਹੱਕਾਂ ਦੀ ਗੱਲ ਕੀਤੀ। ਸਾਡੇ ਕਈ ਲੀਡਰ UK ਤੋਂ, ਕੈਨੇਡਾ ਤੋਂ ਨੌਜਵਾਨ ਵਕੀਲ ਸਾਹਿਬਾਨ ਵੀ ਗਏ। ਤੋ ਇੱਕ ਮੁਲਕ ਵੱਲੋਂ ਸਿੱਖ ਸੰਘਰਸ਼ ਦੀ ਅਤੇ ਮਨੁੱਖੀ ਹੱਕਾਂ ਦੇ ਹੋਏ ਘਾਣ ਦੀ ਇੱਕ ਉਹਨਾਂ ਨੇ ਨੋਟਿਸ ਲਿਆ। ਅਜੇ ਤੱਕ ਕਿਸੇ ਮੁਲਕ ਦੇ ਸਿੱਧੇ ਰੂਪ ਦੇ ਵਿੱਚ ਕਿਸੇ ਨੇ ਨਹੀਂ ਉਦੋਂ ਕੀਤੀ, ਭਾਵੇਂ ਹਥਿਆਰਬੰਦ ਸੰਘਰਸ਼ 'ਚ ਇੰਡੀਅਨ ਗੌਰਮੈਂਟ ਵੱਲੋਂ ਕਿਹਾ ਜਾਂਦਾ ਵੀ ਪਾਕਿਸਤਾਨ ਦਾ ਸਾਥ ਸੀ, ਪਰ ਉਹ ਇੱਕ ਲਿਮਟਡ ਸੀ ਅਤੇ ਉਹਨਾਂ ਨੇ ਬਤੌਰ ਮੁਲਕ ਕੋਈ ਸਪੋਰਟ ਨਹੀਂ ਕੀਤੀ। ਅਤੇ ਆਉਂਦੇ ਸਮੇਂ ਦੇ ਵਿੱਚ ਅਜ਼ਰਬਾਈਜਾਨ ਨੇ, ਮੁਲਕ ਵਾਲਿਆਂ ਨੇ ਹੁਣ ਜਿਹੜਾ ਮਾਰਚ ਦੇ ਵਿੱਚ UN ਹਿਊਮਨ ਰਾਈਟ ਕਾਉਂਸਲ ਆ, ਉੱਥੇ ਵੀ ਉਹ ਇਨੀਸ਼ੀਏਟਿਵ ਜਿਹੜੇ ਆ ਕਰ ਰਹੇ, ਅਤੇ ਅੱਗੇ ਇਸੇ ਸਾਲ ਅਕਤੂਬਰ ਦੇ ਵਿੱਚ ਵੀ ਉਹਨਾਂ ਦੀਆਂ ਜਿਹੜੀਆਂ ਗਤੀਵਿਧੀਆਂ, ਅਤੇ ਉਹਨਾਂ ਨੇ ਇਹ ਸਿੱਖ ਫੈਡਰੇਸ਼ਨ ਇੰਟਰਨੈਸ਼ਨਲ ਵਾਲਿਆਂ ਨੂੰ ਇਹ ਯਕੀਨ ਦਿਵਾਇਆ ਵੀ ਅਸੀਂ ਹੋਰ ਵੀ 8-10 ਮੁਲਕ ਇਸ ਸਾਲ ਦੇ ਵਿੱਚ ਜਿਹੜੀ ਸਿੱਖ ਸੰਘਰਸ਼ ਦੀ ਅਤੇ ਸਿੱਖ ਨਸਲਕੁਸ਼ੀ ਦੀ ਅਤੇ ਸਿੱਖ ਹੱਕਾਂ ਦੀ, ਸਿੱਖ ਰਾਜ ਦੀ ਸਪੋਰਟ ਦੇ ਵਿੱਚ ਖੜ੍ਹੇ ਕਰ ਦਿਆਂਗੇ। ਸੋ ਉਹਨਾਂ ਦੇ ਆਪਣੇ ਡਿਪਲੋਮੈਟਿਕ ਪੱਖ ਹੋ ਸਕਦੇ ਨੇ, ਉਹ ਕਿੰਨਾ ਅੱਗੇ ਤੱਕ ਜਾਂਦੇ ਨੇ। ਸੋ ਸਾਨੂੰ ਜੇ UN ਤੱਕ ਵੀ ਇਹ ਗੱਲ ਲੈ ਕੇ ਜਾਣੀ, ਤਾਂ ਸਾਨੂੰ, ਮੈਂ ਉਸ ਦਿਨ ਵੀ ਕਿਹਾ ਸੀ, ਸਾਨੂੰ ਇਹ ਇੱਥੋਂ ਐਗਜ਼ੌਸਟ ਕਰਨਾ ਪਊਗਾ ਸਾਰਾ ਕੁਝ, ਭਾਵੇਂ ਹਾਈ ਕੋਰਟ ਆ, ਸੁਪਰੀਮ ਕੋਰਟ ਆ। ਜਿੰਨਾ ਚਿਰ ਤੱਕ ਇੱਥੋਂ ਐਗਜ਼ੌਸਟ ਨਹੀਂ ਹੁੰਦਾ ਫਿਰ ਉੱਥੇ ਸੋਚਦੇ ਵੀ ਤੁਸੀਂ ਉੱਥੇ ਕੀ ਕੀਤਾ। ਸੋ ਸਾਨੂੰ ਇੱਥੇ ਥਾਣੇ ਤੋਂ ਲੈ ਕੇ ਅਤੇ ਸੁਪਰੀਮ ਕੋਰਟ ਤੱਕ ਸਾਰਾ ਕੁਝ ਐਗਜ਼ੌਸਟ ਲਗਭਗ ਹੋਇਆ ਪਿਆ, ਕਿਉਂਕਿ ਸਾਨੂੰ ਪਤਾ ਇਹਨਾਂ ਨੇ ਦੇਣਾ ਨਹੀਂ ਕੁਛ ਵੀ। ਅਤੇ ਸਾਨੂੰ ਅੱਗੇ ਕੌਮਾਂਤਰੀ ਪੱਧਰ ਦੇ ਉੱਤੇ ਜਿਵੇਂ ਵੱਖ-ਵੱਖ ਮੁਲਕਾਂ ਦੀਆਂ ਜਾਂ ਕਾਰਪੋਰੇਸ਼ਨਾਂ ਨੇ, ਜਾਂ ਜਿਵੇਂ ਦੱਸਿਆ ਬਰੈਂਪਟਨ ਵਾਲਿਆਂ ਨੇ ਅਮਰੀਕਾ 'ਚ ਕੀਤੇ ਆ, ਉਹ ਇੱਕ ਸਪੋਰਟਿਵ ਹੋਊਗੀ ਵੀ ਦੇਖੋ ਇੰਡੀਆ ਡਿਨਾਈ ਕਰ ਰਿਹਾ ਜੋ ਉਹਨਾਂ ਨੇ ਘਾਣ ਕੀਤਾ ਸੀ। ਸੋ ਮੈਂ ਉਸ ਪੱਖ ਤੋਂ ਉਸ ਦਿਨ ਕਿਹਾ ਸੀਗਾ ਵੀ ਸਾਨੂੰ ਇੱਥੋਂ ਵੀ ਕੋਈ ਜਿਹੜਾ ਛੱਡਣਾ ਨਹੀਂ ਚਾਹੀਦਾ। ਜਿਹੜਾ ਸਿਆਸੀ ਪੱਖ ਹੈਗਾ ਇਹਦਾ, ਕਿਉਂਕਿ ਇੱਕ ਸਿਆਸੀ ਜੰਗ ਸੀ ਸਿੱਖਾਂ ਦੀ ਗੁਰੂ ਦੇ ਅਦਬ ਵਾਸਤੇ, ਪੰਥ ਦੀ ਅਜ਼ਮਤ ਵਾਸਤੇ, ਤਾਂ ਉਹ ਅੱਜ ਵੀ ਜਾਰੀ ਹੈ। ਜੇ 86 ਵਾਲੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਇਨਸਾਫ ਨਹੀਂ ਮਿਲਿਆ, 78 ਵਾਲਿਆਂ ਦਾ ਨਹੀਂ ਮਿਲਿਆ, 84 ਦਾ ਨਹੀਂ ਮਿਲਿਆ, ਤਾਂ 2015 ਵਾਲਿਆਂ ਦਾ ਕਿਹੜਾ ਮਿਲ ਗਿਆ। ਤੁਸੀਂ ਦੇਖੋ ਵੀ ਉਹ ਜਿਹੜੀ ਸਟੇਟ ਦੀ ਪਾਲਿਸੀ ਆ ਉਹ ਉਹੀ ਆ ਚੱਲੀ ਆਉਂਦੀ ਆ, ਜਿਹੜੀ ਕਾਓ ਅਤੇ ਅੱਜ ਡਵਾਲ ਹੁਣੀ ਬੈਠੇ ਆ ਉਹੀ ਚਲਾਉਂਦੇ ਆ। ਭਾਵੇਂ ਉੱਥੇ ਕੋਈ ਟੋਪੀ ਚਿੱਟੀ ਵਾਲਾ ਆ ਜਾਵੇ ਅਤੇ ਭਾਵੇਂ ਭਗਵਿਆਂ ਵਾਲੇ ਆ ਜਾਣ, ਸਾਡੇ ਨੀਲੀਆਂ ਵਾਲੇ ਆ ਜਾਣ, ਉਸ ਗੱਲ ਦਾ ਕੋਈ ਫਰਕ ਨਹੀਂ ਪੈਂਦਾ। ਜੋ ਸਟੇਟ ਦੀ ਪਾਲਿਸੀ ਆ ਉਹ ਨਿਰਧਾਰਤ ਕੀਤੀ ਹੋਈ ਆ ਅਤੇ ਉਹਦੇ ਮੁਤਾਬਕ ਹੀ ਉਹ ਸਾਰੀ ਜਿਹੜੀ ਆ ਕਾਰਵਾਈ ਚਲਾਉਂਦੇ ਆ। ਭਾਵੇਂ ਉਹ 'ਚ ਪਾਰਟੀ ਦਾ ਕੋਈ ਮਹਿਨਾ ਨਹੀਂ ਵੀ ਸਾਡੇ ਆ ਗਏ ਜੀ, ਸਾਡੇ ਕਿਰਪਾਨਾਂ ਵਾਲੇ ਆ ਗਏ ਜਾਂ ਦੂਜੇ ਆ ਗਏ, ਦੂਜੇ ਤੀਜੇ। ਸੋ ਦੁਸ਼ਮਣ ਜਿਹੜਾ ਉਹ ਸਟੇਟ ਆ ਅਤੇ ਉਹਦੀ ਨਿਰਧਾਰਤ ਕੀਤੀ ਹੋਈ ਨੀਤੀ ਆ, ਜਿਹਨੂੰ ਅਜੇ ਤੱਕ ਵੀ ਨਹੀਂ ਬਦਲਣ ਦਾ ਕੋਈ ਛਿਣ ਭੰਗਰ ਵੀ ਹੋ ਰਿਹਾ। ਇੱਕ ਕੈਰਟ ਐਂਡ ਸਟਿਕ ਪਾਲਿਸੀ ਹੁੰਦੀ ਆ, ਉਹਦੇ ਤਹਿਤ ਹੀ ਸਿੱਖਾਂ ਨੂੰ ਗਾਜਲ ਦਿਖਾ ਕੇ ਡੰਡਾ ਮਾਰਿਆ ਜਾਂਦਾ, ਕਿਉਂਕਿ ਜੋ ਮੌਜੂਦਾ ਹਕੂਮਤ ਆ ਇਹ ਹਿਟਲਰ ਦੇ ਉਪਾਸ਼ਕ ਆ। ਹਿਟਲਰ ਦੀ ਤੁਸੀਂ ਪਾਲਿਸੀ ਪੜ੍ਹ ਲਓ ਅਤੇ ਇਹਨਾਂ ਦੀ ਪਾਲਿਸੀ ਦੇ ਵਿੱਚ ਬਹੁਤਾ ਭੇਦ ਨਹੀਂ ਹੈਗਾ।
ਉਹ ਵੀ ਇਸ ਤਰ੍ਹਾਂ ਹੀ ਕਰਦਾ ਹੁੰਦਾ ਸੀ ਵੀ ਕੀ ਆ, ਮੁਰਗੀ ਦੇ ਖੰਭ ਵੀ ਪੱਟੋ ਤੇ ਉਹਨੂੰ ਫਿਰ ਦਾਣੇ ਵੀ ਪਾਓ। ਸਾਨੂੰ ਵੀ ਇਹ ਲਾਰਾ ਹੁੰਦਾ ਵੀ ਹਾਂ ਇਨਸਾਫ ਮਿਲੂਗਾ, ਅਸੀਂ ਊਂਠ ਦਾ ਬੁੱਲ ਡਿੱਗਦਾ ਡੀਕਦੇ ਰਹਿੰਦੇ ਆ ਵੀ ਡਿੱਗੂਗਾ ਸ਼ਾਇਦ, ਉਹ ਕਦੀ ਨਾ ਡਿੱਗਿਆ ਤੇ ਨਾ ਜਿਹੜਾ ਉਹ ਡਿੱਗਣਾ ਹੈਗਾ। ਉਹਦੇ 'ਚ ਸਪੈਸੀਫਿਕ ਤੌਰ ਤੇ ਬੰਦੀ ਸਿੰਘਾਂ ਦੀ ਮੇਰਾ ਕੰਸਰਨ ਹੈਗਾ। ਉਹ ਭੁੱਲਰ ਸਾਹਿਬ ਦਾ ਦੇਖ ਲਓ ਤੁਸੀਂ, ਉਹ ਆਪਣੇ ਕਿਵੇਂ ਬੰਦੇ ਛੱਡ ਕੇ ਸੈਲੀਬ੍ਰੇਟ ਕਰਦੇ ਆ ਤੇ 32-33 ਸਾਲ ਤੋਂ ਬੈਠੇ ਹੋਏ ਬੰਦਿਆਂ ਨੂੰ ਉਹ ਇਨਸਾਫ ਨਹੀਂ ਦਿੰਦੇ। ਸਾਨੂੰ ਇਹਨਾਂ ਗੱਲਾਂ ਤੋਂ ਪਤਾ ਲੱਗਦਾ। ਤੇ ਜਿਹੜੇ ਸਿਆਸੀ ਲੋਕ ਸੀਗੇ ਵੀ ਉਦੋਂ ਪ੍ਰਸ਼ਾਸਨ ਦੇ ਵਿੱਚ ਸੀ, ਦਰਬਾਰਾ ਗੁਰੂ ਦੀ ਗੱਲ ਆਉਂਦੀ ਆ, ਉਦੋਂ ADC ਸੀ, ਉਹਨੂੰ ਚਾਰਜ DC ਦਾ ਸੀਗਾ, ਜਿਹਦੇ ਹੁਕਮ ਨਾਲ ਹੀ ਸਾਰਾ ਕੁਝ ਹੋਇਆ। ਤੇ ਉਹ ਅਕਾਲੀ, ਉਹ ਚੀਫ ਸੈਕਟਰੀ ਵੀ ਰਿਹਾ ਜੀ ਪੰਜਾਬ ਦਾ, ਤੇ ਚੀਫ ਸੈਕਟਰੀ ਕਸਟੋਡੀਅਨ ਹੁੰਦਾ ਸਾਰੇ ਰਿਕਾਰਡ ਦਾ। ਜਿਹੜੀ ਜਸਟਿਸ ਗੁਰਨਾਮ ਸਿੰਘ ਦੀ ਰਿਪੋਰਟ ਨਹੀਂ ਲੱਭਦੀ, ਉਹਨੇ ਖੁਦ ਕੀਤੀ ਹੋਣੀ ਹੈ। ਜੇ ਕਿਤੇ ਪੰਥ ਦੇ ਰਿਮਾਂਡ ਦੇ ਉੱਤੇ ਆਊਗਾ ਤੇ ਫਿਰ ਪਤਾ ਲੱਗ ਜੂਗਾ, ਦੱਸ ਦੂਗਾ ਉਹ ਵੀ ਹਾਂ ਕਿੱਦਾਂ ਮੈਂ ਗਾਇਬ ਕੀਤੀ। ਤੇ ਜਸਕੀਰਤ ਚਹਿਲ ਨੂੰ ਉਹਨਾਂ ਨੇ ਬੈਨੀਫਿਟ ਵੀ ਦਿੱਤੇ। ਅਜ਼ਹਾਰ ਆਲਮ ਅਕਾਲੀ ਦਲ ਦਾ ਸੀਨੀਅਰ ਮੀਤ ਪ੍ਰਧਾਨ ਬਣਾਇਆ। ਤੇ ਤੁਸੀਂ ਕਿਵੇਂ ਸੋਚਦੇ ਹੋ? ਮੈਂ ਸ਼ਬਦ ਕਹਿੰਦਾ ਚੰਗਾ ਤਾਂ ਨਹੀਂ ਲੱਗਦਾ, ਸਾਡੀ ਬੇਵਕੂਫੀ ਅਜੇ ਅਸੀਂ ਸੋਚੀਏ ਵੀ ਅਜ਼ਹਾਰ ਆਲਮ ਨੂੰ ਸੀਨੀਅਰ ਮੀਤ ਪ੍ਰਧਾਨ ਬਣਾਉਣ ਵਾਲੀ ਪਾਰਟੀ ਤੁਹਾਨੂੰ ਕੋਈ ਇਨਸਾਫ ਦੀ ਗੱਲ ਕਰ ਸਕਦੀ ਆ? ਜਦ ਦਰਬਾਰਾ ਗੁਰੂ ਨੂੰ ਚੀਫ ਸੈਕਟਰੀ ਪੰਜਾਬ ਦਾ, ਉਹ ਅਕਾਲੀ ਦਲ ਦਾ ਕੈਂਡੀਡੇਟ ਵੀ ਰਿਹਾ ਬਸੀ ਪਠਾਣਾ ਫਤਿਹਗੜ੍ਹ ਸਾਹਿਬ ਤੋਂ, ਤੇ ਉਹ ਦੋਸ਼ੀ ਕਾਤਲ ਆਪਣੇ ਆਪ ਨੂੰ ਕਿਉਂ ਸਜ਼ਾ ਦੇਊਗਾ? ਉਹ ਤਾਂ ਕਦੀ ਵੀ ਨਹੀਂ ਦਿੰਦਾ। ਉਹ ਤਾਂ ਦੁਨੀਆ ਦਾ ਇਤਿਹਾਸ ਆ ਵੀ ਕਤਲ ਕਰਨ ਵਾਲਾ ਤਾਂ ਉਹਨੂੰ ਜਸਟੀਫਾਈ ਰੱਖਦਾ ਵੀ ਮੈਂ ਜਸਟੀਫਾਈ ਜਿਹੜਾ ਹੈਗਾ। ਸੋ ਮੇਰਾ ਇਹਦੇ ਤੇ ਦੋ ਹੀ ਸੁਝਾਅ ਹੈਗੇ ਆ। ਇੱਕ ਤਾਂ ਅਸੀਂ ਐਗਜ਼ੌਸਟ ਕਰੀਏ ਸਾਰੇ ਪੱਖ ਤੇ ਬਹੁਪੱਖੀ ਲੜਾਈ ਆ, ਤੇ ਫਿਰ UN ਵੱਲ ਨੂੰ ਵੀ ਲੈ ਕੇ ਜਾਈਏ। ਤੇ ਦੂਜੀ, ਮੈਂ ਕਈ ਵਾਰ ਬਾਹਰਲੀਆਂ ਸਟੇਜਾਂ ਤੇ ਵੀ ਇਹ ਗੱਲ ਕਹੀ ਆ, ਸਿੱਖਾਂ ਦੇ ਜਸਟਿਸ ਰਣਜੀਤ ਸਿੰਘ ਹੁਣੀ ਬੈਠੇ ਆ, ਸਾਨੂੰ ਬਾਹਰ ਵੀ ਸਾਡੇ ਬਹੁਤ ਸਾਰੇ ਕਾਨੂੰਨਵੇਤਾ ਨਿਆਂਵੇਤਾ ਹੈਗੇ ਆ ਸਮਰੱਥ। ਸਾਨੂੰ ਇੱਕ ਪੈਨਲ ਬਣਾ ਦੇਣਾ ਚਾਹੀਦਾ ਇਹੋ ਜਿਹੇ ਕੇਸਾਂ ਵਾਸਤੇ ਜਿਹੜੇ 30-35 ਸਾਲ ਪੁਰਾਣੇ ਹੈਗੇ। ਜੁਡੀਸ਼ੀਅਲ ਕਮਿਸ਼ਨ ਬਣਾ ਲਓ ਪੰਥ ਦਾ, ਭਾਵੇਂ ਉਹ ਪੰਜਾਬ 'ਚ ਨਾ ਬਣੇ, ਕਿਤੇ ਬਾਹਰ ਬਣਾ ਲਓ, ਕਿਉਂ ਇਹਨਾਂ ਨੇ ਜਾਣਨਾ ਨਹੀਂ। ਉਹਦੇ 'ਚ ਐਵੀਡੈਂਸ ਰਿਕਾਰਡ ਕੀਤਾ ਜਾਵੇ। ਬਾਪੂ ਜੀ ਹੈਗੇ ਆ, ਇਹਨਾਂ ਦਾ ਐਵੀਡੈਂਸ ਲਾਓ, ਐਫੀਡੈਵਿਟ ਦਿੱਤਾ ਜਾਣ ਜੋ ਇਹਨਾਂ ਨੇ ਦੇਖਿਆ। ਤੇ ਜਿਹੜੇ ਪੁਲਿਸ ਅਫਸਰ, ਜਿਹੜੇ ਪ੍ਰਸ਼ਾਸਨ ਅਧਿਕਾਰੀ ਆ, ਉਹ ਕਈ ਕਹਿ ਸਕਦੇ ਆ ਵੀ ਉਹ ਇੱਕ ਫੁਟਾਈਲ ਐਕਸਰਸਾਈਜ਼ ਹੋਊਗੀ, ਪਰ ਉਹ ਜੇ ਪੰਥ ਦੀਆਂ ਭਾਵਨਾ ਮੁਤਾਬਕ ਉਹ ਜੁਡੀਸ਼ੀਅਲ ਪੈਨਲ ਬਣ ਕੇ ਉਹਦੇ ਤੇ ਐਵੀਡੈਂਸ ਲੈ ਕੇ ਜਿਹੜੇ ਕੇਸ ਨਹੀਂ ਇਹਨਾਂ ਨੇ ਚਲਾਏ ਉਹਨਾਂ ਨੂੰ ਦੋਸ਼ੀ ਗਰਦਾਨ ਕੇ ਤੇ ਉਹ ਡਾਕੂਮੈਂਟੇਸ਼ਨ ਹੋ ਜਾਣੀ ਚਾਹੀਦੀ ਆ, ਉਹ ਰੱਖ ਲੈਣੇ ਚਾਹੀਦੇ ਆ। ਜਦੋਂ ਵੀ ਕਿਤੇ ਗੁਰੂ ਖਾਲਸਾ ਪੰਥ ਦੀ ਅਜ਼ਮਤ ਪ੍ਰਗਟ ਹੋਏਗੀ ਤੇ ਉਹਨਾਂ ਨੂੰ ਫੜ ਕੇ ਉਹਨਾਂ ਐਵੀਡੈਂਸ ਦੇ ਆਧਾਰ ਦੇ ਉੱਤੇ ਫਿਰ ਟੰਗਾਂਗੇ। ਵੀ ਜਿਵੇਂ ਜਿਹੜਾ ਯੂਜ਼ ਨੇ ਵੀ ਹੁਣ ਤੱਕ ਵੀ ਉਹ ਫੜ ਕੇ ਬੰਦੇ ਚੱਕ ਕੇ ਲੈ ਆਉਂਦੇ ਆ, ਜਿਹੜੇ ਬੁੱਢੇ ਵੀ ਹੋ ਗਏ 90-98 ਸਾਲਾਂ ਦੇ, ਆਸਟ੍ਰੇਲੀਆ ਤੋਂ ਹੋਰ ਮੁਲਕਾਂ ਤੋਂ ਉਹਨਾਂ ਨੇ ਚੁੱਕ ਕੇ ਐਗਜ਼ੀਕਿਊਟ ਕੀਤੇ ਆ। ਸੋ ਸਾਨੂੰ ਵੀ ਇਸ ਬਾਰੇ ਸੋਚਣਾ ਚਾਹੀਦਾ, ਕਿਉਂਕਿ ਸਿੱਖ ਇਕੱਲੇ ਪੰਜਾਬ ਜਾਂ ਇਸ ਖਿੱਤੇ 'ਚ ਨਹੀਂ ਵੱਸਦੇ, ਗਲੋਬਲ ਕਮਿਊਨਿਟੀ ਆ ਤੇ ਸਾਡੀ ਆਵਾਜ਼ ਦੁਨੀਆ ਦੀਆਂ ਕਈ ਪਲੇਟਫਾਰਮਾਂ 'ਤੇ ਆਉਣ ਲੱਗ ਪਈ ਆ। ਸਾਨੂੰ ਉਹ ਜਿਹੜਾ ਗੁਰੂ ਨਾਨਕ ਪਾਤਸ਼ਾਹ ਨੇ ਜੋ ਸਰਬੱਤ ਦੇ ਭਲੇ ਦੇ ਰਾਜ ਦਾ ਸੰਕਲਪ ਖਾਲਸਾ ਜੀ ਕੇ ਬੋਲਬਾਲੇ ਦਾ ਦਿੱਤਾ, ਉਹ ਅਜ਼ਮਤ ਪ੍ਰਗਟ ਹੋ ਕੇ ਰਹਿਣੀ ਹੈ। ਤੇ ਸਾਨੂੰ ਉਹਦੇ ਲਈ ਤਿਆਰ ਹੋਣਾ ਚਾਹੀਦਾ। ਇੱਥੋਂ ਦੀਆਂ ਅਦਾਲਤਾਂ ਨੂੰ ਜਵਾਬਦੇਹ ਕਰਨ ਵਾਸਤੇ, ਇੱਥੋਂ ਦੇ ਸਿਸਟਮ ਨੂੰ ਜਵਾਬਦੇਹ ਕਰਨ ਵਾਸਤੇ ਸਾਨੂੰ ਉਹ ਗੱਲਾਂ ਕਰਨੀਆਂ ਪੈਣੀਆਂ ਜੋ ਇੱਥੇ ਦਾ ਅਖੌਤੀ ਸੰਵਿਧਾਨ ਹੱਕ ਦਿੰਦਾ, ਇਕੁਐਲਿਟੀ ਬਿਫੋਰ ਲਾ, ਰੂਲ ਆਫ ਲਾ, ਇਹਨਾਂ ਦੇ ਹੀ ਤੰਤਰਾਂ ਰਾਹੀਂ ਇਹਨਾਂ ਨੂੰ ਜਿਹੜਾ ਨੰਗਿਆ ਕਰਨਾ ਚਾਹੀਦਾ। ਤੇ ਜੁਡੀਸ਼ੀਅਲ ਪੈਨਲ ਬਣਾ ਕੇ, ਜੁਡੀਸ਼ੀਅਲ ਕਮਿਸ਼ਨ ਬਣਾ ਕੇ, ਭਾਵੇਂ ਉਹ ਕਿਸੇ ਹੋਰ ਮੁਲਕ 'ਚ ਬਣਾ ਲਿਆ ਜਾਵੇ, ਤੇ ਐਵੀਡੈਂਸ ਵੀਡੀਓ ਕਾਨਫਰੰਸਿੰਗ ਰਾਹੀਂ ਰਿਕਾਰਡ ਕਰਕੇ ਬਜ਼ੁਰਗਾਂ ਦੀ, ਜਿਹੜੇ ਪੁਲਿਸ ਵਾਲਿਆਂ ਨੂੰ ਨਹੀਂ ਆਪਾਂ ਕਨਵਿਕਸ਼ਨ ਕਰਾ ਸਕੇ ਜਾਂ ਉਹਨਾਂ ਨੂੰ ਉਹ ਟ੍ਰਾਇਲ ਦੇ ਵਿੱਚ ਨਹੀਂ ਫੇਸ ਕਰਦੇ, ਤੇ ਪੰਥ ਉਹਨਾਂ ਦਾ ਟ੍ਰਾਇਲ ਚਲਾ ਕੇ ਤੇ ਉਹਨਾਂ ਨੂੰ ਦੋਸ਼ੀ ਗਰਦਾਨ ਕੇ, ਤੇ ਜਦੋਂ ਗੁਰੂ ਖਾਲਸਾ ਪੰਥ ਦੀ ਸਮਾਂ ਬਣੇ ਰਾਜ ਪ੍ਰਬੰਧ ਦਾ ਕੋਈ, ਤਾਂ ਫਿਰ ਉਹਨਾਂ ਨੂੰ ਐਗਜ਼ੀਕਿਊਟ ਕੀਤਾ ਜਾਵੇ। ਕਿਉਂਕਿ ਇਹਨਾਂ ਨੇ ਨਾ ਇਨਸਾਫ ਦਿੱਤਾ ਨਾ ਦੇਣਾ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨਗੇ ਤੇ ਆਪਣੇ ਬਿਰਧ ਬਾਣੇ ਦੀ ਲਾਜ ਰੱਖ ਕੇ ਸਾਨੂੰ ਇਹ ਇੰਨੀ ਸਮਰੱਥਾ ਬਖਸ਼ਣਗੇ। ਸੋ ਪ੍ਰਬੰਧਕਾਂ ਦਾ ਤੇ ਬੁਲਾਰਿਆਂ ਸਮਾਂ ਦੇਣ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਸਮੱਤ ਬਖਸ਼ਣ। ਅਸੀਂ ਹਰ ਪੱਖ ਤੋਂ ਜਿਹੜੀ ਲੜਾਈ ਆ, ਉਹ ਇੱਕ ਕੋ ਪੱਖ ਨਹੀਂ ਹੈਗਾ ਵੀ ਸਿਆਸੀ ਵਾਲਿਆਂ ਦਾ ਹੈਗਾ, ਸਾਡੇ ਤਾਂ ਸਾਰੇ ਪੱਖਾਂ ਤੋਂ ਹੈਗਾ। ਤੇ ਇਹਦੇ 'ਚ ਇੱਕ ਪੱਖ ਜਿਹੜਾ ਅਸੀਂ ਖਾਸ ਤੌਰ ਤੇ ਇਗਨੋਰ ਕਰ ਜਾਂਦੇ ਹਾਂ, ਜੁਝਾਰੂ ਪੱਖ ਤੋਂ ਉੱਤੇ ਵੀ ਇਹਦੇ ਉੱਤੇ ਕਈ ਅਟੈਂਪਟ ਹੋਈਆਂ। ਮੈਂ ਲੇਟੈਸਟ NIA ਨੇ ਕੇਸ ਦਰਜ ਕੀਤਾ, ਜਿਹੜਾ ਜਸਕੀਰਤ ਚਹਿਲ ਸੀਗਾ, ਉਹਦੇ ਘਰ 'ਤੇ ਖਾਲੀ ਕਿਸੇ ਨੇ ਫੋਕਾ ਪਟਾਕਾ ਜਿਹਾ ਵੀ ਚਲਾਇਆ। ਸੋ ਉਹਦੇ ਪਿੱਛੇ ਕੋਈ ਕਹਿ ਸਕਦਾ ਏਜੰਸੀਆਂ ਦੀ ਖੇਡ ਆ, ਉਹ ਆ, ਪਰ ਮੈਂ ਉਹਨੂੰ ਉਸ ਤਰ੍ਹਾਂ ਦੇਖਦਾ ਹੈਗਾ ਵੀ ਕਿਸੇ ਦੇ ਮਨ 'ਚ ਹੋਊਗਾ ਵੀ ਯਾਰ ਇਹਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ, ਇਹਨਾਂ ਨੂੰ ਕੋਈ ਨਾ ਕੋਈ ਇਹਨਾਂ ਦੇ ਗੂੰਗੇ
ਬਹਿਰੇ ਕੰਨਾਂ ਦੇ ਆਵਾਜ਼ ਪਹੁੰਚਾਉਣ ਵਾਸਤੇ ਜਿਹੜਾ ਉਹ ਕੀਤਾ ਜਾਵੇ। ਜਸਕੀਰਤ ਚਹਿਲ ਦੇ ਭਰਾ ਨੂੰ ਵੀ ਠੇਕੇ ਦਿਵਾਏ ਸਰਕਾਰਾਂ ਨੇ ਉਦੋਂ। ਸਾਰੇ ਯਾਨੀ ਕਿ ਜਿਹੜੇ ਵੀ ਦੋਸ਼ੀ ਸੀ ਉਹ ਸਾਰਿਆਂ ਨੂੰ ਹੀ ਪ੍ਰਸ਼ਾਸਨ ਨੇ ਹਰ ਪ੍ਰਕਾਰ ਦੀ ਜਿਹੜੀ ਆ ਮਦਦ ਕੀਤੀ, ਬਚਾਇਆ। ਤੇ ਸਾਨੂੰ ਆਪਣੇ ਪੱਖ ਦੇ ਉੱਤੋਂ ਸੁਚੇਤ ਹੋ ਕੇ, ਜਾਗਰੂਕ ਹੋ ਕੇ, ਜਿਹੜਾ ਵੀ ਜਿਹੜੇ ਪੱਖ ਦੀ ਲੜਾਈ ਲੜਨ ਦੇ ਸਮਰੱਥ ਹੈਗਾ, ਵਕੀਲ ਹੈਗਾ, ਉਸ ਹਿਸਾਬ ਨਾਲ ਕਰੇ। ਮੈਂ ਤਾਂ ਡਿਫੈਂਸ ਕੌਂਸਲ ਦੇ ਤੌਰ 'ਤੇ ਹੀ ਲੜਦਾ, ਕਿਉਂਕਿ ਮੈਨੂੰ ਇਹ ਹੈਗਾ ਵੀ ਮੁਦਈ ਪੱਖ ਤੋਂ ਜਿਹੜੇ ਕੇਸ ਆ ਉਹ ਬਹੁਤੇ ਮਜ਼ਬੂਤ ਨਹੀਂ, ਸਾਡੇ ਵੱਲੋਂ ਲੜੇ ਜਾਣੇ ਆ ਉਹ ਨਹੀਂ ਹੁੰਦੇ। ਮੈਂ ਤਾਂ ਸਿਸਟਮ ਦੇ ਵਿੱਚ ਜਿਹੜੇ ਜਕੜੇ ਹੋਏ ਨੌਜਵਾਨਾਂ ਦੇ ਵਾਸਤੇ ਲੜਾਈ ਲੜਦਾ ਵੀ ਜੇ ਉਹਨਾਂ ਨੂੰ ਕੋਈ ਉੱਥੋਂ ਇਨਸਾਫ ਨਿਆਂ ਮਿਲ ਸਕੇ, ਉਹ ਵੀ ਟੈਕਟੀਕਲ ਤਰੀਕੇ ਦੇ ਨਾਲ ਜਿਹੜਾ ਸਾਨੂੰ ਲੜਾਈ ਲੜਨੀ ਪੈਣੀ ਆ। ਸੋ ਹਰੇਕ ਪੱਖ ਤੋਂ ਅਸੀਂ ਸਿਆਸੀ, ਕਾਨੂੰਨੀ, ਨਿਆਇਕ, ਪੰਥਕ ਤੇ ਸਾਰੇ ਪੱਖਾਂ ਤੋਂ ਸਾਨੂੰ ਧਿਆਨ 'ਚ ਰੱਖ ਕੇ ਆਪਣੀ ਜ਼ਿੰਮੇਵਾਰੀ ਸਮਝ ਕੇ ਤੇ ਇਹਦੇ ਵਾਸਤੇ ਨਹੀਂ, ਸਮੁੱਚੇ ਰੂਪ ਦੇ ਵਿੱਚ ਗੁਰੂ ਗ੍ਰੰਥ ਤੇ ਗੁਰੂ ਪੰਥ ਵਾਸਤੇ ਸਾਨੂੰ ਲੜਾਈ ਲੜਨੀ ਪਏਗੀ। ਜੋ ਸਾਡਾ ਜਿਹੜੇ ਖਾਲਸੇ ਨੇ ਖਾਲਸੇ ਦਾ ਫਰਜ਼ ਐਡ ਕੀਤਾ ਸੀ ਦਸਮ ਪਾਤਸ਼ਾਹ ਨੇ, ਉਹਨੂੰ ਪਛਾਣੀਏ ਤੇ ਨਿਭਾਈਏ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜਸਪਾਲ ਸਿੰਘ ਮੰਜਪੁਰ ਸਾਹਿਬ, ਜਿਨ੍ਹਾਂ ਨੇ 4-5 ਅਹਿਮ ਨੁਕਤਿਆਂ ਦੇ ਉੱਤੇ ਜਿਹੜੀ ਆਪਣੀ ਗੱਲ ਰੱਖੀ। ਜਿਵੇਂ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਵੀ ਇਹ ਸਾਡੀ ਕੌਮ ਦੇ ਸ਼ਹੀਦ ਨੇਗੇ, ਸਾਡੇ ਨਾਇਕ ਨੇਗੇ, ਇਹ ਵਰਤਾਰੇ ਇੱਦਾਂ ਵਾਪਰਦੇ ਰਹਿਣੇ ਨੇਗੇ, ਕਿਉਂਕਿ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਦੱਸੇ ਪ੍ਰਬੰਧ ਦੀ ਰਾਖੀ ਲਈ ਜਾਂ ਜਿਹੜੇ ਲੜਦੇ ਰਹਿਣਗੇ ਜਾਂ ਜਿਹੜੀ ਹਕੂਮਤ ਉਹਦੀ ਦੁਸ਼ਮਣ ਆ, ਉਹ ਸਾਡੇ ਤੇ ਇਦਾਂ ਦੇ ਕਹਿ ਢਾਉਂਦੀ ਰਹੂਗੀ। ਸੋ ਉਹਦੇ ਵਿੱਚੋਂ ਮੰਜਪੁਰ ਸਾਹਿਬ ਦੀਆਂ ਗੱਲਾਂ ਦੇ ਵਿੱਚੋਂ ਇੱਕ ਅਹਿਮ ਜਿਹੜੀ ਗੱਲ ਨਿਕਲ ਕੇ ਸਾਡੇ ਸਾਹਮਣੇ ਆਉਂਦੀ ਆ ਵੀ ਸਾਨੂੰ ਇੱਕ ਜਿਹੜਾ ਜੁਡੀਸ਼ੀਅਲ ਕਮਿਸ਼ਨ ਹੈਗਾ ਉਹਦੇ ਵੱਲ ਵਧਣਾ ਚਾਹੀਦਾ, ਤਾਂ ਜੋ ਇਹਨਾਂ ਨੂੰ ਪੰਥ ਆਪ ਦੋਸ਼ੀ ਕਰਾਰ ਦੇਵੇ, ਤਾਂ ਜੋ ਇਹ ਪੰਥ ਦੀ ਕਚਹਿਰੀ ਦੇ ਵਿੱਚ ਸਾਰੇ ਜਿਹੜੇ ਦੋਸ਼ੀ ਨੇ ਸਾਡੇ ਉਹ ਖੜੇ ਕੀਤੇ ਜਾਣ ਤੇ ਪੰਥ ਨੂੰ ਇਹਦੇ ਪ੍ਰਤੀ ਵੱਧ ਤੋਂ ਵੱਧ ਦੱਸਿਆ ਜਾਵੇ। ਜਾਂ ਜਿਵੇਂ ਇਜ਼ਹਾਰ ਆਲਮ ਦੀ ਗੱਲ ਚੱਲੀ ਆ, ਉਹ ਆਪਾਂ ਸਾਈਡ ਤੇ ਜਿਨ੍ਹਾਂ ਨੂੰ ਨਹੀਂ ਪਤਾ ਤਾਂ ਉਹਨਾਂ ਦੀ ਫੋਟੋ ਵੀ ਲਾਈ ਹੋਈ ਆ ਵੀ ਕਾਤਲਾਂ ਨੂੰ ਫੀਤੀਆਂ ਨਹੀਂ ਫਾਹੇ ਦਿਓ। ਸੋ ਇਦਾਂ ਦੇ ਜਿਹੜੇ ਲੋਕ ਨੇਗੇ, ਜਿਹੜੇ ਸਾਡੀ ਪੀੜ੍ਹੀ ਆ, ਖਾਸ ਕਰਕੇ ਜਿਹੜੇ 90-95 ਤੋਂ ਬਾਅਦ ਜੰਮੇ ਨੇਗੇ, ਉਹਨਾਂ ਨੂੰ ਇਦਾਂ ਦੇ ਜਿਹੜੇ ਸਾਕਿਆਂ ਬਾਰੇ ਜਾਂ ਇਦਾਂ ਦੀਆਂ ਘਟਨਾਵਾਂ ਬਾਰੇ ਜਾਂ ਇਦਾਂ ਦੇ ਬੰਦਿਆਂ ਬਾਰੇ ਵੱਧ ਤੋਂ ਵੱਧ ਦੱਸਿਆ ਜਾਵੇ ਤੇ ਉਹਨਾਂ ਦੀਆਂ ਖਾਸ ਕਰਕੇ ਤਸਵੀਰਾਂ ਨਸ਼ਰ ਕੀਤੀਆਂ ਜਾਣ, ਤਾਂ ਜੋ ਉਹਨਾਂ ਦੀ ਜਿਹੜੀ ਆ ਜਵਾਬ ਤਲਬੀ ਹੋ ਸਕੇ ਤੇ ਉਹਨਾਂ ਨੂੰ ਪੁੱਛਿਆ ਜਾ ਸਕੇ। ਸੋ ਅਸੀਂ ਇਦਾਂ ਹੀ ਯਤਨ ਕਰਦੇ ਆਂਗੇ। ਤੇ ਉਸ ਤੋਂ ਬਾਅਦ ਮੈਂ ਹੁਣ ਸਾਡੇ ਜਿਹੜੇ ਅਗਲੇ ਬੁਲਾਰੇ ਨੇਗੇ ਉਹਨਾਂ ਨੂੰ ਬੇਨਤੀ ਕਰੂੰਗਾ। ਹੁਣ ਮੈਂ ਅਗਲੇ ਬੁਲਾਰੇ ਸਾਡੇ ਜਸਪਾਲ ਸਿੰਘ ਸਿੱਧੂ ਜੀ ਸਾਡੇ ਨਾਲ ਜਿਹੜੀ ਆਪਣੇ ਵਿਚਾਰਾਂ ਦੀ ਸਾਂਝ ਪਾਉਣਗੇ। ਵੈਸੇ ਉਹਨਾਂ ਦਿਨਾਂ 'ਚ 86 ਦੇ ਜਦੋਂ ਫਰਵਰੀ 'ਚ ਇਹ 4 ਫਰਵਰੀ ਨੂੰ ਸ਼ਾਇਦ ਹੋਇਆ, ਹਾਂਜੀ 4 ਫਰਵਰੀ ਨੂੰ, ਤੇ ਮੈਂ ਉਦੋਂ ਐਕਟਿਵ ਜਰਨਲਿਸਟ ਸੀ ਅੰਮ੍ਰਿਤਸਰ, ਤੇ ਮੈਨੂੰ ਕਾਫੀ ਹੱਦ ਤੱਕ ਉਹਦੀਆਂ ਕਾਫੀ ਗੱਲਾਂ ਦਾ ਪਤਾ। ਤੇ ਸਮਾਂ ਬੜਾ ਲੰਘ ਗਿਆ, 40 ਸਾਲ ਹੋ ਗਏ, ਤੇ ਇੱਕ ਸਾਕਾ ਨਹੀਂ ਹੋਇਆ ਇਹਦੇ ਨਾਲ, ਹੋਰ ਬਹੁਤ ਸਾਕੇ ਹੋਏ ਆ। ਤੇ ਇਹ ਸਾਨੂੰ ਥੋੜ੍ਹਾ ਜਿਹਾ ਇਹਦੇ ਬਾਰੇ ਸਾਕੇ ਕਿਉਂ ਹੁੰਦੇ ਆ, ਕਿਉਂ ਬੰਦੇ ਕਿਉਂ ਇਸ ਤਰੀਕੇ ਨਾਲ ਮਾਰੇ ਜਾਂਦੇ ਆ, ਤੇ ਇਹ ਜਿਹੜਾ ਪ੍ਰੋਸੈਸ ਹੈ ਫੇਕ ਐਨਕਾਊਂਟਰ ਦਾ, ਜਾਂ ਮਤਲਬ ਕਿ ਸ਼ਿਕਾਰ ਕਰਨਾ ਕਹਿ ਦਈਏ ਕਿਸੇ ਮਾਈਨੋਰਿਟੀਆਂ ਦਾ, ਜੇ ਸਾਡੇ ਬਰਾਬਰ ਜਿਵੇਂ ਮੁਸਲਮਾਨਾਂ ਦੀ ਲਿੰਚਿੰਗ ਹੈ ਅੱਜ ਹੋ ਰਹੀ ਹੈ, ਤੇ ਅਸੀਂ ਘੜੇ ਦੀ ਮੱਛੀ ਵਾਂਗੂ ਕਿਵੇਂ ਫੜ ਕੇ ਧੌਣ ਮਰੋੜ ਲਈ ਜਾਂਦੀ ਹੈ। ਇਹ ਗੱਲ ਕੀ ਹੈ? ਜਾਂ ਆਪਾਂ ਕਹਿੰਦੇ ਹੁਣ ਪੰਜਾਬੀ 'ਚ ਇਹ ਮੁਰਗਿਆਂ ਵਾਂਗੂ, ਜਿਵੇਂ ਘਰੇ ਖੁੱਡੇ 'ਚੋਂ ਮੁਰਗੇ ਕੱਢ ਲਈਦੇ ਆ ਬਾਕਸ 'ਚੋਂ, ਇਸ ਤਰੀਕੇ ਨਾਲ ਇਹ ਸਾਰਾ ਸਿਆਸਤ ਲਈ ਜਾਂ ਪੋਲੀਟਿਕਸ ਨੂੰ ਦੀ ਲੋੜਾਂ ਮੁਤਾਬਕ ਅਸੀਂ ਕਿਉਂ ਬਲੀ ਦਾ ਬੱਕਰਾ ਬਣਦੇ ਆ। ਇਹ ਥੋੜ੍ਹਾ ਜਿਹਾ ਸਾਡੇ ਸਿੱਖਾਂ ਨੂੰ, ਇਸ ਗੱਲ ਦੀ ਕਮਿਊਨਿਟੀ ਨੂੰ, ਤੇ ਸਿੱਖਾਂ ਦੇ ਜਿਹੜੇ ਖਾਸ ਕਰਕੇ ਹੁਣ ਨੌਜਵਾਨ ਪੀੜ੍ਹੀ ਤਾਂ ਕਾਫੀ ਫੋਕਸ ਕਰਦੀ ਹੈ ਕਈ ਗੱਲਾਂ 'ਤੇ, ਉਹਨਾਂ ਨੂੰ ਇਹਦੇ ਬਾਰੇ ਜ਼ਰੂਰ ਸਟੱਡੀ ਕਰਕੇ ਕੋਈ ਨਾ ਕੋਈ ਆਪਦਾ ਰਿਜ਼ਲਟ ਕੱਢਣਾ ਚਾਹੀਦਾ, ਕਿਸੇ ਨਾ ਕਿਸੇ ਨਤੀਜੇ 'ਤੇ ਪਹੁੰਚਣਾ ਚਾਹੀਦਾ। ਹੋ ਕਿਉਂ ਰਿਹਾ? ਅਸੀਂ ਤਾਂ ਸ਼ਹੀਦ ਕਹਿ ਦਿੰਦੇ ਹਾਂ, ਸਾਡੇ ਸ਼ਹੀਦ ਕੋਈ ਇੱਕ ਨਹੀਂ ਰਹੇ, ਬੜੀ ਵੱਡੀ ਲੰਬੀ ਲੜੀ ਹੈ ਸ਼ਹੀਦਾਂ ਦੀ, ਤੇ 47 ਤੋਂ ਬਾਅਦ ਅਸੀਂ ਸ਼ਹੀਦਾਂ ਦੀ ਲੜੀ ਸਾਡੀ ਅੱਜ ਤੱਕ ਚੱਲੀ ਆਉਂਦੀ ਹੈ। ਇਹ ਕਿਉਂ ਇਹੋ ਜਿਹਾ ਕਿਉਂ ਹੋ ਰਿਹਾ? ਤੇ ਤੁਸੀਂ ਇਹ ਦੇਖੋ ਵੀ ਹੁਣ ਵੀ ਲੋੜ ਹੈ ਇੱਥੇ ਭਗਵੰਤ ਮਾਨ ਦੀ ਸਰਕਾਰ ਨੂੰ, ਜਿਹੜੀ ਉਸ ਕਿਸਮ ਦੀ ਦਿੱਲੀ ਹਿੰਦੂਤਵਾਦੀ ਸਰਕਾਰ ਨਹੀਂ ਕਹੀ ਜਾ ਸਕਦੀ, ਉਹ ਵੀ ਲੋੜ ਪੈਣ 'ਤੇ ਆ ਹੁਣ ਫੇਕ ਐਨਕਾਊਂਟਰ ਕਰ ਰਹੀ ਹੈ। ਪਟਿਆਲੇ ਕੀਤਾ ਉਹਨੇ, ਲੋੜ ਪੈਣ 'ਤੇ ਸਾਰਾ ਕੁਛ, ਫਿਰ ਪ੍ਰੈਸ਼ਰ ਪਿਆ ਘਟੇ, ਫਿਰ ਹੁਣ ਥਾਂ ਹੋਈ ਜਾਂਦੇ ਆ। ਉਹਨਾਂ ਦਾ ਇੱਕੋ ਹੀ ਕੰਮ ਹੈ ਵੀ ਦਿਖਾਉਣਾ ਆਪਣੇ ਆਪ ਨੂੰ, ਜਦੋਂ ਵੀ ਬੜੀ ਸਖਤ ਸਰਕਾਰ ਹੈ, ਤੇ ਉਹਨਾਂ ਨੇ ਇੱਥੋਂ ਦੇ ਜਿਹੜੇ ਇੱਕ ਤਬਕਾ ਹੈ ਉਹਨੂੰ ਬਚਾਉਣਾ ਹੈ।
ਉਹਦੀ ਉਹ ਰਖਵਾਲੀ ਜਾਂ ਪ੍ਰੋਟੈਕਟਰ ਹੈ ਜੀ, ਉਹੀ ਬਚਾ ਸਕਦੇ ਆ। ਇਹ ਸਿੱਧ ਕਰਨਾ ਹੈ। ਇਹ ਜਿਹੜਾ ਪ੍ਰੋਸੈਸ ਹੈ 75 ਸਾਲਾਂ ਤੋਂ ਲਗਾਤਾਰ ਹੀ ਚੱਲ ਰਿਹਾ, ਬਿਲਕੁਲ ਖਤਮ ਨਹੀਂ ਹੋਇਆ। ਇਹਦੇ ਬਾਰੇ ਸਾਨੂੰ ਸੋਚਣਾ ਪਊਗਾ। ਤੇ ਮੋਟੀ ਗੱਲ ਇਹ ਹੈ ਵੀ ਜਿਹੜੀ ਅਸੀਂ 47 'ਚ ਵੰਡ ਹੋਈ ਆ ਉਹਦਾ ਸੰਤਾਪ ਅਸੀਂ ਅਜੇ ਵੀ ਝੱਲੀ ਜਾਂਦੇ ਹਾਂ। ਅਸੀਂ ਵੀ ਝੱਲੀ ਜਾਂਦੇ ਹਾਂ, ਜਿਹੜੇ ਹੋਰ ਮਿਨੋਰਿਟੀਆਂ ਇੱਥੇ ਉਹ ਵੀ ਝੱਲੀ ਜਾਂਦੀਆਂ। ਮਿਨੋਰਿਟੀਆਂ ਉਹ ਬਲੀ ਦੇ ਬੱਕਰੇ ਆ। ਤੇ ਇਸ ਕਿਸਮ ਦਾ ਕਿਉਂ ਹੁੰਦਾ ਇਹ ਸਾਰਾ ਸਿਸਟਮ? ਸਵਾਲ ਇਹ ਹੋਇਆ ਵੀ 47 ਦੀ ਵੰਡ ਜਨਾਹ ਦੇ ਇਕੱਲੇ ਸਿਰ ਨਹੀਂ ਅਸੀਂ ਥੱਪ ਸਕਦੇ। ਉਸੇ ਨੂੰ ਅਸੀਂ ਕਹੀ ਜਾਂਦੇ ਹਾਂ ਵੀ ਜਨਾਹ ਨੇ ਐਂ ਕੀਤਾ। ਇਹਨਾਂ ਦੀ ਬਰਾਬਰ ਦੀ ਸਾਰੀ ਗੱਲਬਾਤ ਸੀ। ਸਾਰੀ ਲੋੜ ਇਹਨਾਂ ਦੀ ਜ਼ਿਆਦਾ ਹੈ। ਉਹਦੀ ਲੋੜ ਤਾਂ ਜਨਾਹ ਨੂੰ ਉੱਥੇ ਤਾਂ ਬੜੀਆਂ ਗਾਲਾਂ ਪੈਂਦੀਆਂ ਅੱਜ ਕੱਲ੍ਹ ਪਾਕਿਸਤਾਨ ਦੇ ਵਿੱਚ। ਤਾਂ ਇੱਥੇ ਸਾਡੇ ਜਿਨ੍ਹਾਂ ਨੇ ਬਣਾਇਆ ਉਹ ਹਜੇ ਵੀ ਦੇਸ਼ ਭਗਤ ਹੈ। ਕਾਂਗਰਸ ਵੀ ਜਾਂ ਕਾਂਗਰਸ ਦੇ ਵੱਡੇ ਲੀਡਰ ਵੀ ਉਸ ਲੈਵਲ 'ਤੇ। ਲੋੜ ਇਸੇ ਕਰਕੇ ਪਈ ਵੀ ਇਹਨਾਂ ਨੂੰ ਸੀਗਾ ਵੀ ਜਿੱਥੇ ਜਿੱਥੇ ਕਨਸਨਟ੍ਰੇਟਡ ਮੈਜੋਰਿਟੀ ਹੈ ਮੁਸਲਮਾਨਾਂ ਦੀ, ਉਹਨਾਂ ਨੂੰ ਸਰਜੀਕਲ ਆਪਰੇਸ਼ਨ ਵਾਂਗੂ, ਜਿਵੇਂ ਕਿਸੇ ਨੂੰ ਜਦੋਂ ਕਿਸੇ ਅੰਗ ਨੂੰ ਕੋਈ ਜਾਂ ਕੈਂਸਰ ਹੋ ਜਾਵੇ ਤਾਂ ਹਸਪੀਟਲ 'ਚ ਇਹ ਹੁੰਦਾ ਵੀ ਇੰਨਾ ਕਿੱਸਾ ਵੱਢ ਦਿਓ ਤੇ ਗਾਹਾਂ ਨਾਲ ਕੈਂਸਰ ਚੱਲ ਪਏ। ਤਾਂ ਇਹ ਇੰਨਾ ਕਿੱਸਾ ਕੱਟ ਕੇ ਇਹਨਾਂ ਨੇ ਸਰਜੀਕਲ ਆਪਰੇਸ਼ਨ ਕੀਤਾ। ਉਹ ਦੋ ਹਿੱਸੇ ਜਿਹੜੇ ਬੰਗਲਾਦੇਸ਼ ਵਾਲੀ ਸਾਈਡ 'ਤੇ ਇੱਧਰਲੀ ਸਾਈਡ 'ਤੇ ਪਾਸਾ ਪੰਜਾਬ ਵਾਲੀ ਸਾਈਡ 'ਤੇ ਜ਼ਿਆਦਾ ਕਨਸਨਟ੍ਰੇਟਡ ਸੀਗੇ, ਸਿੰਧ ਤੱਕ, ਉਹ ਕੱਢ ਤੇ ਉਦੋਂ ਪਿੱਛੋਂ ਉਹਨਾਂ ਨੂੰ ਪਤਾ ਸੀ ਵੀ ਜਿਹੜਾ ਸਪਰੈਡ ਓਵਰ ਹੈਗਾ, ਖਿਲਰਿਆ ਹੋਇਆ ਜਿਹੜਾ ਮੁਸਲਮਾਨ ਆ ਜਾਂ ਮਿਨੋਰਿਟੀ ਆ, ਉਹਨੂੰ ਅਸੀਂ ਸਾਂਭ ਲਾਂਗੇ। ਤਾਂ 40 ਸਾਲ ਦੇ ਸਾਂਭ ਨਹੀਂ ਰਹੇ, ਉਹਦੇ ਉੱਤੇ ਪੋਲੀਟਿਕਸ ਹੋ ਰਹੀ ਹੈ, ਕੰਸੋਲੀਡੇਟ ਕਰ ਰਹੇ ਆਪਣੇ ਆਪ ਨੂੰ। ਉਹ ਆ ਜਿਹੜਾ ਹਿੰਦੂਤਵਾਦੀ ਕੰਸੋਲੀਡੇਸ਼ਨ ਲਈ ਇੱਕ ਮੁਰਗੇ ਵਾਂਗੂ ਫੜ ਲਿਆ ਜਾਂਦਾ ਬੰਦਾ, ਕਿਤੇ ਕੁਛ ਕਰਾ ਦਿੱਤਾ ਜਾਂਦਾ। ਤੇ ਸਿੱਖ ਵੀ ਉਸੇ ਲੜੀ ਦੇ ਵਿੱਚ ਹੈ। ਤੇ ਭੁਲੇਖੇ ਨਾ ਆਪਦੇ ਆਪ ਨੂੰ ਸਮਝਣ। ਇਹ 47 ਦੇ ਪਿੱਛੋਂ ਉਹਨਾਂ ਨੇ ਤਾਂ ਪਾਕਿਸਤਾਨ ਵਾਲੀ ਸਾਈਡ ਤੇ ਜਿਹੜੇ ਉਹਨਾਂ ਦੇ ਲੀਡਰ ਸੀ, ਉਹਨਾਂ ਨੇ ਤਾਂ ਕੁਛ ਨਾ ਕੁਛ ਕੀਤਾ। ਇਹ ਵੀ ਉਹਨਾਂ ਦਾ ਵਿਜ਼ੂਅਲਾਈਜ਼ ਕੀਤਾ ਉਹਨਾਂ ਨੇ ਇਸ ਨੂੰ ਵੀ ਆਉਂਦੇ ਵੇਲੇ 'ਚ ਅਸੀਂ ਜੇ ਇਹਨਾਂ 'ਚ ਰਹੇ ਤਾਂ ਅਸੀਂ ਮਿਨੋਰਿਟੀ ਹੋ ਜਾਵਾਂਗੇ। ਬੇਸ਼ੱਕ ਉਹ ਕੈਲਕੂਲੇਸ਼ਨਾਂ 2 ਨੇਸ਼ਨ ਥਿਊਰੀ ਦੀਆਂ ਗਲਤ ਸੀਗੀਆਂ ਕਾਫੀ ਹੱਦ ਤੱਕ, ਕਿਉਂਕਿ ਜੇ ਇੱਥੇ ਸਾਰਾ ਸਬ ਕੰਟੀਨੈਂਟ ਇਕੱਠਾ ਹੁੰਦਾ, ਅੱਜ ਜੇ ਇਕੱਠਾ ਹੁੰਦਾ, ਮੈਂ ਸ਼ਾਰਟ ਤੇ ਇਕੱਠਾ ਹੁੰਦਾ ਤੇ ਇੱਥੇ 40% ਦੇ ਨੇੜੇ ਤੇ ਮੁਸਲਿਮ ਮਿਨੋਰਿਟੀ ਹੁੰਦੀ, ਮੁਸਲਮਾਨ ਹੁੰਦੇ, ਤੇ ਉਹਨਾਂ 'ਚ ਦਲ ਰਲ ਕੇ ਇੱਥੇ ਉਹਨਾਂ ਦਾ ਪ੍ਰਾਈਮ ਮਿਨਿਸਟਰ ਵੀ ਬਣਦਾ। ਉਸ ਤਰੀਕੇ ਦੇ ਬਰਾਬਰ ਦਾ ਆਲਮੋਸਟ ਕੁਦਰਤੀ ਤਵਾਜ਼ਨ ਇੱਥੇ ਸਦੀਆਂ ਤੋਂ ਚੱਲਦਾ ਆਉਂਦਾ ਸੀਗਾ ਮਿਨੋਰਿਟੀਆਂ ਦਾ। ਇੱਕ ਮੈਜੋਰਿਟੀ ਨਹੀਂ ਸੀ ਹੋਣੀ ਜਿੱਡੀ ਹੁਣ 80-82% ਦਾ ਇਹ ਕਲੇਮ ਕੀਤਾ ਜਾ ਰਿਹਾ। ਇਹ ਨਹੀਂ ਸੀ ਹੋਣਾ, ਇਹ ਹੋ ਗਿਆ। ਤੇ ਉਹ ਫਿਰ ਜਨਾਹ ਨੂੰ ਦੋਸ਼ ਦੇਈ ਜਾਂਦੇ ਆ, ਕੀਤਾ ਸਾਰਾ ਇਹਨਾਂ ਨੇ ਆ ਸਾਰਾ। ਤੇ ਉਸੇ ਦਿਨ ਤੋਂ ਨੇਸ਼ਨ ਬਣਾਉਣੀ, ਸਟਰੋਂਗ ਨੇਸ਼ਨ ਬਣਾਉਣੀ, ਹਿੰਦੂ ਸਮਾਜ ਦੇ ਉੱਤੇ ਬੇਸਡ ਸਟਰੋਂਗ ਨੇਸ਼ਨ ਬਣਾਉਣੀ। ਤੇ ਜਿਹੜੇ ਨੇਸ਼ਨ ਲਈ ਫਿਰ ਦੁਸ਼ਮਣ ਵੀ ਲੱਭਣੇ। 2 ਦੁਸ਼ਮਣ ਲੱਭ ਲਏ ਉਹਨਾਂ ਨੇ ਪਹਿਲੇ ਦਿਨ ਤੋਂ ਹੀ। ਇੱਕ ਤਾਂ ਮੁਸਲਮਾਨ ਤਾਂ ਸਿੱਧਾ ਹੀ ਦੁਸ਼ਮਣ ਆ, ਉਹ ਤਾਂ ਡਿਫੈਂਸਿਵ ਹੋ ਗਿਆ ਵੀ ਤੁਸੀਂ ਦੇਸ਼ ਤੋੜਤਾ, ਉਹਦੇ ਜੁੰਮੇ ਹੀ ਲਾਤਾ। ਤੇ ਫਿਰ ਸਾਨੂੰ ਉਸੇ ਦਿਨ ਤੋਂ ਜਿਹੜੀ ਪੋਲੀਟਿਕਸ ਹੈ ਵੀ ਉਹ ਇੱਥੇ 2 ਫਿਰਕਿਆਂ ਨੂੰ ਵੰਡ ਕੇ ਰੱਖੋ, ਹਿੰਦੂ ਸਿੱਖ ਫਿਰਕਿਆਂ ਨੂੰ, ਪੰਜਾਬੀਆਂ ਨੂੰ ਵੰਡ ਕੇ ਰੱਖੋ। ਕਾਂਗਰਸ ਵੀ ਇਸੇ ਤੇ ਰਾਜ ਕਰਦੀ ਰਹੀ ਹੈ ਇੰਨੇ ਸਾਲ। ਉਦੋਂ ਪਿੱਛੋਂ ਹੁਣ ਬਾਦਲ ਦੇ ਰਾਜ ਵੇਲੇ ਵੀ ਇਹੀ ਪ੍ਰੋਸੈਸ ਸੀ ਪ੍ਰੈਕਟੀਕਲੀ, ਤੇ ਅੱਜ ਤੱਕ ਵੀ ਇਹੀ ਚੱਲੀ ਜਾਂਦਾ। ਆ ਜਿਹੜੇ ਹੁਣ ਦੇ ਇਨਕਾਊਂਟਰ ਹੋਈ ਜਾਂਦੇ ਭਗਵੰਤ ਮਾਨ ਦੀ ਗੌਰਮੈਂਟ ਦੇ, ਇਹਨਾਂ ਦੇ ਪਿੱਛੇ ਵੀ ਇਹੀ ਆ ਸਾਰਾ। ਕੋਈ ਤਰਤੀਬ ਵਿੱਚ ਫਰਕ ਨਹੀਂ ਪਿਆ। ਤੇ ਲੋੜ ਪੈਣ ਉੱਤੇ ਸਾਡਾ ਸਿੱਖ ਮਿਨੋਰਿਟੀ ਥੋੜ੍ਹੀ ਜਿਹੀ ਇਸ ਲੈਵਲ 'ਤੇ, ਸਿੱਖ ਕਮਿਊਨਿਟੀ ਥੋੜ੍ਹੀ ਜਿਹੀ ਜ਼ਿਆਦਾ ਵੀ ਮਿਲੀਟੈਂਟ ਵੀ ਸੀ ਤੇ ਜ਼ਿਆਦਾ ਉਹਨਾਂ ਨੂੰ ਇਸ ਖਿੱਤੇ 'ਤੇ ਤੰਗ ਕਰਦੀ ਸੀ ਉਹਨਾਂ ਦੇ ਮੁਤਾਬਕ। ਤਾਂ ਫਿਰ ਉਹਨਾਂ ਨੇ ਫਿਰ ਇਹ ਜਿਹੜੇ 84 ਵਰਤਾਇਆ ਤੇ ਨਵੰਬਰ 84 ਵਰਤਾਇਆ। ਇਹ ਦੋਨੋਂ ਇਹ ਪਲੈਨਡ ਤਰੀਕੇ ਨਾਲ ਹੋਏ ਹੈ, ਕਿਉਂਕਿ ਮੈਂ ਉੱਥੇ ਉਸ ਵੇਲੇ ਰਿਪੋਰਟਰ ਸੀ ਸਾਰੇ। ਇਹ ਸਾਰੀ ਸਮੇਂ 'ਚ ਜਦੋਂ ਇਹ ਮੋਰਚਾ ਧਰਮ ਯੁੱਧ ਮੋਰਚਾ ਚੱਲਿਆ, ਤੇ ਦੋਨੋਂ ਹੱਥੀਂ ਇਹ ਸਾਡੇ ਅਕਾਲੀ ਲੀਡਰਸ਼ਿਪ ਸਮਝੌਤਾ ਕਰਨ ਨੂੰ ਤਿਆਰ ਸੀਗੇ ਬਿਲਕੁਲ। ਇਹ ਤਾਂ ਸਿਰ ਪਰਨੇ ਜਾਣ ਨੂੰ ਤਿਆਰ ਸੀ, ਉਹਨਾਂ ਨੇ ਨਹੀਂ ਕੀਤਾ। ਉਹ ਇੱਕ ਦੱਸਣਾ ਚਾਹੁੰਦੇ ਸੀ, ਇੱਥੋਂ ਤੱਕ ਪਹੁੰਚਾਉਣਾ ਚਾਹੁੰਦੇ ਸੀ ਗੱਲ ਨੂੰ ਵੀ ਜਦੋਂ ਸਿਰ 'ਤੇ ਸਿਖਰ 'ਤੇ ਲਿਜਾ ਕੇ ਇੱਕ ਪੂਰਾ ਇਸ ਕਿਸਮ ਦਾ ਸੈਂਟੀਮੈਂਟ ਤਿਆਰ ਕਰਨਾ। ਅੱਜ ਵੀ ਇਹ ਹੈ, ਅੱਜ ਦੀ ਪੋਲੀਟਿਕਸ 'ਚ ਵੀ ਸੈਂਟੀਮੈਂਟ ਦੇ ਸਿਰ 'ਤੇ ਹੀ ਇਲੈਕਸ਼ਨਾਂ ਲੜਦੇ ਆ, ਜਿੱਤਦੇ ਆ।
ਵਰਕ ਦੇ ਚੰਗੇ ਕੰਮ ਤੇ ਨਹੀਂ ਹੈ। ਅਸੀਂ ਡੈਮੋਕ੍ਰੇਸੀ 'ਚ ਉਮੀਦ ਕਰਦੇ ਹੁੰਦੇ ਵੀ ਇਹ ਕੰਮ ਚੰਗਾ ਕਰਨਗੇ ਤਾਂ ਉਸ ਕੰਮ ਨੂੰ ਦਿੱਤਾ ਜਾਵੇ, ਮੁੱਦਾ ਹੀ ਨਹੀਂ ਬਣ ਦਿੰਦੇ ਕਿਤੇ। ਇਹ ਸੈਂਟੀਮੈਂਟ ਸਿਰ ਤੇ ਸਾਰਾ ਕੁਝ ਹੋ ਰਿਹਾ ਤੇ ਇਸ ਕਰਕੇ ਸਾਨੂੰ ਦੇਖਣਾ ਪਊ ਜਿਹੜਾ ਹਿੰਦੂ ਨੈਸ਼ਨਲਿਜ਼ਮ ਹੈ ਉਹਦਾ ਜਿਹੜਾ ਵਿਰੋਧ ਹੈ ਸਿੱਖ ਨੈਸ਼ਨਲਿਜ਼ਮ ਨਾਲ ਕਰਨਾ ਜਾਂ ਅਸੀਂ ਕੁਝ ਡਿਫਰੈਂਟ ਤਰੀਕੇ ਨਾਲ ਕਰਨਾ ਜਾਂ ਸਾਡੀ ਪਲੇਸਿੰਗ ਕੀ ਹੈ ਇੱਥੇ ਸਿਸਟਮ ਵਿੱਚ। ਅਸੀਂ ਹੁਣ ਇੱਥੇ ਮਾਨ ਸਾਹਿਬ ਕਹਿ ਕੇ ਗਏ ਆ ਤੇ ਕਈ ਗੱਲਾਂ ਵਧੀਆ ਸਾਰੀਆਂ ਕੀਤੀਆਂ ਇਹਨਾਂ ਨੇ, ਫੈਕਟਸ ਦਿੱਤੇ ਆ, ਪਰ ਇੱਕ ਗੱਲ ਜਿਹੜੀ ਹੈ ਵੀ ਇੱਕ ਗੱਲ ਸਭ ਨੂੰ ਪਤਾ ਅਸੀਂ ਉੱਥੇ ਅਸੀਂ ਜ਼ੋਰ ਲਾ ਰਹੇ ਹਾਂ ਜਿੱਥੇ ਜਿੱਥੇ ਸਾਡਾ ਹੈਗਾ ਸਾਰੇ ਜ਼ੋਰ ਲਾਉਣੇ ਆ। ਬਿਲਕੁਲ ਕਿਤੇ ਅਸੀਂ ਰੈਜ਼ੋਲੂਸ਼ਨ ਪਵਾ ਦਿੰਦੇ ਆ, ਕਦੇ ਕੁਝ ਬੜਾ ਸਾਰੇ ਬੜੇ ਚੰਗੇ ਕੰਮ ਕੀਤੇ ਆ, ਮੁਲਕ ਵੀ ਕਈ ਸਾਡੀ ਸਪੋਰਟ 'ਚ ਆ ਜਾਂਦੇ ਆ, UNO ਤੱਕ ਵੀ ਅਸੀਂ ਪਹੁੰਚਣ ਦੀ ਕੋਸ਼ਿਸ਼ ਕਰਦੇ ਆ। ਪਰ ਯਾਦ ਰੱਖੋ ਸਾਰਾ ਫੈਸਲਾ ਇਸ ਮੁਲਕ 'ਚ ਹੋਣਾ। ਇਸ ਮੁਲਕ 'ਚ ਸਾਡੇ ਵਰਗੀਆਂ ਦਬੀਆਂ ਕੁਚਲੀਆਂ ਜਮਾਤਾਂ ਤੇ ਲੋਕ ਹੈ, ਸਾਡਾ ਉਹਨਾਂ ਨਾਲ ਸਾਥ ਹੋਣਾ ਬਹੁਤ ਜ਼ਰੂਰੀ ਹੈ। ਤੇ ਸਿੱਖ ਦੀ ਜਿਹੜੀ ਕ੍ਰੀਏਸ਼ਨ ਹੋਈ ਹੈ, ਪੈਦਾਇਸ਼ ਹੋਈ ਹੈ, ਉਹਦੀ ਸਾਜਣਾ ਹੋਈ ਹੈ, ਉਹ ਵੀ ਇਸੇ ਮੁੱਦੇ ਤੇ ਹੋਈ ਹੈ ਵੀ ਇੱਥੋਂ ਦੇ ਕੁਚਲੇ ਦੱਬੇ ਤੇ ਨਿਮਾਣਿਆਂ ਨਾਲ ਅਸੀਂ ਖੜਨਾ ਹੁੰਦਾ। ਤੇ ਅਸੀਂ ਹੁਣ ਇੱਥੇ ਸਾਡੇ ਨਾਲ ਸਾਡਾ ਐਟੀਟਿਊਡ ਉਹੋ ਜਿਹਾ ਹੀ ਦੂਜੀਆਂ ਮਿਨੋਰਿਟੀਆਂ ਪ੍ਰਤੀ ਵੀ ਹੈ ਤੇ ਉਹੋ ਜਿਹੇ ਸਾਡੇ ਦੱਬੇ ਕੁਚਲੇ ਲੋਕਾਂ ਪ੍ਰਤੀ ਵੀ ਉਹੀ ਐਟੀਟਿਊਡ ਹੈ। ਫਿਰ ਇਹ ਸਾਨੂੰ ਇਹਨਾਂ ਨਾਲ ਹੀ ਰਲ ਕੇ ਅਸੀਂ ਕੁਛ ਨਾ ਕੁਛ ਇੱਥੇ ਜਾਂ ਸਿੱਧਾ ਕਰ ਸਕਦੇ। ਜਿਹੜੇ ਥੋੜ੍ਹੇ ਜਿਹੇ % ਲੋਕ ਹੈ ਉੱਪਰ, ਜਿਹੜੀ ਐਲੀਟ ਹੈ ਰਾਜ ਕਰਦੀ ਹੈ, ਜਿਹੜੀ ਇਹਨਾਂ ਨੂੰ ਵੀ ਬਿਲਕੁਲ ਦਲਡ ਕੇ ਰੱਖਦੀ ਹੈ, ਜਿਹੜੇ 80% ਲੋਕ ਹੈ ਇਹਨਾਂ 'ਚੋਂ ਵੱਡਾ ਹਿੱਸਾ ਵੀ ਦਲੜਿਆ ਹੋਇਆ। ਇਸ ਕਰਕੇ ਸਾਨੂੰ ਜਿਹੜੀਆਂ ਪਾਲਿਸੀਆਂ ਉਹ ਸੋਚਣੀਆਂ ਪੈਣਗੀਆਂ ਕਿ ਇਹ ਅਸੀਂ ਫੇਕ ਐਨਕਾਊਂਟਰਾਂ ਦਾ, ਅਸੀਂ ਉਹ ਨਕੋਦਰ ਵਰਗੇ ਇੰਸੀਡੈਂਟਾਂ ਦਾ ਹਜੇ ਤੱਕ ਵੀ ਭੁਗਤ ਭੋਗੀ ਆਂਗੇ ਤੇ ਕਦੇ ਕੋਈ ਸਾਡਾ ਲੀਡ ਵੀ ਨਹੀਂ ਖੜਦਾ। ਸਾਡਾ ਸਿੱਖ ਲੀਡ ਕਿੱਥੇ ਸਾਡੇ ਨਾਲ ਖੜਦਾ? ਅਮੀਰ ਬੰਦਾ ਸਾਡਾ ਅਮੀਰ ਬੰਦਾ ਵੀ ਤੁਸੀਂ ਦੇਖ ਲਓ, ਬਾਦਲ ਬਿਲਕੁਲ ਨਹੀਂ ਖੜਿਆ। ਸਾਰੀ ਗੱਲ ਉਹ ਤਾਂ ਮੰਨ ਕੇ ਚੱਲੇ, ਬਰਨਾਲਾ ਮੰਨ ਕੇ ਆਇਆ, ਉੱਥੇ ਸਪੈਸ਼ਲ ਇਸ ਐਗਰੀਮੈਂਟ ਥੱਲੇ ਆਇਆ ਵੀ ਤੈਨੂੰ ਅਸੀਂ ਜਿਤਾਵਾਂਗੇ, 75 ਸੀਟਾਂ ਜਿਤਾਤੀਆਂ ਉਹਦੀਆਂ। ਇਹੋ ਜਿਹੇ ਬੰਦੇ MLA ਖੜੇ ਕੀਤੇ, MLA ਦੇ ਉਦੋਂ ਅਕਾਲੀ ਦਲ ਦੇ ਵਿਰੁੱਧ, ਜਿਨ੍ਹਾਂ ਨੂੰ ਕੋਈ ਪੰਚਾਇਤ ਮੈਂਬਰ ਤੱਕ ਨਹੀਂ ਸੀ ਬਣਾਉਂਦਾ, ਉਹਨਾਂ ਨੇ ਹਾਰਨਾ ਹੀ ਸੀ, ਟੇਢੇ ਪਿੰਗੇ ਤਰੀਕੇ ਨਾਲ ਜਿਤਾਏ। ਤੋਂ ਮੈਂ ਸ਼ਾਰਟ 'ਚ ਇਹੀ ਕਹਿਣਾ ਚਾਹੁੰਦਾ ਵੀ ਸਾਨੂੰ ਰਿਵਿਊ ਕਰਨਾ ਪਊ, ਫੋਕਸ ਹੋਣਾ ਪਊ ਹਿਸਟਰੀ ਤੇ ਸਾਡੀ ਤੇ। ਜਿਹੜਾ ਅਸੀਂ ਹੈ ਸਾਡਾ ਤਾਂ ਫਰੀਜ ਹੋਇਆ ਸਿਸਟਮ ਹੈ, ਅਸੀਂ ਤਾਂ ਉਸੇ ਧਾਰਾ 'ਚ ਬੋਲੀ ਜਾਂਦੇ ਹਾਂ ਪੁਰਾਣੀ 'ਚ, ਜਿਹੜੀ 40-50 ਸਾਲ ਦੇ ਅਸੀਂ ਬੋਲੀ ਜਾ ਰਹੇ ਹਾਂ ਜਾਂ ਦੇਖਦੇ ਰਹੇ ਹਾਂ। ਹੁਣ ਵਾਲੇ ਨੌਜਵਾਨਾਂ ਨੂੰ ਇਹ ਧਾਰਾ ਸਾਨੂੰ ਬਦਲਣੀ ਪਊਗੀ, ਸਾਰੀ ਸੋਚਣਾ ਪਊ ਵੀ ਇਹ ਕੰਟੀਨਿਊਸਲੀ 70-75 ਸਾਲ ਦਾ ਫੇਕ ਐਨਕਾਊਂਟਰ ਦਾ ਕੰਮ ਚੱਲੀ ਜਾਂਦਾ, ਕਿਸੇ ਨੂੰ ਕੋਈ ਰਿਮੋਰਸ ਨਹੀਂ। ਇਹ ਸਟੇਟ ਆ ਜਿਹੜੀ ਡੀਪ ਸਟੇਟ ਆ, ਇਹਦਾ ਇਹ ਏਜੰਡੇ ਦੇ ਲੈਵਲ ਤੇ ਕਰ ਰਹੀ ਆ ਸਾਰਾ। ਇਹਦੇ ਵਿੱਚ ਕੋਈ ਫਰਕ ਨਹੀਂ। ਜੇ ਹੁਣ ਗੁੱਸ ਕੇ ਮਾਰਾਂਗੇ, ਉੱਥੇ ਬਾਹਰ ਜਾ ਕੇ ਮਾਰਾਂਗੇ, ਉਹਦੇ 'ਚੋਂ ਕੱਲ੍ਹ ਹੀ ਉਹ ਨੰਗਾ ਹੋ ਗਿਆ। ਨਿਖਿਲ ਗੁਪਤੇ ਵਾਲੀ ਗੱਲਬਾਤ ਪਰਸੋਂ ਹੋ ਗਈ ਹੈ, ਉਹ ਰੁਕ ਵੀ ਗਏ ਹੈ। ਉਹਨਾਂ ਦੀ ਬਾਂਹ ਮਰੋੜਨ ਲਈ ਅਮਰੀਕਾ ਵੀ ਮਰੋੜਦਾ, ਉਹ ਸਾਡਾ ਇਸ਼ੂ ਨਹੀਂ, ਉਹ ਵੱਡਾ ਇਸ਼ੂ ਹੈ ਸਾਰਾ। ਪਰ ਇਹਨਾਂ ਦੀ 24 ਦੀ ਇਲੈਕਸ਼ਨ ਤੋਂ ਪਹਿਲਾਂ 23 ਦੇ ਵਿੱਚ ਨਿੱਜਰ ਦਾ ਕਤਲ ਤੇ ਦੂਜੇ ਕਤਲ ਕਰਨੇ ਸੀ, ਉਹ ਵੀ ਬਾਹਰ ਜਾ ਕੇ ਵੀ ਇਹੀ ਕੰਮ ਹੈ। ਸ਼ਿਕਾਰ ਆਹੀ ਹੈ, ਨਕੋਦਰ ਵਾਲਾ ਸ਼ਿਕਾਰ ਹੀ ਹੈ ਸਾਰਾ ਕਰਦੇ ਇਹ। ਤੇ ਇਸ ਕਰਕੇ ਸਾਨੂੰ ਥੋੜ੍ਹਾ ਜਿਹਾ ਡਿਫਰੈਂਟਲੀ ਸੋਚਣਾ ਪਊਗਾ ਤੇ ਡਿਫਰੈਂਟਲੀ ਸਾਨੂੰ ਇਹਦਾ ਸਾਰਾ ਬਣਾਉਣਾ ਪਊ। ਸਾਰਾ ਸਾਨੂੰ ਆਪਣੇ ਲੋਕਾਂ 'ਚ ਜਾਣਾ ਪਊ। ਇਸ ਦੇਸ਼ ਦੇ ਵਿੱਚ ਅਸੀਂ ਬਗਾਨੇ ਜੇ ਹੋ ਕੇ, ਆਪਣੇ ਆਪ ਨੂੰ ਆਈਸੋਲੇਟ ਹੋ ਕੇ, ਅਸੀਂ ਇਕੱਲੇ ਨਿਕਲ ਕੇ ਬਾਹਰ ਆਪਦੇ ਆਪ ਹੀ ਅਸੀਂ ਕਿਵੇਂ ਕਰ ਲਾਂਗੇ, ਇਹਦੇ ਬਾਰੇ ਸਾਨੂੰ ਸੋਚਣਾ ਪਊ ਦੁਬਾਰਾ। ਇੰਨੀ ਕੁ ਮੇਰੀ ਬੇਨਤੀ ਹੈ। ਤੇ ਜੇ ਕੋਈ ਗਲਤੀ ਹੋਵੇ, ਕਿਸੇ ਨੂੰ ਕੋਈ ਗੱਲ ਗਲਤ ਲੱਗੀ ਹੋਵੇ, ਮਾਫੀ ਚਾਹੁੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜਸਪਾਲ ਸਿੰਘ ਸਿੱਧੂ ਜੀ ਦਾ, ਜਿਨ੍ਹਾਂ ਨੇ ਸਾਡੇ ਨਾਲ ਜਿਹੜਾ ਇੱਕ ਅਹਿਮ ਨੁਕਤਾ ਗਾ ਉਹ ਚਿੰਤਨ ਦਾ ਉਭਾਰਿਆ ਵੀ ਸਾਨੂੰ ਚਿੰਤਨ ਕਰਨਾ ਪੈਣਾ। ਅਸੀਂ ਉਸੇ ਵਹਿਣ ਦੇ ਵਿੱਚ ਨਾ ਸੋਚੀਏ ਜਾਂ ਉਸੇ ਵਹਿਣ ਦੇ ਵਿੱਚ ਨਾ ਬਈਏ ਜਿਹੜਾ ਇੱਕ ਲਗਾਤਾਰ ਵਹਿ ਰਿਹਾ। ਜੇ ਸਾਡੇ ਨਾਲ
ਮਿਨੋਰਟੀਜ਼ ਤੌਰ ਤੇ ਜਿਹੜਾ ਧੱਕਾ ਹੋ ਰਿਹਾ ਵਧੀਕ ਹੋ ਰਿਹਾ, ਤਾਂ ਸਾਨੂੰ ਵੀ ਜਿਹੜੀਆਂ ਹੋਰ ਮਿਨੋਰਟੀਜ਼ ਨਹੀਂ ਆ ਉਹਨਾਂ ਨੂੰ ਨਾਲ ਲੈ ਕੇ ਚੱਲਣਾ ਪੈਣਾ, ਤੇ ਜਿਹੜਾ ਸਾਡਾ ਕੁਲੀਨ ਵਰਗ ਹੈਗਾ ਉਹਨੂੰ ਵੀ ਥੋੜ੍ਹਾ ਜਿਹਾ ਸੋਚਣਾ ਪੈਣਾ ਹੈਗਾ ਵੀ ਉਹ ਵੀ ਆਪਦੀ ਕਮਿਊਨਿਟੀ ਦੇ ਨਾਲ ਖੜੇ, ਨਾ ਕਿ ਉਸੇ ਬਹਿਣ ਦੇ ਵਿੱਚ ਚੱਲੇ। ਤੇ ਉਹਨਾਂ ਨੇ ਜਿਹੜੀ ਗੱਲ ਕੀਤੀ ਸੀ ਵੀ ਪਟਿਆਲੇ ਜਿਹੜਾ ਇੱਕ ਐਨਕਾਊਂਟਰ ਹੋਇਆ ਜਿਹਦੇ ਵਿੱਚ ਉਹਦਾ ਜਿਹੜਾ ਮਸਲਾ ਵੱਡਾ ਹੋ ਗਿਆ, ਤੇ ਉਦੋਂ ਬਾਅਦ ਜਿਹੜਾ ਉਹ ਥੋੜ੍ਹੇ ਜਿਹੇ ਐਨਕਾਊਂਟਰ ਘਟੇ। ਸਾਡਾ ਮੰਨਣਾ ਇਹ ਆ ਵੀ ਉਹਦੇ ਵਿੱਚ ਘਟਣ ਦਾ ਇੱਕ ਕਾਰਨ ਤਾਂ ਇਹ ਆ ਵੀ ਉਹ ਐਨਕਾਊਂਟਰ ਖਾਸੇ ਲੰਮੇ ਸਮੇਂ ਬਾਅਦ ਇੱਕ ਉਹ ਸੀਗਾ ਜਿਹਦੇ ਵਿੱਚ ਐਨਕਾਊਂਟਰ ਜਿਹੜਾ ਉਹ ਘਟਨਾ ਵਾਪਰੀ, ਉਹਦੇ ਵਿੱਚ ਉਹਨਾਂ ਪੁਲਿਸੀਆਂ ਦੀਆਂ ਫੋਟੋਆਂ ਪਬਲਿਕ ਵਾਇਰਲ ਹੋਈਆਂ ਸੀ। ਕਿਉਂਕਿ ਜਿਵੇਂ ਪਿਛਲੇ ਦਿਨ ਲੁਧਿਆਣੇ ਦੇ ਵਿੱਚ ਘਟਨਾ ਵਾਪਰਦੀ ਆ ਵੀ ਜਰਨੈਲ ਸਿੰਘ ਭਿੰਡਰਾਣਾ ਦੀ ਫੋਟੋ ਲਾਈ ਗਈ ਸੀ, ਤਾਂ ਉਹਦੇ ਵਿੱਚ ਇਹ ਸ਼ਬਦ ਇੱਕ ਜਨਰਲ ਸਟੇਟਮੈਂਟ ਆ ਜਾਂਦੇ ਵੀ ਪੁਲਿਸ ਵੱਲੋਂ ਜੇ ਥੋੜ੍ਹਾ ਜਿਹਾ ਇਹ ਕੀਤਾ ਜਾਵੇ ਵੀ ਪੁਲਿਸ ਦੇ ਕਿਹੜੇ ਬੰਦਿਆਂ ਵੱਲੋਂ ਜਾਂ ਇਹਨਾਂ ਬੰਦਿਆਂ ਨੇ ਕੀਤਾ, ਤਾਂ ਇੱਕ ਦੂਜਿਆਂ ਦੇ ਵਿੱਚ ਡਰ ਪੈਦਾ ਹੋ ਜਾਂਦਾ। ਅਸੀਂ ਅਕਸਰ ਦੇਖਿਆ ਗਾ ਸਾਡੇ ਨਾਲ ਦੇ ਵੀ ਪੁਲਿਸ 'ਚ ਜਿਵੇਂ ਮੁੰਡੇ ਭਰਤੀ ਹੋਏ ਨੇ ਜਾਂ ਹੋਏ ਨੇ, ਤਾਂ ਉਹ ਕਿਉਂਕਿ ਉਹਦੇ ਨਾਲ ਇੱਕ ਜਰਨਲ ਜੀ ਸਟੇਟਮੈਂਟ ਆ ਜਾਂਦੀ ਹੈ, ਅਤੇ ਜੇ ਸਪੈਸੀਫਿਕ ਸਟੇਟਮੈਂਟ ਜਾਂ ਉਹਨਾਂ ਬੰਦਿਆਂ ਦੀਆਂ ਫੋਟੋਆਂ ਪਬਲਿਕ ਕੀਤੀਆਂ ਜਾਣ ਤਾਂ ਜਿਹੜੇ ਦੂਜੇ ਇੱਕ ਸਿਆਣਾ ਵਰਗ ਆ ਜਾਂ ਤਾਂ ਉਹ ਕੰਨੀ ਕਤਰਾਉਂਦਾ ਗਾ, ਜਾਂ ਉਹ ਸਾਈਡ 'ਤੇ ਹੋ ਜਾਂਦਾ, ਜਾਂ ਉਹਦੀ ਵੀ ਇੱਕ ਛਾਪ ਰਹਿੰਦੀ ਹੈ। ਅਤੇ ਜਿਹੜਾ ਇੱਕ ਕਰਪਟ ਬੰਦਾ ਗਾ ਜਾਂ ਜਿਹੜਾ ਉੱਦਾਂ ਦੀ ਵਿਧਾ ਦਾ ਬੰਦਾ ਗਾ, ਤਾਂ ਉਹਦੇ ਨਾਲ ਦੇ ਜਾਂ ਉਹਦੇ ਦੂਜੇ ਪਰਿਵਾਰਾਂ ਦੇ ਬੰਦਿਆਂ ਤੱਕ ਡਰਨ ਲੱਗ ਜਾਂਦੇ ਨੇ। ਸਾਡੀਆਂ ਫੈਮਿਲੀ ਵਿੱਚ ਵੀ ਅਸੀਂ ਦੇਖੀਆਂ ਨੇ ਇਹ ਚੀਜ਼ਾਂ, ਜਦੋਂ ਜਿਵੇਂ ਹੁਣ ਤਾਈਓ ਅਸੀਂ ਉਹ ਜਿਹੜੀ ਇਜ਼ਹਾਰ ਆਲਮ ਦੀ ਫੋਟੋ ਲਾਈ ਆ, ਉਹ ਫੋਟੋ ਲਾਉਣ ਦਾ ਮਕਸਦ ਇਹੀ ਸੀ, ਪੰਜਾਬੀ ਯੂਨੀਵਰਸਿਟੀ ਜਿੱਦੇ ਗੇਟ 'ਤੇ ਅਸੀਂ ਪ੍ਰੋਟੈਸਟ ਕੀਤਾ ਤਾਂ ਜੋ ਇੱਥੋਂ ਇੱਕ ਸਿੰਬੋਲੀਕਲੀ ਮੈਸੇਜ ਜਾਵੇ ਵੀ ਜਿਹੜੇ ਇਹ ਬੰਦੇ ਪੁਲਿਸ ਦੇ ਵਿੱਚ ਨੇ ਕਿ ਇਹਨਾਂ ਦੀਆਂ ਫੋਟੋਆਂ ਇੱਦਾਂ ਤਸਵੀਰਾਂ ਲੱਗਦੀਆਂ ਨੇ। ਜੇ ਸਾਡੇ ਨਾਇਕਾਂ ਦੀਆਂ ਅਜਾਇਬ ਘਰਾਂ ਦੇ ਵਿੱਚ ਤਸਵੀਰਾਂ ਲੱਗਦੀਆਂ ਨੇ, ਤਾਂ ਇਹਨਾਂ ਦੀਆਂ ਚੌਂਕਾਂ ਚਰਸਤਿਆਂ ਦੇ ਵਿੱਚ ਇਹਨਾਂ ਕਾਤਲਾਂ ਦੀਆਂ, ਸਾਡੇ ਜਿਹੜੇ ਬੁੱਚੜਾਂ ਨੇ ਸਾਡੇ ਤੇ ਸਿੱਖਾਂ ਨੂੰ ਕੋਹ ਕੇ ਮਾਰਿਆ, ਇਹਨਾਂ ਦੀਆਂ ਤਸਵੀਰਾਂ ਵੀ ਸਾਡਾ ਮੰਨਣਾ ਵੀ ਉਹ ਜਨਤਕ ਸਾਨੂੰ ਕਰਦੇ ਰਹਿਣਾ ਚਾਹੀਦਾ ਤੇ ਹੁੰਦੀਆਂ ਰਹਿਣੀਆਂ ਚਾਹੀਦੀਆਂ ਨੇ। ਸੋ ਮੈਂ ਹੁਣ ਅਗਲੀ ਬੇਨਤੀ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਜਿਹੜੇ ਸਾਡੇ ਅਗਲੇ ਬੁਲਾਰੇ ਨੇ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ। ਹੁਣ ਮੈਂ ਬੇਨਤੀ ਕਰੂੰਗਾ ਰਾਜਵਿੰਦਰ ਸਿੰਘ ਰਾਹੀ ਜੀ ਆਪਣੇ ਜਿਹੜੇ ਵਿਚਾਰ ਰੱਖਣਗੇ। ਨਕੋਦਰ ਦੇ ਸ਼ਹੀਦਾਂ ਦੀ ਯਾਦ ਵਿੱਚ ਜੁੜੇ ਬੈਠੇ ਗੁਰੂ ਖਾਲਸਾ ਜੀ, ਪਾਈਏ ਫਤਿਹ ਦੀ ਸਾਂਝ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਮੈਂ ਸਾਕਾ ਨਕੋਦਰ ਦੇ ਸ਼ਹੀਦਾਂ ਦੇ 40 ਸਾਲ ਬੀਤ ਜਾਣ 'ਤੇ ਉਹਨਾਂ ਦੀ 40ਵੀਂ ਬਰਸੀ 'ਤੇ ਉਹਨਾਂ ਨੂੰ ਸਰਦਾ ਦੇ ਫੁੱਲ ਭੇਟ ਕਰਦਾ। ਉਹਨਾਂ ਦੀ ਸਰਕਾਰੀ ਯਾਦ ਦੇ ਵਿੱਚ ਨਤਮਸਤਕ ਹੁੰਦੇ ਆ। ਇਹ ਜੋ ਸਤਲੁਜ ਮਿਸਲ ਵੱਲੋਂ ਸਾਕਾ ਨਕੋਦਰ ਦੇ ਸ਼ਹੀਦਾਂ ਦੀ ਯਾਦ ਦੇ ਵਿੱਚ ਸਮਾਗਮ ਕੀਤਾ ਜਾ ਰਿਹਾ, ਇਹ ਬਹੁਤ ਵਧੀਆ ਉਪਰਾਲਾ। ਇਸ ਤਰ੍ਹਾਂ ਹੋਣਾ ਚਾਹੀਦਾ, ਕਿਉਂਕਿ ਜਿਹੜਾ ਸਾਡਾ ਸਿੱਖ ਭਾਈਚਾਰੇ ਨਾਲ ਬੇਇਨਸਾਫੀਆਂ ਦਾ ਇਤਿਹਾਸ ਹੈ, ਇਹ ਬਹੁਤ ਲੰਬਾ ਇਤਿਹਾਸ ਆ, ਅਤੇ ਇਤਿਹਾਸ ਨੂੰ ਹਮੇਸ਼ਾ ਯਾਦ ਕਰਦੇ ਰਹਿਣਾ ਚਾਹੀਦਾ। ਮੈਂ ਅਕਸਰ ਪਹਿਲਾਂ ਵੀ ਗੱਲ, ਜਦੋਂ ਵੀ ਕਿਤੇ ਇਸ ਤਰ੍ਹਾਂ ਦੇ ਸਮਾਗਮ ਹੁੰਦੇ ਆ, ਗੱਲ ਕਰਦਾ ਹੁੰਦਾ ਕਿ ਜਿਹੜਾ ਚੈਕੋਸਲੋਵਾਕੀਆ ਦਾ ਮਸ਼ਹੂਰ ਨਾਵਲਕਾਰ ਆ ਮਿਲਾਨ ਕੁੰਦਰਾ, ਜਿਹਨੂੰ ਨੋਬਲ ਪ੍ਰਾਈਜ਼ ਵੀ ਮਿਲਿਆ ਸੀ, ਉਹਨੇ ਗੱਲ ਇਹੀ ਕਹੀ ਸੀ ਪੀੜਤ ਧਿਰਾਂ ਬਾਰੇ ਵੀ ਜਿਹੜਾ ਇਤਿਹਾਸ ਆ ਜਾਂ ਲੜਾਈ ਆ, ਜਿੱਥੇ ਨੈਰੇਟਿਵ ਦੀ ਲੜਾਈ ਆ, ਉੱਥੇ ਦੋ ਤਰ੍ਹਾਂ ਦੀ ਲੜਾਈ ਆ, ਇੱਕ ਯਾਦ ਰੱਖਣ ਦੀ ਤੇ ਇੱਕ ਭੁੱਲ ਜਾਣ ਦੀ। ਜਿਹੜੀ ਜ਼ਾਲਮ ਤੇ ਜਾਬਰ ਧਿਰ ਹੁੰਦੀ ਆ, ਉਹ ਜ਼ੁਲਮ ਕਰਦੀ ਆ, ਜਬਰ ਕਰਦੀ ਆ, ਤੇ ਨਾਲ ਹੀ ਫਿਰ ਉਹ ਸਬਕ ਦਿੰਦੀ ਆ ਪੀੜਤ ਧਿਰ ਨੂੰ ਵੀ ਇਹਨੂੰ ਹੁਣ ਭੁੱਲ ਜਾਓ। ਇਹ ਗੱਲ ਜੋ ਬੀਤ ਗਈ ਇਤਿਹਾਸ ਦਾ ਇੱਕ ਹਿੱਸਾ ਬਣ ਗਈ, ਹੁਣ ਤੁਸੀਂ ਯਾਦ ਨਾ ਕਰੋ। ਪਰ ਦੂਜੇ ਪਾਸੇ ਜਿਹੜੀ ਪੀੜਤ ਧਿਰ ਹੁੰਦੀ ਆ, ਉਹਨੇ ਆਪਣਾ ਇਨਸਾਫ ਲੈਣ ਦੀ ਖਾਤਰ ਉਹ ਆਪਣੇ ਜ਼ਖਮ ਨੂੰ, ਉਸ ਪੀੜਾ ਨੂੰ ਹਮੇਸ਼ਾ ਯਾਦ ਰੱਖਣਾ ਹੁੰਦਾ। ਤਾਂ ਜਿਹੜੀ ਇਹ ਯਾਦ ਰੱਖਣ ਦੀ ਤੇ ਭੁੱਲ ਜਾਣ ਦੀ ਲੜਾਈ ਆ, ਇਹੀ ਪੀੜਤ ਧਿਰ ਨੂੰ ਮਤਲਬ ਸਮਰੱਥਾ ਬਖਸ਼ਦੀ ਆ ਇਨਸਾਫ ਲੈਣ ਦੀ ਖਾਤਰ, ਉਹੀ ਪ੍ਰੇਰਿਤ ਕਰਦੀ ਆ। ਸੋ ਇਹ ਬਹੁਤ ਵਧੀਆ ਗੱਲ ਆ ਵੀ ਇਹਨਾਂ 40 ਸਾਲ ਭਾਵੇਂ ਬੀਤ ਗਏ, ਪਰ ਸਾਡੇ ਪ੍ਰਬੰਧਕਾਂ ਨੇ ਉਹਨਾਂ ਨੂੰ ਸ਼ਹੀਦਾਂ ਨੂੰ ਯਾਦ ਵੀ ਕੀਤਾ। ਬਾਪੂ ਬਲਵੀਰ ਸਿੰਘ ਜੀ ਹੁਣਾਂ ਦਾ ਜਦੋਂ ਅਸੀਂ ਇੱਥੇ ਸੁਣ ਰਹੇ ਸੀ, ਇੱਕ ਬਾਪ ਦੀ ਜਿਹੜੀ ਪੀੜਾ ਗਈ, ਜਿਹਨੇ ਜਵਾਨ ਪੁੱਤਰ ਖੋਇਆ, ਇੱਥੇ ਅਜਿਹੇ ਮਾਂ ਪਿਓ ਹਜ਼ਾਰਾਂ ਦੀ ਗਿਣਤੀ 'ਚ, ਜਿਨ੍ਹਾਂ ਨੂੰ ਮੈਂ ਵੀ ਬਹੁਤਾਂ ਨੂੰ ਮਿਲਿਆ, ਕਿ ਮੈਂ ਵੀ ਸਰਗਰਮ ਪੱਤਰਕਾਰੀ 'ਚ ਰਿਹਾ ਉਸ ਦੌਰ 'ਚ 90-91 ਦੌਰਾਨ, ਵੀ ਜਿਨ੍ਹਾਂ ਦੇ ਬੱਚੇ ਵਿਛੜ ਚੁੱਕੇ ਆ। ਪਰ ਇਹ ਉਹ ਅਭਾਗੇ ਪਿਤਾ ਨੇ ਜਿਨ੍ਹਾਂ ਨੇ ਆਪਣੇ ਪੁੱਤਰ ਸਮੇਤ ਚਾਰੇ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਅੱਖੀਂ ਦੇਖਿਆ, ਉਹਨਾਂ ਲਾਸ਼ਾਂ ਨੂੰ ਪ੍ਰਾਪਤ ਕਰਨ ਦੀ ਖਾਤਰ, ਤਾਂ ਕਿ ਸਿੱਖ ਰਹਿਤ ਮਰਿਆਦਾ ਅਨੁਸਾਰ ਉਹਨਾਂ ਦਾ ਅੰਤਿਮ ਸੰਸਕਾਰ ਕਰ ਸਕਣ, ਕਿੰਨੀ ਜੱਦੋ ਜਹਿਦ ਕੀਤੀ ਆ, ਕਿੰਨੀ ਭੱਜ ਦੌੜ ਕੀਤੀ ਆ, ਕਿਵੇਂ ਇਹਨਾਂ ਨੂੰ ਪੁਲਿਸ ਪ੍ਰਸ਼ਾਸਨ ਨੇ ਟਾਲਿਆ ਵੀ ਤੁਸੀਂ ਉੱਥੋਂ ਲਿਖਵਾ ਲਿਆਓ,
ਉਦੋਂ ਬਾਅਦ ਜਾ ਕੇ ਲਾਸ਼ਾਂ ਦਾ ਸੰਸਕਾਰ ਕਰਤਾ, ਕੋਲ ਦੀ ਟਰਾਲੀ 'ਚ ਪਾ ਕੇ ਲੰਘ ਗਏ। ਉਹ ਕਿਹੋ ਜਿਹੀਆਂ ਮਨਹੂਸ ਘੜੀਆਂ ਹੋਣਗੀਆਂ, ਕਿਹੋ ਜਿਹੀਆਂ ਪਲ ਹੋਣਗੀਆਂ ਜਿੱਥੇ ਇੱਕ ਬਾਪ ਦਰ ਦਰ ਭਟਕਦਾ ਫਿਰ ਰਿਹਾ, ਉਹਦਾ ਜਵਾਨ ਪੁੱਤਰ ਉਹਦੇ ਨਾਲ ਉਹਦੇ ਸਾਥੀ ਲਾਸ਼ਾਂ ਦੇ ਢੇਰ 'ਚ ਬਦਲੇ ਪਏ ਨੇ। ਉਹ ਪੀੜਾ ਇੱਕ ਬਾਪ ਹੀ ਜਾਣ ਸਕਦਾ। ਪੰਜਾਬ ਦੇ ਵਿੱਚ ਜਿਹੜੀ ਇਹਨਾਂ ਨੇ ਗੱਲ ਕੀਤੀ ਹੈ ਕਿ ਉਹਦੇ ਮਾਤਾ ਜੀ ਉਡੀਕਦੇ ਸੀ ਵੀ ਸ਼ਾਇਦ ਰਾਤ ਨੂੰ ਕੁੰਡਾ ਖੜਕਾਵੇ, ਹਰਮਿੰਦਰ ਆਵੇ। ਹਜ਼ਾਰਾਂ ਮਾਵਾਂ ਨੇ ਸਿੱਖ ਨੌਜਵਾਨ ਜਿੰਦੇ ਪੁੱਤਰ ਪੁਲਿਸ ਨੇ ਝੂਠੇ ਮੁਕਾਬਲੇ ਵੀ ਬਣਾਤੇ ਤੇ ਫਿਰ ਉਹ ਲਾਸ਼ਾਂ ਖੁਰਦ-ਬੁਰਦ ਵੀ ਕਰ ਦਿੱਤੀਆਂ। ਉਹਨੂੰ ਵਿਚਾਰੀਆਂ ਨੂੰ, ਉਹ ਮਾਂ ਪਿਓ ਨੂੰ, ਭੈਣਾਂ ਭਰਾਵਾਂ ਨੂੰ ਉਹਨਾਂ ਦਾ ਅੰਤਮ ਸੰਸਕਾਰ ਕਰਨ ਦਾ, ਉਹਨਾਂ ਦਾ ਅੰਤਮ ਵਾਰ ਮੂੰਹ ਦੇਖਣ ਦਾ ਮੌਕਾ ਵੀ ਨਹੀਂ ਮਿਲ ਸਕਿਆ, ਵੀ ਤਾਂ ਕਿ ਉਹਦੇ ਮਨ ਨੂੰ ਘੱਟੋ ਘੱਟ ਮਰਨ ਤੱਕ ਇਹ ਸ਼ਾਂਤੀ ਤਾਂ ਹੋ ਜੇ ਵੀ ਜੇ ਆਪਣੇ ਜਿਗਰ ਦੇ ਟੁਕੜੇ ਨੂੰ ਆਪਣੇ ਹੱਥੀਂ ਉਹਦਾ ਦਾਹ ਸਤਿਕਾਰ ਕਰ ਚੁੱਕੇ ਹਾਂ, ਉਹਨੂੰ ਅਸੀਂ ਉਹ ਕਰ ਚੁੱਕੇ ਹਾਂ। ਅਜੇ ਤੱਕ ਵੀ ਹਜ਼ਾਰਾਂ ਮਾਵਾਂ ਉਡੀਕ 'ਚ ਬੈਠੀਆਂ ਨੇ ਜਿਹੜੀਆਂ ਸੱਚਮੁੱਚ ਹੀ ਰਾਤ ਨੂੰ ਕੁੰਡਾ ਖੜਕਣ ਦੇ ਕਿਤੇ ਆ ਨਾ ਗਿਆ ਹੋਵੇ। ਕਈ ਸਾਲ ਪਹਿਲਾਂ, 3-4 ਸਾਲ ਪਹਿਲਾਂ ਸਾਡੇ ਗੁਆਂਢ ਪਿੰਡ ਤੋਂ ਮੁੰਡਾ ਪੁਲਿਸ ਨੇ ਮਾਰਤਾ ਸੀ। ਮੈਨੂੰ ਤਾਂ ਪਤਾ ਸੀ, ਮੈਂ ਉਦੋਂ ਪੱਤਰਕਾਰੀ ਕਰਦਾ ਸੀ, ਵੀ ਖਬਰ ਵੀ ਛਪ ਗਈ ਸੀ, ਮਾਰਤ ਵੀ ਦਿੱਤਾ। ਉਹਦੀ ਮਾਂ ਮੈਨੂੰ 3-4 ਸਾਲ ਬਾਅਦ ਮਿਲੀ। ਮੈਂ ਜਦੋਂ ਪਿੰਡ ਗਿਆ, ਮੈਨੂੰ ਭੱਜ ਕੇ ਮਿਲੀ। ਮੈਨੂੰ ਕਹਿੰਦੀ ਪੁੱਤ ਆਪਣਾ ਰੇਸ਼ਮ ਦਾ ਪਤਾ ਲੱਗ ਗਿਆ ਜਿਉਂਦਾ। ਮੈਂ ਹੈਰਾਨ, ਮੈਂ ਕਿਹਾ ਬੇਬੇ ਤੈਨੂੰ ਕਿਵੇਂ ਪਤਾ ਲੱਗ ਗਿਆ? ਕਹਿੰਦੀ ਸਾਡੇ ਪਿੰਡੋਂ ਇੱਕ ਬੰਦਾ ਉਧਰ ਅੰਮ੍ਰਿਤਸਰ ਕਨੀ ਗੁਰਦੁਆਰੇ ਗਿਆ ਸੀ, ਕਹਿੰਦੀ ਉਹਨੂੰ ਉੱਥੇ ਰੇਸ਼ਮ ਮਿਲਿਆ। ਮੈਂ ਕਿਹਾ ਉਹ ਕਿਵੇਂ? ਮੈਨੂੰ ਤਾਂ ਪਤਾ ਸੀ ਪੁਲਿਸ ਨੇ ਲਾਸ਼ਾਂ ਖੁਰਦ-ਬੁਰਦ ਕਰਤੀਆਂ, ਅਖਬਾਰ 'ਚ ਅਸੀਂ ਖਬਰ ਛਾਪੀ ਆ, ਅਸੀਂ ਉਹਨੂੰ ਦੇਖਿਆ ਲਾਸ਼ਾਂ। ਕਹਿੰਦੀ ਉੱਥੇ ਉਹੋ ਜਿਹਾ ਇੱਕ ਬੰਦਾ ਸੀਗਾ, ਕਮਲਾ ਬੌਲਾ ਜਿਹਾ ਹੋਇਆ ਵਾ ਸੀ। ਉਹ ਬੰਦਾ ਕਹਿੰਦਾ ਤੂੰ ਰੇਸ਼ਮ ਆ? ਉਹ ਕਹਿੰਦਾ ਹਾਂ। ਕਹਿੰਦਾ ਫਿਰ ਉਹ ਕਹਿੰਦਾ ਚੱਲ ਤੈਨੂੰ ਪਿੰਡ ਗਿਆ, ਉਹ ਢਲ ਗਿਆ। ਫਿਰ ਮੈਂ ਕਿਹਾ ਫਿਰ? ਕਹਿੰਦੀ ਹੁਣ ਮੈਂ ਗੁਰਦੁਆਰਿਆਂ 'ਚ ਜਾ ਕੇ ਨਾ ਕਈ ਵਾਰੀ ਦੇਖ ਕੇ ਆਈ ਹਾਂ, ਹੈ ਉਹ ਜਿਉਂਦਾ ਕਿਸੇ ਗੁਰਦੁਆਰਿਆਂ 'ਚ ਤੁਰਿਆ ਫਿਰਦਾ, ਉਹ ਪਿੰਡ ਨਹੀਂ ਆਉਂਦਾ। ਉਹ ਮੇਰੇ ਮਨ ਨੂੰ ਮੇਰੇ ਧਾਰ ਨਿਕਲ ਗਈ ਵੀ ਭੁੱਲ ਗਏ ਮਾਏ, ਅਸੀਂ ਤਾਂ ਲਾਸ਼ਾਂ ਦੇਖੀਆਂ ਨੇ, ਤੂੰ ਹੁਣ ਗੁਰਦੁਆਰਿਆਂ 'ਚ ਪੁੱਤਾਂ ਨੂੰ ਭਾਲਦੀ ਫਿਰਦੇ, ਨਕਸ਼ ਪਛਾਣਦੀ ਫਿਰਦੀ ਆ ਵੀ ਉਹ ਕਿੱਥੇ ਮਿਲਣਗੇ। ਜਿਹੜੀ ਕਿ ਉਹਨੂੰ ਐਂ ਲੱਗਾ ਵੀ ਸੱਚੀ ਜਿਉਂਦਾ। ਕਹਿੰਦੀ ਉਹ ਤਾਂ ਜਿਉਂਦਾ, ਹੂੰ ਹਕਾਮਲਾ ਬੌਲਾ ਹੋਇਆ ਵਾ ਬਸ। ਕਹਿੰਦੀ ਉਹਨੂੰ ਆਇਆ ਨਹੀਂ ਪਿੰਡ ਬੰਦੇ ਦੇ ਕਹਿਣ ਤੋਂ। ਮੈਂ ਕਿਹਾ ਬੇਬੇ ਨੂੰ ਮੈਂ ਉਹਦਾ ਦਿਲ ਨਹੀਂ ਤੋੜਿਆ, ਮੈਨੂੰ ਤਾਂ ਪਤਾ ਲੱਗਾ ਵੀ ਸ਼ਾਇਦ ਉਹਨੂੰ ਭੁਲੇਖਾ ਲੱਗਿਆ ਹੋਵੇ ਬੰਦੇ ਨੂੰ ਵੀ ਸ਼ਾਇਦ ਉਹੀ ਹੋਵੇ। ਤੇ ਕਹਿੰਦੀ ਹੁਣ ਮੈਂ ਬਹੁਤ ਵਾਰੀ ਗੁਰਦੁਆਰਿਆਂ ਜਾ ਕੇ ਆਈ ਹਾਂ, ਮੈਨੂੰ ਮਿਲੂ ਜ਼ਰੂਰ ਕਿਤੇ। ਦੇਖੋ ਇਹ ਉਡੀਕ ਹੈ ਇੱਕ, ਇਹ ਸਦੀਆਂ ਤੋਂ ਜਿਹੜੀ ਹੈਗੀ ਆ। ਹੋਰ ਦੁਨੀਆ ਭਰ ਦੇ ਵਿੱਚ ਮਾਵਾਂ ਪੀੜਾਂ, ਅਸੀਂ ਲਿਟਰੇਚਰ ਪੜ੍ਹਦੇ ਹਾਂ। ਜਦੋਂ ਪੰਜਾਬ ਦੇ ਵਿੱਚ ਨਕਸਲਵਾੜੀ ਲਹਿਰ ਚੱਲੀ ਆ, ਉਸ ਵਕਤ ਬੰਗਾਲ ਦੇ ਵਿੱਚ ਸਭ ਤੋਂ ਵੱਧ ਉਹ ਲਹਿਰ ਉੱਥੋਂ ਦੀ ਸੀਗੀ। ਨੌਜਵਾਨ ਮੁੰਡੇ ਪੁਲਿਸ ਨੇ, ਖਾਸ ਕਰਕੇ ਜਦੋਂ ਸਰਕਾਰ ਵੀ ਕਾਂਬਿਨੇਟ ਸੀ CPM ਵਾਲਿਆਂ ਦੀ, ਉਹਨਾਂ ਨੇ ਨੌਜਵਾਨ ਮੁੰਡੇ ਘਰਾਂ 'ਚੋਂ ਕੱਢ ਕੇ ਮਾਰੇ ਆ, ਹਜ਼ਾਰਾਂ ਦੀ ਗਿਣਤੀ 'ਚ ਮਾਰਿਆ। ਉੱਥੇ ਵੱਡੀ ਲੇਖਕਾ ਹੋਈ ਇੱਕ ਮਹਾਸ਼ਵੇਤਾ ਦੇਵੀ, ਉਹਨੇ ਇੱਕ ਨਾਵਲ ਲਿਖਿਆ ਹੋਇਆ 1084ਵੇਂ ਦੀ ਮਾਂ। ਉਹ ਤੇ ਫਿਲਮ ਵੀ ਬਣੀ, ਉਹ 'ਚ ਜया ਭਾਦੜੀ ਨੇ, ਜਿਹਨੂੰ ਵਾਚਾ ਆਪਾਂ ਜया ਬੱਚਨ ਕਹਿੰਦੇ, ਉਹਦੇ ਰੋਲ ਪਲੇ ਕੀਤਾ ਮਾਂ ਦਾ। ਉਹ 'ਚ ਮਾਂ ਗਈ ਜਿਹਦਾ ਪੁੱਤਰ ਇੱਕ ਨਕਸਲਾਈਟ ਕਹਿ ਕੇ ਹੋਰ ਮੁੰਡਿਆਂ ਦੇ ਨਾਲ ਮਾਰਿਆ ਜਾਂਦਾ, ਤੇ ਉੱਥੇ ਸੁਨੇਹਾ ਆਉਂਦਾ ਵੀ ਤੁਸੀਂ ਜਾ ਕੇ ਪੁੱਤ ਦੀ ਪਛਾਣ ਕਰ ਲਓ, ਪਰ ਪਰਿਵਾਰ 'ਚੋਂ ਕੋਈ ਨਹੀਂ ਜਾਂਦਾ, ਅਮੀਰ ਪਰਿਵਾਰ ਆ, ਵੀ ਸਾਡੀ ਗੱਡੀ ਜਾਊਗੀ, ਸਾਨੂੰ ਪੁਲਿਸ ਟਾਰਗੇਟ ਕਰੂਗੀ, ਡਰ ਜਾਂਦੇ ਆ। ਉਹ ਮਾਂ ਜਾਂਦੀ ਆ, ਜਦੋਂ ਟੈਗ ਦੇਖਦੇ ਆ ਵੀ ਲਾਸ਼ਾਂ ਦੇ ਵਿੱਚ ਉਹਦਾ ਪੈਰਾਂ 'ਚ ਲਮਕਦਾ ਹੁੰਦਾ, 1084ਵਾਂ ਉਹਦਾ ਨੰਬਰ ਹੁੰਦਾ। ਫਿਰ ਉਹ ਮਾਂ ਆਪਣੇ ਜਿਹੜੇ ਨਾਲ ਮੁੰਡੇ ਉਹਦੇ ਸ਼ਹੀਦ ਕੀਤੇ ਜਾਂਦੇ ਆ 3-4, ਉਹਨਾਂ ਦੇ ਮਾਵਾਂ ਨੂੰ ਮਿਲਦੀ ਆ। ਉਹ ਵੀ ਉਡੀਕਦੀਆਂ ਹੁੰਦੀਆਂ ਵੀ ਸਾਡੇ ਪੁੱਤਰ ਖੋਹੇ ਗਏ, ਕਿੱਥੋਂ ਬੈਠੇ ਸੀ, ਕਿੱਥੋਂ ਫੜੇ, ਕੀ ਗੱਲ ਕਰਦੇ ਆ। ਉਹ ਇੱਕ ਮਾਂ ਦੀ ਸੰਵੇਦਨਾ ਬਿਆਨ ਕੀਤੀ ਉਹ ਨਾਵਲ 'ਚ। ਇੰਨਾ ਦੁਖਦਾਈ ਆ ਵੀ ਮਾਵਾਂ ਨੂੰ ਜਿਹੜੇ ਸਭ ਤੋਂ ਵੱਧ ਕੀਮਤ ਤਾਰਨੀ ਪੈਂਦੀ ਆ। ਉਹ ਉਡੀਕਦੀਆਂ, ਭਟਕਦੀਆਂ। ਇਸੇ ਤਰ੍ਹਾਂ ਪੰਜਾਬ 'ਚ ਹਜ਼ਾਰਾਂ ਮਾਵਾਂ ਨੇ। ਮੈਂ ਕਈ ਵਾਰੀ ਚੈਨਲ ਹੁਣ ਤਾਂ ਆ ਗਏ ਮੁੰਡੇ, ਕਹਿੰਦਾ ਹੁੰਦਾ ਵੀ ਜਦ ਉਹਨਾਂ ਮਾਵਾਂ ਦੀਆਂ ਇੰਟਰਵਿਊ ਕਰੋ ਜਿਹੜੀਆਂ ਮਾਵਾਂ ਅੱਜ ਵੀ ਉਡੀਕਦੀਆਂ। ਸੋ ਜਿਹੜਾ ਸਾਕਾ ਨਕੋਦਰ ਆ, ਬਹੁਤ ਮੰਦਭਾਗੀ ਘਟਨਾ ਵਾਪਰੀ ਆ। ਇਹ ਜਿਵੇਂ ਕਿ ਸਿੱਖਾਂ ਨਾਲ ਹੋਰ ਬਹੁਤ ਬੇਇਨਸਾਫੀਆਂ ਹੋਈਆਂ ਇੰਨੇ ਸਾਲਾਂ ਤੋਂ ਲੈ ਕੇ, ਇਹ ਵੀ ਇੱਕ ਉਹੀ ਬੇਇਨਸਾਫੀ ਦਾ ਚੈਪਟਰ ਹੈ, ਇਹੀ ਕਾਂਡ ਆ ਜਿਹਦੇ ਵਿੱਚ ਬਾਪੂ ਬਲਵੀਰ ਸਿੰਘ ਜੀ ਹੋਰ ਸੰਸਥਾਵਾਂ ਇਨਸਾਫ ਲਈ ਅੱਜ ਤੱਕ ਭਟਕਦੇ ਫਿਰਦੇ ਆ। 40 ਸਾਲ ਹੋ ਗਿਆ, ਅਜੇ ਤੱਕ ਦੋਸ਼ੀਆਂ ਦੀ ਕੋਈ ਨਿਸ਼ਾਨਦੇਹੀ ਨਹੀਂ ਹੋਈ, ਦੋਸ਼ੀਆਂ ਨੂੰ ਕੋਈ ਕਟਹਿਰੇ 'ਚ ਖੜਾ ਨਹੀਂ ਕੀਤਾ ਜਾ ਸਕਿਆ। ਪਰ ਦੁੱਖ ਦੀ ਗੱਲ ਵੀ ਇਹੀ ਹੈ ਨਾਲ ਵੀ ਇੱਥੇ ਜਦੋਂ ਹੁਣ ਪੰਥਕ ਦੇ ਨਾਂ 'ਤੇ ਪੰਥਕ ਸਰਕਾਰਾਂ ਵੀ ਬਣ ਗਈਆਂ, ਤੇ ਉਹੀ ਪੰਥਕ ਸਰਕਾਰਾਂ ਨੇ ਸਭ ਤੋਂ ਵੱਡੀ ਬੇਇਨਸਾਫੀ ਕੀਤੀ ਹੈ। ਜਾਂ ਅਸੀਂ ਇਹ ਕਹਿ ਸਕਦੇ ਹਾਂ ਵੀ ਸਿੱਖ ਅਸੀਂ ਇੰਨੇ ਭੋਲੇ ਹਾਂ, ਅਸੀਂ ਬਾਰ-ਬਾਰ ਠੱਗੇ ਜਾਂਦੇ ਹਾਂ।
ਬਾਰ-ਬਾਰ ਕੋਈ ਨਾ ਕੋਈ ਨਵਾਂ ਕੋਈ ਮੰਤਰ ਕੱਢ ਕੇ ਸਾਨੂੰ ਅਗਲੇ ਕੀਲ ਲੈਂਦੇ ਨੇ ਤੇ ਅਸੀਂ ਫਿਰ ਉਹਨਾਂ ਤੇ ਜਾਂਦੇ ਹਾਂ। ਯਾਦ ਕਰੋ ਵੀ ਜਦੋਂ ਹੁਣ ਇਹ ਆਮ ਆਦਮੀ ਪਾਰਟੀ ਵਾਲੀ ਸਰਕਾਰ ਆਈ ਆ, ਉਦੋਂ ਅਰਵਿੰਦ ਕੇਜਰੀਵਾਲ ਸਭ ਤੋਂ ਪਹਿਲਾਂ ਇਹਨਾਂ ਨੇ ਬਰਗਾੜੀ ਵਾਲਾ ਮੁੱਦਾ ਚੱਕਿਆ ਸੀ। ਅਸੀਂ ਬਰਗਾੜੀ ਤੇ ਇਨਸਾਫ ਦੇਵਾਂਗੇ, ਵਾਅਦਾ ਕੀਤਾ ਸੀ ਅਸੀਂ ਬਰਗਾੜੀ ਵਾਲੇ ਮੁੱਦੇ ਤੇ ਇਨਸਾਫ ਦੇਵਾਂਗੇ। ਤੇ ਸਿੱਖਾਂ ਨੂੰ ਇਨਸਾਫ ਦੀ ਆਸ ਵੀ ਵੱਜੀ ਸੀ ਵੀ ਠੀਕ ਆ ਜੀ, ਇਹ ਨਵੀਂ ਸਰਕਾਰ ਬਣਨ ਜਾ ਰਹੀ ਆ, ਬੜੀ ਬੇਇਨਸਾਫੀ ਹੋਗੀ। ਕੁੰਵਰ ਵਿਜੇ ਪ੍ਰਤਾਪ ਵਰਗੇ ਬੰਦੇ ਗੱਲ ਕਰਦੇ ਸੀ ਵੀ ਸਿੱਖਾਂ ਨੂੰ ਕੋਈ ਇਨਸਾਫ ਮਿਲੂਗਾ, ਉਹ ਦੋਸ਼ੀਆਂ ਨੂੰ ਕੁਝ ਸਜ਼ਾਵਾਂ ਹੋਣਗੀਆਂ, ਚਲੋ ਘੱਟੋ ਘੱਟ ਸਾਡੇ ਹਿਰਦਿਆਂ ਨੂੰ ਕੁਛ ਨਾ ਕੁਛ ਤਾਂ ਸ਼ਾਂਤੀ ਆਊਗੀ, ਕੁਛ ਦੋਸ਼ੀਆਂ ਨੂੰ ਤਾਂ ਸਜ਼ਾਵਾਂ ਮਿਲੀਆਂ। ਪਰ ਉਦੋਂ ਬਾਅਦ ਦੇਖ ਲਓ ਕਦੇ ਇਹਨੇ ਗੱਲ ਕੀਤੀ ਹੈ? ਉਹ ਵਿਚਾਰਾ ਕੁੰਵਰ ਵਿਜੇ ਪ੍ਰਤਾਪ ਵੀ ਬਾਹਰ ਕੱਢ ਕੇ ਮਾਰਿਆ, ਉਹ ਗੱਲਾਂ ਕਰਦਾ। ਸੋ ਸਾਡਾ ਇਹ ਦੁਖਾਂਤ ਕਹਿ ਲਓ ਜਾਂ ਸਾਡੀ ਇੱਕ ਘੱਟ ਗਿਣਤੀ ਕਹਿ ਲਓ ਵੀ ਇਨਸਾਫ ਪਸੰਦ ਲੋਕਾਂ ਦੀ ਗਿਣਤੀ ਸਾਡੀ ਇੰਨੀ ਘਟ ਗਈ ਵੀ ਉਹ 'ਚ ਖੁਦਗਰਜ਼ੀ ਤੇ ਸਵਾਰਥੀ ਲੋਕ ਭਾਰੂ ਹੋ ਗਏ, ਜਾਂ ਸਮੇਂ ਦਾ ਚੱਕਰ ਲਾ ਲਓ ਵੀ ਜਿਵੇਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਮੌਕੇ ਹੀ ਖੁਦਗਰਜ਼ੀ ਤੇ ਸਵਾਰਥੀ ਲੋਕ ਹੀ ਜ਼ਿਆਦਾ ਭਾਰੂ ਹੋ ਗਏ ਸੀ, ਜਿਹਦੇ ਕਰਕੇ ਉਹ 40 ਸਾਲਾਂ ਦਾ ਰਾਜ ਢਹਿ ਢੇਰੀ ਹੋ ਗਿਆ। ਜਦੋਂ ਜਿੱਥੋਂ ਵੀ ਸਾਨੂੰ ਕੋਈ ਆਸ ਵੱਜਦੀ ਆ, ਉਹੀ ਸਾਨੂੰ ਬਾਅਦ 'ਚ ਧੋਖਾ ਦਿੰਦੇ ਸਾਡੇ ਆਪਣੇ ਕਹਾਉਣ ਵਾਲੇ। ਡਾਕਟਰ ਖੁਸ਼ਹਾਲ ਸਿੰਘ ਜੀ ਬੈਠੇ ਨੇ, ਜਸਪਾਲ ਸਿੰਘ ਸਿੱਧੂ ਜੀ ਬੈਠੇ ਨੇ। ਜਦੋਂ ਬਰਗਾੜੀ ਮੋਰਚਾ ਲੱਗਿਆ ਇਨਸਾਫ ਦੇਣ ਦੀ ਖਾਤਰ, ਜਮਾ ਸਿਖਰ ਤੇ ਪਹੁੰਚ ਗਿਆ ਸੀ, ਜਮਾ ਸਰਕਾਰ ਝੁੱਕ ਗਈ ਸੀ, ਕਾਂਗਰਸ ਦੀ ਸਰਕਾਰ ਸੀ ਉਦੋਂ। ਸੁਖਵਿੰਦਰ ਸਿੰਘ ਰੰਧਾਵਾ ਉੱਥੇ ਗਿਆ ਜਾ ਕੇ, ਮੂਹਰੇ ਮਈ ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਸੀ, ਅਮਰਿੰਦਰ ਸਿੰਘ ਦੀ ਸਰਕਾਰ ਸੀ, ਸਿਮਰਜੀਤ ਮਾਨ ਨਾਲ ਅੰਦਰੋਂ ਅੰਦਰ ਸਮਝੌਤਾ ਕਰ ਲਿਆ। ਸਾਨੂੰ ਇੱਥੋਂ ਬੁਲਾਇਆ ਗਿਆ ਧਿਆਨ ਸਿੰਘ ਮੰਡ ਵੱਲੋਂ, ਗੁਰਬਚਨ ਸਿੰਘ ਦੇਸ਼ ਪੰਜਾਬ ਵਾਲੇ ਵੀ ਸਾਡੇ ਨਾਲ ਸੀ, ਹਰਸਿਮਰਤ ਸਿੰਘ ਅਨੰਦਪੁਰ ਸਾਹਿਬ ਵਾਲੇ। ਸਾਨੂੰ ਕੋਈ ਸਰਕਾਰ ਨੇ ਸਾਰੀਆਂ ਮੰਗਾਂ ਮੰਨ ਲਈਆਂ, ਅਸੀਂ ਮੋਰਚਾ ਵਾਪਸ ਲੈਣਾ ਚਾਹੁੰਦੇ ਹਾਂ। ਅਸੀਂ ਇੱਕ ਸੁਰ ਹੋ ਕੇ ਕਿਹਾ ਵੀ ਸਰਕਾਰਾਂ ਦੀਆਂ ਬਹੁਤ ਚਾਲਾਂ ਹੁੰਦੀਆਂ, ਇਹ ਹਜ਼ਾਰਾਂ ਵਾਰ, ਅੱਜ ਨਹੀਂ ਪੰਜਾਬੀ ਸੂਬੇ ਤੋਂ ਲੈ ਕੇ ਦੇਖੋ ਤੁਸੀਂ ਕਿੰਨੇ ਵਾਰ ਸੰਤ ਫਤਿਹ ਸਿੰਘ ਦੇ ਮਰਨ ਵਰਤ ਤੁੜਵਾਏ ਨੇ ਵੀ ਮੰਗਾਂ ਮੰਨ ਲਈਆਂ ਸਾਰੀਆਂ। ਨਹੀਂ ਜੀ ਕਰੋ, ਇੱਥੇ ਲਾ ਕੇ ਐਲਾਨ ਕਰਕੇ ਗਏ ਨੇ। ਉਹ ਅਸੀਂ ਆਖਿਆ ਜਦੋਂ ਉਹਨੂੰ ਦੋਸ਼ੀਆਂ ਨੂੰ ਕਟਹਿਰੇ 'ਚ ਖੜਾ ਕਰ ਲੈਣਗੇ, ਸਜ਼ਾਵਾਂ ਦੇ ਦੇਣਗੇ, ਤੁਸੀਂ ਇੱਥੋਂ ਉੱਠਿਓ ਨਾ, ਤੁਸੀਂ ਉਹਨਾਂ ਚਿਰ ਬੈਠੇ ਰਹੋ ਜਦੋਂ ਦੋਸ਼ੀ ਸਲਾਖਾਂ ਪਿੱਛੇ ਹੋ ਗਏ। ਉਦੋਂ ਬਾਅਦ ਕੋਈ ਨਹੀਂ ਕਹੇ ਵੀ ਅਸੀਂ ਮੋਰਚਾ ਵਾਪਸ ਲੈ ਲਾਂਗੇ। ਤੁਹਾਨੂੰ ਤਾਂ ਕੋਈ ਉਹਦਾ ਕੋਈ ਡਿੱਕਾ ਨਹੀਂ, ਇਸ ਤਾਂ ਇੱਕ ਪਾਸੇ ਲਾਈ ਬੈਠੇ, ਕੋਈ ਸੜਕ ਨਹੀਂ ਰੋਕੀ ਹੋਈ। ਜਦੋਂ ਅਸੀਂ ਪੰਜੇ ਸੀ ਆ ਕੇ ਕਿਸੇ ਸੱਜਣ ਮਿੱਤਰ ਦੇ ਘਰੇ, ਐਡਵੋਕੇਟ ਰਵਿੰਦਰ ਸਿੰਘ ਫਰੀਦਕੋਟ ਤੋਂ ਸਨ, ਉਹਦੇ ਕੁੜਮਾਂ ਦੇ ਘਰੇ ਜਾ ਕੇ ਚਾਹ ਪਾਣੀ ਛਕਣ ਲੱਗੇ, ਉਹ ਸਾਨੂੰ ਲੈ ਕੇ ਘਰੇ, ਸਿੱਧੂ ਸਾਹਿਬ ਨਾਲ ਵੀ ਰਿਸ਼ਤੇਦਾਰੀ ਹੁੰਦੀ ਰਲਦੀ ਆ। ਤੇ ਉੱਥੇ ਜਾ ਕੇ ਸਾਨੂੰ ਇੱਕ ਸੱਜਣ ਹੋਰ ਮਿਲੇ, ਉਹ ਕਹਿੰਦੇ ਮੋਰਚਾ ਵਾਪਸ ਲੈਣਾ ਤਾਂ ਮਾਨ ਸਾਹਿਬ ਦਾ ਫੈਸਲਾ ਹੋ ਗਿਆ। 4 ਦਿਨ ਪਹਿਲਾਂ ਕਹਿੰਦਾ ਅਮਰਿੰਦਰ ਸਿੰਘ ਨਾਲ ਗੱਲ ਹੋ ਗਈ। ਅਸੀਂ ਮੱਥੇ ਦਾ ਹੱਥ ਮਾਰਿਆ ਵੀ ਸਾਨੂੰ ਧਿਆਨ ਸਿੰਘ ਮੰਡ ਤਾਂ ਪੁੱਛ ਰਿਹਾ ਜੇ, ਉਹ ਕਹਿੰਦਾ ਹੋ ਗਿਆ, ਮੈਂ ਨਾਲ ਸੀ। ਕਹਿੰਦਾ ਮੈਂ ਤਾਂ ਸਿਮਰਜੀਤ ਮਾਨ ਦੇ ਨਾਲ ਜੇਲ੍ਹ ਸਮੇਂ ਤੋਂ ਲੈ ਕੇ ਉਹਦੇ ਨਾਲ, ਉੱਥੇ ਸੱਜਣ ਕੋਈ ਹੋਰ ਬੈਠਾ ਸੀਗਾ, ਕਹਿੰਦਾ ਮੈਂ ਤਾਂ ਨਾਲ ਉਹਦੇ ਨਾਲ, ਮੇਰੇ ਸਾਹਮਣੇ ਗੱਲਬਾਤ ਹੋਈ ਹੈ। ਕਹਿੰਦਾ ਅੰਦਰੋਂ ਅੰਦਰ ਹੀ ਦੇਖੋ ਪਹੁੰਚਿਆ ਹੋਇਆ ਸਿਖਰ ਤੇ ਮੋਰਚਾ ਵਾਪਸ ਲੈਣ ਦਾ ਐਲਾਨ ਕਰਤਾ। ਤੇ ਜਿਹੜਾ ਉੱਥੇ 44 ਲੱਖ ਰੁਪਈਆ ਖਰਚ ਕਰਕੇ ਜਮ੍ਹਾਂ ਹੋਇਆ ਵਾ ਸੀ, ਉਹ ਵੀ ਰੌਲਾ ਪਤਾ ਮਾਨ ਸਾਹਿਬ ਨੂੰ ਦੇ ਦਿਓ, ਮਾਨ ਸਾਹਿਬ ਨੂੰ ਦੇ ਦਿਓ, 44 ਲੱਖ ਤੋਂ ਪੰਡ ਬੰਨ ਕੇ ਲਏ। ਨਾ ਕਿਤੇ ਹੁਣ ਧਿਆਨ ਸਿੰਘ ਮੰਡ ਰੜਕਦਾ ਵੀ ਬਰਗਾੜੀ ਮੋਰਚੇ ਦਾ ਇਨਸਾਫ ਕਿੱਥੇ ਗਿਆ, ਨਾ ਕਿਤੇ ਸਿਮਰਜੀਤ ਸਿੰਘ ਮਾਨ ਨੇ ਗੱਲ ਕੀਤੀ। ਅਸੀਂ ਉਹਨੂੰ MP ਵੀ ਦੁਬਾਰੇ ਬਣਾਤਾ, ਕਦੇ ਕਿਸੇ ਸਵਾਲ ਨਹੀਂ ਪੁੱਛਿਆ ਵੀ ਯਾਰ ਉਹ ਕਿੱਥੇ ਗਿਆ ਹੁਣ ਬਰਗਾੜੀ ਮੋਰਚੇ ਵਾਲਾ ਇਨਸਾਫ। ਸੋ ਸਾਡਾ ਇਹ ਬਹੁਤ ਵੱਡਾ ਦੁਖਾਂਤ ਆ। ਜਿਹੜੀ ਗੱਲ ਮੰਝਪੁਰ ਸਾਹਿਬ ਨੇ ਗੱਲ ਕਹੀ ਆ ਵੀ ਸਾਨੂੰ ਕੋਈ ਜੁਡੀਸ਼ੀਅਲ ਕਮਿਸ਼ਨ ਬਣਾਉਣਾ ਚਾਹੀਦਾ, ਚਾਹੇ ਪੰਜਾਬ ਤੋਂ ਬਾਹਰ ਬਣਾ ਲਓ, ਬਾਹਰ ਉਤੋਂ ਕਰੋ, ਤੇ ਇਹ ਬਹੁਤ ਵਧੀਆ ਸੁਝਾਅ, ਇਹ ਬੜੀ ਲੋੜ ਆ। ਸਿੱਖਾਂ ਨੂੰ ਕੋਈ ਇਸ ਤਰ੍ਹਾਂ ਦਾ ਆਪਣਾ ਕਮਿਸ਼ਨ ਬਣਾਉਣਾ ਚਾਹੀਦਾ, ਜਿਹੜਾ ਜੋ ਕੁਛ ਜਾਤੀਆਂ ਹੋਈਆਂ, ਭਾਵੇਂ ਡਾਕਟਰ ਖੁਸ਼ਹਾਲ ਸਿੰਘ ਉਹਨਾਂ ਦੀ ਪਹਿਲ ਕਦਮੀ ਤੇ ਜਸਟਿਸ ਰਣਜੀਤ ਸਿੰਘ ਜੀ ਬੈਠੇ ਨੇ, ਵੀ ਹੁਣ ਦੁਬਾਰਾ ਉਹੀ ਜਸਟਿਸ ਅਜੀਤ ਸਿੰਘ ਬੈਂਸ ਜੀ ਵਾਲਾ ਮਨੁੱਖੀ ਅਧਿਕਾਰ ਕਮਿਸ਼ਨ ਸਰਗਰਮ ਕੀਤਾ, ਉਹਦੇ ਵੱਲੋਂ ਵੀ ਸਰਗਰਮੀਆਂ ਹੋਰ ਤੇਜ਼ ਕਰਨ ਦੀ ਲੋੜ ਆ। ਇਸ ਤਰ੍ਹਾਂ ਦਾ ਬਹੁਤ ਲੋੜ ਆ। ਇੱਕ ਮੰਤਰੀ ਪੱਧਰ 'ਤੇ ਇਨਸਾਫ ਪਸੰਦ ਬੰਦਿਆਂ ਨੂੰ ਨਾਲ ਲੈ ਕੇ ਇਸ ਤਰ੍ਹਾਂ ਦੇ ਕਮਿਸ਼ਨ ਦੀ ਬੜੀ ਲੋੜ ਆ। ਮੈਂ ਜੋ ਇੱਥੇ ਪਹਿਲਾਂ ਜਸਟਿਸ ਕੁਲਦੀਪ ਸਿੰਘ ਦੀ ਅਗਵਾਈ 'ਚ ਪੀਪਲਜ਼ ਕਮਿਸ਼ਨ ਬਣਿਆ ਸੀ, ਉਹਦੇ ਬਾਰੇ ਮੈਂ ਲਿਖਿਆ ਵੀ ਹੈ। ਮੈਂ ਜਿਹੜੇ ਬੰਦੇ ਨੇ ਰਿਟ ਪਾ ਕੇ ਹਾਈ ਕੋਰਟ ਦੇ ਵਿੱਚੋਂ ਪੀਪਲਜ਼ ਕਮਿਸ਼ਨ ਖਤਮ ਕਰਾਇਆ, ਜਤਿੰਦਰ ਪੰਨੂ, ਮੈਂ ਬੜਾ ਡਿਟੇਲ 'ਚ ਉਹਦੇ ਬਾਰੇ ਆਰਟੀਕਲ ਲਿਖਿਆ ਸੀ, ਜਤਿੰਦਰ ਪੰਨੂ ਸਾਹਿਬ ਨੇ ਕਿਵੇਂ ਧਿਰ ਬਣ ਕੇ ਉਹ ਪੀਪਲਜ਼ ਕਮਿਸ਼ਨ ਖਤਮ ਕਰਵਾਇਆ। ਸੋ ਇਹਦੀ ਲੋੜ ਆ। ਜਿੱਥੇ ਜਿੱਥੇ ਵੀ ਤੁਸੀਂ ਕਿਤੇ ਬੈਠੇ ਹੋ,
ਸਾਰੇ ਬੰਦਿਆਂ ਨੂੰ ਨਾਲ ਜੋੜੋ। ਜ਼ਰੂਰੀ ਨਹੀਂ ਵੀ ਉਹ ਸਿੱਖ ਹੀ ਹੋਣ, ਹੋਰ ਬਹੁਤ ਸਾਰੇ ਲੋਕ ਹੈਗੇ ਆ। ਜਿਵੇਂ ਅੱਜ ਮਿਨੋਰਟੀ ਦੀ ਗੱਲ ਕੀਤੀ, ਅੱਜ ਮੁਸਲਿਮ ਭਾਈਚਾਰਾ ਸਭ ਤੋਂ ਵੱਧ ਵੱਡੀ ਮਾਰ ਥੱਲੇ ਆਇਆ ਵਾ। ਮੈਜੋਰਟੀਜ਼ਮ ਦਾ, ਬਹੁ ਗਿਣਤੀਵਾਦ ਦੇ ਜ਼ਬਰਦਸਤ ਸ਼ਿਕਾਰ ਆ। ਮੈਂ ਜਦੋਂ ਪਿੱਛੇ ਜਿਹੇ ਕੈਨੇਡਾ ਗਿਆ ਸੀ ਤੇ ਮੈਨੂੰ ਕੋਈ ਸੱਜਣ ਉੱਥੇ ਵਿਨੀਪੈਗ ਦੇ ਵਿੱਚ ਯਹੂਦੀਆਂ ਦਾ ਕੋਈ ਦਿਖਾਉਣ ਚਲੇ ਗਏ, ਜੀਨੋਸਾਈਡ ਦਾ ਉਹਨਾਂ ਨੇ ਬਣਾਈ ਹੋਈ ਯਾਦਗਾਰ। ਤੇ ਮੈਂ ਕਿਹਾ ਵੀ ਤੁਸੀਂ ਸਿੱਖ ਕਿਉਂ ਨਹੀਂ ਬਣਾਉਂਦੇ ਇੱਥੇ? ਨਹੀਂ ਜੀ ਗੁਰਦੁਆਰਿਆਂ 'ਚ ਫੋਟੋਆਂ ਲਵਾਂ। ਗੁਰਦੁਆਰਿਆਂ 'ਚ ਫੋਟੋਆਂ ਨਹੀਂ, ਗੁਰਦੁਆਰਿਆਂ 'ਚ ਕੌਣ ਹੋਰ ਬੰਦਾ ਬਣਦਾ? ਬਾਹਰਲੇ ਕੌਮਾਂ ਨੂੰ ਪਤਾ ਲੱਗਣਾ ਚਾਹੀਦਾ, ਬਾਹਰਲੇ ਭਾਈਚਾਰੇ ਨੂੰ ਪਤਾ ਲੱਗਣਾ ਚਾਹੀਦਾ ਵੀ ਸਾਡੇ ਨਾਲ ਹੋਇਆ ਕੀ ਹੈ, ਸਿੱਖਾਂ ਨਾਲ ਕੌਣ ਆ ਸਿੱਖ। ਤੁਹਾਡੀ ਜਾਣਕਾਰੀ, ਤੁਹਾਡੇ ਇਤਿਹਾਸ ਦੀ ਜਾਣਕਾਰੀ ਉੱਥੇ ਹੋਣੀ ਚਾਹੀਦੀ ਹੈ। ਤੁਸੀਂ ਹਿੰਮਤ ਕਰਕੇ ਕਿਸੇ ਕੈਨੇਡਾ ਦੇ ਵਿੱਚ ਕਿਸੇ ਥਾਂ 'ਤੇ ਬਣਾਓ ਆਪਣਾ। ਤੁਹਾਡਾ ਜੀਨੋਸਾਈਡ ਦਾ ਆਰਕਾਈਵ ਹੋਣਾ ਚਾਹੀਦਾ ਗਾ, ਤੁਹਾਡੀ ਜੀਨੋਸਾਈਡ ਦੀ ਵੈਬਸਾਈਟ ਹੋਣੀ ਚਾਹੀਦੀ ਦੁਨੀਆ ਭਰ 'ਚ ਕੌਣ ਆ, ਕੀ ਸਾਡੇ ਨਾਲ ਹੋਇਆਗਾ। ਸੋ ਇਹਦੀ ਬਹੁਤ ਲੋੜ ਆ, ਇਹਦੇ ਬਾਰੇ ਯਤਨ ਕਰਨਾ ਚਾਹੀਦਾ। ਜੋ ਵੀ ਪ੍ਰਬੰਧਕਾਂ ਵੱਲੋਂ ਇਹ ਛੋਟਾ ਜਿਹਾ ਭਾਵੇਂ ਯਤਨ ਕੀਤਾ ਗਿਆ, ਇਹ ਅਗਲੇ ਵਾਰ ਮੈਂ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਸਾਡੇ ਕੋਲ ਜ਼ਿੰਮੇਵਾਰ ਪ੍ਰਧਾਨ ਸਾਹਿਬ ਪ੍ਰੋਫੈਸਰ ਸ਼ਾਮ ਸਿੰਘ ਜੀ ਬੈਠੇ ਨੇ, ਜਨਰਲ ਸਕੱਤਰ ਡਾਕਟਰ ਖੁਸ਼ਹਾਲ ਸਿੰਘ ਜੀ ਬੈਠੇ ਨੇ, ਅਤੇ ਗਵਰਨਿੰਗ ਕੌਂਸਲ ਦੇ ਮੈਂਬਰ ਹੀ ਜਸਪਾਲ ਸਿੰਘ ਸਿੱਧੂ ਬੈਠੇ ਨੇ। ਮੈਨੂੰ ਇਹਨੂੰ ਮੈਂ ਸੁਝਾਅ ਦਿੰਦਾ ਵੀ ਇਸ ਜੋ ਸਾਡੇ ਨਾਲ ਇਹ ਭਾਣਾ ਵਾਪਰਿਆ, ਸਾਕਾ ਐਡਾ ਵੱਡਾ ਵਾਪਰਿਆ ਹੋਇਆ, ਜੋ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਰੋਸ ਉਤਪੰਨ ਹੋਇਆ ਸੀ, ਉਹਦੇ ਬੱਚੇ ਨੌਜਵਾਨ ਸ਼ਹੀਦ ਹੋਏ ਨੇ, ਵੀ ਸਾਨੂੰ ਪਹਿਲ ਕਦਮੀ ਕਰਕੇ ਸਾਂਝੇ ਤੌਰ 'ਤੇ ਇਹ 4 ਫਰਵਰੀ ਨੂੰ ਹਰ ਸਾਲ ਹੀ ਮਨਾਉਣਾ ਚਾਹੀਦਾ, ਯਾਦ ਕਰਨਾ ਚਾਹੀਦਾ ਉਹਨਾਂ ਸ਼ਹੀਦਾਂ ਨੂੰ, ਤਾਂ ਕਿ ਇਨਸਾਫ ਵਾਲੇ ਪਾਸੇ ਆਪਾਂ ਹੋਰ ਅੱਗੇ ਵੱਧ ਸਕੀਏ। ਸੋ ਮੈਂ ਥੋੜ੍ਹੀ ਜਿਹੀ ਗੱਲ ਉਹ ਨੌਜਵਾਨਾਂ ਦੀ ਗੱਲ ਹੀ ਕਰਨ ਲੱਗਿਆ ਵੀ ਇਹ ਗੱਲ ਗੈਰ ਸਿੱਖਾਂ ਦੇ ਜਾਂ ਤਰਕਵਾਦੀਆਂ ਦੇ ਅਜੇ ਸਮਝ ਤੋਂ ਬਾਹਰ ਆ। ਉਹ ਜਦੋਂ ਸਮਝਦੇ ਨੇ ਵੀ ਯਾਰ ਇਹ ਸਿੱਖ ਜਦੋਂ ਕਿਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਗੱਲ ਹੁੰਦੀ ਆ ਵੀ ਉਦੋਂ ਇਹ ਬਰੂਦ ਵਾਂਗੂ ਭੜਕ ਉੱਠਦੇ ਨੇ। ਅਤੇ ਜਿਹੜਾ ਗੁਰੂ ਗ੍ਰੰਥ ਸਾਹਿਬ ਨਾਲ ਸਿੱਖਾਂ ਦਾ ਆਤਮਕ ਲਗਾਓ ਆ, ਇਹਦੀ ਕੈਮਿਸਟਰੀ ਤਰਕਵਾਦੀਆਂ ਜਾਂ ਹੋਰ ਬੰਦਿਆਂ ਨੂੰ, ਗੈਰ ਸਿੱਖਾਂ ਨੂੰ ਸਮਝ ਤੋਂ ਬਾਹਰ ਆ। ਇਹ ਸੱਚਮੁੱਚ ਹੈ ਵੀ ਇੱਥੇ ਸਾਡੀ ਜਿਹੜੀ ਬੜੀ ਸੰਵੇਦਨਸ਼ੀਲਤਾ ਜੁੜੀ ਹੋਈ ਆ। ਚਾਹੇ ਉਹ ਬਰਗਾੜੀ ਕਾਂਡ ਦੇ ਵਿੱਚ ਵੀ ਦੇਖੋ ਹਜ਼ਾਰਾਂ ਲੋਕ ਉੱਠ ਕੇ ਆਏ, ਘਰਾਂ ਦੇ ਵਿੱਚੋਂ ਮੋਰਚੇ ਲੱਗੇ, ਚਾਹੇ ਨਕੋਦਰ ਕਾਂਡ ਵਾਪਰਿਆ, ਜਿੱਥੇ ਕਿਤੇ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਆ, ਬੇਅਰਮਤੀ ਹੁੰਦੀ ਆ, ਤਾਂ ਸਿੱਖ ਮਨ ਉਹਨੂੰ ਸਹਾਰ ਨਹੀਂ ਸਕਦਾ। ਅਤੇ ਇਹ ਜਿਹੜੀ ਸੰਵੇਦਨਸ਼ੀਲਤਾ ਸਾਡੀ ਜੁੜੀ ਹੋਈ ਆ, ਅਤੇ ਇਸੇ ਕਾਰਨ ਹੀ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਪਿਓਰਟੀ ਬਰਕਰਾਰ ਆ। ਨਹੀਂ ਹੁਣ ਨੂੰ ਉਹ 'ਚ ਵੀ ਰਲਾ ਪੈ ਸਕਦਾ, ਕਿਉਂਕਿ ਜਦੋਂ ਸਾਨੂੰ ਗੁਰੂ ਸਾਹਿਬ ਵੱਲੋਂ ਹੁਕਮ ਹੈ 'ਚ ਅੱਖਰ ਵਾਧਾ ਘਾਟਾ ਕਰਨਾ ਬਿੰਦਾ ਵੀ ਨਹੀਂ ਹੋ ਸਕਦਾ, ਉਹ ਸਾਡੀ ਇਸੇ ਸੰਵੇਦਨਸ਼ੀਲਤਾ ਕਾਰਨ ਹੀ ਆ। ਵੈਸੇ ਬਰਦਾਸ਼ਤ ਨਹੀਂ ਕਰ ਸਕਦੇ। ਸਾਡਾ ਇਹਨਾਂ ਜਿਹੜਾ ਆਤਮਕ ਲਗਾਓ ਜੁੜਿਆ ਵਾ, ਉੱਥੇ ਸਿੱਖ ਦਾ ਬਰੂਦ ਵਾਂਗੂ ਭੜਕਣਾ ਸੁਭਾਵਿਕ ਆ। ਸੋ ਇਸ ਕਰਕੇ ਮੈਂ ਫਿਰ ਦੁਬਾਰਾ ਇਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਾ, ਅਤੇ ਮੈਂ ਫਿਰ ਬੇਨਤੀ ਕਰਦਾ ਵੀ ਅਗਲੇ ਸਾਲ ਇਹ ਨਹੀਂ ਗੱਲ ਆਪਾਂ ਸਾਲ ਤੱਕ ਚੁੱਪ ਰਹਿਣਾ, ਉਹਨਾਂ ਨੂੰ ਇਨਸਾਫ ਦਿਵਾਉਣ ਦੀ ਖਾਤਰ ਹੁਣੇ ਹੀ ਆਪਾਂ ਨੂੰ ਜਿਸ ਪੱਧਰ 'ਤੇ ਵੀ ਆਰਗੇਨਾਈਜੇਸ਼ਨ ਦੇ ਯਤਨ ਕਰਨੇ ਰਹਿਣ, ਉਹਨੂੰ ਸ਼ੁਰੂ ਕਰ ਦੇਣੇ ਚਾਹੀਦੇ ਆ। ਅਤੇ ਅਗਲੇ ਸਾਲ ਜਿਹੜਾ ਇਸ ਤਰ੍ਹਾਂ ਦਾ ਉਹਦੀ ਯਾਦ ਆ ਜਿਹੜੀ ਉਹ ਵੱਡੇ ਪੱਧਰ 'ਤੇ ਮਨਾਈ ਜਾਇਆ ਕਰੇ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਰਾਜਵਿੰਦਰ ਸਿੰਘ ਰਾਹੀ ਜੀ। ਇਹਨਾਂ ਨੇ ਇੱਕ ਅਹਿਮ ਨੁਕਤਾ ਉਭਾਰਿਆ ਗਾ ਵੀ ਸਾਨੂੰ ਜਿਹੜਾ ਬਿਰਤਾਂਤ ਹੈਗਾ, ਬਿਰਤਾਂਤ ਸਿਰਜਣਾ ਪੈਣਾ ਗਾ। ਅਤੇ ਇੱਕ ਗੱਲ ਇਹਨਾਂ ਨੇ ਕੀਤੀ ਆ ਵੀ ਅਸੀਂ ਜਿਹੜਾ ਬਾਰ-ਬਾਰ ਠੱਗੇ ਜਾਂਦੇ ਹਾਂ। ਸੋ ਮਿਸਲ ਸਤਲੁਜ ਵੱਲੋਂ ਯਤਨ ਕੀਤੇ ਜਾ ਰਹੇ ਨੇ ਵੀ ਜਿਹੜਾ ਇਹ ਬਿਰਤਾਂਤ ਦੀ ਲੜਾਈ ਆ, ਤਾਂ ਜੋ ਜਿਹੜੀ ਨਵੀਂ ਪੀੜ੍ਹੀ ਆ ਉਹਨੂੰ ਇੱਕ ਬਿਰਤਾਂਤ ਸਿਰਜਿਆ ਕਿਵੇਂ ਜਾਂਦਾ ਅਤੇ ਟੁੱਟਦਾ ਕਿਵੇਂ ਆ, ਉਹਦੇ ਸੰਬੰਧੀ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਵੀ ਨਵੀਂ ਜਿਹੜੀ ਨੌਜਵਾਨ ਪੀੜ੍ਹੀ ਆ ਉਹਨੂੰ ਇਹਦੇ ਪ੍ਰਤੀ ਥੋੜ੍ਹਾ ਜਿਹਾ ਸੁਚੇਤ ਕੀਤਾ ਜਾਵੇ। ਕਿਉਂਕਿ ਜਿਹੜਾ ਹੁਣ ਸਾਡੀ ਪੀੜ੍ਹੀ ਆ ਜਾਂ ਅਸੀਂ ਆਗੇ, ਅਸੀਂ ਠੱਗੇ ਹੋਣ ਵਾਲੇ ਜਿਹੜੇ ਉਹ ਤਜਰਬੇ ਨੇ ਉਹਨਾਂ ਦੇ ਵਿੱਚ ਨਾ ਆਈਏ ਵੀ ਉਹ ਸਾਨੂੰ ਵੀ ਵਾਰ-ਵਾਰ ਠੱਗਣ। ਜੇ ਅਸੀਂ ਠੱਗੇ ਜਾਣ ਤੋਂ ਬਚਣਾਗਾ ਤਾਂ ਸਾਨੂੰ ਜਿਹੜੀ ਨੌਜਵਾਨ ਪੀੜ੍ਹੀ ਆ ਉਹਨੂੰ ਨਾਲ ਲੈ ਕੇ ਅਸੀਂ ਆਸ ਕਰਦੇ ਹਾਂ ਵੀ ਤੁਸੀਂ ਸਾਡਾ ਮਾਰਗਦਰਸ਼ਕ ਕਰਦੇ ਰਹੋਗੇ, ਅਤੇ ਅਸੀਂ ਇੱਦਾਂ ਦੇ ਪ੍ਰੋਗਰਾਮ ਪੂਰੇ ਪੰਜਾਬ ਦੇ ਵਿੱਚ ਉਲੀਕਦੇ ਰਹਿਣੇ ਨੇਗੇ। ਅਤੇ ਅਸੀਂ ਚਾਹੁੰਦੇ ਹਾਂ ਵੀ ਜਿਵੇਂ ਤੁਸੀਂ ਸਾਨੂੰ ਪਹਿਲੇ ਸਾਡੇ ਫੋਨ ਦੇ ਉੱਤੇ ਆਪਦੇ ਕੀਮਤੀ ਸਮਿਆਂ ਦੇ ਵਿੱਚੋਂ ਸਮਾਂ ਕੱਢ ਕੇ ਸਮਾਂ ਦਿੱਤਾ, ਅਤੇ ਅਸੀਂ ਚਾਹੁੰਦੇ ਹਾਂ ਅਤੇ ਇਦੋਂ ਆਪਾਂ ਜਿਹੜੀ ਗਾਹਾਂ ਜਿਹੜੀ ਬਿਰਤਾਂਤ ਦੀ ਲੜਾਈ ਆ ਜਾਂ ਬਿਰਤਾਂਤ ਸਿਰਜਣਾ ਕਿਵੇਂ ਆ, ਜਾਂ ਜਿਹੜੀ ਇਹ ਸਰਕਾਰਾਂ ਸਾਨੂੰ ਸਿਧਾਂਤ ਨਾਲੋਂ ਤੋੜ ਕੇ ਸਹੂਲਤ ਨਾਲ ਜੋੜ ਰਹੀਆਂ ਨੇ। ਗੁਰੂ ਮਹਾਰਾਜ ਦੇ ਸਮੇਂ ਵੀ ਉਹਨਾਂ ਨੂੰ ਸਿਧਾਂਤ ਨਾਲੋਂ ਟੁੱਟਣ ਲਈ ਉਹ ਕਿਹਾ ਜਾਂਦਾ ਸੀਗਾ। ਸੋ ਅਸੀਂ ਸਿਧਾਂਤ ਨਾਲੋਂ ਨਹੀਂ ਟੁੱਟਣਾ, ਅਸੀਂ ਸਹੂਲਤ ਨਾਲ ਨਹੀਂ ਜੁੜਨਾ ਹੈਗਾ। ਸੋ ਇੱਦਾਂ ਦੀਆਂ ਜਿਹੜੀਆਂ ਗੱਲਾਂ ਨੇ ਸਾਡੇ ਲਈ ਬਹੁਤ ਮੁੱਲਵਾਨ ਨੇਗੀਆਂ। ਸੋ ਮੈਂ ਹੁਣ ਅਗਲੇ ਜਿਹੜੇ ਸਾਡੇ ਬੁਲਾਰੇ ਨੇਗੇ ਉਹਨਾਂ ਨੂੰ ਬੇਨਤੀ ਕਰ ਦਾਂਗਾ, ਪ੍ਰੋਫੈਸਰ ਜਗਮੋਹਨ ਸਿੰਘ ਜੀ ਸਾਡੇ ਨਾਲ ਆ ਕੇ ਆਪਣੇ ਵਿਚਾਰ ਸਾਂਝੇ ਕਰਨਗੇ। ਪ੍ਰੋਫੈਸਰ ਜਗਮੋਹਨ ਸਿੰਘ ਜੀ। ਹੱਕ ਅਤੇ ਨਿਆਂ ਦੀ ਮੰਗ ਕਰਨ ਵਾਲੇ ਪੰਜਾਬ ਦੇ ਅਲੰਬਰਦਾਰੋ, ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਭ ਤੋਂ ਪਹਿਲਾਂ ਮੈਂ ਭਾਈ ਰਵਿੰਦਰ ਸਿੰਘ, ਚਿਲਮਨ ਸਿੰਘ, ਬਲਤੀਰ ਸਿੰਘ ਅਤੇ ਹਰਮਿੰਦਰ ਸਿੰਘ ਦੀ ਸ਼ਹਾਦਤ ਨੂੰ ਪ੍ਰਣਾਮ ਕਰਦੇ ਹੋਏ ਅਤੇ ਬਾਪੂ ਤਰਲੋਕ ਸਿੰਘ ਜਿਸ ਸ਼ਿੱਦਤ ਨਾਲ 40 ਸਾਲਾਂ ਤੋਂ, ਬਾਪੂ ਬਲਦੇਵ ਸਿੰਘ ਜੀ ਪਿਛਲੇ 40 ਸਾਲਾਂ ਤੋਂ ਜਿਸ ਸ਼ਿੱਦਤ ਨਾਲ ਨਿਆਂ ਦੀ ਮੰਗ ਨੂੰ ਲੈ ਕੇ ਉਸ ਘੜੀ ਤੋਂ ਜਦੋਂ ਇਹਨਾਂ ਦੇ ਅੱਖਾਂ ਦੇ ਸਾਹਮਣੇ ਇਹਨਾਂ ਦੇ ਬੱਚੇ ਨੂੰ ਤੇ ਉਹਦੇ ਮਿੱਤਰਾਂ ਨੂੰ, ਗੁਰਭਾਈਆਂ ਨੂੰ ਲਾਵਾਰਸ ਕਹਿ ਕੇ ਤੇ ਉਹਨਾਂ ਦਾ ਸੰਸਕਾਰ ਕੀਤਾ ਗਿਆ, ਉਸ ਘੜੀ ਤੋਂ ਲੈ ਕੇ ਅੱਜ ਤੱਕ ਜਿਸ ਸ਼ਿੱਦਤ ਨਾਲ ਉਹ ਚੱਲ ਰਹੇ ਨੇ ਉਸ ਨੂੰ ਮੈਂ ਸਲਾਮ ਕਰਦਾ। ਅੱਜ ਦੀਆਂ ਅਖਬਾਰਾਂ ਇਸ ਗੱਲ ਦੀਆਂ ਸਬੂਤ ਨੇ ਕਿ ਜੋ ਸਰਕਾਰਾਂ ਨੇ ਸਿੱਖ ਕੌਮ ਦੇ ਖਿਲਾਫ ਇੱਕ ਮਿੱਥ ਕੇ ਲੜਾਈ ਲੜਨ ਦਾ ਮਨਸੂਬਾ ਬਣਾਇਆ ਹੋਇਆ ਹੈ, ਉਸ ਵਿੱਚ ਪਿਛਲੇ ਕੁਝ ਮਹੀਨਿਆਂ ਤੋਂ ਔਰ ਪਿਛਲੇ ਕੱਲ 2 ਦਿਨਾਂ ਤੋਂ ਇਸ ਗੱਲ ਦੀ ਜਾਗਦੀ ਇੱਕ ਸਬੂਤ ਸਾਹਮਣੇ ਆਇਆ ਹੈ ਕਿ ਕਿਵੇਂ ਇੱਕ ਮੁਲਕ ਨੇ ਦੂਸਰੇ ਮੁਲਕ ਦੀ ਗਿੱਚੀ ਨੂੰ ਦਬਾਇਆ। ਇਸ ਨੂੰ ਸਾਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਕਿ ਬਲਦੇਵ ਸਿੰਘ ਜੀ ਨੂੰ ਸਮੁੱਚਾ ਨਿਆਂ ਹਲੇ ਤੱਕ ਸ਼ਾਇਦ ਨਾ ਮਿਲਿਆ ਹੋਵੇ, ਲੇਕਿਨ ਬਲਦੇਵ ਸਿੰਘ ਜੀ ਨੇ ਦੁਨੀਆ ਤੱਕ ਇਹ ਗੱਲ ਪਹੁੰਚਾ ਦਿੱਤੀ ਹੈ ਕਿ ਮੈਂ ਚੁੱਪ ਨਹੀਂ ਰਹਿਣਾ ਤੇ ਮੇਰੀ ਕੌਮ ਨੇ ਵੀ ਚੁੱਪ ਨਹੀਂ ਰਹਿਣਾ। ਮੈਂ ਸਮਝਦਾ ਕਿ 40 ਸਾਲਾਂ ਤੋਂ ਉਹ ਜਾਤੀ ਤੌਰ ਤੇ ਜੰਗਜੂ ਰਹੇ ਨੇ ਇਸ ਕੰਮ ਵਿੱਚ, ਤੇ ਹੁਣ ਸਾਡੀ ਜਥੇਬੰਦੀਆਂ ਦੀ ਤੇ ਸਾਡੀ ਪੀੜ੍ਹੀ ਦੀ ਜ਼ਿੰਮੇਵਾਰੀ ਹੈ ਕਿ ਜਿੱਥੇ ਤੱਕ ਉਹ ਗੱਲ ਨੂੰ ਲੈ ਕੇ ਆਏ ਉਸ ਤੋਂ ਅੱਗੇ ਤੋਰਨਾ ਸਾਡਾ ਫਰਜ਼ ਹੈ। ਉਸ ਫਰਜ਼ ਨੂੰ ਪਹਿਚਾਣਦੇ ਹੋਏ ਜਿਵੇਂ ਜਸਪਾਲ ਸਿੰਘ ਜੀ ਮੰਜਪੁਰ ਨੇ ਕਿਹਾ, ਇਸ ਹਾਈ ਕੋਰਟ ਵਿੱਚ ਵੀ ਦੁਬਾਰਾ ਡਿਵੀਜ਼ਨ ਬੈਂਚ ਦੇ ਸਾਹਮਣੇ ਕੇਸ ਕੀਤਾ ਜਾਣਾ ਚਾਹੀਦਾ ਹੈ। ਸਪਸ਼ਟ ਹੋ ਗਿਆ, ਐਡਵੋਕੇਟ ਜਨਰਲ ਦਾ ਬਿਆਨ ਹੈਗਾ ਕਿ ਸਾਡੇ ਕੋਲ ਦੂਸਰਾ ਪਾਰਟ ਰਿਪੋਰਟ ਦਾ ਨਹੀਂ ਹੈਗਾ। ਅਸੀਂ ਕਹਿੰਦੇ ਆ ਕੋਈ ਗੱਲ ਨਹੀਂ ਹੈਗਾ ਤੇ ਅਸੀਂ ਉਸ ਵਿੱਚ ਹੁਣ ਹੋਰ 5 ਸਾਲ ਨਹੀਂ ਕਢਾਣੇ। ਪਹਿਲੀ ਰਿਪੋਰਟ is the findings and the second part is the affidavits on the basis of which the findings were derived at. So the evidence is pretty clear. ਜਿਹੜਾ ਜਸਟਿਸ ਗੁਰਨਾਮ ਸਿੰਘ ਜੀ ਦੀ ਰਿਪੋਰਟ ਦੇ ਕਨਕਲੂਜਨ ਹੈਗਾ, ਮੈਂ ਉਸ ਦੇ 2 ਪੈਰਾਗ੍ਰਾਫ ਆਪ ਜੀ ਦੇ ਸਾਹਮਣੇ ਰੱਖਣਾ ਚਾਹੁੰਦਾ ਹਾਂ। The situation did not warrant firing. There was no imminent danger to life and property. The use of lethal force was excessive, avoidable, and unjustified. And the last paragraph says, the police firing at Nakodar on 4th February was not justified and could have been avoided. ਇਹ ਰਿਪੀਟ ਕੀਤਾ ਗਿਆ ਉਹਨਾਂ ਨੇ ਆਪਣੀ ਕੰਕਲੂਡਿੰਗ ਪਾਰਟ ਆਫ ਹਿਜ਼ more than 100 page ਕਮਿਸ਼ਨ ਆਫ ਇਨਕੁਆਇਰੀ ਰਿਪੋਰਟ। ਔਰ ਉਸ ਇਨਕੁਆਇਰੀ ਰਿਪੋਰਟ ਵਿੱਚ ਜਿਹੜੇ ਕੁਝ ਨਵੇਂ ਨੌਜਵਾਨ ਬੱਚੇ ਬੱਚੀਆਂ ਇੱਥੇ ਬੈਠੇ ਨੇ, ਮੈਂ ਦੱਸਣਾ ਚਾਹੁੰਦਾ ਵਾਂ 2 ਫਰਵਰੀ ਨੂੰ 5 ਸਰੂਪਾਂ ਨੂੰ 4 ਜਿਹੜੇ ਸੁਖਾਸਨ ਅਸਥਾਨ ਤੇ ਪਏ ਸਨ, ਇੱਕ ਜਿਹਦਾ ਪ੍ਰਕਾਸ਼ ਕੀਤਾ ਗਿਆ ਸੀ। ਸਿੱਖ ਵਿਰੋਧੀ ਤਾਕਤਾਂ ਜਿਹੜੀਆਂ ਕਿ ਕਹਿੰਦੀਆਂ ਨੇ ਕਿ ਅਸੀਂ ਅੰਮ੍ਰਿਤਸਰ ਵਿੱਚ ਬੀੜੀ ਤੇ ਸਿਗਰਟ ਜਿਹੜਾ ਉਸ ਨੂੰ ਬਹਾਲ ਕਰਨਾ ਹੈ ਔਰ ਉਸ ਲਈ ਉਹਨਾਂ ਨੇ ਮੋਰਚੇ ਲਾਏ, ਉਹਨਾਂ ਹੀ ਤਾਕਤਾਂ ਨੇ ਉਹਨਾਂ ਮਹਾਰਾਜ ਦੇ ਸਰੂਪਾਂ ਦੀ ਬੇਅਦਬੀ ਕੀਤੀ, ਜਿਸ ਦੇ ਗੁੱਸੇ ਵਜੋਂ
ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨਾਲ ਸੰਬੰਧਿਤ ਇਹਨਾਂ ਨੌਜਵਾਨਾਂ ਨੇ ਇਹ ਤੈਅ ਕੀਤਾ ਕਿ ਅਸੀਂ ਪੁਰਅਮਨ ਮਾਰਚ ਕੱਢਾਂਗੇ ਤੇ ਅਸੀਂ ਆਪਣੇ ਬਾਪੂ ਦੀ, ਆਪਣੇ ਪਿਓ ਦੀ, ਆਪਣੇ ਗੁਰੂ ਗ੍ਰੰਥ ਸਾਹਿਬ ਦੀ ਜੋ ਬੇਇੱਜ਼ਤੀ ਨਾ ਕੀਤੀ ਹੈ, ਅਸੀਂ ਉਸ ਨੂੰ ਬਰਦਾਸ਼ਤ ਨਹੀਂ ਕਰਾਂਗੇ। ਅਸੀਂ ਦੁਨੀਆ ਦੀ ਕਟਹਿਰੀ ਵਿੱਚ ਜਾ ਕੇ ਗੱਲ ਰੱਖਾਂਗੇ। ਲਾਅ ਐਂਡ ਆਰਡਰ ਦੀ ਸਿਚੁਏਸ਼ਨ ਬਣਦੇ ਹੋਏ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਜਿਸ ਤਰ੍ਹਾਂ ਇਹ ਨੌਜਵਾਨ ਐਕਟਿਵ ਸਨ, ਇਹ ਕੇਵਲ ਇਸ ਕਰਕੇ ਨਹੀਂ ਚਾਰੋਂ ਮਾਰੇ ਗਏ ਕਿ ਇਹ ਉਹਨਾਂ ਨੇ ਸ਼ਹੀਦ ਹੋਏ ਇਸ ਕਰਕੇ ਕਿ ਉਹ ਉਸ ਮੋਰਚੇ ਦੇ ਵਿੱਚ ਜਾਂ ਪ੍ਰੋਟੈਸਟ ਦੇ ਵਿੱਚ ਹਿੱਸਾ ਲੈ ਰਹੇ ਸਨ। ਇਹ ਪਹਿਲਾਂ ਤੋਂ ਹੀ ਪਿਨ ਪੁਆਇੰਟਡ ਸਨ ਕਿ ਇਹ ਬੱਚੇ ਹੱਕ ਦੀ ਗੱਲ ਕਰਦੇ ਨੇ। ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਐਕਟਿਵਿਸਟ ਹੋਣ ਦੇ ਨਾਤੇ ਇਹਨਾਂ ਬੱਚਿਆਂ ਨੂੰ, ਜਿੱਥੇ 2 ਬੱਚੇ ਲੁਕੇ ਹੋਏ ਸਨ ਜਦੋਂ ਪੁਲਿਸ ਨੇ ਹਮਲਾ ਕੀਤਾ, ਘੋੜੇ ਤੇ ਸਵਾਰ ਹੋ ਕੇ ਪੁਲਿਸ ਨੇ ਹਮਲਾਵਰ ਬਣ ਕੇ ਜਿਹੜਾ ਹੈਗਾ ਉੱਥੇ ਇਹਨਾਂ ਨੂੰ ਲੱਭਿਆ ਔਰ ਉੱਥੇ ਪੁਆਇੰਟ ਬਲੈਂਕ ਰੇਂਜ ਵਿੱਚ ਗੋਲੀ ਮਾਰੀ ਹੈ। ਇੱਕ ਨਾਲ ਕਾਰਪੈਂਟਰੀ ਦਾ ਯੂਨਿਟ ਸੀ, ਉੱਥੇ ਉਹ ਬਣਾਉਂਦੇ ਨੇ ਲੱਕੜ ਦਾ ਸਮਾਨ, ਉੱਥੇ ਅੰਦਰ ਉਹ ਛੁਪ ਗਿਆ ਸੀ। ਪੁਲਿਸ ਨੇ ਉੱਥੇ ਅੰਦਰ ਵੜ ਕੇ ਤੇ ਉਸ ਨੂੰ ਗੋਲੀ ਮਾਰੀ ਹੈ। ਤੇ ਜਸਵੰਤ ਸਿੰਘ ਜੀ ਖਾਲੜਾ ਜੀ ਨੇ ਤੇ ਉਹ ਨਾਮ ਲੱਭੇ ਜਿਨ੍ਹਾਂ ਨੂੰ ਲਾਵਾਰਸ ਕਹਿ ਕੇ ਤਰਨ ਤਾਰਨ ਤੇ ਅੰਮ੍ਰਿਤਸਰ ਵਿੱਚ ਜਿਨ੍ਹਾਂ ਦਾ ਸੰਸਕਾਰ ਕੀਤਾ ਗਿਆ। ਇੱਥੇ ਪਿਓ ਨੇ ਆਪ ਆਪਣੀ ਅੱਖੀ ਦੇਖਿਆ ਥੋੜੇ ਜਿਹੇ ਫਾਸਲੇ ਤੱਕ। ਮੈਨੂੰ ਇਹਨਾਂ ਦੇ ਬੱਚਿਆਂ ਨੇ, ਇਹਨਾਂ ਨੇ ਆਪ ਦੱਸਿਆ ਕਿ ਕਿਸ ਤਰ੍ਹਾਂ, ਮਤਲਬ ਜਸਟ ਇਮੈਜਿਨ ਕਰੋ, ਤੁਸੀਂ ਸੋਚੋ ਤੁਸੀਂ ਕਿ ਤੁਹਾਡੇ ਜੀ ਦਾ ਸੰਸਕਾਰ ਹੁੰਦਾ ਪਿਆ ਸਾਹਮਣੇ, ਪਰ ਤੁਸੀਂ ਉੱਥੇ ਕੋਲ ਨਹੀਂ ਜਾ ਸਕਦੇ। ਉਸ ਭਾਵਨਾ ਨੂੰ ਲੈ ਕੇ ਇਹ ਤੇ ਇਹਨਾਂ ਦੀ ਬਾਕੀ 3 ਜਿਹੜੇ ਸਿੰਘ ਸ਼ਹੀਦ ਹੋਏ ਨੇ, ਉਹਨਾਂ ਦੇ ਮਾਤਾ ਪਿਤਾ, ਜੇ ਮੈਂ ਗਲਤ ਨਾ ਹੋਵਾਂ ਬਲਦੇਵ ਸਿੰਘ ਜੀ, ਉਹ ਦੁਨੀਆ ਛੱਡ ਚੁੱਕੇ ਨੇ। ਬਲਦੇਵ ਸਿੰਘ ਜੀ ਨੂੰ ਹਲੇ ਆਸ ਹੈਗੀ ਏ ਕਿ ਨਿਆਂ ਮੰਗਣਾ, ਨਿਆਂ ਲੈਣਾ, ਲੇਕਿਨ ਉਹ ਥੱਕ ਚੁੱਕੇ ਨੇ। ਉਹਨਾਂ ਨੇ ਅਕਾਲ ਤਖਤ ਸਾਹਿਬ ਤੇ ਵੀ ਕਿਹਾ ਔਰ ਅੱਜ ਵੀ ਦੁਹਰਾਇਆ ਕਿ ਮੈਂ ਮੌਜੂਦਾ ਸਮੇਂ ਦੇ ਮੁੱਖ ਮੰਤਰੀ, ਜਿਸ ਨੇ ਜਲੰਧਰ ਜਾ ਕੇ ਪ੍ਰਚਾਰ ਦੌਰਾਨ, ਸਪੀਕਰ ਸਾਹਿਬ ਜਿਹੜੇ ਨੇ ਪ੍ਰਚਾਰ ਦੌਰਾਨ ਕਿਹਾ ਕਿ ਅਸੀਂ ਇਸ ਦਾ ਨਿਆਂ ਲੈ ਕੇ ਦੇਵਾਂਗੇ। ਤੁਸੀਂ ਇਹ ਦੇਖੋ ਕਿ ਕਿਤਨੇ ਸਾਲ ਉਹ ਰਿਪੋਰਟ ਪੰਜਾਬ ਦੇ ਵਿਧਾਨ ਸਭਾ ਦੇ ਵਿੱਚ ਦੱਬੀ ਰਹੀ, ਟੇਬਲ ਹੋ ਗਈ। ਕਿਸੇ ਵੀ ਵਿਧਾਇਕ ਨੇ, ਕਿਸੇ ਵੀ ਪਾਰਟੀ ਦੀ ਲੀਡਰਸ਼ਿਪ ਨੇ ਉਸ ਨੂੰ ਉੱਥੋਂ ਕੱਢ ਕੇ ਤੇ ਜਿਹੜਾ ਹੈਗਾ ਇਹ ਪੁੱਛਣ ਦੀ ਜ਼ਹਿਮਤ ਨਹੀਂ ਕੀਤੀ ਕਿ ਕੋਈ ਵੀ ਰਿਪੋਰਟ ਜਿਹੜੀ ਆਫੀਸ਼ੀਅਲੀ ਕਮਿਸ਼ਨ ਆਫ ਇਨਕੁਆਇਰੀ ਐਕਟ ਦੇ ਤਹਿਤ ਜੁਡੀਸ਼ੀਅਲ ਇਨਕੁਆਇਰੀ ਹੋਵੇ, ਉਹਦੇ ਵਿੱਚੋਂ ਜਿਹੜਾ ਹੈਗਾ ਐਕਸ਼ਨ ਟੇਕਨ ਰਿਪੋਰਟ ਤੋਂ ਬਿਨਾ ਉਹ ਟੇਬਲ ਹੀ ਨਹੀਂ ਹੋ ਸਕਦੀ। ਔਰ ਐਕਸ਼ਨ ਟੇਬਲ ਰਿਪੋਰਟ ਇਸ ਮਾਮਲੇ ਵਿੱਚ ਹੋਈ ਨਹੀਂ। ਇਹ ਤੇ ਜਦੋਂ ਹੁਣ ਪਰਿਵਾਰ ਪਿੱਛੇ ਪੈ ਗਿਆ, ਡੈਡੀਕੇਸ਼ਨ ਦੇ ਨਾਲ ਪਿੱਛੇ ਪੈ ਗਿਆ, ਤੇ ਉਸ ਵੇਲੇ ਲਾਇਬ੍ਰੇਰੀ ਵਿੱਚ ਜਾ ਕੇ ਜਦੋਂ ਇਹ ਪਹੁੰਚੇ, ਵਿਧਾਨ ਸਭਾ ਲਾਇਬ੍ਰੇਰੀ ਦੇ ਵਿੱਚ, ਤੇ ਉੱਥੇ ਅਚਨਚੇਤ ਗਲਤੀ ਨਾਲ ਇਹਨਾਂ ਦੇ ਹੱਥ ਉਹ ਰਿਪੋਰਟ ਲੱਗੀ। ਕਿਸੇ ਨੇ ਵੀ ਕਿਸੇ ਆਰਟੀਆਈ ਦੇ ਤਹਿਤ, ਕਿਸੇ ਕੋਰਟ ਆਫ ਇਨਕੁਆਇਰੀ ਦੇ ਤਹਿਤ, ਕਿਸੇ ਲੀਡਰ ਨੇ ਵੀ ਜਿੰਨਾ ਮਰਜ਼ੀ ਜ਼ਬਾਨੀ ਪ੍ਰੋਮਿਸ ਕੀਤਾ ਹੋਵੇ, ਉਹਨਾਂ ਨੇ ਨਹੀਂ ਦਿੱਤਾ। ਤੇ ਇਹ ਮੈਨੂੰ ਇਸ ਗੱਲ ਦਾ ਯਾਦ ਦਿਵਾਉਂਦਾ ਹੈ, ਜਿਹੜੀ ਗੱਲ ਕੁਝ ਬੁਲਾਰਿਆਂ ਨੇ ਵੱਖਰੇ ਵੱਖਰੇ ਅੰਦਾਜ਼ ਵਿੱਚ ਕਹੀ ਹੈ। ਮੈਂ ਕਹਿਣਾ ਚਾਹੁੰਦਾ, ਮੈਨੂੰ ਨਹੀਂ ਪਤਾ ਮੇਰੀ ਕੌਮ ਉਸ ਲੈਵਲ ਤੱਕ ਗੱਲ ਨੂੰ ਲੈ ਕੇ ਜਾਏਗੀ ਜਾਂ ਕਦੋਂ ਲੈ ਕੇ ਜਾਏਗੀ,
ਲੇਕਿਨ ਮਨ ਦੇ ਵਿੱਚ ਇਹ ਤਾਂਘ ਹੈਗੀ ਹੈ, ਮੇਰੇ ਮਨ ਦੇ ਵਿੱਚ ਤਾਂਘ ਹੈਗੀ ਹੈ ਕਿ ਇਸ ਧਰਤੀ ਨੂੰ ਛੱਡਣ ਤੋਂ ਪਹਿਲਾਂ ਇਸੇ ਧਰਤੀ ਤੇ ਜਾਂ ਦੁਨੀਆ ਵਿੱਚ ਹੋਰ ਕਿਧਰੇ ਵੀ ਸਿੱਖਾਂ ਦੇ ਕਾਤਲਾਂ ਦੇ ਖਿਲਾਫ ਨਿਊਰਮਬਰਗ ਟ੍ਰਾਇਲਸ ਹੋਣੇ ਚਾਹੀਦੇ ਨੇ। ਸਾਨੂੰ ਇਹ ਚੇਤਾ ਕਰਨਾ ਪਏਗਾ। ਅੱਜ ਮਾਹੌਲ ਤੁਹਾਡੇ ਕੰਮ ਕਰਕੇ ਕੈਲੀਫੋਰਨੀਆ ਦੀ ਸਟੇਟ ਅਸੈਂਬਲੀ ਨੂੰ ਸਾਕੇ ਨਕੋਦਰ ਨਾਲ ਕੀ ਲੈਣਾ ਦੇਣਾ ਜੀ? ਕੈਨੇਡਾ ਦੇ ਵੱਖਰੇ ਵੱਖਰੇ ਸ਼ਹਿਰਾਂ ਦਾ 4 ਫਰਵਰੀ ਨੂੰ ਸਾਕਾ ਨਕੋਦਰ ਡੇ ਡਿਕਲੇਅਰ ਕਰਨ ਦਾ ਕੀ ਲਾਭ ਹੈਗਾ? ਇਹ 2 ਚੀਜ਼ਾਂ ਨੇ ਜੋ ਮੇਰੀ ਨਜ਼ਰ 'ਚ ਨੇ। 1, ਦੀ ਸੌਫਟ ਪਾਵਰ ਆਫ ਦੀ ਸਿੱਖਸ। ਬੜਾ ਆਸਾਨ ਹੈਗਾ, ਉੱਥੇ ਜਿਹੜੇ ਗੋਰੇ ਨੇ, ਜਿਹੜੇ ਲੀਡਰਸ ਨੇ, ਜਸਟਿਸ ਦੀ ਗੱਲ ਉਹ ਸਮਝਦੇ ਨੇ, ਤੇ ਜਦੋਂ ਕੋਈ ਜਾ ਕੇ ਉਹਨਾਂ ਨੂੰ ਸਮਝਾਉਂਦਾ ਤੇ ਉਹਨਾਂ ਨੂੰ ਇਹੋ ਜਿਹੀਆਂ ਚੀਜ਼ਾਂ ਪ੍ਰਪੋਜ਼ ਕਰਨ ਦੇ ਵਿੱਚ ਕਾਫੀ ਮਦਦ ਮਿਲਦੀ ਹੈ। ਛੋਟੇ ਵੀਰ ਜੇ 2 ਮਿੰਟ ਜ਼ਰਾ ਚੁੱਪ ਕਰ ਜਾਓ ਤੇ ਥੋੜਾ ਜਿਹਾ ਸੌਖਾ ਰਹੇਗਾ। ਮੈਂ ਆਪ ਜੀ ਨੂੰ ਗੱਲ ਕਰ ਰਿਹਾ। ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਇਹਨਾਂ ਮੁਲਕਾਂ ਨੇ ਤੁਹਾਨੂੰ ਇੱਕ ਇੰਟਰਨੈਸ਼ਨਲ ਪ੍ਰੈਜ਼ੈਂਸ ਦੇ ਦਿੱਤੀ ਹੈ। ਹੁਣ ਉਸ ਇੰਟਰਨੈਸ਼ਨਲ ਪ੍ਰੈਜ਼ੈਂਸ ਨੂੰ ਸਨਮੁਖ ਰੱਖਦੇ ਹੋਏ ਅਸੀਂ ਉਹ ਲੜਾਈ ਲੜਨੀ ਹੈ ਜਿਹੜੀ ਕਿ ਜੂਨ ਤੇ ਨਵੰਬਰ 1984 ਦੇ ਬਾਅਦ ਵੀ ਸਾਨੂੰ ਦੱਸਿਆ ਗਿਆ ਸੀ ਕਿ ਕੀਤੀ ਜਾ ਸਕਦੀ ਹੈ। ਤੇ ਉਹ ਲੜਾਈ ਕੀ ਹੈ? ਉਹ ਲੜਾਈ ਇਹ ਵੇ ਕਿ ਜਿਹੜਾ ਤੁਹਾਡਾ ਦੋਖੀ ਹੈ, ਜੇ ਉਹ ਕਿਸੇ ਹੋਰ ਮੁਲਕ ਵਿੱਚ ਜਾ ਕੇ ਸ਼ਰਨ ਲੈਂਦਾ ਔਰ ਤੁਹਾਨੂੰ ਪਤਾ ਚੱਲਦਾ ਕਿ ਉਹ ਉੱਥੇ ਸ਼ਰਨ ਲੈ ਰਿਹਾ, ਤੇ ਤੁਸੀਂ ਉਸ ਮੁਲਕ ਨੂੰ ਬੇਨਤੀ ਕਰ ਸਕਦੇ ਹੋ, ਅਦਾਲਤ ਰਾਹੀਂ ਹੁਕਮ ਵੀ ਕਰਵਾ ਸਕਦੇ ਹੋ ਕਿ ਹੀ ਇਜ਼ ਏ ਕ੍ਰਿਮੀਨਲ ਆਫ ਕ੍ਰਾਈਮਸ ਅਗੇਂਸਟ ਹਿਊਮੈਨਿਟੀ ਐਂਡ ਦੇਅਰਫੋਰ ਉਸ ਨੂੰ ਉੱਥੋਂ ਵਾਪਸ ਨਹੀਂ ਭੇਜਿਆ ਜਾਣਾ ਚਾਹੀਦਾ ਔਰ ਉਹਦੇ ਖਿਲਾਫ ਟ੍ਰਾਇਲ ਹੋਣੀ ਚਾਹੀਦੀ ਹੈ। ਔਰ ਇਹ ਹੋਇਆ, ਇਤਿਹਾਸ ਗਵਾਹ ਹੈ। ਯੂਨਾਈਟਿਡ ਨੇਸ਼ਨਸ ਦਾ ਸੈਕਟਰੀ ਜਨਰਲ ਜਿਹੜਾ ਸੀ, ਉਹਦਾ ਨਾਂ ਸੀ ਕੁਰਟ ਵਾਲਡਹਾਈਮ। ਜਿਹੜੇ ਜਾਣਦੇ ਹੋਣ ਕਿ ਯੂਨਾਈਟਿਡ ਨੇਸ਼ਨ ਦੇ ਸੈਕਟਰੀ ਜਨਰਲ ਦੀ ਕੀ ਪਾਵਰ ਹੁੰਦੀ ਹੈ। ਜਿਹੜੇ ਨਾਜ਼ੀ ਹੰਟਰਸ ਸਨ, ਉਹਨਾਂ ਨੇ ਜਿਹੜਾ ਵੀ ਉਸ ਵੇਲੇ ਅਹੁਦੇਦਾਰ ਸੀਗਾ, ਛੋਟਾ ਜਾਂ ਵੱਡਾ, ਮੈਂ ਇੱਕ ਬਹੁਤ ਛੋਟੇ ਅਹੁਦੇਦਾਰ ਦਾ ਨਾਮ ਲੈ ਕੇ ਵੀ ਆਪ ਜੀ ਨੂੰ ਗੱਲ ਦੱਸਾਂਗਾ। ਕੁਰਟ ਵਾਲਡਹਾਈਮ ਦੀ ਪੂਰੀ ਹਿਸਟਰੀ, ਉਹ ਆਲਰੇਡੀ ਆਪਣਾ ਟਰਮ ਦਾ ਕੁਝ ਹਿੱਸਾ ਸਰਵ ਕਰ ਚੁੱਕਿਆ ਹੈ। ਤੇ ਯਹੂਦੀਆਂ ਦੇ ਸਾਈਮਨ ਵੀਜ਼ਨਥਾਲ ਸੈਂਟਰ ਨੇ ਕਿਹਾ ਕਿ he was part of the movement to kill the Jews in a concentration camp. ਉਹਨਾਂ ਨੇ ਡਿਸਕਵਰ ਕੀਤਾ ਕੁਰਟ ਵਾਲਡਹਾਈਮ, UN ਸੈਕਟਰੀ ਜਨਰਲ ਦਾ। ਸੋ ਕਿਉਂਕਿ ਉਹ ਬਹੁਤ ਵੱਡੀ ਪਦਵੀ ਸੀ, ਉਸ ਨੂੰ ਕੈਦ ਤੇ ਨਹੀਂ ਹੋਈ, ਬਟ ਹੀ ਵਾਸ ਡਿਕਲੇਅਰਡ ਪਰਸਨਾ ਨੋਨ ਗ੍ਰਾਟਾ। ਉਹਨੂੰ ਉਸ ਅਹੁਦੇ ਤੋਂ ਹਟਾ ਦਿੱਤਾ ਗਿਆ, UN ਸੈਕਟਰੀ ਜਨਰਲ ਦੇ ਅਹੁਦੇ ਤੋਂ। ਇਸੇ ਤਰ੍ਹਾਂ ਇੱਕ ਬੀਬੀ ਹੈ ਹਰਮਾਈਨ ਬ੍ਰੌਨਸਟਾਈਨਰ ਰਾਇਨ। ਉਹਦਾ ਕੰਮ ਕੀ ਸੀ? ਜਿਸ ਤਰ੍ਹਾਂ ਅੱਜ ਤੁਹਾਡੇ ਪੁਲਿਸ ਵਾਲੇ ਜਿਹੜੇ ਨੇ, ਮੰਨ ਲਓ ਕਿ CIA ਸਟਾਫ ਹੋਵੇ, ਇੰਨਾ ਵੱਡਾ ਨਹੀਂ ਹੁੰਦਾ, ਛੋਟਾ ਹੁੰਦਾ, ਉਹਦੇ 'ਚ ਬਹੁਤ ਸਾਰੀਆਂ ਖੁੱਡਾਂ ਹੁੰਦੀਆਂ ਨੇ, ਬਹੁਤ ਸਾਰੇ ਲੱਕੜ ਦਾ ਸਮਾਨ ਹੁੰਦਾ ਜਿਹਦੇ ਨਾਲ ਟੌਰਚਰ ਕੀਤਾ ਜਾ ਸਕਦਾ ਹੈ। ਪਰ ਉੱਥੇ ਬਾਹਰ ਜਿਹੜੇ ਨੇ ਨਾ, ਨਵੇਂ ਜਿਹੜੇ SPO ਭਰਤੀ ਹੁੰਦੇ ਨੇ ਜਾਂ ਬੀਬੀਆਂ ਭਰਤੀ ਹੁੰਦੀਆਂ ਨੇ, ਉਹਨਾਂ ਨੂੰ ਗਾਰਡ ਲਗਾ ਦਿੰਦੇ ਨੇ ਤਾਂ ਜੋ ਅਪਰੋਚ ਜਿੰਨੀ ਡਿਫਿਕਲਟ ਹੋ ਸਕੇ ਉਨੀ ਕਰਤੀ ਜਾਏ। ਇਹ ਬੀਬੀ ਕਨਸੈਂਟਰੇਸ਼ਨ ਕੈਂਪ ਦੇ ਬਾਹਰ ਡਿਊਟੀ ਦਿੰਦੀ ਸੀ ਤੇ ਉਹਨਾਂ ਨੇ ਲੱਭਿਆ ਤੇ ਇਸ ਦੇ ਖਿਲਾਫ ਕੇਸ ਚਲਾਇਆ
ਕਿ ਤੇਰੀ ਮਨੁੱਖਤਾ ਮਰ ਗਈ ਸੀ ਕਿ ਤੂੰ ਜਿਹੜਾ ਹੈਗਾ ਅੰਦਰ ਬੰਦੇ ਮਾਰੇ ਜਾਂਦੇ ਪਏ ਸਨ ਤੇ ਤੂੰ ਕੁਝ ਨਹੀਂ ਬੋਲੀ ਹੈ। ਦੇਅਰਫੋਰ ਯੂ ਆਰ ਆਲਸੋ ਰਿਸਪੌਂਸਿਬਲ। ਸੋ ਵੀ ਨੀਡ ਟੂ, ਦੈਟਸ ਵਾਟ ਆਈ ਥਿੰਕ। ਇਸ ਤੋਂ ਬਿਨਾਂ ਅਸੀਂ ਇਸ ਲੜਾਈ ਨੂੰ ਕੌਮਾਂਤਰੀ ਪੱਧਰ ਤੇ ਨਹੀਂ ਲੜ ਸਕਦੇ। ਮੇਰੇ ਵੀਰ ਨੇ ਕਿਹਾ ਕਿ ਵੀ ਇਸ ਨੂੰ ਇੰਡੀਆ ਦੇ ਲੋਕਾਂ ਤੱਕ ਵੀ ਪਹੁੰਚਾਉਣਾ ਚਾਹੀਦਾ ਹੈ। ਬੇਸ਼ੱਕ ਮੈਂ ਜੇ ਤੁਹਾਡੇ ਕੋਲ ਖੜਾ ਹੁਣ ਬੋਲਣ ਲਈ ਤੇ ਮੇਰਾ ਜਿਹੜਾ ਮਨੁੱਖੀ ਅਧਿਕਾਰਾਂ ਦਾ ਸਫ਼ਰ ਹੈਗਾ ਉਹ ਉਸ ਵੇਲੇ ਸ਼ੁਰੂ ਹੋਇਆ ਜਿਸ ਵੇਲੇ ਪੰਜਾਬ ਦੀ ਧਰਤੀ ਨੂੰ ਪਤਾ ਵੀ ਨਹੀਂ ਸੀ ਕਿ ਝੂਠੇ ਮੁਕਾਬਲੇ ਕੀ ਹੁੰਦੇ ਨੇ। ਸ਼ਾਇਦ ਪਤਾ ਵੀ ਹੋਏਗਾ ਪਰ ਉਹ ਡਿਫਰੈਂਟ ਕੰਟੈਕਸਟ ਵਿੱਚ ਸੀ, ਮੈਨੂੰ ਨਹੀਂ ਸੀ ਪਤਾ। ਮੈਂ ਬੰਬਈ ਰਹਿੰਦੇ ਹਾਂ, ਡਾਕਟਰ ਬਾਲ ਗੋਪਾਲ ਲਈ ਤੇ ਕੰਨਾ ਬਿਰਨ ਦੇ ਲਈ ਜਿਹੜਾ ਹੈਗਾ ਉਹ ਹੱਕ ਦੀ ਲੜਾਈ ਕਰਦਾ ਸੀ, ਕਿਉਂਕਿ ਆਂਧਰ ਪ੍ਰਦੇਸ਼ ਵਿੱਚ ਸਭ ਤੋਂ ਵੱਧ ਫੇਕ ਐਨਕਾਊਂਟਰ ਸ਼ੁਰੂ ਹੋਏ। ਤੇ ਕਦੋਂ ਸ਼ੁਰੂ ਹੋਏ ਤੁਸੀਂ ਉਸ ਦਾ ਅੰਦਾਜ਼ਾ ਇਹ ਲਗਾਓ ਕਿ ਉਸ ਵੇਲੇ ਦੇ ਆਂਧਰ ਪ੍ਰਦੇਸ਼ ਦਾ ਇੱਕ ਜ਼ਿਲ੍ਹਾ ਸੀ ਕਾਜ਼ੀਪੇਟ, ਹੈਦਰਾਬਾਦ ਤੋਂ 2.5 ਘੰਟੇ ਦੀ ਦੂਰੀ ਤੇ। ਐਂਡ ਇਟ ਵਾਜ਼ ਦੀ ਫਰਸਟ ਡਿਸਟਰਬਡ ਏਰੀਆ of so-called independent India, and it was declared a disturbed area in 1948. 1948. So ਅਸੀਂ ਉਸ ਵੇਲੇ ਇਸ ਚੀਜ਼ ਨੂੰ ਭਾਂਪਿਆ, ਸਮਝਿਆ ਔਰ ਉਸ ਤਜਰਬੇ ਦੇ ਨਾਲ ਅਸੀਂ ਇੱਥੇ ਆਏ ਹਾਂ। ਪਰ ਮੈਂ ਸਹਿਮਤ ਹਾਂ, ਮੈਂ ਬਲਦੇਵ ਸਿੰਘ ਜੀ ਨੂੰ ਵੀ ਤੇ ਇਸ ਹਾਊਸ ਨੂੰ ਵੀ ਤੇ ਜਥੇਬੰਦੀ ਮਿਸਲ ਸਤਲੁਜ ਔਰ ਹੋਰ ਜਥੇਬੰਦੀਆਂ ਜਿਨ੍ਹਾਂ ਨੇ ਵੀ ਵੱਖ-ਵੱਖ ਤਰੀਕੇ ਨਾਲ ਇਸ ਨੂੰ ਯਾਦ ਕੀਤਾ, ਕਿਉਂਕਿ ਸਾਰੀ ਸਟੋਰੀ ਯਾਦ ਦੀ ਹੈ। ਵੀ ਸ਼ੁੱਡ ਹੋਲਡ ਨੈਕਸਟ ਮੀਟਿੰਗ ਇਨ ਦਿੱਲੀ। ਅਸੀਂ ਉੱਥੇ ਅਗਲੇ 4 ਫਰਵਰੀ ਨੂੰ ਜਾਂ ਉਸ ਤੋਂ ਪਹਿਲਾਂ ਜਦੋਂ ਵੀ ਕਰ ਸਕੀਏ ਜਿੰਨਾ ਕੁ ਮਟੀਰੀਅਲ ਇਸ ਪਿਓ ਨੇ ਇਕੱਠਾ ਕੀਤਾ 2 ਫਰਵਰੀ ਤੋਂ ਲੈ ਕੇ ਤੇ ਅੱਜ ਤੱਕ ਦਾ, ਉਹ ਅਸੀਂ ਕੇਵਲ ਆਪਣੇ ਸਿੱਖਾਂ ਨੂੰ ਨਹੀਂ ਦੁਨੀਆ ਦੇ ਲੋਕਾਂ ਨੂੰ ਵੀ ਦਸੀਏ ਕਿ ਬਈ ਇਹ ਇਸ ਤਰੀਕੇ ਦੇ ਨਾਲ ਲੜਾਈ ਲੜੀ ਜਾਣੀ ਚਾਹੀਦੀ ਹੈ। ਤੇ ਲੜਾਈ ਕਿਸ ਚੀਜ਼ ਦੀ ਹੈ? ਮੈਂ ਸਮਾਪਤੀ ਕਰਾਂਗਾ। ਸਾਈਮਨ ਵੀਜ਼ਨਥਾਲ। ਸਾਈਮਨ ਵੀਜ਼ਨਥਾਲ ਇੱਕ ਉਹ ਮਨੁੱਖ ਰਿਹਾ ਜਿਹਦੇ ਮਨ 'ਚ ਆਇਆ ਵੀ ਨਹੀਂ ਯਾਰ, ਇਹ ਹੁਣ ਲੱਭਣੇ ਪੈਣੇ ਨੇ ਕਿਸ ਨੇ ਜਿਹੜਾ ਯਹੂਦੀਆਂ ਨੂੰ ਮਾਰਿਆ। ਤੇ ਉਸਨੇ ਕੀ ਕੀਤਾ? ਪੈਸੇ ਨਹੀਂ ਸਨ, ਆਪਣੇ ਰਿਸ਼ਤੇਦਾਰਾਂ ਦੇ ਘਰਾਂ 'ਚ ਗਿਆ ਤੇ ਉਸਨੇ ਕਿਹਾ ਵੀ ਤੁਸੀਂ ਸਾਰੇ ਨਵੇਂ ਸ਼ੂਜ਼ ਜਾਂ ਚੱਪਲਾਂ ਲੈਂਦੇ ਹੋ ਤੇ ਉਹਦਾ ਡੱਬਾ ਮਿਲਦਾ ਇੱਕ ਨਾਲ, ਮੈਨੂੰ ਉਹ ਡੱਬੇ ਦੇ ਦਿਓ। ਉਹਨੇ 500,000 ਸ਼ੂ ਬਾਕਸਿਸ ਕਲੈਕਟ ਕੀਤੇ ਔਰ ਉਹਦੇ ਵਿੱਚ ਉਹਨੇ ਜਿਹੜੀ ਫਾਈਲਿੰਗ ਸ਼ੁਰੂ ਕਰ ਦਿੱਤੀ। ਇਹ ਬੰਦਾ ਇਸ ਇਲਾਕੇ ਵਿੱਚ ਸੀ, ਇਸ ਇਲਾਕੇ ਦਾ ਇਹ ਬੰਦਾ ਸੀ ਕਸੂਰਵਾਰ, ਔਰ ਉਸ ਤਰੀਕੇ ਦੇ ਨਾਲ ਉਹਨੇ ਡਾਕੂਮੈਂਟੇਸ਼ਨ ਸ਼ੁਰੂ ਕੀਤੀ। ਆਸਟਰੀਆ ਦਾ ਉਹ ਲੀਡਰ ਸੀਗਾ। ਤੇ ਕਿਸੇ ਨੇ ਜਦੋਂ ਉਹਨੂੰ ਪੁੱਛਿਆ, ਔਰ ਇਹਨਾਂ ਸ਼ਬਦਾਂ ਨਾਲ ਮੈਂ ਸਮਾਪਤੀ ਕਰਾਂਗਾ ਕਿ ਵੀ ਤੂੰ ਇਹ ਕੀ ਕਰਨਾ ਪਿਆ, ਔਰ ਇਹ ਟੁਕਦੀ ਹੈ ਸਰਦਾਰ ਬਲਦੇਵ ਸਿੰਘ ਜੀ ਤੇ ਵੀ ਤੇ ਸ਼ਾਇਦ ਸਾਡੇ ਸਾਰਿਆਂ ਤੇ ਵੀ ਜਿਹੜੇ ਇਸ ਚੀਜ਼ ਨੂੰ ਯਾਦ ਕਰ ਰਹੇ ਹਾਂ। ਉਹ ਕਹਿੰਦਾ ਵੈਨ ਹਿਸਟਰੀ ਲੁਕਸ ਬੈਕ ਆਈ ਵਾਂਟ ਪੀਪਲ ਟੂ ਨੋ the Nazis weren't able to kill millions of people and get away with it. ਬਸ ਕਹਿੰਦਾ ਮੇਰੀ ਇਤਨੀ ਕੀ ਗੱਲਬਾਤ ਹੈਗੀ ਏ ਕਿ ਜਿਨ੍ਹਾਂ ਨੇ ਵੀ ਮਾਰਿਆ, ਜਿਨ੍ਹਾਂ ਦੇ ਆਪਾਂ ਨਾਂ ਲਏ ਨੇ, ਉਹ DC ਬਣ ਗਿਆ, MLA ਬਣ ਗਿਆ, MP ਬਣ ਗਿਆ, ਅਹੁਦੇਦਾਰ ਬਣ ਗਿਆ, ਚੀਫ ਮਿਨਿਸਟਰ ਬਣ ਕੇ ਛੁਪਾ ਲਿਆ ਸਾਰਾ ਕੁਝ। ਉਹਨਾਂ ਤਾਈਂ ਅਸੀਂ ਇੱਕ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਤੁਸੀਂ ਮਾਰਿਆ ਪਰ ਤੁਸੀਂ ਸੁੱਕੇ ਨਹੀਂ ਗਏ। ਸਾਨੂੰ ਯਾਦ ਹੈ ਵੀ ਤੁਸੀਂ ਮਾਰਿਆ। ਸੋ ਇੰਨੀ ਕੁ ਲੜਾਈ ਅਸੀਂ ਲੜਨ 'ਚ ਹੁਣ ਤੱਕ ਕਾਮਯਾਬ ਹੋਏ ਹਾਂ। ਇਸ ਲੜਾਈ ਨੂੰ ਹੋਰ ਅੱਗੇ ਕਿਵੇਂ ਤੋਰਨਾ, ਕੇਵਲ 4 ਸਿੰਘਾਂ ਦੀ ਲੜਾਈ ਨਹੀਂ ਹੈ, ਬਹੁਤ ਵੱਡੀ ਲੜਾਈ ਹੈ, ਬਹੁਤ ਵੱਡੇ ਤਰੀਕੇ ਨਾਲ ਲੜੀ ਜਾਣੀ ਚਾਹੀਦੀ ਹੈ। ਜਸਪਾਲ ਸਿੰਘ ਜੀ ਨੇ ਇੱਕ ਗੱਲ ਕਹੀ ਹੈ ਕਿ ਇਹ ਕਿੰਨੀ ਦੇਰ ਤੱਕ ਚੱਲਦਾ ਰਹੇਗਾ।
ਕੈਨੇਡਾ ਦੇ ਮੈਂਬਰ ਪਾਰਲੀਮੈਂਟ ਦੀ ਇੱਕ ਟੀਮ ਆਈ ਸੀ ਬਹੁਤ ਸਾਲ ਪਹਿਲਾਂ, ਜਿਨ੍ਹਾਂ ਨੇ ਅੰਮ੍ਰਿਤਸਰ ਦੇ ਜਿਹੜਾ ਹੈਗਾ ਟਾਰਚਰ ਸੈਂਟਰ ਉਹਦੀ ਫਾਈਂਡਿੰਗ ਆਪਣੇ ਰਿਪੋਰਟ ਵਿੱਚ ਲਿਖੀ। ਡੈਰਿਕ ਲੀ ਮੈਂਬਰ ਪਾਰਲੀਮੈਂਟ ਦਾ ਨਾਂ ਸੀ। ਮੈਂ ਉਹਦੇ ਨਾਲ ਥੋੜ੍ਹਾ ਜਿਹਾ ਰਾਬਤਾ ਜ਼ਿਆਦਾ ਵਧੀਆ ਹੋ ਗਿਆ ਅਤੇ ਮੈਂ ਅਜਾਇਬ ਘਰ ਲੈ ਕੇ ਗਿਆ ਉਹਨੂੰ, ਅਤੇ ਸਾਰਾ ਅਜਾਇਬ ਘਰ ਦੇਖਣ ਤੋਂ ਬਾਅਦ ਉਹ ਮੈਨੂੰ ਕੰਨ 'ਚ ਪੁੱਛਦਾ, ਜਗਮੋਹਨ when will this end? ਕਿਉਂਕਿ ਉਹਨਾਂ ਦਾ ਨਜ਼ਰੀਆ ਹੈ that as if we are only looking at the violence part of it. ਸਟੇਟ ਨੇ ਆਪਣਾ ਕੰਮ ਕਰਦੇ ਰਹਿਣਾ, ਯੂ ਨੋ ਮੋਰ ਦੈਨ ਮੀ। ਡੀਪ ਸਟੇਟ ਅੱਜ ਵੀ ਬਹੁਤ ਐਕਟਿਵ ਹੈ, ਹਮੇਸ਼ਾ ਰਹੇਗਾ। ਡੀਪ ਸਟੇਟ 40 ਸਾਲ ਦੀ ਜਿਹੜੀ ਕੈਦ ਹੈ ਉਹ 20 ਸਾਲਾਂ 'ਚ ਕਨਵਰਟ ਕਰਵਾ ਦੇਗਾ, ਲੇਕਿਨ ਨਾਲ ਉਸ ਨੂੰ ਦੁਨੀਆ ਦੇ ਤਾਂ ਹੀ ਮੰਨਣਾ ਤੇ ਪਿਆ ਹੀ ਹੈ ਨਾ ਕਿ ਹਾਂ ਬੰਦਾ ਸਾਡਾ ਸੀਗਾ, ਜਿਹਦਾ ਜ਼ਿਕਰ ਅੱਜ ਅਖਬਾਰਾਂ ਵਿੱਚ ਆਇਆ। ਸੋ ਆਓ ਰਲ ਮਿਲ ਕੇ ਆਪਣੀ ਇਸ ਮਨੁੱਖੀ ਅਧਿਕਾਰਾਂ ਦੀ ਲੜਾਈ, ਸਿੱਖ ਹੱਕਾਂ ਦੀ ਲੜਾਈ, ਥੋੜ੍ਹਾ ਫਰਕ ਹੈ ਇਸ ਦਾ ਵੀ ਖਿਆਲ ਆਪਾਂ ਰੱਖਣਾ। ਆਪਾਂ ਗੁਰੂ ਤੇਗ ਬਹਾਦਰ ਸਾਹਿਬ ਦੇ ਸਿਧਾਂਤ ਨੂੰ ਸਨਮੁਖ ਰੱਖਦੇ ਹੋਏ, ਜਿਨ੍ਹਾਂ ਦਾ 350 ਸਾਲਾ ਅਸੀਂ ਹੁਣ ਮਨਾਇਆ, ਉਸ ਸਾਰੀ ਚੀਜ਼ ਨੂੰ ਅੱਗੇ ਰੱਖ ਕੇ ਤੇ ਅਸੀਂ ਆਪਣੇ ਮਿਸ਼ਨ ਦੇ ਵਿੱਚ ਹੋਰ ਸਿਆਣਪ ਨਾਲ, ਹੋਰ ਤਨਦੇਹੀ ਨਾਲ ਜੂਝਦੇ ਰਹੀਏ। ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਖਿਮਾ ਕਰਨਾ। ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਪ੍ਰੋਫੈਸਰ ਜਗਮੋਹਨ ਸਿੰਘ ਜੀ ਦਾ। ਸਾਡੇ ਵਿੱਚ ਮੁਸਲਿਮ ਭਾਈਚਾਰੇ ਤੋਂ ਤਾਜ ਮੁਹੰਮਦ ਜੀ ਆਪਣੇ ਸਾਥੀਆਂ ਨਾਲ ਪਹੁੰਚੇ ਨੇ, ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ। ਤੇ ਹੁਣ ਮੈਂ ਬੇਨਤੀ ਕਰੂੰਗਾ ਜਿਹੜੇ ਹੁਣ 2 ਬੁਲਾਰੇ ਬੋਲਣਗੇ ਉਹ 5-5 ਮਿੰਟ ਦੇ ਵਿੱਚ ਆਪਦੀ ਹਾਜ਼ਰੀ ਲਵਾਉਣ, ਕਿਉਂਕਿ ਉਸ ਤੋਂ ਬਾਅਦ ਮਨੁੱਖੀ ਅਧਿਕਾਰ ਸੰਗਠਨ ਦੇ ਚੇਅਰਮੈਨ ਜਸਟਿਸ ਰਣਜੀਤ ਸਿੰਘ ਜੀ ਨੇ, ਜੋ ਅੱਜ ਪੰਜਾਬ ਦੇ ਵਿੱਚ ਵਰਤਾਰੇ ਵਾਪਰ ਰਹੇ ਨੇ, ਜਾਂ ਜਿਹੜੇ ਇਹ ਬਰਗਾੜੀ ਦਾ ਸਾਕਾ ਹੋਇਆ ਜਾਂ ਇੱਦਾਂ, ਇਹਦੇ ਸੰਬੰਧੀ ਕਿਉਂਕਿ ਜਸਟਿਸ ਰਣਜੀਤ ਸਿੰਘ ਜੀ ਇਹਦੇ ਵਿੱਚ ਜਿਹੜਾ ਜਸਟਿਸ ਦੇ ਤੌਰ 'ਤੇ ਜਿਹੜੀ ਕਮੇਟੀ ਬਣੀ ਉਹਦੇ 'ਚ ਭੂਮਿਕਾ ਨਿਭਾ ਰਹੇ ਨੇ, ਅਤੇ ਹੁਣ ਆਪਣੀਆਂ ਜਿਹੜੀਆਂ ਸੇਵਾਵਾਂ ਨੇ ਉਹ ਮਨੁੱਖੀ ਅਧਿਕਾਰ ਸੰਗਠਨ ਦੇ ਚੇਅਰਮੈਨ ਦੇ ਤੌਰ 'ਤੇ ਨਿਭਾ ਰਹੇ ਨੇ। ਅਸੀਂ ਉਹਨਾਂ ਨੂੰ ਸੁਣਨਾ ਗਾ। ਸੋ ਹੁਣ ਮੇਰੀ ਬੇਨਤੀ ਹੈਗੀ, ਬੀਬੀ पूनम आर्या जी 5 ਤੋਂ 7 मिनट के लिए अपनी हाजिरी लवाएंगे। यहाँ पे उपस्थित सभी को वरिष्ठ जो सम्मानीय हैं और अपनी सभा में भाई बहन जो भी हैं, उन सबको मेरा सादर नमन और भावपूर्ण श्रद्धांजलि उन पिता को, बलदेव सिंह जी को, जिनके बेटे ने जो इतनी बड़ी शहादत अपने गुरु की बेअदबी के लिए दी थी। 4 फरवरी 1986 एक ऐसा दिन जिसको आज भी सीने में जो दर्द एक पिता लेके इस सभा में उपस्थित हुए हैं आप सबके सामने, वो कभी भुलाया नहीं जा सकता। उस दिन 4 बच्चे ऑल इंडिया सिख फेडरेशन के जो 4 स्टूडेंट 2 फरवरी को जो अपने स्वरूपा का जो किया था उसके सम्मान के लिए कीरतपुर साहिब की ओर निकले थे शांतिपूर्वक तरीके से, बट पुलिस ने बिना ही चेतावनी के और बिना ही किसी उनके ऊपर फायरिंग की, जिसको एक फेक एनकाउंटर का भी नाम दिया गया है। महज 19 साल का बच्चा रविंदर सिंह, उसके अंदर वो जज्बा देखो, जो गुरुओं का जो जज्बा था, वो जो सीख थी, वो उस छोटे से बच्चे के अंदर थी, जिसको वो लेके चला था। उसकी निर्मम हत्या कर दी गई, फायरिंग की गई। एक बच्चा जो वहाँ से निकला था उसको पकड़ के उसके मुंह में फायरिंग की गई। ऐसा हादसा सोचो तो अंदर से हिल जाता है इंसान। और जिस पिता ने उसको सामने देखा उस बच्चे को, बट वो उसका अंतिम संस्कार तक नहीं कर पाए। उस घटना का एक ऐसा मोड़ दे देना कि ये एक एक्चुअल का हादसा हुआ ही नहीं है, एक बहुत ही दुखद घटना है। और अपना जो पंजाब है, मुझे लगता है कि इस घटना को, ये 1986 की नहीं है, ये निर्जर की भी हुई है कुछ दिन पहले, ये लगातार चली आ रही है। ये कब तक चलती रहेगी, इसका संज्ञान क्यों नहीं लिया जा रहा?
विधानसभा में ये बातें क्यों नहीं रखी जा रही? कितने सीएम हमारे बने हैं, आज तक क्यों नहीं इसका निवारण किया गया? उन चारों शहीदों के 3 के माता पिता आज इस दुनिया में नहीं है, वो इस दर्द के साथ इस दुनिया से चले गए। बट आज हमारे बड़े भाई बलदेव सिंह जी यहाँ हैं, अपने पिता अपने पुत्र के हक के लिए मांग कर रहे हैं। मुझे लगता है कि पूरे पंजाब को उसका साथ देना चाहिए ताकि ऐसी घटनाएं आगे ना हो। ये कब रुकेगा? जब गुरनाम सिंह जी की जस्टिस गुरनाम सिंह जी की आयोग रिपोर्ट में भी कहा गया है कि ये गलत था, इसको रोका जा सकता था, ऐसा नहीं करना चाहिए था। ऊपरी हिस्से में गोली मारने का तो कोई तुक ही नहीं बनता। साफ फैक्ट सामने होते हुए भी आज तक इसका न्याय क्यों नहीं हो पाया? उनकी रिपोर्ट का दूसरा हिस्सा भी आज तक क्यों नहीं आया? इतने सीएम बने, क्या वो इस लेवल तक नहीं थे? क्या वो इस लायक नहीं थे कि इस घटना का इसका न्याय दिला सके? विधानसभा में इतने सीएम चेंज भी हुए, फिर भी विधानसभा में आज तक ये बात क्यों नहीं लाई गई? उसका दूसरा पार्ट 300 पेजों में से सिर्फ 55 पेज ही आज तक सार्वजनिक हुए हैं। मेरा मानना है कि वो 300 के 300 पेज भी सार्वजनिक होने चाहिए। जनता को पता चलना चाहिए कि हकीकत में क्या हुआ है और क्या किया जा रहा है। अगर ऐसे ही लोगों को, ऐसे ही नेताओं को हम गद्दी पे बैठाते रहेंगे तो ये सिलसिला चलता रहेगा, ये कभी बंद नहीं होने वाला। और ऐसे ही माता पिता न्याय के लिए भटकते रहेंगे। इसका इन्होंने इतनी जगह अपनी अपील लेके गए हैं, मैंने अभी देखा कि बहुत सारी जगह गए हैं, बट निवारण क्या हुआ? नहीं निकला। इसका निवारण हमें करना होगा। उसके लिए सिर्फ हमारे सिख ही नहीं, हमारा पंजाब ही नहीं, इवन मुस्लिम माइनॉरिटी के साथ में भी ये हो रहा है। हरियाणा में हमारे जाटों के साथ में भी ये हो रहा है, SC ST के साथ में भी ये हो रहा है। मुझे लगता है जब सारा ही तबका इस चीज़ में अपना हक खो रहा है, उनके ऊपर अत्याचार हो रहे हैं, पावर है हम सब की, हम सब में इतना बल है, सक्षम है, तो फिर क्यों ना एकजुट हो जाते हम मुस्लिम माइनॉरिटी का साथ लीजिए, हमारे SC ST को, हमारे सिख भाइयों को। मुझे लगता है मिल के एक ऐसा कमेटी, ऐसा कमीशन बनाना चाहिए जिसमें इस तरह की होने वाली घटनाओं पे नियंत्रण किया जा सके और आगे कभी भी धार्मिक कार्यों के लिए, धार्मिक उसके लिए किए गए शांतिपूर्ण आंदोलन जो भी होते हैं उनके ऊपर ऐसा अत्याचार ना हो, ऐसी कमेटी बने। और सिर्फ कमेटी ही नहीं, मुझे लगता है कि उस कमेटी में ऐसे सुलझे हुए और एजुकेटेड हाईली जो डिसीजन लेने में एकदम से उनके संविधान के उसमें बिल्कुल, जैसे अभी अपने जस्टिस जी ने अभी पूरी बताया है, तो इस ऐसे ही लोग उसमें होने चाहिए। और युवाओं की भी अपनी एक अलग से संगठन बनना चाहिए। और युवाओं को मैं एक बात कहूँगी कि वो कोई भी डिसीजन अपने लेवल पे ना ले। ऐसे कोई भी डिसीजन उनको लेने हैं तो कमेटी से, जो कमेटी बनेगी उनके निर्देशन पे ही वो आगे अपने कार्य करें। अगर हम रणनीति से, हमारे पास पावर है, आज हमें तलवार की ज़रूरत नहीं है, आज हमें दिमाग से चलने की ज़रूरत है। अगर हम ऐसे ही सुलझे और एजुकेटेड और जिन्होंने इतनी मेहनत और इनके पास में इतने सालों का एक्सपीरियंस है, उनके निर्देशन में अगर हम चलते हैं एक रणनीति के साथ में और आगे हम डिसीजन लेते हैं और आगे ही इसी तरह से ये कमेटी अगर इस तरह के होने वाले कार्यों पे अपनी बात रखती है तो 100% हम न्याय भी हमें मिलेगा और हम शायद हमारा पंजाब उस स्थान पे पहुंचेगा जहां महाराजा रणजीत सिंह ने सोचा था। सिर्फ पंजाब ही नहीं, ये पूरे देश की शक्ल भी बदल सकता है। आप सभी से मेरा यही निवेदन है कि आपको अपने हाथों में सच्चे लोगों को, सच्चे नेताओं को आगे लेके आओ और उनके हाथों में अपने पंजाब और देश की भागदौड़ दो। नमस्कार।
ਬਹੁਤ ਬਹੁਤ ਧੰਨਵਾਦ ਐਡਵੋਕੇਟ ਬੀਬੀ ਪੂਨਮਾਰੀ ਹੈ ਜੀ। ਹੁਣ ਮੈਂ ਬੇਨਤੀ ਕਰੂੰਗਾ ਸਾਡੇ ਜਥੇਦਾਰ ਜਗਜੀਤ ਸਿੰਘ ਜੀ ਰਤਨਗੜ੍ਹ, ਸਾਬਕਾ ਮੈਂਬਰ ਐਜੀਪੀਸੀ, ਜਿਹੜੇ ਕਿ ਸ਼ਹੀਦ ਪਰਿਵਾਰ ਚੁਣੇ ਗਏ, ਉਹ ਵੀ ਹਾਜ਼ਰੀ ਲਵਾਉਣਗੇ। ਬਹੁਤ ਹੀ ਸੰਵੇਦਨਸ਼ੀਲ ਵਿਸ਼ੇ 'ਤੇ ਇਕੱਤਰ ਹੋਏ ਸਤਿਕਾਰਯੋਗ ਸਾਧ ਸੰਗਤ ਜੀ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਮੈਂ ਸਾਰੀਆਂ ਉਹਨਾਂ ਗੱਲਾਂ ਦੀ ਤੈਅ ਕਰਦਾ ਜੋ ਬੁਲਾਰਿਆਂ ਨੇ ਮੇਰੇ ਤੋਂ ਪਹਿਲਾਂ ਬੋਲੀਆਂ ਨੇ। ਮੇਰਾ ਪਰਿਵਾਰ ਖੁਦ ਇਸ ਮੁਸੀਬਤ ਦਾ ਪੀੜਤ ਹੈ। ਮੇਰੇ ਭਰਾ ਦਾ ਵੀ ਝੂਠਾ ਮੁਕਾਬਲਾ ਸਵਰਨ ਘੋਟਣੇ ਨੇ ਕਪੂਰਥਲਾ 'ਚ ਕੀਤਾ ਸੀ। ਅਸੀਂ ਵੀ ਬਹੁਤ ਨੱਠਬਾਜ਼ੀ ਕੀਤੀ, ਸਾਨੂੰ ਵੀ ਲਾਸ਼ ਨਹੀਂ ਸੀ ਮਿਲੀ। ਉਦੋਂ ਇਹ ਸੰਗਠਨ ਜੋ ਜਸਟਿਸ ਰਣਜੀਤ ਸਿੰਘ ਚਲਾ ਰਹੇ ਹਨ, ਜਸਟਿਸ ਰਣਜੀਤ ਸਿੰਘ ਬੈਂਸ ਚਲਾ ਰਹੇ ਸੀ। ਅਸੀਂ ਉਹਨਾਂ ਨਾਲ ਰਲ ਕੇ ਬਹੁਤ ਲੜਾਈ ਲੜੀ, ਪਰ ਇਹ ਸਾਰੇ ਜਦੋਂ ਘਟਨਾਵਾਂ ਵਾਪਰਦੀਆਂ ਨਾ, ਇਹ ਪਲੈਨਡ ਪ੍ਰੋਗਰਾਮ ਹੈ, ਇਹ ਇਕੱਲੇ ਪੰਜਾਬ 'ਚੋਂ ਨਹੀਂ ਹੈ। ਇਹ ਜਿਹੜਾ ਵਾਕਾ ਹੋਇਆ, ਇਹ ਵੀ ਰਵੀਰੋਂ ਨਾਲ ਸਾਡੇ ਆਪਣੇ ਬਣਾਏ ਹੋਏ ਹੋਮ ਮਿਨਿਸਟਰ ਉਸ ਟਾਈਮ ਦੇ ਇਹ ਸਾਰੀ ਦੇਖ ਰੇਖ ਕਰ ਰਹੇ ਸੀ, ਜਿਨ੍ਹਾਂ ਤੋਂ ਅਸੀਂ ਆਸ ਰੱਖਦੇ ਹਾਂ ਵੀ ਉਹਨਾਂ ਨੇ ਇਹ ਨਹੀਂ ਕੀਤਾ, ਉਹਨਾਂ ਨੇ ਕਰਨਾ ਨਹੀਂ ਸੀ। ਇਹਦਾ ਇੱਕ ਸ਼ੇਰ ਹੈ ਦੂਜਾ ਵੀ ਆਪ ਹੀ ਉਹਨਾਂ ਦਾ ਤਾਣਾ ਬਾਣਾ ਬੁਣਿਆ ਸੀ, ਆਪ ਹੀ ਮਰਾ ਕੇ ਆਪ ਹੀ ਫਿਰ ਅਫਸੋਸ ਪ੍ਰਗਟ ਕਰਨ ਜਾਣਾ। ਉਹ ਕਿਸੇ ਸ਼ਾਇਰ ਨੇ ਲਿਖਿਆ, जिस लाश को चंदन से सजा रखा है मैंने, ये कत्ल भी मेरे इशारों से हुआ था। ये आप ही करता धरता थे। तो साडा तो ये मकसद है भी ये कोई नवी गल नहीं, ये जदों साडा जन्म होया ना उदों दी साडे नाल चलिया है। मैं कई बार सोचता हुन्ना, सानू भी मिलते हैं सज्जन भी तुसीं भी बहुत दुख कटिया, की मिलिया? मैं क्या मिलिया सानू ये भी जिहड़ी लड़ी चलाई हुई है बाबे नानक तो, उहदी एक असीं कड़ी बने। जिस दिन ये कड़ी ना बनी अगे सिख कौम खत्म हो जू। ये तो घाबरन की लोड़ नहीं। बादशाह ने भाणा मन्ना सदा सुख होए, नानक सच समावे। ये साडा इतिहास ही ये उदों तो ही ਅਸੀਂ ਲੜਦੇ ਹਾਂ ਜਦੋਂ ਲੜਨ ਤੋਂ ਹਟ ਗਏ। ਆਹ ਜਿਹੜੀ 150 ਕਰੋੜ ਸਾਤੋਂ ਪੈ ਪੀਤਾ, ਉਹਨਾਂ ਨੇ ਪੈ ਪੀਤੇ ਨਹੀਂ ਹੋਣਾ, ਸਾਡਾ ਨਾਂ ਨਹੀਂ ਹੋਣਾ, ਕਿਉਂਕਿ ਸਾਡੇ ਬਾਪ ਨੇ ਸਾਰਾ ਕੁਝ ਬਾਰ ਕੇ ਸਾਨੂੰ ਇਹ ਗੁੜਤੀ ਦਿੱਤੀ ਹੈ ਵੀ ਨਾ ਜ਼ੁਲਮ ਕਰਨਾ, ਨਾ ਜ਼ੁਲਮ ਸਹਿਣਾ। ਪਰ ਇੱਕ ਤਾਂ ਇੱਥੇ ਅਸੀਂ ਮਾਰ ਖਾ ਜਾਂਦੇ। ਕਈ ਵਾਰ ਏਜੰਸੀਆਂ ਗਲਤ ਗਤੀਵਿਧੀਆਂ ਕਰ ਦਿੰਦੀਆਂ, ਤਾਂ ਸਾਡੀਆਂ ਜਿਹੜੀਆਂ ਸੰਸਥਾਵਾਂ ਉਹਨਾਂ ਨੂੰ ਉਹਦੀ ਵਿਰੋਧਤਾ ਕਰਨੀ ਚਾਹੀਦੀ ਹੈ। ਪਰ ਕਈ ਨੌਜਵਾਨ ਜਿਨ੍ਹਾਂ ਨੂੰ ਐਡਾ ਲੰਬੀ ਸੋਚ ਨਹੀਂ ਹੁੰਦੀ, ਉਹ ਕਹਿ ਦਿੰਦੇ ਹੈ ਜੇ ਅਸੀਂ ਜਿਉਂਦੇ ਹਾਂ, ਪਰ ਉਹਦਾ ਦੂਰਦਰਸ਼ੀ ਅਰਥ ਨਹੀਂ ਦੇਖਦੇ ਵੀ ਇਹ ਸਾਡਾ ਸੰਵਿਧਾਨ ਨਹੀਂ ਹੈ ਵੀ ਕਿਸੇ ਦਾ ਨਜਾਇਜ਼ ਕਰਨੀ ਜਾਂ ਨਜਾਇਜ਼ ਮਾਰਨਾ। ਉਹਦੇ ਨਾਲ ਸਾਡੇ ਸੰਘਰਸ਼ ਨੂੰ ਵੀ ਢਾਹ ਲੱਗਦੀ ਹੈ। ਸੋ ਇਹਨਾਂ ਬਾਰੇ ਪ੍ਰੇਰਿਤ ਹੋਣ ਦੀ ਲੋੜ ਹੈ। ਦੂਜੀ ਮੇਰੀ ਅਪੀਲ ਹੈ ਵੀ ਜਿਹੜੇ ਕਾਫੀ ਪ੍ਰੋਗਰੈਸ ਹੋਈ ਹੈ ਪਿੱਛੇ, ਜੋ ਸੰਘਰਸ਼ ਲਿਖਿਆ, ਬੜੀਆਂ ਕਿਤਾਬਾਂ ਲਿਖੀਆਂ, ਇਹ ਬਹੁਤ ਜ਼ਰੂਰੀ ਹੈ। ਜਦੋਂ ਇਹਨੂੰ ਆਪਾਂ ਰਿਟਨ 'ਚ ਲਿਆਵਾਂਗੇ ਨਾ, ਲਾਇਬ੍ਰੇਰੀ 'ਚ ਆਉਣਗੀਆਂ, ਪੜ੍ਹਨ 'ਚ ਆਉਣਗੀਆਂ, ਭਾਵੇਂ ਕਿੱਡਾ ਹੀ ਵਾਕਾ ਪੁਰਾਣਾ ਹੈ, ਉਹ ਫਿਰ ਤਾਜ਼ਾ ਰਹੂਗਾ, ਉਹ ਮਿਟ ਨਹੀਂ ਸਕਦਾ। ਅੱਜ ਵੀ ਆਪਾਂ ਜੇ ਮੰਨੂ ਦੀਆਂ ਜੇਲ੍ਹਾਂ ਦੀ ਗੱਲ ਕਰਦੇ ਹਾਂ ਪੁਰਾਣੀਆਂ, ਉਹ ਇਸੇ ਕਰਕੇ ਸਾਨੂੰ ਬਹੁਤ ਕਹਿੰਦੇ ਇਹ ਵੀ ਭੁੱਲ ਜਾਓ ਜੀ, 84 ਫਲਾਣਾ ਭੁੱਲ ਜਾਓ, ਇਹ ਭੁੱਲ ਕੇ ਖਤਮ ਹੋ ਜੂ ਕੰਮ। ਸੋ ਇਸ ਕਰਕੇ ਉਹਨਾਂ ਨੂੰ ਮੇਰੀ ਬੇਨਤੀ ਹੈ ਵੀ ਉਹਨਾਂ ਨੂੰ ਤਜਰਬਾ ਲਿਖਣ ਦਾ ਬੜਿਆ ਕੁਛ ਲਿਖੋ ਹੈ। ਇਹ ਸਾਰੀਆਂ ਜਿਹੜੀਆਂ ਚੀਜ਼ਾਂ ਰਹਿ ਗਈਆਂ, ਇਹਨਾਂ ਨੂੰ ਵੀ ਕਲਮਬੰਦ ਕਰਨ, ਅੱਗੇ ਨੂੰ ਵੀ ਇਹਨਾਂ ਬਾਰੇ
ਆਪਣਾ ਉਹ ਫਰਜ਼ ਜਿਹੜਾ ਉਹ ਬਖੂਬੀ ਨਿਭਾਉਣ। ਨਾਲੇ ਮੇਰੀ ਚੈਨਲ ਵਾਲਿਆਂ ਨੂੰ ਵੀ ਬੇਨਤੀ ਹੈ, ਸੋਸ਼ਲ ਮੀਡੀਆ ਦਾ ਯੁੱਗ ਹੈ, ਕਾਫੀ ਲੱਗੇ ਹੋਏ ਆ ਵੀਰ ਜਿਹੜੀਆਂ ਇਹ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਪਾ ਰਹੇ ਹੈ। ਇਹੋ ਜਿਹੇ ਪਰਿਵਾਰ ਹੈ ਜਿਨ੍ਹਾਂ ਦੇ 4-4 ਜੀ ਖਤਮ ਕਰਤੇ ਮੌਕੇ ਦੀਆਂ ਸਰਕਾਰਾਂ ਨੇ, ਮਾਂ ਬਾਪ ਬਿਲਕ ਰਹੇ ਹੈ, ਅਤੇ ਉਹਨਾਂ ਦੀਆਂ ਜਾਇਦਾਦਾਂ ਉਹਨਾਂ ਦੇ ਕੇਸ ਲੜਨ ਪਰ ਲੱਗ ਗਈਆਂ। ਉਹਨਾਂ ਨੂੰ ਉਜਾਗਰ ਕਰਨ ਦੀ ਲੋੜ ਹੈ, ਕਿਹਨਾਂ ਨੇ ਕੀਤਾ ਉਹ ਕੰਮ, ਉਹਨਾਂ ਦੇ ਨਾਂ ਵੀ ਨਸ਼ਰ ਕਰਨ ਦੀ ਲੋੜ ਹੈ, ਤਾਂ ਜੋ ਉਹਨਾਂ ਦੇ ਜਿਹੜੀਆਂ ਜਨਰੇਸ਼ਨ ਹੈ ਉਹ ਮਹਿਸੂਸ ਕਰੇ ਲੋਕਾਂ ਦੀਆਂ ਗੱਲਾਂ ਸੁਣ ਕੇ ਵੀ ਇਹ ਸਾਡੇ ਪਿਓ ਨੇ, ਸਾਡੇ ਬਾਬੇ ਨੇ ਇਹ ਕੰਮ ਕੀਤਾ। ਵਰਤਮਾਨ 'ਚ ਆਪਾਂ ਦੇਖਿਆ APS ਗਿੱਲ ਦਾ, ਸੂਬਾ ਸਿੰਘ ਦਾ, ਵੀ ਇਹਨਾਂ ਦੇ ਪਰਿਵਾਰਾਂ 'ਤੇ ਕਿਆ ਅਸਰ ਹੋਇਆ। ਕਈ ਰਿਸ਼ਤੇ ਵੀ ਟੁੱਟੇ ਹੈ, ਬਸ ਦੀਆਂ ਕੁੜੀਆਂ ਵੀ ਛੱਡੀਆਂ ਗਈਆਂ, ਭਾਵੇਂ ਉਹਨਾਂ ਦਾ ਕਸੂਰ ਕੋਈ ਨਹੀਂ ਸੀ, ਪਰ ਉਹ ਸਿਆਣੀਆਂ ਕੁੜੀ ਨੇ, ਉਹ ਮੇਰੇ ਮਾਂ ਬਾਪ ਨੂੰ ਵੀ, ਮੈਂ ਇੱਕ ਸਟੋਰੀ ਪੜ੍ਹ ਰਿਹਾ ਸੀ ਲੁਧਿਆਣੇ ਦੇ ਏਡਗੇਟ ਦੀ ਹੈ, ਉਹ ਕਹਿੰਦੀ ਵੀ ਮੈਨੂੰ ਇਹ ਪਰਵਾਹ ਨਹੀਂ ਵੀ ਮੈਨੂੰ ਮੇਰੇ ਸਹੁਰਿਆਂ ਨੇ ਛੱਡ ਦਿੱਤਾ, ਪਰ ਮੈਨੂੰ ਗਿਲਾ ਆਪਣੇ ਬਾਪ 'ਤੇ ਹੈ, ਉਹਨੇ ਕਿੰਨੇ ਭੈਣਾਂ ਦੇ ਸੁਹਾਗ ਬਰਬਾਦ ਕਰੇ। ਸੋ ਮੈਂ ਫੇਰ ਬੇਨਤੀ ਕਰਦਾ ਜਿਹੜੇ ਲਿਖਣ ਦੇ ਤਜਰਬੇਕਾਰ ਵੀ ਭਾਈ ਇਹ ਜਿੰਨੀਆਂ ਘਟਨਾਵਾਂ ਉਹਨਾਂ ਨਾਲ ਜਿੰਨੇ ਪਰਿਵਾਰ ਡਿਸਟਰਬ ਹੋਏ ਹੈ, ਉਹਨਾਂ ਬਾਰੇ ਜਿਨ੍ਹਾਂ ਦਾ ਵਿੱਤੀ ਨੁਕਸਾਨ ਹੋਇਆ ਹੈ, ਆਰਥਿਕ ਨੁਕਸਾਨ ਅਤੇ ਨਾਲ ਪ੍ਰਾਪਰਟੀ ਦਾ ਵੀ ਹੋਇਆ। ਸਾਡੇ ਇੱਕ ਨਾਲ ਦੇ ਪਿੰਡ ਦੀ ਘਟਨਾ ਹੈ ਅਮਰਾਲੀ ਦੀ, ਇਕੱਲਾ ਮੁੰਡਾ ਸੀ, ਅਖੀਰ ਤੱਕ ਉਹ ਬਾਪ ਉਹਦਾ ਅਜੈਬ ਸਿੰਘ ਅਮਰਾਲੀ ਕੇਸ ਲੜਦਾ ਰਿਹਾ। ਅਖੀਰਲੇ ਦਿਨ ਆ ਕੇ 2 ਸ਼ਾਇਦ ਹੋ ਗਏ, ਸਜ਼ਾ ਹੋਣੀ ਸੀ ਰੋਪੜ, ਉਹਨੂੰ ਬਰੀ ਕਰ ਦਿੱਤਾ ਗਿਆ। ਹੁਣ ਅਸੀਂ ਮੈਂ ਵੀ 86 ਤੋਂ 86 'ਚ ਮੇਰਾ ਪਾਸਪੋਰਟ ਜ਼ਬਤ ਹੋਇਆ, ਹਾਲਾਂਕਿ ਮੇਰਾ ਕੋਈ ਤਾਲੁਕਾਤ ਨਹੀਂ ਸੀ ਇਸ ਸੰਘਰਸ਼ ਨਾਲ। ਮੇਰਾ ਬ੍ਰਦਰ ਜ਼ਰੂਰ ਇੰਦਰਜੀਤ ਸਿੰਘ ਰਤਨਗੜ੍ਹ ਸੁਣਿਆ ਹੋਣਾ, ਬਹੁਤ ਸਰਗਰਮ ਸੀ, ਸੰਤਾਂ ਦੇ ਵੀ ਨੇੜੇ ਰਿਹਾ, ਉਹ ਸੰਘਰਸ਼ ਨਾਲ ਸੀ, ਉਹਦੇ ਕਰਕੇ ਉਹਨੂੰ ਫੜਨ ਆਏ। ਮੈਂ ਵਿਦੇਸ਼ ਵਿੱਚ ਨੌਕਰੀ ਕਰਦਾ ਸੀ, ਮਕੈਨੀਕਲ ਇੰਜੀਨੀਅਰ ਸੀ, ਅਤੇ ਮੇਰੇ ਡਾਕੂਮੈਂਟਸ ਲੈ ਗਏ, ਅਤੇ ਫਿਰ ਉਹ ਸੌਦੇਬਾਜ਼ੀ 'ਚ ਏਜੰਟ ਭੇਜਦੇ ਵੀ 50,000 ਰੁਪਈਆ ਦਿਓ, ਆਪਣਾ ਪਾਸਪੋਰਟ ਲੈ ਲਓ, ਨਿਕਲ ਜਾਓ। ਅਤੇ ਮੈਂ ਨਹੀਂ ਮੰਨਿਆ, ਫਿਰ ਜ਼ੋਰ ਪੈਣ 'ਤੇ ਇੱਕ ਦਿਨ ਮੈਨੂੰ ਮਨਾ ਵੀ ਲਿਆ। ਉਸ ਦਿਨ ਟ੍ਰੈਜਡੀ ਹੋ ਗਈ, ਪਹਿਲਾਂ ਇੱਕ ਬੰਦਾ ਮਾਰਤਾ ਮੜੌਲੀ, ਅਤੇ ਕਿਸਾਨ ਯੂਨੀਅਨ ਦਾ ਇਕੱਠ ਸੀ ਮਰੰਡੇ ਮਿੱਲ 'ਚ, ਉਹ ਥਾਣੇਦਾਰ ਉੱਤੇ ਇਹ ਬੱਬਰ ਆ ਗਏ, ਇਹਨੂੰ ਮਾਰ ਗਏ। ਉਹ ਮੇਰੇ ਵਾਲਾ ਕੇਸ ਵੀ ਪਿੱਛੇ ਹੋ ਗਿਆ, ਉਹ ਸਮਾਂ ਜ਼ਿਆਦਾ ਸਖਤ ਹੋ ਗਿਆ, ਉਹ ਤੋਂ ਨਾਰਾਜ਼ ਹੋ ਕੇ ਥਾਣੇਦਾਰ ਦਾ ਮਾਰਿਆ ਜਾਣਾ। ਫਿਰ ਉਦੋਂ ਉਹ ਸੀ SSP ਨਾਭ ਸਿੰਘ, ਬੜਾ ਕਪੱਤਾ ਬੰਦਾ ਸੀ। ਅਤੇ ਪਰ ਮੈਂ ਇਸ ਗੱਲ ਨੂੰ ਮਹਿਸੂਸ ਕਰਿਆ ਵੀ ਬੈਠਣ ਦੀ ਲੋੜ ਨਹੀਂ। ਮੈਂ ਫਿਰ ਇਹ ਪਾਰਟੀ ਜਿਹੜੀ ਸੀ ਆਪਣੇ ਇੱਥੇ ਜਸਟਿਸ ਅਜੀਤ ਸਿੰਘ ਬੈਂਸ, ਇੰਦਰਜੀਤ ਸਿੰਘ ਜੀ, ਬਲਜੀਤ ਕੌਰ, ਬੀਬੀ ਸੁਖਵੰਤ ਕੌਰ, ਇਹਨਾਂ ਨਾਲ ਅਸੀਂ ਇਹਦੇ ਬੜੇ ਧਰਨੇ ਲਾਏ। ਸਮੇਤ ਸਿੰਘ ਸੈਣੀ ਇੱਥੇ ਹੁੰਦਾ ਸੀ, ਬੜੀਆਂ ਲਾਸ਼ਾਂ ਵੀ, ਬਿਮਲ ਕੌਰ ਖਾਲਸਾ ਸਾਡੇ ਨਾਲ ਹੁੰਦੇ ਸੀ। ਉਦੋਂ ਤਾਂ ਫਿਰ ਜਿੰਨੇ ਜੋਗੇ ਸੀ ਕਿ ਅਸੀਂ ਲੜੇ, ਬੀਬੀ ਜੀ ਦੀ ਇਲੈਕਸ਼ਨ 'ਚ ਵੀ ਲੜੇ, ਮੈਂ ਇੰਚਾਰਜ ਰਿਹਾ ਮਰੰਡੇ ਉਹਦਾ ਰੋਪੜ ਹਲਕੇ ਤੋਂ। ਸੋ ਮੇਰਾ ਭਾਵ ਆ ਵੀ ਇਸ ਨੂੰ ਜੇ ਆਪਾਂ ਕਮਜ਼ੋਰ ਹੋ ਗਏ, ਇਹਨਾਂ ਮੁੱਦਿਆਂ ਨੂੰ ਸਾਂਭਣ ਅਤੇ ਠਾਲਣ ਵਾਲੇ, ਫਿਰ ਉਹ ਸੂਰਮਿਆਂ ਦੀ ਜਿਹੜੀਆਂ ਕੁਰਬਾਨੀਆਂ ਉਹ ਐਵੇਂ ਜਾਣਗੀਆਂ, ਅਤੇ ਸਾਡੀ ਜਿਹੜੀ ਚੇਨ ਹੈ ਇਹ ਟੁੱਟ ਜਾਊਗੀ। ਔਰ ਇਹਨੂੰ ਬੜੀ ਅਕਲਬੰਦੀ ਨਾਲ ਚਲਾਉਣ ਦੀ ਲੋੜ ਹੈ। ਉਹਨਾਂ ਵਾਕਿਆਂ ਦੀ ਨਿਖੇਧੀ ਕਰਨ ਦੀ ਲੋੜ ਹੈ, ਜਿਹੜੇ ਸਾਡੀ ਸਿੱਖੀ ਦੀ ਸੋਚ ਹੈ ਉਹਦੇ ਖਿਲਾਫ ਕੋਈ ਐਕਸ਼ਨ ਕਰਦਾ। ਅਤੇ ਖਾਸ ਕਰਕੇ ਟੈਲੀਵਿਜ਼ਨ ਚੈਨਲ ਵਾਲੇ, ਸੋਸ਼ਲ ਮੀਡੀਆ ਵਾਲੇ, ਇਹ ਜਿਹੜੇ ਅਜੇ ਵੀ ਰਹਿ ਗਏ ਵੀਰ, ਜਿਨ੍ਹਾਂ ਦੇ ਸਾਰੇ ਪਰਿਵਾਰ, ਬਹੁਤ ਪਰਿਵਾਰ ਹੈ, ਮੀਡੀਆ 'ਚ ਕੋਈ ਥੋੜ੍ਹੇ ਚੈਨਲ ਹੈ ਜਿਹੜੇ ਦਿਖਾ ਰਹੇ ਹੈ ਕੋਠੇ ਢਹੇ ਹੋਏ ਹੈ, ਉਹਨਾਂ ਨੂੰ ਖਾਣ ਦਾ ਕੋਈ ਇੰਤਜ਼ਾਮ ਨਹੀਂ, ਕੇਸ ਲੜਦੇ, ਉਹਨਾਂ ਦੀ ਪ੍ਰੋਪਰਟੀ ਵੀ ਵਿਕੀ,
ਇਹਨਾਂ ਨੂੰ ਉਜਾਗਰ ਕਰਿਆ ਜਾਵੇ। ਮੈਂ ਅਖੀਰ ਵਿੱਚ ਬਹੁਤ ਧੰਨਵਾਦ ਕਰਦਾ ਇਹ ਪ੍ਰੋਗਰਾਮ ਬਾਰੇ ਜਿਹੜਾ ਮਿਸ਼ਨ ਸਤਲੁਜ ਨੇ ਪ੍ਰੋਗਰਾਮ ਲਿਖਿਆ। ਬਹੁਤ ਧੰਨਵਾਦ ਹੈ। ਇੱਦਾਂ ਦੇ ਜਿਹੜੇ ਹੋਣੇ ਚਾਹੀਦੇ ਹੈ ਤਾਂ ਜੋ ਜਾਗਰੂਕ ਹੋਵੇ। ਸੋਸ਼ਲ ਮੀਡੀਆ 'ਚ ਜਾਓ ਤੇ ਪਤਾ ਲੱਗੂ ਵੀ ਹਾਂ ਸਾਡੀ ਗੱਲਬਾਤ ਜਿਹੜੀ ਹੈ ਦੁਖੀ ਪੀੜਤ ਪਰਿਵਾਰ ਵੀ ਕੋਈ ਕਰ ਰਹੇ ਹੈ। ਉਹ ਅਲੱਗ ਗੱਲ ਹੈ ਕਿ ਉਹਦੀ ਕਦੋਂ ਸਜ਼ਾ ਮਿਲਦੀ ਹੈ, ਇਤਿਹਾਸ ਆਪ ਸਜ਼ਾ ਦਿੰਦਾ ਹੈ। ਸੋ ਇਸ ਕਰਕੇ ਇਹਨਾਂ ਦਾ ਬਹੁਤ ਧੰਨਵਾਦ। ਭੁੱਲ ਚੁੱਕਦੀ ਖਿਮਾ ਬਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜਥੇਦਾਰ ਜਗਜੀਤ ਸਿੰਘ ਜੀ ਰਤਨਗੜ੍ਹ। ਸੋ ਹੁਣ ਮੈਂ ਬੇਨਤੀ ਕਰੂੰਗਾ ਮਨੁੱਖੀ ਅਧਿਕਾਰ ਸੰਗਠਨ ਦੇ ਚੇਅਰਮੈਨ ਜੱਸੇ ਰਣਜੀਤ ਸਿੰਘ ਜੀ ਸਾਡੇ ਨਾਲ ਆ ਕੇ ਵਿਚਾਰਾਂ ਦੀ ਸਾਂਝ ਪਾਉਣਗੇ। ਜੱਸੇ ਰਣਜੀਤ ਸਿੰਘ ਜੀ। ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਇੱਥੇ ਇਕੱਠੇ ਹੋਏ ਹਾਂ ਇੱਕ ਦੁਖਾਂਤ ਜੋ ਅੱਜ ਤੋਂ 40 ਸਾਲ ਪਹਿਲਾਂ ਵਾਪਰਿਆ ਸੀ। ਉਹਦੇ 'ਚ ਕੀ ਕੋਈ ਐਕਸ਼ਨ ਨਹੀਂ ਹੋਇਆ ਤੇ ਅੱਗੇ ਕੀ ਕਾਰਵਾਈ ਹੋਣੀ ਚਾਹੀਦੀ ਹੈ। ਚਾਲੀ ਸਾਲ ਕਿਸੇ ਮੁੱਦੇ ਨੂੰ ਜ਼ਿੰਦਾ ਰੱਖਣਾ, ਚਾਹੇ ਅਸੀਂ ਅੱਜ ਮੁੱਠੀ ਭਰ ਲੋਕ ਬੈਠੇ ਹਾਂ ਇੱਥੇ ਉਹਦੇ ਬਾਰੇ ਵਿਚਾਰ ਕਰ ਰਹੇ ਹਾਂ, ਇਹਦਾ ਸਿਹਰਾ ਜਿਹੜਾ ਸਰਦਾਰ ਬਲਦੇਵ ਸਿੰਘ ਜੀ ਨੂੰ ਜਾਂਦਾ, ਜਿਨ੍ਹਾਂ ਦਾ ਇੱਕ ਫਰਜ਼ੰਦ ਉੱਥੇ ਸ਼ਹੀਦ ਹੋਇਆ ਸੀ। ਉਹ ਜੋ ਉੱਥੇ ਭਾਣਾ ਵਾਪਰਿਆ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਉਹਦੇ ਰੋਸ ਵਜੋਂ ਉਸ ਇਕੱਤਰਤਾ ਦੇ ਵਿੱਚ ਜਿਸ ਬੇਰਹਿਮੀ ਨਾਲ ਪੁਲਿਸ ਨੇ ਤਸ਼ੱਦਦ ਕੀਤਾ, 4 ਸਿੰਘਾਂ ਨੂੰ ਸ਼ਹੀਦ ਕੀਤਾ ਔਰ ਉਸ ਨੂੰ ਖੂਹ ਖਾਤੇ ਪਾਤਾ। ਅੱਜ ਤੱਕ 40 ਸਾਲ ਬਾਅਦ ਤੱਕ ਉਹਦਾ ਕੋਈ ਅਕਾਊਂਟ ਫੋਰ ਨਹੀਂ ਕੀਤਾ ਗਿਆ। ਜਿਹੜੇ ਜ਼ਿੰਮੇਵਾਰ ਸੀ ਉਹਨਾਂ ਨੂੰ ਕੋਈ ਐਕਸ਼ਨ ਨਹੀਂ ਹੋਇਆ। ਇੱਕ ਬੜੀ ਮੰਦਭਾਗੀ ਗੱਲ ਹੈ। ਇਹ ਬੜੀ ਇੱਕ ਅਜੀਬ ਜੀ ਗੱਲ ਹੈ ਕਿ ਜਦੋਂ ਵੀ ਕੋਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ ਹੋਇਆ ਹੈ, ਉਦੋਂ ਪੰਜਾਬ ਦੇ ਵਿੱਚ ਸਰਕਾਰਾਂ ਪੰਥਕ ਰਹੀਆਂ। ਇਹਦਾ ਕਾਰਨ ਕੀ ਹੈ, ਉਹ ਸ਼ਾਇਦ ਉਹ ਵੀ ਲੱਭਣ ਦੀ ਲੋੜ ਹੈ। ਜਸਟਿਸ ਮਿਲਣਾ ਜਦੋਂ ਸਰਕਾਰਾਂ ਨਾ ਚਾਹੁਣ ਬੜਾ ਮੁਸ਼ਕਲ ਹੁੰਦਾ। ਕੋਈ ਸਰਕਾਰ ਇੰਟਰਸਟਿਡ ਨਹੀਂ ਹੁੰਦੀ, ਕਿਉਂਕਿ ਬਹੁਤ ਸਾਰੇ ਕੰਮ ਜਿਹੜੇ ਸਰਕਾਰਾਂ ਨੇ ਉਹ ਆਪ ਆਪਣੀ ਮਰਜ਼ੀ ਨਾਲ ਕਰਾਉਂਦੀਆਂ ਨੇ, ਅਤੇ ਇਸ ਕਰਕੇ ਜਿਹੜੇ ਕੋਈ ਉਹਨਾਂ ਦੇ ਕਾਰਗਰ ਹੁੰਦੇ ਨੇ, ਜਿਹੜੇ ਉਹਨਾਂ ਦੇ ਹੁਕਮ ਨੂੰ ਮੰਨਦੇ ਨੇ, ਉਹਨਾਂ ਨੂੰ ਬਚਾਉਣਾ ਵੀ ਉਹਨਾਂ ਦਾ ਫਰਜ਼ ਹੋ ਜਾਂਦਾ। 40 ਸਾਲ ਬਾਅਦ ਵੀ ਇੱਥੇ ਨਾ ਕੋਈ ਸੁਣਵਾਈ ਹੋਈ ਹੈ, ਨਾ ਕਿਸੇ ਦੀ ਗੱਲ ਸੁਣੀ ਗਈ ਹੈ। ਬਲਦੇਵ ਸਿੰਘ ਜੀ ਨੇ, ਮੇਰਾ ਖਿਆਲ ਹੈ, ਕੋਈ ਐਸਾ ਹੀਲਾ ਨਹੀਂ ਸੀ ਜਿਹੜਾ ਇਹਨਾਂ ਨੇ ਅਪਣਾਇਆ ਨਹੀਂ। ਇਹ ਮਿਲੇ ਵੀ ਸਭ ਨੂੰ ਮਿਲੇ, ਇਹ ਨੇਤਾਵਾਂ ਨੂੰ ਮਿਲੇ, ਇਹ ਕੋਰਟ ਕਚਹਿਰੀ 'ਚ ਗਏ ਔਰ ਹੋਰ ਵੀ ਕਈ ਇਹਨਾਂ ਨੇ ਉਪਰਾਲੇ ਕੀਤੇ, ਬਾਹਰ ਵੀ ਬੜਾ ਉਪਰਾਲਾ ਕੀਤਾ, ਪਰ ਕਾਮਯਾਬੀ ਕੋਈ ਨਹੀਂ, ਜਸਟਿਸ ਨਹੀਂ ਮਿਲਿਆ। 2014 ਦੇ ਵਿੱਚ ਜਿਹੜਾ ਦੁਖਾਂਤ ਬਰਗਾੜੀ ਤੇ ਬਾਈਬਲ ਕਲਾਂ ਵਿੱਚ ਹੋਇਆ, ਉਹਦੀ ਵੀ ਇੱਕ ਰਿਪੋਰਟ ਬਣੀ, ਕਮਿਸ਼ਨ ਬਣਿਆ, ਤੇ ਉਸ ਕਮਿਸ਼ਨ ਦੇ ਕੁਝ ਫਾਈਂਡਿੰਗ ਸੀਗੀਆਂ, ਗੌਰਮੈਂਟ ਨੂੰ ਰਿਕਮੈਂਡੇਸ਼ਨ ਸੀਗੀਆਂ, ਉਹਦਾ ਵੀ ਅੱਜ ਤੱਕ ਕੋਈ ਸਿੱਟਾ ਨਹੀਂ ਨਿਕਲਿਆ। ਉਹਦੇ 'ਚ ਵੀ ਇਨਸਾਫ ਨਹੀਂ ਹੋਇਆ। ਉੱਥੇ ਵੀ 2 ਸਿੰਘਾਂ ਦੀ ਸ਼ਹੀਦੀ ਹੋਈ ਸੀ, ਪਰ ਉਹਦਾ ਕੋਈ ਅਕਾਊਂਟ ਫੋਰ ਨਹੀਂ ਕੀਤਾ ਗਿਆ, ਕਿਸੇ ਨੂੰ ਉਹਦੇ ਜ਼ਿੰਮੇਵਾਰ ਨਹੀਂ ਠਹਿਰਾਇਆ ਗਿਆ। ਮੇਰਾ ਖਿਆਲ ਟਰਾਇਲ ਅਜੇ ਤੱਕ ਵੀ ਨਹੀਂ ਚੱਲੇ। ਇਹ ਕਾਰਨ ਇਹੀ ਹੈ। ਹੁਣ ਆਪਾਂ ਅੱਜ ਦੇ ਮਾਹੌਲ 'ਚ ਕੀ ਦੇਖ ਰਹੇ ਹਾਂ, ਬੇਤਹਾਸ਼ਾ ਲੋਕ ਅਰੈਸਟ ਕੀਤੇ ਜਾ ਰਹੇ ਨੇ, ਫਾਲਸ ਇਨਕਾਊਂਟਰ ਹੋ ਰਹੇ ਨੇ,
ਔਰ ਚੀਫ ਮਿਨਿਸਟਰ ਜਿਹੜਾ ਇਸ ਸਟੇਟ ਦਾ ਹੈ ਉਹ ਬੜੀ ਬੇਬਾਕੀ ਨਾਲ ਇਹ ਕਹਿੰਦਾ ਹੈ ਕਿ ਜੇ ਅਸੀਂ ਘਰ ਵੀ ਢਾਵਾਂਗੇ, ਅਸੀਂ ਗੋਲੀਆਂ ਵੀ ਚਲਾਵਾਂਗੇ, ਅਸੀਂ ਇਨਕਾਊਂਟਰ ਵੀ ਕਰਾਂਗੇ, ਅਸੀਂ ਗੈਂਗਸਟਰ ਨਹੀਂ। ਕੋਈ ਵੀ ਸੋਚਣ ਵਾਲੀ ਗੱਲ ਇਹ ਹੈ ਕਿ ਬੰਦਾ ਕਸੂਰਵਾਰ ਹੈ, ਕਿ ਕਿਸੇ ਨੇ ਕੋਈ ਗੈਰ ਕਾਨੂੰਨੀ ਕੰਮ ਕੀਤਾ ਹੈ, ਕੋਈ ਅਪਰਾਧ ਕੀਤਾ ਹੈ, ਉਹਦੇ ਵਾਸਤੇ ਜਸਟਿਸ ਦੇਣ ਵਾਸਤੇ ਅਦਾਲਤਾਂ ਬਣੀਆਂ ਨੇ। ਪੁਲਿਸ ਦੇ ਕੋਲ ਕੋਈ ਅਧਿਕਾਰ ਨਹੀਂ ਹੈ ਕਿ ਉਹ ਆਪ ਹੀ ਇਨਵੈਸਟੀਗੇਸ਼ਨ ਆਪ ਹੀ ਬਣ ਜਾਣ, ਆਪ ਹੀ ਉਹ ਸਾਰਾ ਵਰਤਾਵਾ ਕਰ ਲੈਣ ਅਤੇ ਆਪ ਹੀ ਜੱਜ ਬਣ ਜਾਣ ਵੀ ਅਸੀਂ ਇਸ ਬੰਦੇ ਨੂੰ ਮਾਰ ਦੇਣਾ ਜਾਂ ਇਸ ਬੰਦੇ ਦਾ ਘਰ ਢਾਹ ਦੇਣਾ। ਇੱਕ ਬੜੀ ਮੰਦਭਾਗੀ ਜੀ ਸਿਚੁਏਸ਼ਨ ਹੈ। ਤੁਹਾਨੂੰ ਬਹੁਤ ਪ੍ਰੋਫੈਸਰ ਸਾਹਿਬ ਨੇ, ਜਗਮੋਹਨ ਹੋਰਾਂ ਨੇ ਬਹੁਤ ਤਰੀਕੇ ਨਾਲ ਵਰਤਾਵਾ ਦੱਸਿਆ, ਬਿਆਨ ਕੀਤਾ, ਜੋ ਬਾਹਰਲੇ ਮੁਲਕਾਂ ਵਿੱਚ ਕਿਸ ਤਰ੍ਹਾਂ ਜਿਹੜੀਆਂ ਜ਼ਿਆਦਤੀਆਂ ਹੋਈਆਂ ਉਹਨਾਂ ਦੇ ਕਿਸ ਤਰ੍ਹਾਂ ਰਿਕਾਰਡ ਬਣਾਏ ਗਏ ਅਤੇ ਉਹ ਕਿਸ ਤਰ੍ਹਾਂ ਉਹਨਾਂ ਨੂੰ ਰਿਕਾਰਡ ਨੂੰ ਰੱਖਿਆ ਗਿਆ। ਬੈਂਸ ਸਾਹਿਬ ਇੱਥੇ ਬੈਠੇ ਨੇ, ਜਸਟਿਸ ਅਜੀਤ ਸਿੰਘ ਬੈਂਸ ਹੋਰੀ, ਇਹਨਾਂ ਦੇ ਪਿਤਾ ਜੀ ਨੇ ਜਿਹੜੀ ਇੱਕ ਪੰਜਾਬ ਹਿਊਮਨ ਰਾਈਟ ਆਰਗੇਨਾਈਜੇਸ਼ਨ ਬਣਾਈ ਸੀ, ਮੈਂ ਸਮਝਦਾ ਹਾਂ ਕਿ ਉਹਦੀ ਬਹੁਤ ਵੱਡੀ ਦੇਣ ਹੈ ਉਸ ਜਿਹੜਾ ਮੰਦਭਾਗਾ ਦੌਰ ਸੀ ਇਸ ਪੰਜਾਬ ਸਟੇਟ ਦੇ ਵਿੱਚ, ਉਹਦੇ 'ਚ ਕੁਛ ਜਿੰਨਾ ਕੁ ਵੀ ਜਸਟਿਸ ਉਹਦੇ 'ਚ ਮਿਲ ਸਕਿਆ ਉਹਨਾਂ ਦੀ ਇੱਕ ਬਹੁਤ ਵੱਡੀ ਦੇਣ ਸੀ। ਔਰ ਮੇਰਾ ਖਿਆਲ ਹੈ ਕਿ ਹਜ਼ਾਰਾਂ ਦੀ ਤਾਦਾਦ ਵਿੱਚ ਜਿਹੜੇ ਮੁੰਡੇ ਮਾਰ ਦਿੱਤੇ ਗਏ ਇਸ ਪੰਜਾਬ ਪਾਰਟ ਵਿੱਚ, ਉਹਨਾਂ ਦਾ ਲੱਭਣਾ ਅਤੇ ਉਹਨਾਂ 'ਚੋਂ ਕੁਛ ਲੋਕਾਂ ਨੂੰ ਜਿਹੜਾ ਕਾਨੂੰਨ ਦੇ ਸਾਹਮਣੇ ਲਿਆ ਕੇ ਖੜਾ ਕਰਨਾ, ਉਹ ਪੰਜਾਬ ਹਿਊਮਨ ਰਾਈਟ ਆਰਗੇਨਾਈਜੇਸ਼ਨ ਦੀ ਦੇਣ ਹੈ ਮੇਰੇ ਵਿਚਾਰ ਨਾਲ। ਔਰ ਬੈਂਸ ਸਾਹਿਬ, ਜੱਜ ਸਾਹਿਬ ਦਾ ਅਤੇ ਉਹਨਾਂ ਦੇ ਸਪੁੱਤਰ ਜਸਟਿਸ RS ਬੈਂਸ ਸਾਹਿਬ ਦਾ ਬਹੁਤ ਵੱਡੀ ਕੰਟਰੀਬਿਊਸ਼ਨ ਹੈ। ਔਰ ਮੈਂ ਪਰਸਨਲੀ ਜਾਣਦਾ ਬੈਂਸ ਸਾਹਿਬ ਨੂੰ। ਇਹਨਾਂ ਦੀ ਜਿਹੜੀ ਕੰਟਰੀਬਿਊਸ਼ਨ ਹੈ ਨਾ, ਉਹ ਕੋਈ ਪੈਸੇ ਦੇ ਲਾਲਚ ਨਾਲ ਨਹੀਂ, ਇਹ ਬਹੁਤ ਕੰਮ ਪ੍ਰੋ ਬੋਨੋ ਕਰਦੇ ਨੇ, ਬਹੁਤ ਲੋਕਾਂ ਦੀ ਮਦਦ ਇਹ ਆਪਣੇ ਬਿਨਾਂ ਕਿਸੇ ਫਾਈਨੈਂਸ਼ੀਅਲ ਕੰਸੀਡਰੇਸ਼ਨ ਤੋਂ ਕਰਦੇ ਨੇ। ਇਹੋ ਜਿਹੇ ਇਨਸਾਨ ਜਾਂ ਇਹੋ ਜਿਹੇ ਵਕੀਲ ਦੀ ਇਸ ਮਾਸ਼ਰੇ ਨੂੰ ਲੋੜ ਹੈ। ਅਤੇ ਮੈਂ ਸਮਝਦਾ ਹਾਂ ਕਿ ਸਾਡੇ ਨਾਲ ਹੁਣ ਜਿਹੜਾ ਅਸੀਂ ਉਹ ਬੈਂਸ ਸਾਹਿਬ ਵਾਲਾ ਪੰਜਾਬ ਹਿਊਮਨ ਰਾਈਟ ਆਰਗੇਨਾਈਜੇਸ਼ਨ ਜਿਹੜੀ ਅਸੀਂ ਫਿਰ ਜੀਵਤ ਕੀਤੀ ਹੈ, ਉਹਦੇ 'ਚ ਸਾਡੇ ਨਾਲ ਇਹ ਭਾਈਵਾਲ ਨੇ ਔਰ ਹੁਣ ਵੀ ਬਹੁਤ ਅੱਛਾ ਕੰਮ ਕਰ ਰਹੇ ਨੇ। ਤੁਸੀਂ ਉੱਥੇ ਨਕੋਦਰ ਸਾਕੇ 'ਚ ਕੀ ਹੋਇਆ, ਤੁਹਾਡੇ ਸਾਹਮਣੇ ਇੱਥੇ ਬੜੀ ਡਿਟੇਲ ਨਾਲ ਇਹਦਾ ਜ਼ਿਕਰ ਹੋਇਆ। ਹੁਣ ਅੱਜ ਆਪਾਂ ਬੈਠੇ ਹਾਂ ਇੱਥੇ, ਮੈਂ ਜਦੋਂ ਬਲਦੇਵ ਸਿੰਘ ਜੀ ਹੋਰਾਂ ਨਾਲ ਇੱਥੇ ਗੱਲ ਕਰ ਰਿਹਾ ਸੀ ਇੱਥੇ ਆਫਿਸ ਦੇ ਵਿੱਚ, ਅਤੇ 40 ਸਾਲ ਤੋਂ ਲੜ ਰਹੇ ਨੇ, ਅਤੇ ਮੈਨੂੰ ਇਹ ਲੱਗਿਆ ਕਿ ਹੁਣ ਇਹ ਮਾਯੂਸ ਨੇ। ਸੁਭਾਵਿਕ ਹੈ, ਇੰਨੀ ਲੜਾਈ ਤੋਂ ਬਾਅਦ ਜੇ ਕੋਈ ਸਿੱਟਾ, ਕੋਈ ਅਦਾਲਤ ਨਾ ਸੁਣੇ, ਕੋਈ ਅਦਾਰਾ ਨਾ ਸੁਣੇ, ਕੋਈ ਗੌਰਮੈਂਟ ਨਾ ਸੁਣੇ, ਕੋਈ ਐਗਜ਼ੈਕਟਿਵ ਨਾ ਸੁਣੇ, ਅਤੇ ਸੰਭਾਵਿਕ ਜੀ ਗੱਲ ਹੈ ਕਿ ਬੰਦਾ ਫਿਰ ਜਿਹੜਾ ਫਰਸਟ੍ਰੇਟ ਹੋ ਜਾਂਦਾ। ਹੁਣ ਇਹ ਕਹਿੰਦੇ ਆ, ਇਹ ਕਹਿ ਰਹੇ ਸੀ ਕਿ ਮੈਂ ਹੁਣ ਇਨਸਾਫ ਦੀ ਜਿਹੜੀ ਉਮੀਦ ਹੈ ਉਹ ਰੱਬ 'ਤੇ ਛੱਡ ਦਿੱਤੀ ਹੈ। ਬੇਸਿਕਲੀ ਮੈਂ ਸਮਝਦਾ ਕਿ ਇਹੋ ਜਿਹੀ ਗੱਲਾਂ ਜਿਹੜੀਆਂ ਹੈਗੀਆਂ ਜਿਹਦੇ 'ਚ ਗੌਰਮੈਂਟ ਜਾਂ ਤੁਹਾਨੂੰ ਨਿਆਂ ਪ੍ਰਣਾਲੀ ਇਨਸਾਫ ਨਹੀਂ ਦਿੰਦੀ, ਉਹਦੇ 'ਚ ਇਨਸਾਫ ਪਰਮਾਤਮਾ ਹੀ ਦਿੰਦਾ। ਪਰਮਾਤਮਾ ਜ਼ਰੂਰ ਇਨਸਾਫ ਦੇਵੇਗਾ। ਇਹ ਸੋਚਣ ਵਾਲੀ ਗੱਲ ਅੱਜ ਇਹ ਹੈ ਕਿ ਸਾਡਾ ਕੀ ਵਸੀਲਾ ਹੋਣਾ ਚਾਹੀਦਾ, ਸਾਡੇ 'ਤੇ ਕੀ ਹੋਣੀ, ਸਾਡੀ ਕਾਰਗੁਜ਼ਾਰੀ ਕੀ ਹੋਣੀ ਚਾਹੀਦੀ ਹੈ ਕਿ ਇਸ ਨੂੰ ਅਸੀਂ ਇਨਸਾਫ ਵੱਲ ਲੈ ਕੇ ਚੱਲੀਏ। ਇੱਥੇ ਸੁਝਾਅ ਆਏ, ਪ੍ਰੋਫੈਸਰ ਜਗਮੋਹਨ ਸਿੰਘ ਹੋਰਾਂ ਨੇ ਬੜਾ ਅੱਛਾ ਸੁਝਾਅ ਦਿੱਤਾ ਕਿ ਡਾਕੂਮੈਂਟੇਸ਼ਨਸ ਹੋਣੀ ਚਾਹੀਦੀ ਹੈ ਫॉर ਪੋਸਟੈਰਿਟੀ ਟੂ नो। ਮੇਰੇ ਵਿਚਾਰ ਨਾਲ ਇੱਕ ਜੇ ਅਸੀਂ ਇਹ ਸਾਰਾ ਜੋ ਕੁਝ ਉੱਥੇ ਦੁਖਾਂਤ ਹੋਇਆ, ਜਿਹੜੇ ਵੀ ਉੱਥੇ ਜ਼ਿੰਮੇਵਾਰ ਨੇ, ਜਿਹੜੇ ਵੀ ਰਿਸਪੌਂਸਿਬਲ ਸੀ ਜੋ ਉਹਨਾਂ ਨੇ ਉੱਥੇ ਇਜਾਜ਼ਤੀਆਂ ਕੀਤੀਆਂ, ਜੇ ਉਹਨਾਂ ਦਾ ਇੱਕ ਚਿੱਠਾ ਤਿਆਰ ਕਰੀਏ ਤਾਂ ਇਹ ਇੱਕ ਮੇਰੇ ਵਿਚਾਰ ਨਾਲ ਇੱਕ ਸਹੀ ਕਦਮ ਹੋਏਗਾ। ਅਸਲ ਵਿੱਚ ਜੇ ਫਰਜ਼ ਕਰੋ ਕੋਈ ਕੋਰਟ ਕਚਹਿਰੀ ਨਕੋਦਰ ਕਾਂਡ ਨੂੰ ਇਨਸਾਫ ਨਹੀਂ ਦਿੰਦੀ, ਪਰ ਜਿਹੜੀਆਂ ਆਉਣ ਵਾਲੀਆਂ ਜਨਰੇਸ਼ਨ ਨੇ
ਉਹਨਾਂ ਵਾਸਤੇ ਇੱਕ ਐਸਾ ਡਾਕੂਮੈਂਟ ਅਵੇਲੇਬਲ ਹੋਣਾ ਚਾਹੀਦਾ ਹੈ ਕਿ ਉਹਨੂੰ ਦੇਖ ਕੇ ਦੱਸ ਸਕਣ ਵੀ ਕਿਸ ਤਰ੍ਹਾਂ ਉੱਥੇ ਹੋਇਆ, ਕੀ ਉੱਥੇ ਵਾਪਰਿਆ, ਕੀ ਕਾਰਨ ਸੀ, ਕੌਣ ਜ਼ਿੰਮੇਵਾਰ ਸੀ। ਇਹਨੂੰ ਇਹ ਕਹਿ ਸਕਦੇ ਹਾਂ ਨਮੋਸ਼ੀ ਵਾਸਤੇ ਬੜਾ ਜ਼ਰੂਰੀ ਹੈ ਕਿ ਜਿਨ੍ਹਾਂ ਨੇ ਇਹ ਕਾਰਵਾਈ ਕੀਤੀ ਉਹਨਾਂ ਨੂੰ ਕਦੀ ਨਾ ਕਦੀ ਕੋਈ ਜਾਂ ਉਹਨਾਂ ਦਾ ਰਿਸ਼ਤੇਦਾਰ ਜਾਂ ਉਹਨਾਂ ਦਾ ਭੈਣ ਭਾਈ ਜਾਂ ਉਹਨਾਂ ਦਾ ਕੋਈ ਹੋਰ ਜਾਂ ਇੱਕ ਦੁਨੀਆ ਜਿਹੜਾ ਸਮਾਜ ਹੈ ਉਹਨਾਂ ਨੂੰ ਇਹ ਸਮਝੇਗਾ ਕਿ ਇਹਨਾਂ ਨੇ ਕੀ ਇਹ ਘਰਾਉਣੀ ਕਾਰਵਾਈ ਕੀਤੀ ਸੀ ਤੇ ਬਚ ਗਏ। ਪਰ ਮੇਰਾ ਵਿਚਾਰ ਨਾਲ ਹੈ ਇਹ ਉਹਨਾਂ ਦੀ ਜਿਹੜੀ ਕੌਨਸ਼ੀਅਸ ਹੈ ਨਾ ਉਹਨੂੰ ਜੁਝਾਰਨ ਮਤਲਬ ਜੋ ਰੁਲ ਦੀ ਲੋੜ ਹੈ ਹੁਣ। ਉਹ ਜਿਹੜੇ ਬੰਦੇ ਉੱਥੇ ਸੀਗੇ ਜਿਨ੍ਹਾਂ ਨੇ ਸਾਰੀ ਕਾਰਵਾਈ ਕੀਤੀ, ਜਿਹੜਾ ਕੋਈ ਉੱਥੇ DC ਸੀ ਜਾਂ ਜਿਹੜਾ SSP ਸੀ ਜਾਂ ਉੱਥੇ DIG ਸੀ, ਉਹ ਸਾਰੇ ਸਾਡੇ ਸਾਹਮਣੇ ਨੇ। ਉਹਨਾਂ ਦੇ ਨਾਮ ਕੋਈ ਛੁਪੇ ਹੋਏ ਨਹੀਂ ਹਨ। ਇਹ ਨਹੀਂ ਹੈ ਕਿ ਕੋਈ ਉਹਨਾਂ ਨੂੰ ਸਾਨੂੰ ਪਤਾ ਨਹੀਂ ਵੀ ਉੱਥੇ ਕਿੰਨੇ ਕੀ ਕੀਤਾ। ਉਹ ਮੰਦਭਾਗੀ ਗੱਲ ਇਹ ਹੈ ਕਿ ਉਹ ਸਾਰੇ ਜਿਹੜੇ ਨੇ ਨਾ ਉਹਨਾਂ ਨੂੰ ਜਿਹੜੀਆਂ ਗਵਰਨਮੈਂਟਾਂ ਆਈਆਂ ਉਹਨਾਂ ਨੇ ਨਿਵਾਜਿਆ, ਬਜਾਏ ਇਸ ਤੇ ਕਿ ਉਹਨਾਂ 'ਤੇ ਕੋਈ ਐਕਸ਼ਨ ਹੁੰਦਾ, ਕੋਈ ਕਾਰਵਾਈ ਜਿਹੜੀ ਉਹਨਾਂ ਨੇ ਕੀਤੀ ਹੈ ਤੇ ਉਹਨਾਂ ਨੂੰ ਨਿਵਾਜਿਆ ਗਿਆ। ਕਿਸੇ ਨੂੰ MLA ਦੀ ਟਿਕਟ ਮਿਲੀ, ਕਿਸੇ ਨੂੰ 2 ਵਾਰ MLA ਬਣਾਉਣ ਦੀ ਕੋਸ਼ਿਸ਼ ਕੀਤੀ ਗਈ, ਉਹ ਨਹੀਂ ਬਣ ਸਕਿਆ। ਤੋ ਇਹ ਇਨਸਾਫ ਮੇਰੇ ਕੋਲ ਜਦੋਂ ਬਲਦੇਵ ਸਿੰਘ ਹੋਰੀ ਆਏ ਸੀ, ਜਦੋਂ ਅੱਜ ਤੋਂ ਕੁਝ ਸਾਲ ਪਹਿਲਾਂ, ਤੇ ਮੈਂ ਇਹਨਾਂ ਦੀ ਸਾਰੀ ਗੱਲਬਾਤ ਸੁਣ ਕੇ ਮੈਂ 86 'ਚ ਮੇਰੀ ਨਕੋਦਰ ਬਾਰੇ ਕੋਈ ਯਾਦ, ਮੈਂ ਉਦੋਂ ਐਕਟਿਵ ਨਹੀਂ ਸੀ ਇਸ ਸੁਸਾਇਟੀ 'ਚ, ਮੈਂ ਥੋੜ੍ਹਾ ਨੌਕਰੀ ਦੇ ਵਿੱਚ ਸੀਗਾ, ਮੈਨੂੰ ਉਹਦੇ ਬਾਰੇ ਬਹੁਤਾ ਗਿਆਨ ਨਹੀਂ ਸੀ। ਤੇ ਜਦੋਂ ਪਤਾ ਲੱਗਿਆ, ਪੜ੍ਹ ਕੇ ਪਤਾ ਲੱਗਿਆ, ਤਾਂ ਮੈਂ ਬੜਾ ਭਾਵੁਕ ਹੋਇਆ ਤੇ ਫਿਰ ਮੈਂ ਇੱਕ ਚਿੱਠੀ ਲਿਖੀ ਸੀ ਚੀਫ ਮਿਨਿਸਟਰ, ਪ੍ਰੈਜ਼ੈਂਟ ਚੀਫ ਮਿਨਿਸਟਰ ਨੂੰ। ਮੈਂ ਉਹਨਾਂ ਨੂੰ ਕਿਹਾ ਸੀਗਾ ਕਿ ਦੇਖੋ ਇਹ ਜਿਹੜਾ ਸਾਕਾ ਵਾਪਰਿਆ ਹੈ ਉਹਦੇ 'ਚ ਤੁਹਾਡੀ ਕੋਈ ਜ਼ਿੰਮੇਵਾਰੀ ਨਹੀਂ, ਤੁਹਾਡੀ ਗਵਰਨਮੈਂਟ ਦੀ ਕੋਈ ਜ਼ਿੰਮੇਵਾਰੀ ਨਹੀਂ। ਕੋਈ ਜਿਹੜੇ ਅਫਸਰਸ ਨੇ ਉਹ ਵੀ ਹੁਣ ਇਸ ਵੇਲੇ ਨਹੀਂ ਨੇ, ਇਸ ਵੇਲੇ ਹਾਜ਼ਰ ਨਹੀਂ ਹੈ। ਤੇ ਤੁਹਾਡੇ ਵਾਸਤੇ ਕੋਈ ਐਸੀ ਕੋਈ ਦੁਬਿਧਾ ਨਹੀਂ ਹੋਣੀ ਚਾਹੀਦੀ ਕਿ ਉਹਨਾਂ ਲੋਕਾਂ ਦੇ ਖਿਲਾਫ ਜਿਨ੍ਹਾਂ ਨੇ ਇਹ ਕਾਰਵਾਈ ਕੀਤੀ ਆ ਉਹਨਾਂ ਦੇ ਖਿਲਾਫ ਮਤਲਬ ਤੁਹਾਨੂੰ ਕਾਰਵਾਈ ਐਕਸ਼ਨ ਲੈਣਾ ਚਾਹੀਦਾ। ਮੈਨੂੰ ਅੱਜ ਤੱਕ ਉਸ ਚਿੱਠੀ ਦਾ ਜਵਾਬ ਨਹੀਂ ਆਇਆ, ਐਕਨੋਲੇਜਮੈਂਟ ਵੀ ਨਹੀਂ ਆਈ ਉਹਦੀ ਚਿੱਠੀ। ਉਸ ਤੋਂ ਬਾਅਦ ਗਾਏ ਬਗਾਏ ਗੱਲਾਂ ਚੱਲਦੀਆਂ ਰਹੀਆਂ। ਜਿਹੜੀ ਗੌਰਮੈਂਟ ਅੱਜ ਦੀ ਹੈ, ਜਿਸ ਹਿਸਾਬ ਨਾਲ ਉਹ ਹਿਊਮਨ ਰਾਈਟ ਦੀ ਵਾਇਓਲੇਸ਼ਨ ਕਰ ਰਹੀ ਹੈ, ਜਿਸ ਹਿਸਾਬ ਨਾਲ ਲੋਕਾਂ 'ਤੇ ਤਸ਼ੱਦਦ ਕਰ ਰਹੀ ਹੈ, ਇਹਨਾਂ ਤੋਂ ਕੋਈ ਇਨਸਾਫ ਦੀ ਉਮੀਦ ਰੱਖਣਾ ਕਿ ਐਟਲੀਸਟ ਮੈਨੂੰ ਤਾਂ ਕੋਈ ਆਸ ਨਹੀਂ ਹੈ। ਤੇ ਮੈਂ ਐਵੇਂ ਤੁਹਾਡੇ ਸਾਹਮਣੇ ਕਹਾਂ ਕਿ ਹੋ ਸਕਦਾ ਇਹਨਾਂ ਨੂੰ ਕੋਈ ਇਨਸਾਫ ਮਿਲ ਜੇ, ਮੈਨੂੰ ਨਹੀਂ ਲੱਗਦਾ ਕੋਈ ਇਹਨਾਂ ਨੂੰ ਇਨਸਾਫ ਮਿਲੇਗਾ। ਇਹ ਹਾਈ ਕੋਰਟ 'ਚ ਵੀ ਗਏ, ਇਹਨਾਂ ਦਾ ਕੋਈ ਕਸੂਰ ਨਹੀਂ ਹੈ। ਇਹਨਾਂ ਦਾ ਕਸੂਰ ਇਹਨਾਂ ਨੇ ਜੋ ਕੁਝ ਵਕੀਲਾਂ ਨੇ ਇਹਨਾਂ ਨੂੰ ਐਡਵਾਈਸ ਕੀਤਾ, ਇਹਨਾਂ ਨੇ ਉਹੀ ਉੱਥੇ ਹਾਈ ਕੋਰਟ ਦੇ ਵਿੱਚ ਆਪਣੀ ਰਿਲੀਫ ਮੰਗੀ ਅਦਾਲਤ ਤੋਂ। ਮੈਂ ਇਹ ਜਦੋਂ ਮੈਨੂੰ ਹੁਣ ਲਾਸਟ ਟਾਈਮ ਮਿਲੇ ਸੀ ਬਲਦੇਵ ਸਿੰਘ ਹੋਰੀ, ਤਾਂ ਮੈਂ ਇਹਨਾਂ ਨੂੰ ਸੁਜੈਸਟ ਕੀਤਾ ਸੀ, ਮੈਂ ਕਿਹਾ ਮੇਰੇ ਵਿਚਾਰ ਨਾਲ ਤੁਹਾਡੀ ਜਿਹੜੀ ਆ ਕਾਨੂੰਨੀ ਕਾਰਵਾਈ ਜਿਹੜੀ ਆ ਨਾ ਉਹ ਕੁਛ ਥੋੜ੍ਹਾ ਜਿਹਾ ਸਾਈਡ ਟਰੈਕ 'ਤੇ ਰਹੀ। ਸਾਈਡ ਟਰੈਕ 'ਤੇ ਇਸ ਤਰ੍ਹਾਂ ਰਹੀ ਕਿ ਇਹਨਾਂ ਨੇ ਜਿਹੜੀ ਹੁਣ ਲੇਟੈਸਟ ਰਿਟ ਪਟੀਸ਼ਨ ਪਾਈ ਸੀ, ਜੇ ਮੈਂ ਗਲਤ ਨਾ ਹੋਵਾਂ, ਉਹਦੇ 'ਚ ਇਹਨਾਂ ਦੀ ਮੰਗ ਸੀਗੀ ਕਿ ਗੁਰਨਾਮ ਸਿੰਘ ਕਮਿਸ਼ਨ, ਜਸਟਿਸ ਗੁਰਨਾਮ ਸਿੰਘ ਦੀ ਰਿਪੋਰਟ ਦੀ ਜਿਹੜੀ ਮਿਸਿੰਗ ਪਾਰਟ ਹੈ ਉਹ ਸਾਨੂੰ ਦਿੱਤਾ ਜਾਵੇ, ਪਲੱਸ ਸ਼ਾਇਦ ਕੋਈ FIR ਰਜਿਸਟਰ ਕੀਤੀ ਜਾਵੇ। ਮੈਂ ਸਮਝਦਾ ਹਾਂ ਕਿ ਇੱਕ ਮਿੰਟ ਲਈ ਮੰਨ ਲਓ ਕਿ ਇਹਨਾਂ ਨੂੰ ਗੁਰਨਾਮ ਸਿੰਘ ਕਮਿਸ਼ਨ ਦੀ ਰਿਪੋਰਟ ਮਿਲ ਜਾਂਦੀ, ਜਸਟਿਸ ਗੁਰਨਾਮ ਸਿੰਘ ਰਿਪੋਰਟ ਮਿਲ ਜਾਂਦੀ ਹੈ, ਤੇ ਉਹ ਤੇ ਇੱਕ ਇਨਕੁਆਇਰੀ ਰਿਪੋਰਟ ਹੈ, ਉਹਦੇ 'ਤੇ ਕਾਰਵਾਈ ਤਾਂ ਪੁਲਿਸ ਨੇ ਕਰਨੀ ਹੈ ਜਾਂ ਇਨਵੈਸਟੀਗੇਸ਼ਨ ਜਿਹੜੀ ਹੋਣੀ ਹੈ FIR ਰਜਿਸਟਰ ਹੋ ਕੇ ਹੋਣੀ ਹੈ, ਜਿਸ ਤਰ੍ਹਾਂ ਕਿ ਬਹਿਬਲ ਕਲਾਂ ਬਰਗਾੜੀ ਵਿੱਚ ਹੋਇਆ। ਮੇਰੀ ਰਿਪੋਰਟ ਉਹ ਮੁੱਦਾ ਨਹੀਂ ਬਣੀ, ਮੇਰੀ ਰਿਪੋਰਟ ਦੇ ਬੇਸਿਸ 'ਤੇ ਫਿਰ FIR ਰਜਿਸਟਰ ਹੋਈਆਂ ਜਾਂ ਉਸ ਜਿਹੜੀਆਂ FIR ਸੀ ਉਹ ਇਨਵੈਸਟੀਗੇਸ਼ਨ ਹੋਈਆਂ, ਤੇ ਉਹਦੇ 'ਤੇ ਇਨਵੈਸਟੀਗੇਸ਼ਨ ਹੋਣ ਤੋਂ ਬਾਅਦ ਚਾਰਜ ਸ਼ੀਟਾਂ ਫਾਈਲ ਹੋਈਆਂ। ਇਹ ਪ੍ਰੋਸੈਸ ਹੋਣਾ ਚਾਹੀਦਾ ਸੀ। ਮੈਂ ਇਹਨਾਂ ਨੂੰ ਸੁਝਾਅ ਦਿੱਤਾ ਸੀ ਕਿ ਤੁਹਾਡੀ ਰਿਲੀਵ ਇਹ ਹੋਣੀ ਚਾਹੀਦੀ ਸੀਗੀ ਕਿ ਇਹਦੇ 'ਚ ਫੈਕਟਸ ਬੜੇ ਕਲੀਅਰ ਨੇ, ਇਰਰਿਸਪੈਕਟਿਵ ਆਫ ਦੀ ਗੁਰਨਾਮ ਸਿੰਘ ਕਮੇਟੀ ਰਿਪੋਰਟ ਔਰ ਸੈਕੰਡ ਪਾਰਟ ਵਿਚ ਇਜ਼ ਮਿਸਿੰਗ, ਉਹਦੇ ਬਾਵਜੂਦ ਵੀ ਕੋਰਟ ਜਿਹੜਾ ਨਾ ਉਹ ਡਾਇਰੈਕਸ਼ਨ ਦੇ ਸਕਦਾ ਹੈ ਕਿ ਇੰਨੇ 4 ਕਤਲ ਜਿਹੜੇ ਹੋਏ ਸੀ, ਜਿਨ੍ਹਾਂ ਦੀ ਪੋਸਟਮਾਰਟਮ ਰਿਪੋਰਟਸ ਵੀ ਅਵੇਲੇਬਲ ਨੇ,
ਉਹਨਾਂ ਦੇ FIR ਦੇ ਉੱਤੇ ਟ੍ਰਾਇਲ ਇਨਵੈਸਟੀਗੇਸ਼ਨ ਹੋ ਕੇ ਟ੍ਰਾਇਲ ਹੋਣਾ ਚਾਹੀਦਾ। ਮੇਰਾ ਖਿਆਲ ਅਸੀਂ ਉਸ ਐਂਗਲ ਨੂੰ ਪਰਸੂ ਨਹੀਂ ਕਰ ਸਕੇ ਪ੍ਰੋਪਰਲੀ, ਜਾਂ ਜੋ ਐਡਵੋਕੇਟ ਇਹਨਾਂ ਦੇ ਸੀਗੇ ਉਹ ਨਹੀਂ ਕਰ ਸਕੇ ਮੇਰੇ ਵਿਚਾਰ ਨਾਲ। ਹੁਣ ਅੱਜ ਦੇ ਗੱਲ 'ਚ ਮੈਂ ਸਮਝਦਾ ਕਿ ਇਹਨਾਂ ਨੂੰ ਜਿਹੜੀ ਮਾਯੂਸੀ ਹੈ ਨਾ, ਉਹ ਇਹਨਾਂ ਨੂੰ ਨਹੀਂ ਆਉਣੀ ਚਾਹੀਦੀ। ਇਹ ਗੱਲ ਠੀਕ ਹੈ ਕਿ ਮੈਂ ਅਜੇ ਵੀ ਸਮਝਦਾ ਕਿ ਜੇ ਅੱਜ ਵੀ ਕੋਈ ਇਹਦਾ ਹੱਲ ਆਪਾਂ ਲੱਭਣਾ ਹੈ ਨਾ, ਤੇ ਮੇਰੇ ਵਿਚਾਰ ਨਾਲ ਸਾਡੇ ਸਾਰੇ ਤੱਤ ਇਕੱਠੇ ਕਰਕੇ ਜੋ ਇਹਨਾਂ ਕੋਲ ਮਟੀਰੀਅਲ ਹੈ, ਮੇਰੇ ਵਿਚਾਰ ਨਾਲ ਸਫੀਸ਼ੀਐਂਟ ਮਟੀਰੀਅਲ ਅਵੇਲੇਬਲ ਹੈ। ਕੌਣ ਸੀ ਜ਼ਿੰਮੇਵਾਰ ਜਿਨ੍ਹਾਂ ਨੇ ਗੋਲੀ ਚਲਾਈ, ਕੌਣ ਸੀ ਜ਼ਿੰਮੇਵਾਰ ਜਿਨ੍ਹਾਂ ਦੇ ਕਰਕੇ ਇਹ ਹਾਦਸਾ ਹੋਇਆ। ਇਹਦੇ 'ਚ ਦੋ ਐਂਗਲ ਨੇ ਮੇਰੇ ਵਿਚਾਰ ਨਾਲ ਨਕੋਦਰ ਦੇ ਇਸ਼ੂ ਦੇ ਵਿੱਚ। ਇੱਕ ਤਾਂ ਹੈਗਾ ਕਿ ਗੁਰੂ ਸਾਹਿਬ ਦੀ ਬੇਅਦਬੀ, ਅੱਜ ਤੱਕ ਮੇਰਾ ਖਿਆਲ ਉਹ ਮੁੱਦਾ ਅੱਗੇ ਨਹੀਂ ਆਇਆ ਕਦੀ, ਨਾ ਕਿਸੇ ਨੇ ਉਹ ਜਿਹੜੇ ਜ਼ਿੰਮੇਵਾਰ ਸੀ। ਬਿਕੋਜ਼ ਫਾਈਂਡਿੰਗ ਜੇ ਆਪਾਂ ਉਸ ਕਮਿਸ਼ਨ ਦੀ ਦੇਖੀਏ ਜਾਂ ਜੋ ਵੀ ਉਸ ਟਾਈਮ ਦੀਆਂ ਹੈਗੀਆਂ ਨੇ, ਉਹਦੇ 'ਚ ਫਾਈਂਡਿੰਗ ਇਹ ਦੱਸਦੀ ਹੈ ਕਿ ਉਹ ਜਿਹੜਾ ਇੱਕ ਸਾਜ਼ਿਸ਼ ਸੀ, ਜਿਹੜੇ ਗੁਰੂ ਮਹਾਰਾਜ ਦੇ ਸਰੂਪ ਜਿਹੜੇ ਜਿਨ੍ਹਾਂ ਨੂੰ ਮਤਲਬ ਅੱਗ ਲਗਾਈ ਗਈ, ਇਸ ਸਾਰੇ ਦੁਖਾਂਤ ਦੇ ਵਿੱਚ ਉਸ ਦੀ ਕੋਈ ਜ਼ਿਕਰ ਹੀ ਨਹੀਂ ਹੈ। ਕੋਈ FIR ਹੋਈ ਜਾਂ ਜਿਹੜੇ ਬੰਦੇ ਨੇ ਇਹ ਕੀਤਾ, ਜਿਹਦੇ ਬੰਦੇ ਤੇ ਸ਼ੱਕ ਸੀ, ਜਾਂ ਉਹਦੀ ਕੋਈ ਇਨਵੈਸਟੀਗੇਸ਼ਨ ਹੋਈ ਜਾਂ ਉਹਦੇ ਤੇ ਕੋਈ ਕਾਰਵਾਈ ਹੋਈ। ਮੋਸਟ ਕੰਸਨਟ੍ਰੇਸ਼ਨ ਕਾਹਦੇ ਤੇ ਆ ਗਈ ਕਿ ਜਿਹੜਾ ਉਹਨਾਂ ਨੇ ਪੁਲਿਸ ਨੇ ਐਕਸ਼ਨ ਲਿਆ, ਉਹਦੇ ਤੇ ਜਿਹੜੇ 4 ਨੌਜਵਾਨਾਂ ਦੀ ਸ਼ਹਾਦਤ ਹੋਈ, ਉਹਦੇ ਤੇ ਜ਼ਿਆਦਾ ਕੰਸਨਟ੍ਰੇਸ਼ਨ ਹੋ ਗਈ। ਗੌਰਮੈਂਟ ਵੀ ਸਾਰੀ ਜਿਹੜੀ ਸੀ ਉਹ ਇਸ ਗੱਲ ਤੇ ਲੱਗ ਗਈ ਕਿ ਇਸ ਗੱਲ ਨੂੰ ਛੁਪਾਇਆ ਜਾਵੇ, ਇਸ ਗੱਲ ਨੂੰ ਲੋਕਾਂ ਨੂੰ ਬਚਾਇਆ ਜਾਵੇ। ਜਿਸ ਤਰ੍ਹਾਂ ਬਲਦੇਵ ਸਿੰਘ ਹੋਰਾਂ ਨੇ ਤੁਹਾਡੇ ਸਾਹਮਣੇ ਜ਼ਿਕਰ ਕੀਤਾ ਹੈ, ਕਿਸ ਤਰ੍ਹਾਂ ਇਹਨਾਂ ਨੂੰ ਬੜੀ ਮੰਦਭਾਗੀ ਗੱਲ ਹੈ ਕਿ ਇੱਕ ਡੈਮੋਕ੍ਰੇਟਿਕ ਕੰਟਰੀ ਦੇ ਵਿੱਚ ਕਿਸੇ ਦਾ ਬੱਚਾ ਸ਼ਹੀਦ ਹੋ ਜਾਂਦਾ ਹੈ ਪੁਲਿਸ ਦੀ ਗੋਲੀ ਨਾਲ, ਤੇ ਉਹਨੂੰ ਉਹਦਾ ਸੰਸਕਾਰ ਕਰਨ ਦਾ ਵੀ ਮਤਲਬ ਅਧਿਕਾਰ ਨਹੀਂ ਦਿੱਤਾ ਜਾਂਦਾ। ਔਰ ਜਿਸ ਤਰ੍ਹਾਂ ਉਹ ਦੱਸ ਰਹੇ ਨੇ ਕਿ ਉਹਨਾਂ 4 ਨੌਜਵਾਨਾਂ ਨੂੰ ਤੇਲ ਪਾ ਕੇ ਸਾੜ ਦਿੱਤਾ ਗਿਆ, ਔਰ ਅੱਜ ਇਹ ਕਹਿ ਰਹੇ ਨੇ ਕਿ ਉੱਥੇ ਮਰਿਆ ਹੀ ਕੋਈ ਨਹੀਂ, ਉੱਥੇ ਗੱਲਬਾਤ ਹੀ ਨਹੀਂ ਹੋਈ, ਕੋਈ ਪੁਲਿਸ ਦੀ ਗੋਲੀ ਨਹੀਂ ਚੱਲੀ। ਤੇ ਪਹਿਲੇ ਹੀ ਕੰਮ ਤੇ ਆਪਾਂ ਨੂੰ ਇਹ ਕਰਨਾ ਚਾਹੀਦਾ ਹੈ ਕਿ ਆਪਾਂ ਇਸ ਦੀ ਡਾਕੂਮੈਂਟੇਸ਼ਨ, ਮੈਂ ਬਲਦੇਵ ਸਿੰਘ ਹੋਰਾਂ ਨੂੰ ਬੇਨਤੀ ਕਰੂੰਗਾ ਕਿ ਸਾਡੇ PHRO ਨਾਲ ਰਾਬਤਾ ਕਰਨ। ਅਸੀਂ ਕੋਸ਼ਿਸ਼ ਕਰਾਂਗੇ ਕਿ ਸਾਰੀ ਜਿਹੜੀ ਇਹਦੇ 'ਚ ਮਟੀਰੀਅਲ ਹੈ ਉਹਨੂੰ ਇਕੱਠਾ ਕਰਕੇ ਇੱਕ ਰਿਪੋਰਟ ਛਾਪੀਏ ਔਰ ਰਿਪੋਰਟ ਪਬਲਿਸ਼ ਕਰੀਏ ਅਸੀਂ ਪਰ ਪੋਸਟੈਰਿਟੀ, ਔਰ ਉਹਨੂੰ ਰਿਕਾਰਡ ਬਣੇ ਉਸ ਰਿਪੋਰਟ ਦਾ, ਉੱਥੇ ਕੀ ਹੋਇਆ, ਕੀ ਕਾਰਵਾਈ ਹੋਈ। ਅਸੀਂ ਇਹ ਵੀ ਦੱਸੀਏ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਉੱਥੇ ਜਿਹੜੀ ਘਟਨਾ ਹੋਈ ਹੈ ਉਹ ਇੱਕ ਐਕਸੀਡੈਂਟ ਨਹੀਂ ਸੀ, ਉਹ ਇੱਕ ਸਾਜ਼ਿਸ਼ ਸੀ। ਜੇ ਉਹਦੇ 'ਚ ਕੋਈ ਪੋਲੀਟੀਸ਼ੀਅਨ ਇਨਵੋਲਵਡ ਸੀ, ਮੈਂ ਦੇਖ ਰਿਹਾ ਸੀ ਇਸ ਰਿਪੋਰਟ ਨੂੰ, ਇਹਦੇ 'ਚ ਨਜ਼ਰ ਇਹ ਆਉਂਦਾ ਹੈ ਕਿ ਉਸ ਵੇਲੇ ਕੁਝ ਜਿਹੜੇ ਪੋਲੀਟੀਸ਼ੀਅਨ ਸੀਗੇ ਉਹਨਾਂ ਦਾ ਕੁਝ ਰੋਲ ਨਜ਼ਰ ਆਉਂਦਾ ਹੈ ਕਿ ਉਹ ਮਿਲਦੇ ਨੇ ਉਸ ਬੰਦੇ ਨੂੰ ਜਾ ਕੇ ਜਿਹਦੇ ਖਿਲਾਫ ਐਲੀਗੇਸ਼ਨ ਸੀ ਕਿ ਇੱਥੇ ਉਹਨੇ ਅੱਗ ਲਾਈ ਉਸ ਗੁਰਦੁਆਰੇ ਦੇ ਵਿੱਚ। ਇਹ ਸਾਰੇ ਮਟੀਰੀਅਲ ਨੂੰ ਇਕੱਠਾ ਕਰਕੇ ਨਾ ਅਸੀਂ ਪਬਲਿਕ ਡੋਮੇਨ 'ਚ ਲਿਆਈਏ। ਔਰ ਸੈਕੰਡ ਆਸਪੈਕਟ ਜੋ ਮੈਂ ਬਲਦੇਵ ਸਿੰਘ ਹੋਰਾਂ ਨੂੰ ਮੈਂ ਆਪਣਾ ਸਮਝੂੰਗਾ ਕਿ ਜਿਹੜਾ ਹੋ ਸਕਦਾ ਹੈ, ਜੇ ਆਪਾਂ ਨੂੰ ਹਾਈ ਕੋਰਟ ਦੇ ਵਿੱਚੋਂ ਰਾਹਤ ਨਹੀਂ ਮਿਲੀ, ਕੋਈ ਪ੍ਰੋਪਰ ਰਾਹਤ ਨਹੀਂ ਮਿਲੀ, ਮੈਂ ਨਹੀਂ ਸਮਝਦਾ ਹਾਈ ਕੋਰਟ ਨੇ ਕੋਈ ਇਹਨਾਂ ਦਾ ਕੇਸ ਰਿਜੈਕਟ ਨਹੀਂ ਕੀਤਾ। ਕੋਈ ਜਿਹੜੀ ਲਾਸਟ ਮੇਰਾ ਖਿਆਲ ਜਿਹੜੀ ਲਿਟੀਗੇਸ਼ਨ ਸੀ ਉਹਦੇ 'ਚ ਉਹਨੇ ਗੌਰਮੈਂਟ ਨੇ ਬਿਆਨ ਦਿੱਤਾ ਕਿ ਅਸੀਂ 4 FIRs ਕਰ ਲਈਆਂ। ਐਮ ਆਈ ਰਾਈਟ ਜੀ ਬਲਦੇਵ ਸਿੰਘ ਜੀ? ਉਹਨੇ ਬਿਆਨ ਦਿੱਤਾ ਸੀ ਕਿ ਅਸੀਂ 4 FIR ਕਰ ਲਈਆਂ, ਤੇ ਇਹਨਾਂ ਨੂੰ ਉਸ FIR ਦੀ ਕਾਪੀਆਂ ਨਹੀਂ ਮਿਲ ਰਹੀਆਂ, ਕਿਉਂਕਿ ਮਿਲ ਰਹੀਆਂ ਕਿ ਉਹ ਝੂਠਾ ਬਿਆਨ ਹੈ, ਕੀਤੀਆਂ ਨਹੀਂ ਸ਼ਾਇਦ। ਹਾਂ, ਮੈਂ ਤੈਨੂੰ ਉਹੀ ਦੱਸ ਰਿਹਾ ਨਾ, ਕੀਤੀਆਂ ਨਹੀਂ, ਤਾਂ ਬਿਆਨ ਦੇ ਕੇ ਤੇ ਕੋਰਟ ਤੋਂ ਕੇਸ ਡਿਸਪੋਜ਼ ਆਫ ਕਰਾ ਲਿਆ ਵੀ ਚਲੋ ਜੀ ਹੁਣ ਕਾਰਵਾਈ ਹੋ ਰਹੀ ਹੈ, ਤੇ ਹੋਈ ਨਹੀਂ ਕਾਰਵਾਈ। ਸੋਚਣਾ ਇਹ ਹੈ ਕਿ ਅੱਗੇ ਕੀ ਕਰਨਾ ਚਾਹੀਦਾ ਇਹਨਾਂ ਨੂੰ। ਕਿਆ ਇਹਨਾਂ ਨੂੰ ਚੁੱਪ ਕਰਕੇ ਬੈਠ ਜਾਣਾ ਚਾਹੀਦਾ? ਜਿਸ ਤਰ੍ਹਾਂ ਇਹ ਕਹਿ ਰਹੇ ਨੇ ਕਿ ਮੈਂ ਮਾਯੂਸ ਹੋ ਗਿਆ, ਮੈਂ ਅੱਗੇ ਕੋਈ ਕਾਰਵਾਈ ਨਹੀਂ ਕਰਨਾ ਚਾਹੁੰਦਾ, ਮੈਂ ਪਰਮਾਤਮਾ 'ਤੇ ਛੱਡ ਦਿੰਦਾ। ਪਰਮਾਤਮਾ ਨੇ ਤਾਂ ਜਸਟਿਸ ਕਰਨਾ ਮੇਰੇ ਵਿਚਾਰ ਨਾਲ, ਪਰ ਇਹਨਾਂ ਨੂੰ ਚਾਹੀਦਾ ਹੈ ਕਿ ਮੇਰੇ ਕੋਲ ਜਦੋਂ ਲਾਸਟ ਟਾਈਮ ਆਏ ਸੀ, ਮੈਂ ਉਦੋਂ ਸੁਜੈਸਟ ਵੀ ਕੀਤਾ ਸੀ ਇਹਨਾਂ ਨੂੰ ਕਿ ਤੁਸੀਂ ਜੇ ਫਰਜ਼ ਕਰੋ ਉੱਥੇ ਕੋਈ ਕਿਸੇ ਨੇ ਸਟੇਟਮੈਂਟ ਗਲਤ ਦਿੱਤੀ ਹੈ, ਉਹਦੀ ਕੰਟੈਂਪਟ ਸੋਚ ਸਕਦੇ ਹੋ। ਮੈਂ ਕਿਹਾ ਸੀ ਮੈਂ ਵਕਾਲਤ ਛੱਡਿਆ ਕਾਫੀ ਟਾਈਮ ਹੋ ਗਿਆ, ਮੇਰਾ ਨਜ਼ਰੀਆ ਥੋੜ੍ਹਾ ਜਿਹਾ ਜੱਜ ਵਾਲਾ ਹੋ ਜਾਂਦਾ ਹੈ, ਅਤੇ ਹੋ ਸਕਦਾ ਮੈਂ ਕੋਈ ਐਡਵਾਈਸ ਗਲਤ ਵੀ ਕਰ ਦਿਆਂ। ਤੁਸੀਂ ਵਕੀਲਾਂ ਨੂੰ ਜ਼ਰੂਰ, ਬੈਂਸ ਸਾਹਿਬ ਬੈਠੇ ਨੇ ਇੱਥੇ, ਮੈਂ ਬੈਂਸ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਜੇ ਬੈਂਸ ਸਾਹਿਬ ਥੋੜ੍ਹਾ ਇਸ 'ਤੇ ਮਾਈਂਡ ਅਪਲਾਈ ਕਰ ਸਕਣ
ਤੇ ਇਹ ਸੋਚਣ ਕਿ ਜੇ ਝੂਠਾ ਬਿਆਨ ਐਡਵੋਕੇਟ ਜਨਰਲ ਨੇ ਦਿੱਤਾ ਸੀ ਤੇ ਮੇਰੇ ਵਿਚਾਰ ਨਾਲ ਉਹ ਕੰਟੈਂਪਟ ਬਣਦੀ ਹੈ ਜੇ FIR ਨਹੀਂ ਹੋਈਆਂ ਮੰਗ ਸਕਦੇ। ਸੈਕੰਡ ਆਸਪੈਕਟ ਜਿਹੜਾ ਹੈ ਮੇਰੇ ਵਿਚਾਰ ਨਾਲ, ਅਗਰ ਸਾਰਾ ਮਟੀਰੀਅਲ ਆਪਾਂ ਇਕੱਠਾ ਕਰਕੇ ਸਾਰਾ ਕੁਝ ਦੇਖ ਦਾਖ ਕੇ ਜੇ ਸੁਪਰੀਮ ਕੋਰਟ 'ਚ ਰਿਟ ਪਾਈਏ, ਅਸੀਂ ਇਹ ਕਹੀਏ ਕਿ ਸਾਨੂੰ ਨਾ ਤਾਂ ਹਾਈ ਕੋਰਟ ਨੇ ਇਨਸਾਫ ਦਿੱਤਾ, ਨਾ ਸਾਨੂੰ ਉਮੀਦ ਹੈ, ਉੱਥੇ ਝੂਠੇ ਬਿਆਨ ਦੇ ਕੇ ਸਾਡੇ ਕੇਸ ਡਿਸਪੋਜ਼ ਆਫ ਕਰਾ ਦਿੱਤੇ ਜਾਂਦੇ ਨੇ, ਤੇ ਉਮੀਦ ਤਾਂ ਮੈਨੂੰ ਨਹੀਂ ਹੈ। ਮੈਂ ਸਮਝੂਗਾ ਕਿ ਉੱਥੋਂ ਵੀ ਸਾਨੂੰ ਚਾਹੇ ਜਸਟਿਸ ਮਿਲੂ ਕਿ ਨਹੀਂ ਮਿਲੂ, ਪਰ ਇੱਕ ਉਪਰਾਲਾ ਹੈ ਜਿਹੜਾ ਕੀਤਾ ਜਾ ਸਕਦਾ ਹੈ। ਔਰ ਫਸਟ ਸਟੈਪ ਮੇਰੇ ਵਿਚਾਰ ਨਾਲ ਸਾਨੂੰ ਨਾਟ ਓਨਲੀ ਦਿਸ ਨਕੋਦਰ ਸਾਕਾ, ਮੇਰਾ ਖਿਆਲ ਹੈ ਕਿ ਮੈਂ ਪੰਜਾਬ ਹਿਊਮਨ ਰਾਈਟ ਆਰਗੇਨਾਈਜੇਸ਼ਨ ਵੱਲੋਂ ਮੈਂ ਚਾਹੂੰਗਾ ਕਿ ਇਹ ਸਾਕੇ ਨੂੰ ਜਾਂ ਹੋਰ ਵੀ ਜਿਹੜੀਆਂ ਵਧੀਕੀਆਂ ਹੋਈਆਂ ਨੇ ਉਹਨਾਂ ਦੀ ਡਾਕੂਮੈਂਟੇਸ਼ਨ ਕਰੀਏ। ਕਾਫੀ ਅੱਗੇ ਹੋ ਚੁੱਕੀ ਹੈ, ਮੇਰੇ ਖਿਆਲ ਦਲ ਖਾਲਸਾ ਨੇ ਕਾਫੀ ਘਰ ਘਰ ਜਾ ਕੇ ਜਿਹੜੇ ਲੋਕੀ ਬੱਚੇ ਸ਼ਹੀਦ ਹੋਏ ਸੀ ਉਹਨਾਂ ਦਾ ਰਿਕਾਰਡ ਲੈ ਕੇ ਤੇ ਉਹ ਸਾਰਾ ਰਿਕਾਰਡ ਇਕੱਠਾ ਕੀਤਾ ਹੋਇਆ ਕੁਝ। ਮੇਰਾ ਖਿਆਲ ਹੈ ਕਿ ਉਹ ਸਾਰੇ ਰਿਕਾਰਡ ਨੂੰ ਕੰਪਾਈਲ ਕਰਕੇ ਇਹ ਸਾਡਾ ਫਰਜ਼ ਬਣਦਾ ਹਿਊਮਨ ਰਾਈਟ ਆਰਗੇਨਾਈਜੇਸ਼ਨ ਦਾ, ਅਸੀਂ ਇਕੱਠਾ ਕਰੀਏ ਔਰ ਉਹਨੂੰ ਇੱਕ ਪਬਲਿਸ਼ ਕਰੀਏ, ਫਿਰ ਇਹਨੂੰ ਪਬਲਿਕ ਪਲੇਟਫਾਰਮ ਤੇ ਲਿਆਈਏ, ਲੋਕਾਂ ਦੇ ਸਾਹਮਣੇ ਆਵੇ ਸਾਰੀ ਗੱਲਬਾਤ, ਇੱਥੇ ਕੀ ਜਾਸਤੀਆਂ ਹੋਈਆਂ, ਕਿੰਨੇ ਲੋਕ ਸ਼ਹੀਦ ਹੋਏ। ਦੇਖੋ ਨਾ, ਉੱਕਾ ਪੁੱਕਾ ਆਪਾਂ ਨੂੰ ਪਤਾ ਲੱਗਦਾ ਰਹਿੰਦਾ। ਜਿਹੜੇ ਜਿਸ ਤਰ੍ਹਾਂ ਬੈਂਸ ਸਾਹਿਬ ਡੀਲ ਕਰ ਰਹੇ ਨੇ ਕੇਸ 'ਚ, ਉਹਨਾਂ ਨੂੰ ਪਤਾ ਹੈ ਕਿਹਦੇ 'ਚ ਸਜ਼ਾ ਹੋਗੀ, ਇੰਨੀਆਂ FIR ਹੋਈਆਂ, ਇੰਨੇ ਜਿਹੜੇ ਮੁਕੱਦਮੇ ਚੱਲੇ, ਇੰਨੇ ਸਜ਼ਾ ਹੋ ਗਈ। ਮੇਰਾ ਖਿਆਲ ਉਹਦੇ 'ਚ 99% ਲੋਕਾਂ ਨੂੰ ਸਜ਼ਾਵਾਂ ਹੋਈਆਂ ਨੇ ਜਿਹੜੇ ਹੈਗੇ। ਇੱਕ ਮੰਦਭਾਗੀ ਗੱਲ ਇਹ ਹੈ ਕਿ ਬਲਦੇਵ ਸਿੰਘ ਹੋਰਾਂ ਤੇ ਹਿੰਮਤ ਦੇ ਮੈਂ ਦਾਦ ਦਿੰਦਾ। ਬਹੁਤ ਸਾਰੇ ਲੋਕੀ ਜਿਹੜੇ ਨੇ ਨਾ, ਜਿਹੜੇ ਆਪ ਫੈਮਿਲੀ ਵਾਲੇ ਵੀ ਨੇ, ਉਹ ਡਰ ਦੇ ਮਾਹੌਲ ਤੋਂ ਅੱਗੇ ਆਉਂਦੇ ਹੀ ਨਹੀਂ, ਉਹ ਪਰਸੂ ਨਹੀਂ ਕਰਦੇ ਕੇਸਿਸ। ਔਰ ਇਸੇ ਕਰਕੇ ਹੀ ਕਈ ਜਾਸਤੀਆਂ ਜਿਹੜੀਆਂ ਪੰਜਾਬ ਵਿੱਚ ਹੋਈਆਂ ਉਹਨਾਂ ਦਾ ਨਿਪਟਾਰਾ ਨਹੀਂ ਹੋ ਸਕਿਆ, ਉਹਨਾਂ ਨੂੰ ਜਸਟਿਸ ਨਹੀਂ ਮਿਲ ਸਕਿਆ। ਤੇ ਜੇ ਫਰਜ਼ ਕਰੋ ਕੋਈ ਇੱਕ ਇਨਸਾਨ ਜਾਂ ਇੱਕ ਪਰਿਵਾਰ ਸਮਰੱਥਾ ਨਹੀਂ ਰੱਖਦਾ ਕਿ ਉਹ ਇਸ ਗੱਲ ਨੂੰ ਅੱਗੇ ਲੈ ਕੇ ਜਾ ਸਕੇ, ਤੇ ਮੇਰਾ ਖਿਆਲ ਸਾਡਾ ਐਜ਼ ਅ ਸੁਸਾਇਟੀ ਦੇ ਤੌਰ ਤੇ, ਪੰਜਾਬ ਹਿਊਮਨ ਰਾਈਟ ਆਰਗੇਨਾਈਜੇਸ਼ਨ ਦੇ ਤੌਰ ਤੇ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਉਹਨਾਂ ਨੂੰ ਕਰੀਏ। ਮੈਂ ਇੱਕ ਗੱਲ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ। ਮੈਂ ਬਤੌਰ ਚੇਅਰਮੈਨ ਪੰਜਾਬ ਹਿਊਮਨ ਰਾਈਟ ਆਰਗੇਨਾਈਜੇਸ਼ਨ ਮੈਂ ਸੈਟਿਸਫਾਈਡ ਨਹੀਂ ਹਾਂ। ਅਸੀਂ ਜਿਹੜਾ ਕੰਮ ਕਰਨਾ ਚਾਹੁੰਦੇ ਹਾਂ ਜਾਂ ਸਾਡਾ ਫਰਜ਼ ਬਣਦਾ, ਅਸੀਂ ਨਹੀਂ ਕਰ ਰਹੇ। ਮੈਨੂੰ ਇਸ ਗੱਲ 'ਚ ਐਡਮਿਟ ਕਰਨ 'ਚ ਕੋਈ ਸ਼ੰਕਾ ਨਹੀਂ ਹੈ। ਅਸੀਂ ਜੋ ਵੀ ਫੈਸਲਾ ਕਰਦੇ ਹਾਂ, ਅਸੀਂ ਉਹਨੂੰ, ਮੇਰਾ ਖਿਆਲ ਸਾਡੀ ਨਲਾਇਕੀ ਆ ਕਿ ਅਸੀਂ ਉਹਨੂੰ ਸਿਰੇ ਨਹੀਂ ਚੜ੍ਹਾ ਸਕਦੇ। ਮੈਂ ਕੋਸ਼ਿਸ਼ ਕਰੂੰਗਾ ਕਿ ਅਸੀਂ ਇਸ ਨੂੰ, ਕੁਸ਼ਾਲ ਸਿੰਘ ਜੀ ਹੋਰੀ ਇੱਥੇ ਬੈਠੇ ਨੇ, ਇਹਨਾਂ ਨੇ ਬੜੀ ਹਿੰਮਤ ਕਰਕੇ ਇਹ ਸਾਡੀ ਸੁਸਾਇਟੀ ਜਿਹੜੀ ਪੰਜਾਬ ਹਿਊਮਨ ਰਾਈਟ ਆਰਗੇਨਾਈਜੇਸ਼ਨ ਹੈ ਉਹਨੂੰ ਰਜਿਸਟਰੀ ਵੱਲ ਲੈ ਕੇ ਗਏ ਨੇ, ਰਜਿਸਟਰ ਹੋ ਰਹੀ ਹੈ ਸਾਡੀ ਸੁਸਾਇਟੀ। ਤੇ ਮੈਂ ਉਮੀਦ ਕਰਦਾ ਕਿ ਅਸੀਂ ਸਾਰੇ ਜਾਣੇ ਮਿਲ ਕੇ ਤੇ ਤੁਹਾਡੇ ਸੰਯੋਗ ਨਾਲ, ਪਬਲਿਕ ਦੇ ਸੰਯੋਗ ਨਾਲ ਇਹਨੂੰ ਤਕੜਾ ਕਰਾਂਗੇ ਔਰ ਜਿਹੜਾ ਸਾਡਾ ਫਰਜ਼ ਬਣਦਾ ਹੈ ਉਹਨੂੰ ਨਿਭਾਵਾਂਗੇ। ਮੈਂ ਇਹ ਸਮਝਦਾ ਹਾਂ ਕਿ ਜੇ ਅਸੀਂ ਸੁਸਾਇਟੀ 'ਚ ਇਹ ਕੋਈ ਕੰਟਰੀਬਿਊਟ ਕਰ ਪਾਏ, ਮੈਂ ਕਿਹਾ ਇਟ ਵਿਲ ਬੀ ਗੁੱਡ ਐਂਡ ਇਹ ਇੱਕ ਸੁਸਾਇਟੀ ਵਾਸਤੇ ਚੰਗਾ ਹੋਏਗਾ। ਐਟਲੀਸਟ ਆਉਣ ਵਾਲੀ ਜਨਰੇਸ਼ਨ ਨੂੰ ਇਹ ਪਤਾ ਰਹੇਗਾ ਕਿ ਕਿਸ ਨੇ ਕੀ ਜਾਸਤੀ ਕੀਤੀ ਤੇ ਕਿਸ ਦੀ ਕੀ ਕੁਰਬਾਨੀਆਂ ਸੀ ਤੇ ਕਿਸ ਦਾ ਕੀ ਰੋਲ ਸੀ। ਇੰਨੇ ਸ਼ਬਦਾਂ ਨਾਲ ਖਿਮਾ ਦਾ ਜਾਚਕਾ, ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਾਰੇ ਬੁਲਾਰਿਆਂ ਦਾ। ਹੁਣ ਮੈਂ ਬੇਨਤੀ ਕਰੂੰਗਾ, ਸਾਡਾ ਜਿਹੜਾ ਇਹ ਸੈਮੀਨਾਰ, ਇਹ ਪ੍ਰੋਗਰਾਮ ਨੂੰ ਨੇਪਰੇ ਚਾੜ੍ਹਨ ਦੇ ਵਿੱਚ ਸਭ ਤੋਂ ਜਿਹੜਾ ਅਹਿਮ ਯੋਗਦਾਨ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦਾ ਰਿਹਾ। ਤੋਂ ਹੁਣ ਡਾਕਟਰ ਖੁਸ਼ਹਾਲ ਸਿੰਘ ਜੀ ਸਾਡੇ ਨਾਲ 2 ਮਿੰਟ ਲਈ। ਸਰ ਖੁਸ਼ਹਾਲ ਸਿੰਘ ਜੀ ਆ ਜਾਓ। ਕੋਈ ਨਾ, ਬਰਾੜ ਸਾਹਿਬ ਉਦੋਂ ਬਾਅਦ ਜਾਣਗੇ, ਤੁਸੀਂ 2 ਮਿੰਟ ਲਈ ਪਲੀਜ਼। ਤੇ ਇਸ ਤੋਂ ਬਾਅਦ ਆਪਾਂ ਸਮਾਪਤੀ ਹੈ। 2 ਮਿੰਟ ਲਈ ਪਲੀਜ਼ ਸਾਰਿਆਂ ਨੂੰ। ਹੋਰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਿਰਫ ਇੰਨਾ ਕਹਿਣਾ ਕਿ ਜਿੱਥੇ ਅੱਜ ਅਸੀਂ ਇਕੱਠੇ ਹੋਏ ਹਾਂ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਹੈ, ਤੇ ਗੁਰੂ ਗ੍ਰੰਥ ਸਾਹਿਬ ਦੇ ਭਵਨ ਦੇ ਨਾਲ ਜੁੜੀ ਹਰੇਕ ਜਿਹੜਾ ਵਿਸ਼ਾ ਆ, ਉਸ ਵਾਸਤੇ ਅਸੀਂ ਵੈਸੇ ਵੀ ਕੋਈ ਵੀ ਵਿਚਾਰ ਚਰਚਾ ਕਰਨੀ ਹੈ, ਕੋਈ ਸਮਾਗਮ ਕਰਨਾ, ਸਾਡਾ ਇਹ ਫਰਜ਼ ਬਣਦਾ। ਉਸ ਫਰਜ਼ ਤਹਿਤ ਅੱਜ ਅਸੀਂ ਜਿਹੜਾ ਆ ਇਹ ਸਮਾਗਮ ਇੱਥੇ ਕੀਤਾ ਆ। ਬਾਕੀ ਜਿਸ ਤਰ੍ਹਾਂ ਗੱਲਾਂ ਬਹੁਤ ਹੋ ਚੁੱਕੀਆਂ ਨੇ, ਇਨਸਾਫ ਮਿਲਣਾ ਨਹੀਂ ਮਿਲਣਾ ਵਾਹਿਗੁਰੂ ਜਾਣਦਾ ਆ, ਲੇਕਿਨ ਜ਼ੁਲਮ ਨੂੰ ਰਿਕਾਰਡ ਕਰਨਾ ਜਿਹੜਾ ਆ ਉਹ ਸਾਡੇ ਵੱਸ ਜ਼ਰੂਰ ਹੈਗਾ ਆ। ਉਹ ਰਿਕਾਰਡ 'ਤੇ ਆ ਜਾਏ, ਉਹ ਵੱਡੀ ਗੱਲ ਹੈ। ਉਹ ਗੱਲ ਹੋਈ ਹੈ, ਮੈਨੂੰ ਲੱਗਦਾ ਅੱਜ ਦੀ ਪ੍ਰਾਪਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸੋ ਹੁਣ ਮੈਂ ਮਿਸਲ ਸਤਲੁਜ ਜਥੇਬੰਦੀ ਦੇ ਪ੍ਰਧਾਨ ਅਜੇਪਾਲ ਸਿੰਘ ਜੀ ਬਰਾੜ ਨੂੰ ਬੇਨਤੀ ਕਰੂੰ ਵੀ ਸਾਰੇ ਆਏ ਮਹਿਮਾਨਾਂ ਦਾ ਧੰਨਵਾਦ ਕਰਨ ਜਥੇਬੰਦੀ ਵੱਲੋਂ। ਤੇ ਇਸ ਤੋਂ ਬਾਅਦ ਸਾਰਿਆਂ ਨੂੰ ਬੇਨਤੀ ਹੈ ਵੀ ਪ੍ਰਸ਼ਾਦਾ ਪਾਣੀ ਲੱਗ ਰਿਹਾ ਗਾ ਤੇ ਸਾਰਿਆਂ ਨੇ ਪ੍ਰਸ਼ਾਦਾ ਪਾਣੀ ਜ਼ਰੂਰ ਛਕ ਕੇ ਜਾਣਾ। ਹੁਣ ਮੇਰੀ ਬੇਨਤੀ ਹੈ ਸਰਦਾਰ ਅਜੇਪਾਲ ਸਿੰਘ ਜੀ ਬਰਾੜ ਪ੍ਰਧਾਨ ਮਿਸਲ ਸਤਲੁਜ ਜਥੇਬੰਦੀ। ਗੁਰੂ ਮਹਾਰਾਜ ਦੀ ਬਖਸ਼ੀ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਉਪਰਾਲਾ ਜਿਹੜਾ ਕਿ ਸਿੰਘ ਸਭਾ ਦੀ ਸਪੋਰਟ ਨਾਲ ਇਸ ਇਨਫਰਾਸਟ੍ਰਕਚਰ ਜਿਹੜਾ ਉਹਨਾਂ ਨੇ ਸਾਨੂੰ ਮੁਹੱਈਆ ਕਰਾਇਆ, ਹੋਰ ਸਹਾਇਤਾ ਦਿੱਤੀ, ਉਹਦੇ ਨਾਲ ਪੂਰਾ ਹੋਇਆ। ਤੇ ਅਸੀਂ ਸਾਰੇ ਹੀ ਜਸਟਿਸ ਰਣਜੀਤ ਸਿੰਘ, ਹੋਰ ਜਿਹੜੇ ਪਤਵੰਤੇ ਸੱਜਣ ਆਏ ਆ ਜਿਨ੍ਹਾਂ ਦਾ ਬਹੁਤ ਵੱਡੀ ਘਾਲਣਾ ਹੈ ਸਾਰਿਆਂ ਦੀ, ਸਰ ਜਸਪਾਲ ਸਿੰਘ ਮੰਚਪੁਰ, ਸਰਦਾਰ ਜਗਮੋਹਨ ਸਿੰਘ, ਸਰ ਰਾਜਵਿੰਦਰ ਸਿੰਘ ਰਾਹੀ, ਸਰਦਾਰ ਜਸਪਾਲ ਸਿੰਘ ਸੀ, ਰਾਜਵਿੰਦਰ ਸਿੰਘ ਬੈਂਸ ਹੋ ਹੈਗੇ ਆ, ਸਾਰਿਆਂ ਨੇ ਜਿਨ੍ਹਾਂ ਨੇ ਇੱਥੇ ਸ਼ਿਰਕਤ ਕੀਤੀ, ਨੌਜਵਾਨਾਂ ਨੂੰ ਦੱਸਿਆ ਕਿ ਕਿਹੜੇ ਡਾਇਰੈਕਸ਼ਨ 'ਚ ਆਪਾਂ ਨੂੰ ਜਾਣ ਦੀ ਲੋੜ ਆ, ਕਿਸ ਪਾਸੇ ਆਪਾਂ ਨੂੰ ਤੁਰਨ ਦੀ ਲੋੜ ਆ, ਆਪਾਂ ਕਿਉਂ ਇਹਨੂੰ ਆਪਾਂ ਨੂੰ ਡਾਕੂਮੈਂਟੇਸ਼ਨ ਦੀ ਲੋੜ ਆ। ਜਿਵੇਂ ਵਾਰ-ਵਾਰ ਇੱਥੇ ਆਇਆ ਕਿ ਆਪਾਂ ਨੂੰ ਇਹਨੂੰ ਯਾਦ ਕਰਦੇ ਰਹਿਣਾ ਬਹੁਤ ਜ਼ਰੂਰੀ ਆ। ਇਸ ਦੁਖਾਂਤ ਨੂੰ ਇਹ ਕੋਈ ਇਹ ਨਹੀਂ ਗਾ ਕਿ ਇਹ ਇਕੱਲੇ ਇਹ ਚਾਰ ਨੌਜਵਾਨ ਜਾਂ ਸਰਦਾਰ ਬਲਦੇਵ ਸਿੰਘ, ਇਸ ਪੰਜਾਬ ਦੀ ਮਾਵਾਂ ਦੀ, ਪੰਜਾਬ ਦੇ ਬਜ਼ੁਰਗਾਂ ਦੀ, ਪੰਜਾਬ ਦੀ ਸੰਵੇਦਨਾ ਦਾ ਇੱਕ ਹਿੱਸਾ ਹੈਗੇ ਆ। ਜਿਹੜੀ ਪੀੜਾ ਪੰਜਾਬ ਨੇ ਝੱਲੀ ਆ, ਪੰਜਾਬ ਇਕੱਲੇ ਨੇ ਨਹੀਂ, ਦੁਨੀਆ ਦੇ ਵਿੱਚ ਹੀ ਵੱਖ-ਵੱਖ ਥਾਵਾਂ 'ਤੇ ਜਦੋਂ ਇੱਕ ਜਾਨਵਰ ਪ੍ਰਵਿਰਤੀ ਕਿਸੇ ਦੇ ਭਾਰੂ ਹੁੰਦੀ ਆ ਤਾਂ ਉਹ ਕਿਸੇ ਨਾ ਕਿਸੇ 'ਤੇ ਇਹ ਤਸ਼ੱਦਦ ਢਾਉਂਦੇ ਆ। ਜਦੋਂ ਆਪਾਂ ਇੱਥੇ ਲੜਾਈ ਲੜਦੇ ਆ ਤਾਂ ਆਪਾਂ ਉਹਨਾਂ ਅਣਗਿਣਤ ਹੋਰ ਸੰਸਾਰ ਦੇ ਵਿੱਚ ਜਿਹੜੇ ਆਪਣੇ ਵਰਗੇ ਮਜ਼ਲੂਮ ਹੈਗੇ ਆ ਉਹਨਾਂ ਦੀ ਲੜਾਈ ਵੀ ਲੜ ਰਹੇ ਹੁੰਦੇ ਆ, ਜਦੋਂ ਉਹ ਆਵਾਜ਼ ਉਠਾ ਰਹੇ ਹੁੰਦੇ ਆ। ਤੇ ਜਦੋਂ ਉਹ ਵੀ ਕਿਤੇ ਆਵਾਜ਼ ਚੱਕਦੇ ਤਾਂ ਆਪਣੀ ਲੜਾਈ ਵੀ ਉਹ ਲੜ ਰਹੇ ਹੁੰਦੇ ਆ। ਇਨਸਾਨੀਅਤ ਨੂੰ, ਇਸ ਦੁਨੀਆ ਨੂੰ ਜੇ ਸਰਬ ਸਾਂਝੀਵਾਲਤਾ ਸਦਾਇਨ ਦੇ ਪ੍ਰਤੀ ਉਦੇਸ਼ ਦੇ ਹਿਸਾਬ ਨਾਲ ਇਕੱਠਾ ਕਰਨਾ ਹੈ ਤਾਂ ਆਪਾਂ ਨੂੰ ਹਰੇਕ ਦੀ ਆਵਾਜ਼ ਚੱਕਣੀ ਪਊਗੀ। ਦੁਨੀਆ 'ਚੋਂ ਕਿਤੇ ਵੀ ਹੋਵੇ, ਇਹ ਸਿੱਖ ਦਾ ਫਰਜ਼ ਆ। ਗੁਰੂ ਸਾਹਿਬ ਨੇ ਆਪਾਂ ਨੂੰ ਇਹ ਆਗਿਆ ਦਿੱਤੀ ਆ, ਹੁਕਮ ਕੀਤਾ ਕਿ ਸਿੱਖ ਨੇ ਉਹ ਜਿੱਥੋਂ ਤੱਕ ਵੀ ਹੋ ਸਕੇ, ਚਾਹੇ ਹਾਂ ਦਾ ਨਾਰਾ ਮਾਰੋ, ਚਾਹੇ ਐਕਟਿਵ ਪਾਰਟਿਸਪੇਸ਼ਨ ਕਰੋ, ਆਪਾਂ ਉਹ ਕਰਨੀ ਆ। ਤੇ ਆਪਾਂ ਆਪਦਿਆਂ ਨੂੰ ਵੀ ਯਾਦ ਕਰਨਾ ਹੈ ਤੇ ਆਪਾਂ ਉਧਰ ਤੁਰਨਾ ਹੈ। ਤੇ ਅਸੀਂ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਸਮਾਂ ਕੱਢਿਆ। ਇਹ ਉਪਰਾਲਾ ਖਾਸ ਕਰਕੇ ਮਿਸਲ ਸਤਲੁਜ ਦੀ ਨੌਜਵਾਨ ਜਥੇਬੰਦੀ ਨੇ ਕੀਤਾ ਸੀਗਾ, ਜਿਸ ਨੂੰ ਯਾਦਵਿੰਦਰ ਸਿੰਘ ਯਾਦੂ ਲੀਡ ਕਰਦੇ ਆ, ਉਹਨਾਂ ਦੇ ਲੀਡਰ ਹੈਗੇ ਆ।